ਚੱਕਰ ਕੀ ਸੀਗਾ ਉਸ ਉਹਦੇ ਵਿੱਚ? ਫਰੌਤੀ ਕਿਉਂ ਮੰਗਦੇ ਨੇ? ਕਾਰਨ ਕੀ ਆ? ਕੋਈ ਨਿੱਜੀ ਰੰਜਿਸ਼ ਆ ਜਾਂ ਫਿਰ ਕੋਈ ਹੋਰ ਮਸਲਾ ਗਾ? ਆਪਾਂ ਚੰਡੀਗੜ੍ਹ ਹੋਟਲਾਂ ਦਾ ਕੰਮ ਕੀਤਾ ਸੀ ਵੀਰੇ। ਸੋਹਨ ਲਾਲ ਹੈ ਚੰਡੀਗੜ੍ਹ ਤੋਂ, ਬੈਕ ਹੈ ਜਿਹੜੀ ਉਹਨਾਂ ਦੀ ਬਜ਼ੁਰਗ ਉਹਨਾਂ ਦੇ ਦਾਦੇ ਪੜਦਾਦੇ ਮੋੜ ਤੋਂ ਹੀ ਸੀਗੇ। ਫਿਰ ਵੀਰੇ ਉਹਨੇ ਸਾਨੂੰ ਫੋਨ ਕਰਾਇਆ ਗੈਂਗਸਟਰਾਂ ਤੋਂ। ਨਾ ਜੀ ਆਪਾਂ ਡਰਦੇ ਆ ਮਹਾਰਾਜ। ਡਰਦੇ ਨਹੀਂ, ਸਾਰੇ ਡਰਦੇ ਆਗੇ। ਮੈਂ ਤੁਹਾਨੂੰ ਇਹ ਗੱਲ ਦੱਸਤੀ ਵੀ ਇਸ ਤੋਂ ਬਾਅਦ ਮੈਨੂੰ ਕੋਈ ਵੀ ਕੰਪਲੇਂਟ ਆ ਗਈ, ਤੇਰਾ ਹਿਸਾਬ ਕਿਤਾਬ ਆ ਮੈਨੂੰ ਫੋਨ ਕਰ ਲਈ, ਮੈਂ ਤੈਨੂੰ ਸਾਰਾ ਹਿਸਾਬ ਕਿਤਾਬ ਦੱਸੂ, ਕੋਲੇ ਭਾਲਾਂਗੇ ਆਪਾਂ ਉਹਨਾਂ ਨੂੰ, ਠੀਕ ਹੈ। ਪਰਸੋਂ ਤੁਸੀਂ ਨਜਾਇਜ਼ ਬੰਦੇ ਨੂੰ ਤੰਗ ਕਰ ਰਹੇ ਹੋ, ਜੇ ਇਸ ਤੋਂ ਬਾਅਦ ਮੈਨੂੰ ਕੰਪਲੇਂਟ ਆ ਗਈ ਤਾਂ ਹਿਸਾਬ ਲਾ ਲਓ, ਮੈਂ ਫੋਨ ਨਹੀਂ ਕਰਨਾ, ਮੈਂ ਸਿੱਧਾ ਤੁਹਾਡੇ ਘਰ ਦਾ ਐਡਰੈਸ ਲੈ ਕੇ ਘਰੇ ਆਉਣਾ ਮੈਂ ਤੁਹਾਡੇ। ਉਸ ਤੋਂ ਵੀਰੇ ਤਕਰੀਬਨ 6 ਮਹੀਨਿਆਂ ਬਾਅਦ ਉਹ ਸਾਡੇ ਤੇ 326 ਦਾ ਝੂਠਾ ਪਰਚਾ ਕਰਾਉਂਦਾ। ਅਸੀਂ 1 ਮਹੀਨਾ ਘਰੋਂ ਫਰਾਰ ਰਹੇ ਉਹ ਪਰਚੇ ਦੇ ਦੌਰਾਨ, ਤੇ ਉਸ ਤੋਂ ਬਾਅਦ ਸਾਡੀ ਇਨਕੁਆਇਰੀ ਲੱਗੀ। ਅਸੀਂ ਇਨਕੁਆਇਰੀ ਜੋ ਬਾਹਰ ਹੋ ਗਏ ਬਿਕੋਜ਼ ਅਸੀਂ ਕੁਛ ਕੀਤਾ ਹੀ ਨਹੀਂ ਸੀ। ਅੱਜ ਤੋਂ 1.5 ਮਹੀਨਾ ਪਹਿਲਾਂ ਅਸੀਂ ਜਾ ਰਹੇ ਸੀ ਅਮਰਨਾਥ ਦਰਸ਼ਨ ਕਰਨ। ਪਠਾਨਕੋਟ ਦੇ ਕੋਲੇ ਪਹੁੰਚੇ ਤੇ ਜੱਸੂ ਦਾ ਸਾਨੂੰ ਫੋਨ ਆਉਂਦਾ ਬਈ ਆਪਣੇ ਪੁਰਾਣੇ ਹਿਸਾਬ ਕਿਤਾਬ ਰਹਿੰਦੇ ਆ। ਉਸ ਤੋਂ ਬਾਅਦ ਵੀਰੇ ਜਦੋਂ ਅਸੀਂ ਅਮਰਨਾਥ ਤੋਂ ਵਾਪਸ ਆਏ, ਸਾਡੇ ਕੰਨ ਤੇ ਪਿਸਟਲ ਰੱਖ ਦਿੱਤੀ ਜਾਂਦੀ ਹੈ ਵੀ ਪੈਸੇ ਦਿਓ। ਕੀ ਕਹਿੰਦੇ ਨੇ ਜਦੋਂ ਜਾਂਦੇ ਹੋ ਤੁਸੀਂ ਥਾਣਿਆਂ ਦੇ ਵਿੱਚ ਜਾਂ ਕਚਹਿਰੀਆਂ ਦੇ ਵਿੱਚ? ਮੈਂ ਵੀਰੇ 4 ਦਿਨ ਹੋ ਗਏ, ਮੈਂ ਸਾਰੇ ਪ੍ਰੂਫ ਦੇ ਆਇਆ ਥਾਣੇ। ਸਾਰਾ ਦਿਨ ਥਾਣੇ 'ਚ ਬਹਿ ਕੇ ਮੁੜਦੇ ਆਏ ਵੀ ਪਰਚਾ ਕੱਟ ਦੇ, ਪਰਚਾ ਕੱਟ। ਡਿਪਟੀ ਸਾਹਿਬ ਮੇਰੇ ਸਾਹਮਣੇ ਫੋਨ ਕਰਿਆ ਕਰਨ, ਐਸਐਚਓ ਨੂੰ ਫੋਨ, ਪਰਚਾ ਕੱਟ ਦੇ। ਕੋਈ ਨਹੀਂ ਜਨਾਬ ਕੱਟ ਰਹੇ। ਪਤਾ ਨਹੀਂ ਕਿਹਦਾ ਪ੍ਰੈਸ਼ਰ ਸੀ, ਕਿਹਦਾ ਪ੍ਰੈਸ਼ਰ ਕਹਿ ਸਕਦੇ ਹਾਂ ਸਾਨੂੰ, ਕਿਉਂਕਿ ਪੰਜਾਬ ਸਰਕਾਰ ਕਹਿੰਦੀ ਆ ਅਸੀਂ ਭ੍ਰਿਸ਼ਟਾਚਾਰ ਮੁਕਤ ਕਰਤਾ ਪੰਜਾਬ ਦੇ ਵਿੱਚ ਕੋਈ ਫਰੌਤੀ ਨਹੀਂ ਮੰਗੂ, ਕੋਈ ਇੱਥੇ ਰੰਗਦਾਰੀ ਨਹੀਂ ਮੰਗੂ। ਵੀਰੇ ਜਦੋਂ ਤੁਹਾਡੇ ਤੇ 751 ਦਾ ਪਰਚਾ ਪੈ ਜਾਏ ਨਾ, ਮੇਰੇ ਖਿਆਲ 'ਚ ਬੰਦੇ ਦੀ ਇੰਨੀ ਹਿੰਮਤ ਨਹੀਂ ਹੁੰਦੀ ਬਈ ਬੰਦਾ ਘਰੋਂ ਨਿਕਲ ਜਾਏ। ਆਹ ਬੰਦੇ ਨੂੰ ਖੌਫ ਨਹੀਂ ਹੈਗਾ ਵੀਰੇ ਗੌਰਮੈਂਟ। ਲਾਈਵ ਹੋ ਕੇ ਨੱਚ ਰਿਹਾ ਵੀਰੇ, ਕੋਈ ਪੁਰਾਣੀ ਵੀਡੀਓ ਨਹੀਂ। ਸੋਹਨ ਲਾਲ ਵਾਜ਼ ਲਾਈਵ 15 ਘੰਟੇ ਪਹਿਲਾਂ। ਇੰਡੋਜ਼ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਗੱਲਬਾਤ ਕਰਾਂਗੇ ਪੰਜਾਬ ਦੇ ਵਿੱਚ ਲਗਾਤਾਰ ਫਰੌਤੀਆਂ ਦੀ ਮੰਗ ਹੋ ਰਹੀ ਆ, ਤਾਂ ਇਸੇ ਹੀ ਫਰੌਤੀਆਂ ਦੀ ਭੇਟ ਚੜ੍ਹਿਆ ਸਿੱਧੂ ਮੂਸੇਵਾਲਾ। ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਸਰਕਾਰ ਦੇ ਵੱਲੋਂ ਜਗ੍ਹਾ ਜਗ੍ਹਾ ਤੇ ਪੋਸਟਰ ਲਗਾਏ ਗਏ ਕਿ ਪੰਜਾਬ ਆ ਜੋ ਉਹ ਭ੍ਰਿਸ਼ਟਾਚਾਰ ਤੋਂ ਮੁਕਤ ਕਰ ਦਿੱਤਾ ਗਿਆ, ਤੇ ਥੱਲੇ ਇਹ ਵੀ ਲਿਖਿਆ ਗਿਆ ਕਿ ਸਾਡਾ ਕੰਮ ਬੋਲਦਾ। ਪਰ ਦੂਸਰੇ ਪਾਸੇ ਇੱਕ ਵੀਡੀਓ ਬੜੀ ਧੜੱਲੇਦਾਰ ਦੇ ਨਾਲ ਵਾਇਰਲ ਹੋ ਰਹੀ ਆ ਕਿ ਇੱਕ ਨੌਜਵਾਨ ਤੋਂ ਫਰੌਤੀ ਮੰਗੀ ਗਈ ਆ। ਮਹਾਜਨ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਨੇ ਰਾਹੁਲ ਬਜਾਜ ਨੇ। ਤਾਂ ਅਸੀਂ ਮੌੜ ਮੰਡੀ ਦੇ ਵਿੱਚ ਬੈਠੇ ਹਾਂ, ਜਿੱਥੋਂ ਦੱਸ ਦਈਏ ਕਿ 2022 ਦੀ ਇਲੈਕਸ਼ਨ ਆਜ਼ਾਦ ਲੱਖਾ ਸਿੰਘ ਸਿਧਾਣਾ ਦੇ ਵੱਲੋਂ ਲੜੀ ਜਾਂਦੀ ਆ, ਤੇ ਆਮ ਆਦਮੀ ਪਾਰਟੀ ਦਾ ਜੋ MLA ਹੁੰਦਾ ਉਹ ਇੱਥੋਂ ਬਣ ਜਾਂਦਾ, ਜਿਹੜਾ ਵਿਧਾਇਕ ਆ ਸੁਖਬੀਰ ਸਿੰਘ ਮੈਸਰਖਾਨਾ। ਤਾਂ ਲਗਾਤਾਰ ਜਿਹੜੀ ਕਿ ਇਹ ਫਰੌਤੀਆਂ ਦੀ ਮੰਗ ਆ ਉਹ ਚੱਲਦੀ ਆ, ਜਾਰੀ ਆ। ਤਾਂ ਸਾਡੇ ਨਾਲ ਰਾਹੁਲ ਜੀ ਮੌਜੂਦ ਨੇ, ਤਾਂ ਅਸੀਂ ਗੱਲਬਾਤ ਪੁੱਛਾਂਗੇ ਕਿ ਆਖਰ ਹੋਇਆ ਕੀ ਆ, ਕੀ ਰੌਲਾ ਸੀ। ਬਈ ਬਹੁਤ ਸਵਾਗਤ ਆ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਬਈ ਕਾਫੀ ਵੀਡੀਓ ਵਾਇਰਲ ਹੋਈ ਤੁਹਾਡੀ। ਬਿਲਕੁਲ ਵੀਰੇ। ਚੱਕਰ ਕੀ ਸੀਗਾ ਉਸ ਉਹਦੇ ਵਿੱਚ? ਫਰੌਤੀ ਕਿਉਂ ਮੰਗਦੇ ਨੇ? ਕਾਰਨ ਕੀ ਆ? ਕੋਈ ਨਿੱਜੀ ਰੰਜਿਸ਼ ਆ ਜਾਂ ਫਿਰ ਕੋਈ ਹੋਰ ਮਸਲਾ ਗਾ? ਸਾਰੀਆਂ ਚੀਜ਼ਾਂ ਵੀਰੇ ਤੁਹਾਨੂੰ ਸਾਰੀ ਸਟਾਰਟਿੰਗ ਤੋਂ ਗੱਲ ਦੱਸ ਦਿੰਦੇ ਹਾਂ ਜੀ। ਆਪਾਂ ਚੰਡੀਗੜ੍ਹ ਹੋਟਲਾਂ ਦਾ ਕੰਮ ਕੀਤਾ ਸੀ ਵੀਰੇ। ਸੋਹਨ ਲਾਲ ਹੈ ਚੰਡੀਗੜ੍ਹ ਤੋਂ, ਬੈਕ ਹੈ ਜਿਹੜੀ ਉਹਨਾਂ ਦੀ ਬਜ਼ੁਰਗ ਉਹਨਾਂ ਦੇ ਦਾਦੇ ਪੜਦਾਦੇ ਮੋੜ ਤੋਂ ਹੀ ਸੀਗੇ ਵੀਰੇ। ਅਸੀਂ ਚੰਡੀਗੜ੍ਹ ਉਹਨਾਂ ਨਾਲ ਹੋਟਲ ਚਲਾਉਣ ਗਏ। ਹੋਟਲ ਦੇ ਵਿੱਚ 1.5 ਲੱਖ ਰੁਪਇਆ ਅਸੀਂ ਪੱਕੇ ਬਦੌਰ 'ਤੇ ਸਿਕਿਉਰਿਟੀ ਦਿੱਤੀ। 6 ਮਹੀਨਿਆਂ ਵਾਸਤੇ ਆਪਾਂ ਹੋਟਲ ਲੈਤਾ ਸੀ ਲੀਜ਼ 'ਤੇ ਜੀ, ਉਹਨਾਂ ਨਾਲ ਰਲ ਕੇ ਕਿਰਾਏ 'ਤੇ ਲੈਤਾ ਸੀਗਾ, ਜਿਹਦੀ ਅਸੀਂ 1.5 ਲੱਖ ਰੁਪਇਆ ਪੱਕੇ ਸਿਕਿਉਰਿਟੀ ਦਿੱਤੀ। ਕਰੋਨਾ ਦੇ ਦੌਰਾਨ ਸਾਡਾ ਟਾਈਮ ਹੋ ਗਿਆ ਪੂਰਾ। ਸਾਡਾ ਤਕਰੀਬਨ ਵੀਰੇ ਮੇਰੀ ਲੱਖ ਰੁਪਇਆ ਪਰ ਮਹੀਨੇ ਦੀ ਉੱਥੇ ਸੈਲਰੀ ਸੀ, ਅਤੇ ਬਾਕੀ ਮੇਰੀ ਪਾਰਟਨਰਸ਼ਿਪ। ਟੋਟਲ ਕੁੱਲ ਮਿਲਾ ਕੇ ਵੀਰੇ 12 ਤੋਂ 15 ਲੱਖ ਰੁਪਇਆ ਸੀਗਾ ਸਾਡਾ, ਅਸੀਂ ਜਿਹੜਾ ਲੈਣਾ ਸੀ। ਜਦੋਂ ਉਸ ਬੰਦੇ ਤੋਂ ਪੈਸੇ ਮੰਗੇ ਵੀਰੇ, ਉਹ ਬੰਦੇ ਨੇ ਪੈਸਿਆਂ ਨੂੰ ਸਾਫ਼ ਜਵਾਬ ਦੇ ਦਿੱਤਾ ਜੀ। ਜਦੋਂ ਪੈਸਿਆਂ ਨੂੰ ਸਾਫ਼ ਜਵਾਬ ਦਿੱਤਾ ਵੀਰੇ, ਅਸੀਂ ਮੰਡੀ ਦੀਆਂ ਕਈ ਪੰਚਾਇਤਾਂ ਮਿਲਾਈਆਂ, ਪਰ ਉਹ ਬੰਦਾ ਕਿਸੇ ਦੇ ਵੀ ਹੱਥ ਨਹੀਂ ਆਇਆ। ਫਿਰ ਵੀਰੇ ਉਹਨੇ ਸਾਨੂੰ ਫੋਨ ਕਰਾਇਆ ਗੈਂਗਸਟਰਾਂ ਤੋਂ। ਮੈਂ ਤੁਹਾਨੂੰ ਉਹ ਰਿਕਾਰਡਿੰਗ ਵੀ ਸੁਣਾ ਦੂੰਗਾ, ਤੁਹਾਨੂੰ ਮੈਂ ਦੇ ਦੂੰਗਾ, ਤੁਸੀਂ ਉਹ ਚਲਾ ਦਿਓ ਚਾਹੇ। ਬਿਲਕੁਲ। ਉਸ 'ਚ ਉਹ ਸ਼ਰੇਆਮ ਕਹਿ ਰਹੇ ਆ ਵੀ ਜੇ ਤੁਸੀਂ ਪੈਸੇ ਲੈਣੇ ਆ ਤਾਂ ਤੁਸੀਂ ਉੱਥੇ ਆਓ ਦੁਬਾਰਾ, ਜੋ ਕਿ ਸਾਡਾ ਉਹ ਸੈਟਲਮੈਂਟ ਨਹੀਂ ਸੀ ਜਾਣ ਦਾ, ਸਾਡਾ ਨਹੀਂ ਮੰਨ ਸੀ। ਉਹ ਤਾਂ ਵੀ ਉੱਥੇ ਸਾਨੂੰ ਧੱਕੇ ਨਾਲ ਲੈ ਗਏ, ਪਰ ਉਸ ਦਿਨ ਰਾਤ ਨੂੰ ਮੈਨੂੰ ਉਹਨਾਂ ਨੇ ਹੋਟਲ 'ਚੋਂ ਧੱਕੇ ਮਾਰ ਕੇ ਬਾਹਰ ਕੱਢਤਾ ਉਹ ਬੰਦਿਆਂ ਕੰਨੀ। ਅਤੇ ਵੀਰੇ ਉਸ ਤੋਂ ਬਾਅਦ ਸਾਨੂੰ ਫੋਨ ਆਉਂਦਾ ਬਈ ਅਸੀਂ ਥੋੜ੍ਹਾ ਇਹ ਕਰ ਦਾਂਗੇ, ਉਹ ਕਰ ਦਾਂਗੇ। ਉਹ ਰਿਕਾਰਡਿੰਗ ਵੀ ਹੈ ਮੇਰੇ ਕੋਲ, ਮੈਂ ਸਾਰੇ ਦਿੱਤੀ ਹੈ ਨਿਊਜ਼ ਚੈਨਲਸ ਨੂੰ। ਉਸ 'ਚ ਉਹ ਸਾਫ਼ ਕਹਿ ਰਿਹਾ ਵੀ ਅਸੀਂ ਥੋੜ੍ਹਾ ਇਹ ਕਰ ਦਾਂਗੇ, ਉਹ ਕਰ ਦਾਂਗੇ। ਅਸੀਂ ਚੁੱਪ ਕਰ ਗਏ। ਉਸ ਤੋਂ ਵੀਰੇ ਤਕਰੀਬਨ 6 ਮਹੀਨਿਆਂ ਬਾਅਦ ਉਹ ਸਾਡੇ ਤੇ 326 ਦਾ ਝੂਠਾ ਪਰਚਾ ਕਰਾਉਂਦੇ ਆ ਜੀ।
ਅਸੀਂ 1 ਮਹੀਨਾ ਘਰੋਂ ਫਰਾਰ ਰਹੇ ਉਹ ਪਰਚੇ ਦੇ ਦੌਰਾਨ। ਤੇ ਉਸ ਤੋਂ ਬਾਅਦ ਸਾਡੀ ਇਨਕੁਆਇਰੀ ਲੱਗੀ, ਅਸੀਂ ਇਨਕੁਆਇਰੀ 'ਚੋਂ ਬਾਹਰ ਹੋ ਗਏ ਬਿਕੋਜ਼ ਅਸੀਂ ਕੁਝ ਕੀਤਾ ਹੀ ਨਹੀਂ ਸੀ। ਉਹੀ ਗੱਲ ਵੀ ਵੀਰੇ ਆਮ ਬੰਦਾ ਫਸਦਾ ਹੀ ਹੈ ਹਰੇਕ ਗੱਲ 'ਚ, ਜਦੋਂ ਸਾਡੇ ਜ਼ੋਰ ਨਹੀਂ ਹੁੰਦੇ। ਉਹ ਬੰਦਾ ਨੇ ਪੈਸਾ ਵੀ ਲਾਇਆ, ਉਹ ਬੰਦੇ ਨੇ ਅਪਰੋਚ ਵੀ ਲਾਈ, ਅਸੀਂ ਬਾਹਰ ਹੋ ਗਏ ਤਾਂ ਵੀ ਇਨਕੁਆਇਰੀ 'ਚੋਂ ਬਾਹਰ ਨਿਕਲੇ। ਜਦੋਂ ਅਸੀਂ ਅੱਜ ਤੋਂ ਵੀਰੇ ਸਾਲ ਪਹਿਲਾਂ ਉਹ ਬੰਦਾ ਮੈਨੂੰ ਮਿਲਦਾ, ਸਾਡਾ ਬਠਿੰਡੇ ਕੇਸ ਚੱਲੀ ਜਾਂਦਾ ਸੀ, ਸਾਡੀ ਪ੍ਰੋਪਰਟੀ ਦੱਬੀ ਹੋਈ ਸੀ ਕਿਸੇ ਬੰਦੇ ਨੇ। ਮੈਂ ਜਦੋਂ ਉੱਥੋਂ ਉਹਨੂੰ ਮਿਲਦਾ, ਉਹਦਾ ਕੰਮ ਹੈ ਵੀਰੇ ਰੋਜ਼ ਤਰੀਕਾਂ 'ਤੇ ਜਾਣਾ, ਜੱਸੂ ਕੋਟ ਸ਼ਮੀਰ। ਮੈਂ ਜਦੋਂ ਵੀਰੇ ਉਹ ਤਰੀਕ ਆਪਦੀ ਭੁਗਤਣ ਗਿਆ, ਉੱਥੇ ਮੈਨੂੰ ਮਿਲ ਕੇ ਕਹਿੰਦਾ ਜੀ ਮੈਨੂੰ ਲੱਖ ਰੁਪਈਆ ਪਰ ਮਹੀਨੇ ਦਾ ਦਿਆ ਕਰੋ, ਨਹੀਂ ਤੁਸੀਂ ਆਪਦੀਆਂ ਲੱਤਾਂ ਬਾਹਾਂ ਦੇ ਆਪ ਜ਼ਿੰਮੇਵਾਰ। ਮੈਂ ਕਿਹਾ ਚਲੋ ਕੋਈ ਗੱਲ ਨਹੀਂ। ਅਸੀਂ ਵੀਰੇ ਮੈਂ ਉਹਨੇ ਮੇਰਾ ਫ਼ੋਨ ਨੰਬਰ ਲੈ ਲਿਆ। ਉਦੋਂ ਪੰਨੀਓ ਮੈਨੂੰ ਫ਼ੋਨ ਆਉਂਦਾ ਵੀ ਜਲਦੀ ਉੱਥੇ ਆ ਜਾਓ, ਬਸ ਉੱਥੇ ਟਰੱਕ ਯੂਨੀਅਨ ਬਠਿੰਡਾ ਵਿਖੇ। ਮੈਂ ਟਰੱਕ ਯੂਨੀਅਨ ਬਠਿੰਡਾ ਗਿਆ। ਟਰੱਕ ਯੂਨੀਅਨ ਦਾ ਉਹ ਪ੍ਰਧਾਨ ਹੈ ਵੀਰੇ ਬਠਿੰਡੇ ਦਾ। ਅੱਛਾ। ਟਰੱਕ ਯੂਨੀਅਨ ਬਠਿੰਡੇ ਦਾ ਉਹ ਪ੍ਰਧਾਨ ਸੀ। ਉੱਥੇ ਗਿਆ ਮੈਂ, ਉਹਨੂੰ ਕਿਹਾ, ਮੈਂ ਕਿਹਾ ਯਾਰ ਸਾਨੂੰ ਪਤਾ ਸੀ ਵੀਰੇ ਪੁਲਿਸ ਨੇ ਉਦੋਂ ਕੋਈ ਗੱਲਬਾਤ ਨਹੀਂ ਸੀ ਸੁਣਨੀ। ਅਸੀਂ ਉਹਨੂੰ 10,000 ਰੁਪਈਆ ਦਿੱਤਾ ਤੇ 50,000 ਰੁਪਏ ਮਹੀਨੇ 'ਚ ਗੱਲ ਕਰ ਗਿਆ ਬਈ ਮੈਂ ਹਰੇਕ ਮਹੀਨੇ ਤੈਨੂੰ 50,000 ਰੁਪਈਆ ਦੇ ਦਿਆ ਕਰਾਂ। ਤੇ ਵੀਰੇ ਮੈਂ ਉਹਨੂੰ ਕਿਹਾ ਵੀ 40,000 ਰੁਪਈਆ ਮੈਂ ਕੱਲ੍ਹ ਨੂੰ ਤੇਰੇ ਖਾਤੇ 'ਚ ਪਾ ਦੂੰ। ਉਹ ਕਹਿੰਦਾ ਕੋਈ ਗੱਲ ਨਹੀਂ। ਉਸ ਤੋਂ ਅਗਲੇ ਦਿਨ ਵੀਰੇ ਉਹਦਾ ਬਾਰਕੋਡ ਆਉਂਦਾ ਹੈ ਮੇਰੇ WhatsApp 'ਤੇ। ਬਿਲਕੁਲ ਬੇਖੌਫ ਹੋ ਕੇ ਉਹ ਬੰਦਾ ਮੈਨੂੰ ਬਾਰਕੋਡ ਭੇਜਦਾ। ਫੇਸਬੁੱਕ 'ਤੇ ਜਦੋਂ ਵੀਰੇ WhatsApp 'ਤੇ ਮੇਰੇ ਕੋਲ ਜਦੋਂ ਬਾਰਕੋਡ ਆਉਂਦਾ ਤਾਂ ਮੈਂ ਅਗਲੇ ਦਿਨ SSP ਸਾਹਿਬ ਨੂੰ ਦਰਖਾਸਤ ਦਿੰਦਾ ਬਠਿੰਡੇ। ਉਸ ਤੋਂ ਅਗਲੇ ਦਿਨ ਉਹਨਾਂ ਨੇ ਡਿਪਟੀ ਸਾਹਿਬ ਨੂੰ ਮਾਰਕ ਕਰਤੀ ਵੀਰੇ। ਡਿਪਟੀ ਸਾਹਿਬ ਨੇ ਸਾਨੂੰ ਇੱਕ ਵਾਰੀ ਫੋਨ ਵੀ ਨਹੀਂ ਕੀਤਾ ਵੀ ਤੁਸੀਂ ਕਿੱਥੇ ਤੁਰੇ ਫਿਰਦੇ। ਤੁਸੀਂ ਪਹੁੰਚ ਕਰੀ ਡਿਪਟੀ ਸਾਹਿਬ ਤੱਕ? ਵੀਰੇ ਐਡੀ ਵੱਡੀ ਮਸਲਾ ਹੋ ਗਿਆ। ਅਸੀਂ ਨਿਊਜ਼ ਚੈਨਲ ਉਦੋਂ ਵੀ ਆਏ ਸੀਗੇ। ਡਿਪਟੀ ਸਾਹਿਬ ਦਾ ਹੱਕ ਨਹੀਂ ਬਣਦਾ ਸੀ ਜਦੋਂ ਤੁਹਾਨੂੰ ਐਪਲੀਕੇਸ਼ਨ ਪਹੁੰਚ ਗਈ SSP ਸਾਹਿਬ ਕੋਲ, ਨਹੀਂ ਤੁਸੀਂ ਸਾਡੇ ਕੋਲੇ ਆਓ। ਉਹਨਾਂ ਦਾ ਹੱਕ ਬਣਦਾ ਸੀ ਵੀਰੇ ਡਿਪਟੀ ਸਾਹਿਬ ਦਾ, ਨਹੀਂ ਆਏ। ਚਲੋ ਕੋਈ ਗੱਲ ਨਹੀਂ ਵੀਰੇ। ਅੱਜ ਤੋਂ 1.5 ਮਹੀਨਾ ਪਹਿਲਾਂ ਅਸੀਂ ਜਾ ਰਹੇ ਸੀ ਅਮਰਨਾਥ ਦਰਸ਼ਨ ਕਰਨ। ਪਠਾਨਕੋਟ ਦੇ ਕੋਲੇ ਪਹੁੰਚੇ ਤੇ ਜੱਸੂ ਦਾ ਸਾਨੂੰ ਫੋਨ ਆਉਂਦਾ ਬਈ ਆਪਣੇ ਪੁਰਾਣੇ ਹਿਸਾਬ ਕਿਤਾਬ ਰਹਿੰਦੇ ਆ, ਇਹ ਪੂਰੇ ਕਰੀਏ ਆਪਾਂ ਬੈਠ ਕੇ। ਕਿੰਨੇ ਰੁਪਏ ਦੇ ਚੁੱਕੇ ਹੋ ਹੁਣ ਤੱਕ? ਤਕਰੀਬਨ 10 ਤੋਂ 12 ਲੱਖ ਰੁਪਏ ਦੇ ਚੁੱਕੇ ਆ ਵੀਰੇ। 12-13 ਲੱਖ ਰੁਪਏ ਦੇ ਚੁੱਕੇ ਆ। 12-13 ਲੱਖ। ਪੁਰਾਣੇ ਹਿਸਾਬ ਕਿਤਾਬਾਂ ਦਾ ਫੋਨ ਆਉਂਦਾ? ਪੁਰਾਣੇ ਹਿਸਾਬ ਕਿਤਾਬਾਂ ਦਾ ਫੋਨ। ਅਸੀਂ ਕੋਈ ਗੱਲ ਨਹੀਂ ਕੀਤੀ ਵੀ ਪੁਰਾਣੇ ਹਿਸਾਬ। ਮੈਂ ਕਿਹਾ ਕੋਈ ਗੱਲ ਨਹੀਂ ਵੀਰੇ, ਬਹਿ ਕੇ ਕਰ ਲਾਂਗੇ ਜਿਹੜੇ ਹੈਗੇ। ਉਸ ਤੋਂ ਬਾਅਦ ਵੀਰੇ ਜਦੋਂ ਅਸੀਂ ਅਮਰਨਾਥ ਤੋਂ ਵਾਪਸ ਆਏ, ਸਾਡੇ ਕੰਨ 'ਤੇ ਪਿਸਟਲ ਰੱਖ ਦਿੱਤੀ ਜਾਂਦੀ ਹੈ ਵੀ ਪੈਸੇ ਦਿਓ। ਪਿਸਟਲ ਕਿਹੜੀ ਜਗ੍ਹਾ 'ਤੇ ਰੱਖਦੇ ਆ? ਸਾਡੀ ਵੀਰੇ ਇੱਥੇ ਹੀ ਹੈ ਜਗ੍ਹਾ, ਗਲੀ। ਮੈਂ ਜਦੋਂ ਗੱਡੀ 'ਤੇ ਆਉਂਦਾ ਸੀ ਮੇਰੇ ਕੰਨੀ 10 ਵਾਰੀ ਅਸਲਾ ਦਿਖਾਇਆ ਉਹ ਬੰਦਿਆਂ ਨੇ। ਇਹ ਕਰਾ ਸਾਰਾ ਕੁਛ ਰਿਹਾ ਸੀ ਸੌਣ ਲਾ। ਹੁਣ ਸਾਡੇ 'ਚ ਬੋਲਣ ਦੀ ਵੀ ਹਿੰਮਤ ਨਹੀਂ ਬਈ ਅਸੀਂ ਕਿੱਥੇ ਜਾ ਕੇ ਬੋਲੀਏ। ਸਾਡੀ ਤਾਂ ਕਿਸੇ ਪਾਸੇ ਨਹੀਂ ਸੁਣੀ। ਬਿਲਕੁਲ। ਐਂਡ 'ਤੇ ਤਾਂ ਮੈਂ ਡਿਪਟੀ ਸਾਹਿਬ ਨੇ ਸਾਡੀ ਬਹੁਤ ਮਦਦ ਕੀਤੀ ਵੀਰੇ। ਮਾਨਯੋਗ ਡਿਪਟੀ ਸਾਹਿਬ ਇੱਥੇ ਰਾਹੁਲ ਭਾਰਦਵਾਜ ਜੀ ਨਵੇਂ, ਬਹੁਤ ਸਪੋਰਟ ਕੀਤੀ ਉਹਨਾਂ ਨੇ ਸਾਡੀ। ਬਟ SHO ਸਾਹਿਬ ਕੋਲ ਨਹੀਂ ਸਾਨੂੰ ਸਪੋਰਟ ਨਹੀਂ। ਪਰਚਾ ਤਾਂ ਵੀਰੇ SHO ਸਾਹਿਬ ਨਹੀਂ ਕੱਟਣਾ ਹੁੰਦਾ ਨਾ। ਮੌੜ ਮੰਡੀ ਦੇ SHO ਸਾਹਿਬ ਵੱਲੋਂ ਕੋਈ ਸਪੋਰਟ ਨਹੀਂ? ਕੋਈ ਸਪੋਰਟ ਸਾਨੂੰ ਕੋਈ ਸਪੋਰਟ। ਕੀ ਕਹਿੰਦੇ ਨੇ ਜਦੋਂ ਜਾਂਦੇ ਹੋ ਤੁਸੀਂ ਥਾਣਿਆਂ ਦੇ ਵਿੱਚ ਜਾਂ ਕਚਹਿਰੀਆਂ ਦੇ ਵਿੱਚ ਜਾਂਦੇ ਹੋ? ਮੈਂ ਵੀਰੇ 4 ਦਿਨ ਹੋ ਗਏ, ਮੈਂ ਸਾਰੇ ਪ੍ਰੂਫ ਦੇ ਆਇਆ ਥਾਣੇ। ਜਦੋਂ ਮੈਂ ਪ੍ਰੂਫ ਦੇ ਵੀਰੇ ਪਰਚਾ ਉਸੇ ਟਾਈਮ ਕੱਟਣ ਦਾ ਮਸਲਾ ਬਣਦਾ ਕਿ ਨਹੀਂ, ਤੁਸੀਂ ਮੈਨੂੰ ਆਹ ਗੱਲ ਦੱਸ ਦਿਓ। ਮੈਂ ਸਾਰੇ ਪ੍ਰੂਫ ਦਿੱਤੇ ਵੀਰੇ। ਅਸੀਂ 4 ਦਿਨ ਸਾਰਾ ਦਿਨ ਥਾਣੇ 'ਚ ਬਹਿ ਕੇ ਮੁੜਦੇ ਰਹੇ ਹਾਂ ਬਈ ਪਰਚਾ ਕੱਟ ਦਿਓ। ਡਿਪਟੀ ਸਾਹਿਬ ਮੇਰੇ ਸਾਹਮਣੇ ਫੋਨ ਕਰਿਆ ਕਰਨ SHO ਨੂੰ, ਫੋਨ ਪਰਚਾ ਕੱਟ ਦੇ। ਕੋਈ ਨਹੀਂ ਜਨਾਬ ਕੱਟ ਰਹੇ ਹਾਂ। ਪਤਾ ਨਹੀਂ ਕਿਹਦਾ ਪ੍ਰੈਸ਼ਰ ਸੀ ਵੀਰੇ, ਕਿਹਦਾ ਪ੍ਰੈਸ਼ਰ ਕਹਿ ਸਕਦੇ ਹਾਂ, ਸਾਨੂੰ ਨਹੀਂ ਪਤਾ। ਕਿਉਂਕਿ ਪੰਜਾਬ ਸਰਕਾਰ ਕਹਿੰਦੀ ਆ ਅਸੀਂ ਭ੍ਰਿਸ਼ਟਾਚਾਰ ਮੁਕਤ ਕਰਤਾ ਪੰਜਾਬ ਦੇ ਵਿੱਚ ਕੋਈ ਫਰੋਤੀ ਨਹੀਂ ਮੰਗੂ, ਕੋਈ ਇੱਥੇ ਰੰਗਦਾਰੀ ਨਹੀਂ ਮੰਗੂਗਾ। ਅਜਿਹਾ ਕੁਛ ਪੰਜਾਬ ਸਰਕਾਰ, ਪੰਜਾਬ ਦੇ CM ਬਾਹਰ ਜਾ ਕੇ ਬੋਲਦੇ। ਬਹੁਤ ਗੱਲ ਤਾਂ ਵੀਰੇ ਜੁਦਾ ਹੈ। ਪਰਚਾ ਹੋਏ ਨੂੰ ਅੱਜ ਤਕਰੀਬਨ 2 ਦਿਨ ਹੋ ਗਏ ਜੀ। ਤੇ ਮੈਂ ਤੁਹਾਡੇ ਮੂਹਰੇ ਇੱਕ ਵੀਡੀਓ ਲੈ ਕੇ ਆਉਣਾ, ਤੁਸੀਂ ਇਹ ਦੇਖ ਕੇ ਤੁਸੀਂ ਆਪ ਹੈਰਾਨ ਰਹਿ ਜਾਓਗੇ ਵੀ ਆਹ ਹੋ ਕੀ ਰਿਹਾ ਵੀਰੇ। ਜਦੋਂ ਤੁਹਾਡੇ ਤੇ 751 ਦਾ ਪਰਚਾ ਪੈ ਜਾਏ ਨਾ, ਮੇਰੇ ਖਿਆਲ 'ਚ ਬੰਦੇ ਦੀ ਇੰਨੀ ਹਿੰਮਤ ਨਹੀਂ ਹੁੰਦੀ ਬਈ ਬੰਦਾ ਘਰੋਂ ਨਿਕਲ ਜੇ। ਕੋਈ ਛੋਟਾ ਮੋਟਾ ਨਹੀਂ ਹੁੰਦਾ, ਹਰੇਕ ਪਰਚਾ ਵੱਡਾ ਹੁੰਦਾ। ਬਿਲਕੁਲ। ਉਹ ਬੰਦਾ ਵੀਰੇ ਕੱਲ ਸ਼ਾਮ ਨੂੰ ਲਾਈਵ ਹੋ ਕੇ ਨੱਚ ਰਿਹਾ। ਇਹ ਵੀਡੀਓ ਦਿਖਾ ਦੇ ਜੀ। ਆਹ ਵੀਡੀਓ ਦਿਖਾ, ਨੈਟ ਬੰਦ ਹੋ ਗਿਆ। ਕੌਣ ਹੈ ਇਹ? ਸੋਹਨ ਲਾਲ ਵੀਰੇ, ਜਿਨ੍ਹਾਂ ਤੇ ਪਰਚਾ ਪਿਆ, ਜਿਹੜਾ ਸਾਰਾ ਕੁਝ ਕਰਾ ਰਿਹਾ ਹੈ। ਅੱਛਾ। ਆਹ ਬੰਦੇ ਨੂੰ ਖੌਫ ਨਹੀਂ ਹੈਗਾ ਵੀਰੇ ਗਵਰਨਮੈਂਟ ਦਾ। ਲਾਈਵ ਹੋ ਕੇ ਨੱਚ ਰਿਹਾ ਵੀਰੇ, ਕੋਈ ਪੁਰਾਣੀ ਵੀਡੀਓ ਨਹੀਂ। ਸੋਹਨ ਲਾਲ ਵਾਸ ਲਾਈਵ 15 ਘੰਟੇ ਪਹਿਲਾਂ। 15 ਘੰਟੇ ਪਹਿਲਾਂ। ਤੇ ਪੁਲਿਸ ਨੇ ਤੁਹਾਨੂੰ ਕੀ ਲੱਗਦਾ ਫੋਨ ਨਹੀਂ ਕੀਤਾ ਹੋਣਾ? ਇੱਕ ਵਾਰ ਦੀਪ ਇਹ ਵੀਡੀਓ ਦਿਖਾ ਦੇ ਕੈਮਰੇ ਦੇ ਵਿੱਚ, ਅੱਗੇ ਦੀ ਗੱਲਬਾਤ ਆਪਾਂ ਕਰਦੇ ਹਾਂ। ਦੋਨੇ ਹਰੀਸ਼ ਗਰਗ ਤੇ ਆਹ ਦੋਨੇ ਨੱਚ ਰਹੇ ਆ ਵੀਰੇ ਇਕੱਠੇ ਪਾਰਟੀਆਂ ਤੇ ਜਾ ਕੇ। ਬੰਦੇ ਦੇ ਵੀਰੇ ਪਰਚਾ ਹੋਵੇ, ਬੰਦਾ ਐ ਨੱਚ ਲੂ ਵੀਰੇ, ਬੰਦਾ ਐ। ਬਿਲਕੁਲ। ਤਾਂ ਬਈ
ਜੱਸੂ ਕੋਟ ਸਮੀਰ ਦਾ ਮਸਲਾ ਕੀ ਹੁੰਦਾ ਫਿਰ ਜਦੋਂ ਰੌਲਾ ਤੁਹਾਡਾ ਸੋਹਣ ਲਾਲ ਗਰਗ ਨਾਲ ਆ? ਜੱਸੂ ਕੋਟ ਸਮੀਰ ਕਿੱਥੋਂ ਆ ਜਾਂਦਾ ਫਿਰ ਇਹਦੇ 'ਚ? ਸੋਹਣ ਲਾਲ ਨੇ ਵੀਰੇ ਜੱਸੂ ਦੇ ਮੋਢੇ ਤੇ ਰੱਖ ਕੇ ਚਲਾਈ ਹੈ। ਸੋਹਣ ਲਾਲ ਦਾ ਫੋਨ ਤਾਂ ਨਹੀਂ ਆਇਆ ਵੀ ਸਾਨੂੰ ਫਰੋਤੀ ਚਾਹੀਦੀ ਆ, ਪੈਸੇ ਚਾਹੀਦੇ ਆ? ਸੋਹਣ ਲਾਲ ਵੀਰੇ ਦੇ ਮੋਢੇ ਤੇ ਰੱਖ ਕੇ ਚਲਾ ਰਿਹਾ, ਸੋਹਣ ਲਾਲ ਨੂੰ ਫੋਨ ਕਰਨ ਦੀ ਕੀ ਲੋੜ ਹੈ? ਜੱਸੂ ਦਾ ਬੈਕਗ੍ਰਾਉਂਡ ਹੀ ਆ ਹੈ। ਜੱਸੂ ਦੇ ਘੱਟ ਤੋਂ ਘੱਟ 50+ ਪਰਚਾ ਹੋਊਗਾ ਇਸ ਟਾਈਮ। ਜੱਸੂ ਪੂਰਾ ਗੈਂਗਸਟਰ ਹੈ, ਉਸ ਤੇ ਬਹੁਤ ਪਰਚੇ ਹੋਣਗੇ। ਜਦੋਂ ਸੋਹਣ ਲਾਲ ਨੇ ਉਹ ਬੰਦਾ ਹਾਇਰ ਕਰ ਲਿਆ ਤਾਂ ਸੋਹਣ ਲਾਲ ਨੂੰ ਆਪ ਪੈਰ ਲਵੇੜਨ ਦੀ ਕੀ ਲੋੜ ਹੈ? ਉਹ ਤਾਂ ਬੈਕ ਫੁੱਟ ਤੇ ਸਾਰਾ ਕੰਮ ਕਰ ਰਿਹਾ ਵੀਰੇ। ਆਮ ਆਦਮੀ ਪਾਰਟੀ ਵਾਲੇ ਕਹਿੰਦੇ ਅਸੀਂ ਕਹਿੰਦੇ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਰਹੇ ਹਾਂ, ਲੱਗਦਾ ਕਿਤੋਂ? ਨਹੀਂ ਵੀਰੇ, ਸਾਨੂੰ ਨਹੀਂ ਲੱਗਦਾ। ਅਸੀਂ ਤਾਂ ਵੀਰੇ ਪਹਿਲਾਂ ਕਾਂਗਰਸ ਨੂੰ ਵੋਟਾਂ ਪਾਈਆਂ ਸੀ, ਅਸੀਂ ਕੱਟੜ ਕਾਂਗਰਸੀ ਹਾਂ। ਅਸੀਂ ਅੱਜ ਤੱਕ ਕਦੇ ਇਹ ਜਿਹਾ ਰੰਗਲਾ ਪੰਜਾਬ ਨਹੀਂ ਦੇਖਿਆ ਜਿਹੜਾ ਹੁਣ ਦੇਖ ਲਿਆ। ਇਹ ਖੂਨ ਨਾਲ ਜ਼ਰੂਰ ਰੰਗਿਆ ਜਾਣਾ ਇੱਕ ਦਿਨ, ਵੈਸੇ ਨਹੀਂ। ਡਰ ਲੱਗਦਾ ਜਦੋਂ ਜਾਂਦੇ ਹੋ, ਕਰਨੇ ਹੋ, ਦੁਕਾਨ ਤੇ ਬੈਠਦੇ ਹੋ ਸਾਰੀ ਦਿਹਾੜੀ ਤੇ ਰੌਣਕਾਂ ਮੁੱਕੀਆਂ ਪਈਆਂ ਵੀਰੇ। ਘਰੋਂ ਆਉਣ ਵੇਲੇ ਡਰ ਲੱਗਦਾ, ਸ਼ਾਮ ਨੂੰ ਜਾਣ ਵੇਲੇ ਲੱਗਦਾ ਵੀ ਰਸਤੇ 'ਚ ਉਨੀ ਕੀ ਨਾ ਹੋ ਜਾਵੇ। ਆਹ ਦੇਖ ਲਓ, ਸਿਕਿਉਰਿਟੀ ਹੈ ਇੱਥੇ ਕੋਈ? ਐਡਾ ਵੱਡਾ ਸਾਡਾ ਮਸਲਾ ਬਣਿਆ ਪਿਆ। ਮੇਰੇ ਹਿਸਾਬ ਨਾਲ ਹਰੇਕ ਨਿਊਜ਼ ਚੈਨਲ ਤੇ ਸਾਡੀ ਖਬਰ ਲੱਗੀ ਪਈ ਹੈ। ਕੋਈ ਹੈ? ਦੀਪ ਇੱਕ ਵਾਰ ਆ ਦਿਖਾ ਦੇ, ਸਾਰਾ ਦਿਖਾ ਦੇ, ਕੈਮਰਾ ਘੁਮਾ ਦੇ, ਟ੍ਰਾਈਪੋਡ ਤੇ ਲੱਗਿਆ ਕੈਮਰਾ ਘੁਮਾ ਦਿਓ, ਕਿਉਂਕਿ ਪਸੀਨੇ ਆ ਰਹੇ ਨੇ। ਬਾਈ ਹੋਰੇ ਕਹਿੰਦੇ ਕਿ ਮੂੰਹ ਤੋਂ ਰੌਣਕਾਂ ਜਿਹੜੀਆਂ ਉਹ ਖਤਮ ਹੋ ਗਈਆਂ ਨੇ ਤੇ ਮਸਲਾ ਬਹੁਤ ਵੱਡਾ ਬਣਿਆ ਹੋਇਆ, ਪਰ ਸਿਕਿਉਰਿਟੀ ਦਾ ਇੱਕ ਵੀ ਬੰਦਾ ਨਜ਼ਰ ਨਹੀਂ ਆਇਆ। ਬਾਕੀ ਬਈ ਅਸੀਂ ਬਾਹਰੋਂ ਆਏ ਚੱਲ ਕੇ, ਸਾਨੂੰ ਵੀ ਕਿਸੇ ਨੇ ਰੋਕਿਆ ਨਹੀਂ ਹੈਗਾ, ਪੁੱਛਿਆ ਨਹੀਂ ਹੈਗਾ, ਕਿਉਂਕਿ ਅਸੀਂ ਗੱਡੀ ਤੁਹਾਡੇ ਬਾਹਰ ਚਲਾਤੀ ਲਿਆ। ਬਿਲਕੁਲ ਵੀਰੇ, ਬਾਹੀ ਮਸਲੇ ਆ ਵੀਰੇ। ਹੋਰ ਵਾਰੀ ਕੀ ਦੱਸੀਏ, ਹੁਣ ਤਾਂ ਆਪ ਪੱਕੇ ਪਏ ਆ। ਲੱਖਾ ਸਿੰਘ ਸਿਧਾਣਾ ਆਉਂਦੇ ਨੇ, ਉਹਨਾਂ ਦਾ ਕੋਈ ਵਿਸ਼ਵਾਸ ਹੈ ਲੱਖਾ ਸਿੰਘ ਸਿਧਾਣਾ ਤੇ? ਵੀਰੇ ਤਾਂ ਹੀ ਤਾਂ ਤੁਰ ਪਏ ਪੁਲਿਸ ਦੇ ਸਾਰੇ। ਅਸੀਂ ਕਿੱਥੇ ਤੁਰ ਪੈਂਦੇ? ਤੁਰੇ ਤਾਂ ਲੱਖੇ ਦੇ ਸਿਰ ਤੇ ਹੀ ਆ। ਜਿਹੜੇ ਪਰਚੇ ਹੋਏ ਪੁਲਿਸ ਦੇ ਸਾਰੇ ਹੋਏ। ਤੁਹਾਨੂੰ ਕੀ ਲੱਗਦਾ? ਲੱਗਦਾ ਨਹੀਂ ਹੈਗਾ ਵੀ ਫੇਕ ਖਬਰਾਂ ਵੀ ਚੱਲ ਜਾਂਦੀਆਂ ਹੁੰਦੇ ਨੇ ਕਈ ਵਾਰ? ਫੇਕ ਵੀਰੇ ਹੁਣ ਮੈਂ ਤੁਹਾਨੂੰ ਦੱਸਣਾ ਨਹੀਂ ਚਾਹੁੰਦਾ ਹਾਲੇ। ਤੁਹਾਨੂੰ ਨਿਊਜ਼ ਚੈਨਲ ਦੀ ਮੈਂ ਇਹੋ ਜਿਹੀ ਗੱਲ ਦੱਸ ਸਕਦਾ ਵੀ ਜਾਲੀ ਬੰਦੇ ਲਾ ਕੇ ਫੋਟੋਆਂ ਪਾਈਆਂ। ਕਮਾਲ ਦੀ ਗੱਲਬਾਤ ਹੋਈ ਕਿਸੇ ਨਾਲ? ਹੋਈ ਹੈ ਵੀਰੇ, ਦੱਸਾਂਗੇ ਅਗਲੀਆਂ ਵੀਡੀਓ 'ਚ ਦੱਸਾਂਗੇ ਤੁਹਾਨੂੰ। ਦੱਸਾਂਗੇ ਅਲੱਗ ਹੀ ਹੋਰ ਕਿਸੇ ਬੰਦੇ ਦੀਆਂ ਫੋਟੋਆਂ ਲਾ ਕੇ ਯਾਰ ਤੁਸੀਂ ਵੀਡੀਓ ਪਾਈ ਜਾਂਦੇ ਹੋ। ਪਲੀਜ਼ ਰਿਕੁਐਸਟ ਹੈ ਨਿਊਜ਼ ਚੈਨਲਸ ਵਾਲਿਆਂ ਨੂੰ, ਐਂ ਨਾ ਕਰੋ ਯਾਰ। ਸਾਡੀ ਇੱਜ਼ਤ ਹੈ, ਤੁਸੀਂ ਬਾਕੀ ਲੋਕਾਂ ਦੀਆਂ ਇੱਜ਼ਤਾਂ ਉਛਾਲੀ ਜਾਂਦੇ ਹੋ ਜਿਨ੍ਹਾਂ ਨਾਲ ਕੋਈ ਸਾਡਾ ਲੈਣਾ ਨਹੀਂ, ਕੋਈ ਦੇਣਾ ਨਹੀਂ। ਆਹ ਮਸਲਾ। ਜਦੋਂ ਤੁਸੀਂ ਇੱਥੇ ਬੈਠਦੇ ਹੋ ਬਈ, ਚੰਡੀਗੜ੍ਹ ਛੱਡ ਕੇ ਆਉਣੇ ਹੋ, ਪੰਜਾਬ ਦੇ ਵੱਲ ਨੂੰ ਤੁਸੀਂ ਮੂੰਹ ਕਰਦੇ ਹੋ, ਆਪਦੀ ਜਨਮ ਭੂਮੀ ਵੱਲ ਨੂੰ ਮੂੰਹ ਕਰਦੇ ਹੋ, ਸੁਪਨੇ ਬੜੇ ਹੋਣੇ ਆ ਸੰਜੋਏ ਵੀ ਅਸੀਂ ਆਹ ਕੁਛ ਕਰਾਂਗੇ, ਪਰ ਇੱਥੇ ਆ ਕੇ ਪਤਾ ਨਹੀਂ ਸੀ ਕਿ 12-13 ਲੱਖ ਫਰੋਤ ਵੀ ਦੇ ਦਿਆਂਗੇ। ਵੀਰੇ 12-15 ਲੱਖ ਤਾਂ ਉਹਨੂੰ ਛੱਡੀ ਬੈਠੇ ਆ, 12-13 ਲੱਖ ਫਰੋਤੀ ਦੇਤੀ। ਅਸੀਂ ਤਾਂ ਆਹੀ ਚੀਜ਼ਾਂ ਦੇ ਥੱਲੇ ਆ ਗਏ। ਅਸੀਂ ਕੀ ਕਰਨੀ ਆ ਸਾਡੀਆਂ ਕਮਾਈਆਂ? ਅਸੀਂ ਕਮਾ ਕੇ ਕਿੱਥੇ ਲੈ ਜਾਵਾਂਗੇ? ਸਾਡੇ ਕੋਲੋਂ ਜੇ ਆਹੀ ਪੈਸੇ ਦਿੱਤੇ ਜਾਣਗੇ ਤਾਂ ਹੀ ਅਸੀਂ ਕੁਝ ਕਮਾਵਾਂਗੇ ਨਾ। ਕੋਈ ਕਮਾਈ ਤਾਂ ਰਹੀ ਨਹੀਂ, ਜਿੰਨੀ ਹੁੰਦੀ ਆ ਇਹੀ ਲੈ ਜਾਂਦੇ। ਹੋਰ ਪਾਉਣਾ ਘਰ ਦੇ ਵਿੱਚ, ਜਿਵੇਂ ਤੁਸੀਂ ਹੋ, ਤੁਹਾਡੇ ਫਾਦਰ ਸਾਹਿਬ ਇੱਥੇ? ਮੇਰੇ ਮਦਰ ਹੋ ਗਏ, ਮੇਰੀ ਸਿਸਟਰ ਹੋ ਗਈ ਵੀਰੇ, 4 ਮਦਰ ਸਿਸਟਰ। ਫਿਰ ਚਲੋ ਤੁਹਾਡਾ ਮਸਲਾ ਆ ਗਿਆ। ਸਿੱਧੂ ਮੂਸੇਵਾਲੇ ਦੇ ਬਾਪ ਵੀ ਕਹਿੰਦੇ ਰਹਿੰਦੇ ਨੇ ਕਿ ਸਾਡੇ ਪੁੱਤ ਤੋਂ ਫਰੋਤੀਆਂ ਮੰਗਦੇ ਸੀ, ਪਰ ਉਹਨਾਂ ਨੇ ਫਰੋਤੀਆਂ ਨਹੀਂ ਦਿੱਤੀਆਂ ਤੇ ਉਹਨਾਂ ਨੂੰ ਗੋਲੀਆਂ ਮਿਲ ਗਈਆਂ। ਬਿਲਕੁਲ ਆਹੀ ਅਸ਼ਰ ਹੈ ਵੀਰੇ। ਜਦੋਂ ਘਰ ਦੇ ਵਿੱਚ ਪਰਿਵਾਰ 'ਚ ਬੈਠਦੇ ਹੋ, ਗੱਲਬਾਤ ਹੁੰਦੀ ਆ, ਕਹਿੰਦੇ ਹੁੰਦੇ ਨੇ ਕਿ ਮਹਾਜਨ ਤਾਂ ਪਿੰਡੇ ਦੀ ਜੂੰ ਤੱਕ ਨਹੀਂ ਦਿੰਦੇ, ਪਰ ਤੁਸੀਂ ਤਾਂ 15 ਲੱਖ ਰੁਪਇਆ ਦੇ ਚੁੱਕੇ ਹੋ। ਡਰ ਹੀ ਇੰਨਾ ਕਰਾਂਗਾ ਵੀਰੇ, ਕੀ ਕਰੀਏ? ਡਰ? ਬਿਲਕੁਲ ਡਰ। ਹੋਰ ਕੋਈ ਆਉਂਦਾ ਬਾਂਹ ਫੜਨ ਨੂੰ? ਕੋਈ ਲੀਡਰ, ਕੋਈ ਵਿਰੋਧੀ ਧਿਰ ਦਾ ਨੇਤਾ, ਕੋਈ ਹੋਰ ਚੀਜ਼? ਕਿਸੇ ਵੀ ਬੰਦੇ ਨੇ ਬਾਂਹ ਨਹੀਂ ਫੜੀ ਵੀਰੇ ਲੱਖੇ ਸਿਧਾਣੇ ਤੋਂ ਬਿਨਾਂ। ਕਿਸੇ ਦਾ ਹਾਲ ਤੱਕ ਫੋਨ ਨਹੀਂ ਆਇਆ ਸਾਨੂੰ। ਕਿਸੇ ਦਾ ਫੋਨ ਵੀ ਨਹੀਂ। ਜਿਹੜੇ ਵੱਡੇ ਵੱਡੇ ਨਾਅਰੇ ਮਾਰਦੇ ਨੇ, ਲਿਖੇ ਹੁੰਦੇ ਨੇ ਕਿ ਅਸੀਂ ਪੰਜਾਬ ਦੇ ਨਾਲ ਆ, ਅਸੀਂ ਪੰਜਾਬ ਦੇ ਆ। ਫੇਕ ਹੈ ਵੀਰੇ, ਸਭ ਕੁਝ ਫੇਕ ਹੈ। ਜਦੋਂ ਬੀਤਦੀ ਹੈ ਉਦੋਂ ਪਤਾ ਲੱਗਦਾ। ਨਿਊਜ਼ ਚੈਨਲਾਂ 'ਤੇ ਸਭ ਕੁਝ ਸੁਣਨ ਨੂੰ ਵਧੀਆ ਲੱਗਦਾ। ਜਦੋਂ ਇੱਥੇ ਕਿਸੇ ਦੇ ਬੀਤਦੀ ਹੈ ਨਾ, ਉਦੋਂ ਪਤਾ ਲੱਗਦਾ। ਕਿੰਨੇ ਦਿਨਾਂ ਬਾਅਦ ਅੱਜ ਥੋੜ੍ਹੀ ਬਹੁਤੀ ਜਿਹੜੀ ਸਮੈਲ ਆ ਮੂੰਹ 'ਤੇ ਆਈ ਹੈਗੀ? ਹਾਲੇ ਨਹੀਂ ਹੈਗੀ ਵੀਰੇ, ਹਾਲੇ ਉੱਤੋਂ ਹੀ ਸਮਾਈਲ ਹੈ। ਹਾਲੇ ਜਦੋਂ ਉਹ ਬੰਦੇ ਜਿਹੜੇ ਨੱਚੀ ਜਾਂਦੇ ਆ, ਸਾਡੇ ਦਾ ਸਮਾਈਲ ਉਦੋਂ ਆਉਣੀ ਹੈ ਵੀਰੇ ਜਦੋਂ ਫੜ ਕੇ ਅੰਦਰ ਦਿੱਤੇ। ਹਾਲੇ ਤਾਂ ਉਹ ਨੱਚੀ ਜਾਂਦੇ ਆ। ਲੱਗਦਾ ਵੀ ਉਹਨਾਂ ਨੂੰ ਫੜਿਆ ਜਾਊਗਾ, ਕਿਉਂਕਿ ਤੁਸੀਂ ਕਿਹਾ ਵੀ ਉਹਨਾਂ ਦੀ ਕੋਈ ਗੱਲਬਾਤ ਨਹੀਂ ਹੋਈ। ਜੱਸੂ ਸਾਡੇ ਤੋਂ ਫਰੋਤੀਆਂ ਮੰਗ ਰਿਹਾ। ਵੀਰੇ ਸੋਹਣ ਲਾਲ ਅੱਜ ਤੋਂ ਮਹੀਨਾ 1.5 ਮਹੀਨਾ ਪਹਿਲਾਂ ਰਿਵਾਲਵਰ ਲਿਆਇਆ ਜਿਹਦੀ ਕੀਮਤ ਘੱਟ ਤੋਂ ਘੱਟ 7 ਤੋਂ 8 ਲੱਖ ਰੁਪਏ। ਉਹਨੂੰ ਲਾਇਸੈਂਸ ਮਿਲ ਜਾਂਦਾ, ਸਾਨੂੰ ਨਹੀਂ ਮਿਲਦਾ। ਤੁਸੀਂ ਅਪਲਾਈ ਕਰਿਆ? ਵੀਰੇ ਮਿਲਣਾ ਹੀ ਨਹੀਂ। ਮੰਗ ਕਰਦੇ ਹੋ ਵੀ ਤੁਸੀਂ ਅਪਲਾਈ ਕਰੋ? ਕਰਦੇ ਆ ਵੀਰੇ, ਅਸੀਂ ਮੰਗ ਕਰਦੇ ਹਾਂ ਰਿਵਾਲਵਰ ਦੀ। ਵੀਰੇ ਸਾਨੂੰ ਹੁਣ ਇੱਥੇ ਇੰਨੀ ਡਰ ਹੈ, ਸਾਨੂੰ ਕੋਈ ਚੀਜ਼ ਦਿੱਤੀ ਗਈ ਨਹੀਂ ਗੌਰਮੈਂਟ ਕਰਨੀ ਹੈ। ਕੋਈ ਸਾਨੂੰ ਵੀ ਇੱਥੇ ਗਨਮੈਨ ਦੇਣ, ਕੋਈ ਸਾਨੂੰ ਵੀ ਸਾਡੇ ਵੀ ਲਾਇਸੈਂਸ ਤਿਆਰ ਕਰਾਉਣ, ਕੋਈ ਬਟ
ਕੋਈ ਸੁਣਵਾਈ ਨਹੀਂ। ਮਿਲੇ ਹੋ ਮੈਸਰਖਾਨੇ ਨੂੰ? ਤੁਹਾਡੇ ਹਲਕੇ ਤੋਂ ਜਿੱਤਿਆ ਸੁਖਵੀਰ ਸਿੰਘ ਮੈਸਰਖਾਨ ਨੂੰ। ਉਮੀਦ ਬਹੁਤ ਸੀ ਵੀਰੇ, ਪਰ ਕੁਛ ਹੈ ਨਹੀਂ। ਨਹੀਂ ਤੁਸੀਂ ਮਿਲ ਕੇ ਵੀ ਨਹੀਂ ਆਏ ਕਿ ਇੱਕ ਮਿਲੇ? ਵਾਰੀ ਮਿਲ ਕੇ ਕੀ ਕਹਿੰਦੇ? ਕੋਈ ਗੱਲ ਨਹੀਂ, ਕਰਵਾ ਦਿਆਂਗੇ। ਕਰਵਾ ਦਿਆਂਗੇ। ਦੁਬਾਰਾ ਗਏ ਨਹੀਂ? ਇੱਕ ਪਾਰਟੀ ਨਾਲ ਹੀ ਤੁਰਿਆ ਜਾਊ ਮੇਰੇ, ਫਿਰ ਇੱਕ ਬੰਦੇ ਨਾਲ ਹੀ ਤੁਰਿਆ ਜਾਊ। ਹੁਣ ਜਦੋਂ ਲੱਖੇ ਸਿਧਾਣੇ ਨਾਲ ਤੁਰ ਪਏ ਤਾਂ ਤੁਰ ਪਏ, ਹੁਣ ਨਹੀਂ ਪਿੱਛੇ। ਬਿਲਕੁਲ। ਤਾਂ ਇਹ ਅਸੀਂ ਕਹਾਣੀ ਆ ਜਿਹੜੀ ਥੋੜ੍ਹੀ ਜਿਹੀ ਬਿਆਨ ਕਰੀ ਆ, ਤਾਂ ਕੋਸ਼ਿਸ਼ ਸਾਡੀ ਇਹ ਰਹੇਗੀ ਕਿ ਅਸੀਂ ਉਹਨਾਂ ਲੋਕਾਂ ਤੱਕ ਵੀ ਪਹੁੰਚੀਏ, ਜਾਂ ਉਹ ਲੋਕ ਸਾਡੇ ਨਾਲ ਕੰਟੈਕਟ ਕਰ ਸਕਦੇ ਨੇ ਇੰਡੋਜ਼ ਟੀਵੀ 'ਤੇ ਜਿਨ੍ਹਾਂ ਲੋਕਾਂ ਦਾ ਇਸ ਇੰਟਰਵਿਊ ਦੇ ਵਿੱਚ ਜ਼ਿਕਰ ਹੋ ਰਿਹਾ। ਤਾਂ ਅਸੀਂ ਹਮੇਸ਼ਾ ਜਿਹੜੀ ਕਿ ਪੱਤਰਕਾਰੀ ਨੂੰ ਪੱਤਰਕਾਰੀ ਦੀ ਨਿਗਾਹ ਦੇ ਨਾਲ ਦੇਖਾਂਗੇ, ਅੱਖ ਦੇ ਨਾਲ ਦੇਖਾਂਗੇ ਕਿ ਜਿਹੜੇ ਲੋਕਾਂ ਦਾ ਬਾਈ ਨੇ ਜ਼ਿਕਰ ਕੀਤਾ, ਬੇਸ਼ੱਕ ਉਹ ਜੱਸੂ ਕੋਟ ਸ਼ਮੀਰ ਹੋਵੇ, ਬੇਸ਼ੱਕ ਉਹ ਸੋਹਣ ਲਾਲ ਗਰਗ ਹੋਵੇ, ਬੇਸ਼ੱਕ ਕੋਈ ਵੀ ਹੋਵੇ, ਤਾਂ ਉਹ ਸਾਡੇ ਨਾਲ ਕੰਟੈਕਟ ਕਰ ਸਕਦੇ ਨੇ ਇੰਡੋਜ਼ ਟੀਵੀ 'ਤੇ, ਤਾਂ ਕਿ ਅਸੀਂ ਉਹਨਾਂ ਦਾ ਵੀ ਜਿਹੜਾ ਪੱਖ ਆ ਉਹ ਲੋਕਾਂ ਦੇ ਸਾਹਮਣੇ ਰੱਖ ਸਕੀਏ। ਫਿਲਹਾਲ ਅਸੀਂ ਜਿਹੜੀ ਚਰਚਾ ਗਈ ਉਹ ਮੌੜ ਮੰਡੀ ਬਜਾਜ ਜਿਹੜਾ ਕਿ ਇਹਨਾਂ ਦਾ ਸ਼ੋਰੂਮ ਆ ਉੱਥੋਂ ਕਰ ਰਹੇ ਆ, ਅਤੇ ਬਾਈ ਹੋਰਾਂ ਦੇ ਨਾਲ ਜਿਹੜੀ ਮੁਲਾਕਾਤ ਆ ਉਹ ਚੱਲ ਰਹੀ ਆ। ਤਾਂ ਇਹਨਾਂ ਦਾ ਦੱਸਣਾ ਕਿ ਸਾਨੂੰ ਰੋਟੀ ਨਹੀਂ ਸਵਾਦ ਲੱਗਦੀ, ਸਾਡੇ ਚਿਹਰਿਆਂ ਦੇ ਜਿਹੜੇ ਹਾਸੇ ਨੇ ਉਹ ਉੱਡੇ ਪਏ ਨੇ, ਅਤੇ ਸਰਕਾਰ ਆ ਜਿਹੜੀ ਉਹ ਕਿਤੇ ਨਾ ਕਿਤੇ ਜਾ ਕੇ ਇਹਨਾਂ ਮੁੱਦਿਆਂ ਵੱਲ ਜਾਂ ਇਹਨਾਂ ਗੱਲਾਂ ਵੱਲ ਧਿਆਨ ਨਹੀਂ ਦੇ ਰਹੀ। ਇਹ ਕਹਿ ਲਓ ਜਾਂ ਕਿ ਸਰਕਾਰ ਆ ਜਿਹੜੀ ਉਹ ਸੁੱਤੀ ਪਈ ਆ ਬਾਈ। ਬਿਲਕੁਲ ਵੀਰੇ, ਆਹੀ ਗੱਲ ਹੈ, ਸੁੱਤੀ ਪਈ ਹੈ। ਮੁੱਖ ਮੰਤਰੀ ਸਾਹਿਬ ਜਾ ਕੇ ਕਹਿੰਦੇ ਨੇ ਦੂਸਰੀਆਂ ਸਟੇਟਾਂ ਦੇ ਵਿੱਚ ਕਿ ਅਸੀਂ ਪੰਜਾਬ ਦੇ ਵਿੱਚ ਪੰਜਾਬ ਬਣਾਉਣ 'ਤੇ ਲੱਗੇ ਹੋਏ ਹਾਂ, ਅਸੀਂ ਭ੍ਰਿਸ਼ਟਾਚਾਰ ਮੁਕਤ ਕਰਤਾ ਪੰਜਾਬ, ਉੱਥੇ ਸਾਡਾ ਕੰਮ ਬੋਲਦਾ, ਅਸੀਂ ਬਹੁਤ ਸਾਰੇ ਕੰਮ ਕਰ ਰਹੇ ਹਾਂ। ਹੁਣ ਤਾਂ ਕਹਿਣ ਵੇਲੇ ਵੀ ਕੁਛ ਵੀਰੇ ਡਰ ਲੱਗਦਾ ਵੀ ਪਤਾ ਨਹੀਂ ਪੁੱਠੀ ਨਾ ਪਏ। ਪੁੱਠੀ ਨਾ ਪੈ ਜੇ। ਪੁੱਠੀ ਨਾ। ਡਰਦੇ ਹੋ? ਬਹੁਤ ਡਰਦੇ ਆ ਵੀਰੇ, ਤਾਂ ਹੀ ਤਾਂ ਹੁਣ ਪਿੱਛੇ ਹਟ ਗਏ। ਬਿਲਕੁਲ। ਤਾਂ ਚਲੋ ਇਹੀ ਜਿਹੜੀ ਅਸੀਂ ਗੱਲਬਾਤ ਸੀ ਉਹ ਰੱਖਣੀ ਚਾਹੁੰਦੇ ਸੀ ਕਿ ਬਾਈ ਹੋਰਾਂ ਦੇ ਨਾਲ ਜਿਹੜੀ ਮੁਲਾਕਾਤ ਆ ਉਹ ਹੋ ਸਕੇ। ਪਹਿਲਾਂ ਤਾਂ ਇੰਟਰਵਿਊ ਦਿੰਦੇ ਨਹੀਂ ਸੀ ਡਰਦੇ ਮਾਰੇ, ਅਤੇ ਜਿਹੜੀ ਇੰਟਰਵਿਊ ਹੋਈ ਆ ਤਾਂ ਇਸ ਦੇ ਵਿੱਚ ਕਾਫੀ ਗੱਲਾਂ ਸਾਹਮਣੇ ਆਈਆਂ ਨੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਮੇਰੇ ਸਹਿਯੋਗੀ ਸਾਥੀ ਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ, ਧੰਨਵਾਦ। ਚੱਕਰ ਕੀ ਸੀਗਾ ਉਸ ਉਹਦੇ ਵਿੱਚ? ਫਰੌਤੀ ਕਿਉਂ ਮੰਗਦੇ ਨੇ? ਕਾਰਨ ਕੀ ਆ? ਕੋਈ ਨਿੱਜੀ ਰੰਜਿਸ਼ ਆ ਜਾਂ ਫਿਰ ਕੋਈ ਹੋਰ ਮਸਲਾ ਦਾ? ਆਪਾਂ ਚੰਡੀਗੜ੍ਹ ਹੋਟਲਾਂ ਦਾ ਕੰਮ ਕੀਤਾ ਸੀ ਵੀਰੇ, ਸੋਹਣ ਲਾਲ ਹੈ ਚੰਡੀਗੜ੍ਹ ਤੋਂ, ਬੈਕ ਹੈ ਜਿਹੜੀ ਉਹਨਾਂ ਦੀ ਬਜ਼ੁਰਗ ਉਹਨਾਂ ਦੇ ਦਾਦੇ ਪੜਦਾਦੇ ਮੋੜ ਤੋਂ ਹੀ ਸੀਗੇ। ਫਿਰ ਵੀਰੇ ਉਹਨੇ ਸਾਨੂੰ ਫੋਨ ਕਰਾਇਆ ਗੈਂਗਸਟਰਾਂ ਤੋਂ। ਨਾ ਜੀ ਆਪਾਂ ਡਰਦੇ ਆ ਮਹਾਰਾਜ, ਡਰਦੇ ਨਹੀਂ, ਸਾਰੇ ਡਰਦੇ ਆਗੇ। ਮੈਂ ਤੁਹਾਨੂੰ ਇਹ ਗੱਲ ਦੱਸਤੀ ਵੀ ਇਸ ਤੋਂ ਬਾਅਦ ਮੈਨੂੰ ਕੋਈ ਵੀ ਕੰਪਲੇਂਟ ਆ ਗਈ, ਤੇਰਾ ਹਿਸਾਬ ਕਿਤਾਬ ਆ ਮੈਨੂੰ ਫੋਨ ਕਰ ਲਈ, ਮੈਂ ਤੈਨੂੰ ਸਾਰਾ ਹਿਸਾਬ ਕਿਤਾਬ ਦੱਸੂ, ਕੋਲੇ ਭਾਲਾਂਗੇ ਆਪਾਂ ਉਹਨਾਂ ਨੂੰ, ਠੀਕ ਹੈ। ਪਰਸੋਂ ਤੁਸੀਂ ਨਜਾਇਜ਼ ਬੰਦੇ ਨੂੰ ਤੰਗ ਕਰ ਰਹੇ ਹੋ, ਜੇ ਇਸ ਤੋਂ ਬਾਅਦ ਮੈਨੂੰ ਕੰਪਲੇਂਟ ਆ ਗਈ ਤਾਂ ਹਿਸਾਬ ਲਾ ਲਓ, ਮੈਂ ਫੋਨ ਨਹੀਂ ਕਰਨਾ, ਮੈਂ ਸਿੱਧਾ ਤੁਹਾਡੇ ਘਰ ਦਾ ਐਡਰੈਸ ਲੈ ਕੇ ਘਰੇ ਆਉਣਾ ਮੈਂ ਤੁਹਾਡੇ। ਉਸ ਤੋਂ ਵੀਰੇ ਤਕਰੀਬਨ 6 ਮਹੀਨਿਆਂ ਬਾਅਦ ਉਹ ਸਾਡੇ ਤੇ 326 ਦਾ ਝੂਠਾ ਪਰਚਾ ਕਰਾਉਂਦਾ। ਅਸੀਂ 1 ਮਹੀਨਾ ਘਰੋਂ ਫਰਾਰ ਹਾਂ ਉਹ ਪਰਚੇ ਦੇ ਦੌਰਾਨ, ਅਤੇ ਉਸ ਤੋਂ ਬਾਅਦ ਸਾਡੀ ਇਨਕੁਆਇਰੀ ਲੱਗੀ, ਅਸੀਂ ਇਨਕੁਆਇਰੀ ਜੋ ਬਾਹਰ ਹੋ ਗਏ ਬਿਕੋਜ਼ ਅਸੀਂ ਕੁਛ ਕੀਤਾ ਹੀ ਨਹੀਂ ਸੀ। ਅੱਜ ਤੋਂ 1.5 ਮਹੀਨਾ ਪਹਿਲਾਂ ਅਸੀਂ ਜਾ ਰਹੇ ਸੀ ਅਮਰਨਾਥ ਦਰਸ਼ਨ ਕਰਨ, ਪਠਾਨਕੋਟ ਦੇ ਕੋਲੇ ਪਹੁੰਚੇ ਅਤੇ ਜੱਸੂ ਦਾ ਸਾਨੂੰ ਫੋਨ ਆਉਂਦਾ ਬਈ ਆਪਣੇ ਪੁਰਾਣੇ ਹਿਸਾਬ ਕਿਤਾਬ ਰਹਿੰਦੇ ਆ। ਉਸ ਤੋਂ ਬਾਅਦ ਵੀਰੇ ਜਦੋਂ ਅਸੀਂ ਅਮਰਨਾਥ ਤੋਂ ਵਾਪਸ ਆਏ, ਸਾਡੇ ਕੰਨ 'ਤੇ ਪਿਸਟਲ ਰੱਖ ਦਿੱਤੀ ਜਾਂਦੀ ਹੈ ਵੀ ਪੈਸੇ ਦਿਓ। ਕੀ ਕਹਿੰਦੇ ਨੇ ਜਦੋਂ ਜਾਂਦੇ ਹੋ ਤੁਸੀਂ ਥਾਣਿਆਂ ਦੇ ਵਿੱਚ ਜਾਂ ਕਚਹਿਰੀਆਂ ਦੇ ਵਿੱਚ ਜਾ ਕੇ? ਮੈਂ ਵੀਰੇ 4 ਦਿਨ ਹੋ ਗਏ, ਮੈਂ ਸਾਰੇ ਪ੍ਰੂਫ ਦੇ ਆਇਆ ਥਾਣੇ, ਸਾਰਾ ਦਿਨ ਥਾਣੇ 'ਚ ਬਹਿ ਕੇ ਮੁੜਦੇ ਰਹੇ ਵੀ ਪਰਚਾ ਕੱਟ ਦੇ, ਪਰਚਾ ਕੱਟ। ਡਿਪਟੀ ਸਾਹਿਬ ਮੇਰੇ ਸਾਹਮਣੇ ਫੋਨ ਕਰਿਆ ਕਰਨਾ, ਐਸਐਚਓ ਨੂੰ ਫੋਨ, ਪਰਚਾ ਕੱਟ ਦੇ। ਕੋਈ ਨਹੀਂ ਜਨਾਬ ਕੱਟ ਰਹੇ ਹਾਂ। ਪਤਾ ਨਹੀਂ ਕਿਹਦਾ ਪ੍ਰੈਸ਼ਰ ਸੀ, ਕਿਹਦਾ ਪ੍ਰੈਸ਼ਰ ਕਹਿ ਸਕਦੇ ਹਾਂ ਸਾਨੂੰ, ਕਿਉਂਕਿ ਪੰਜਾਬ ਸਰਕਾਰ ਕਹਿੰਦੀ ਆ ਅਸੀਂ ਭ੍ਰਿਸ਼ਟਾਚਾਰ ਮੁਕਤ ਕਰਤਾ ਪੰਜਾਬ ਦੇ ਵਿੱਚ ਕੋਈ ਫਰੌਤੀ ਨਹੀਂ ਮੰਗੂ, ਕੋਈ ਇੱਥੇ ਰੰਗਦਾਰੀ ਨਹੀਂ ਮੰਗੂ। ਵੀਰੇ ਜਦੋਂ ਤੁਹਾਡੇ ਤੇ 751 ਦਾ ਪਰਚਾ ਪੈ ਜਾਏ ਨਾ, ਮੇਰੇ ਖਿਆਲ 'ਚ ਬੰਦੇ ਦੀ ਇੰਨੀ ਹਿੰਮਤ ਨਹੀਂ ਹੁੰਦੀ ਬਈ ਬੰਦਾ ਘਰੋਂ ਨਿਕਲ ਜਾਵੇ। ਆਹ ਬੰਦੇ ਨੂੰ ਖੌਫ ਨਹੀਂ ਹੈਗਾ ਵੀਰੇ ਗੌਰਮੈਂਟ। ਲਾਈਵ ਹੋ ਕੇ ਨੱਚ ਰਿਹਾ ਵੀਰੇ, ਕੋਈ ਪੁਰਾਣੀ ਵੀਡੀਓ ਨਹੀਂ, ਸੋਹਣ ਲਾਲ ਵਾਜ਼ ਲਾਈਵ 15 ਘੰਟੇ ਪਹਿਲਾਂ। ਇੰਡੋਜ਼ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ, ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਗੱਲਬਾਤ ਕਰਾਂਗੇ ਪੰਜਾਬ ਦੇ ਵਿੱਚ ਲਗਾਤਾਰ ਫਰੌਤੀਆਂ ਦੀ ਮੰਗ ਹੋ ਰਹੀ ਆ, ਤਾਂ ਇਸੇ ਹੀ ਫਰੌਤੀਆਂ ਦੀ ਭੇਟ ਚੜ੍ਹਿਆ ਸਿੱਧੂ ਮੂਸੇਵਾਲਾ। ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਸਰਕਾਰ ਦੇ ਵੱਲੋਂ ਜਗ੍ਹਾ ਜਗ੍ਹਾ 'ਤੇ ਪੋਸਟਰ ਲਗਾਏ ਗਏ ਕਿ ਪੰਜਾਬ ਆ ਜੋ ਉਹ ਭ੍ਰਿਸ਼ਟਾਚਾਰ ਤੋਂ ਮੁਕਤ ਕਰ ਦਿੱਤਾ ਗਿਆ, ਅਤੇ ਥੱਲੇ ਇਹ ਵੀ ਲਿਖਿਆ ਗਿਆ ਕਿ ਸਾਡਾ ਕੰਮ ਬੋਲਦਾ। ਪਰ ਦੂਸਰੇ ਪਾਸੇ ਇੱਕ ਵੀਡੀਓ ਬੜੀ ਧੜੱਲੇਦਾਰ ਦੇ ਨਾਲ ਵਾਇਰਲ ਹੋ ਰਹੀ ਆ ਕਿ ਇੱਕ ਨੌਜਵਾਨ ਤੋਂ
ਫਰੌਤੀ ਮੰਗੀ ਗਈ ਆ। ਮਹਾਜਨ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਨੇ ਰਾਹੁਲ ਬਜਾਜ ਨੇ। ਤਾਂ ਅਸੀਂ ਮੌੜ ਮੰਡੀ ਦੇ ਵਿੱਚ ਬੈਠੇ ਹਾਂ, ਜਿੱਥੋਂ ਦੱਸ ਦਈਏ ਕਿ 2022 ਦੀ ਇਲੈਕਸ਼ਨ ਆਜ਼ਾਦ ਲੱਖਾ ਸਿੰਘ ਸਿਧਾਣਾ ਦੇ ਵੱਲੋਂ ਲੜੀ ਜਾਂਦੀ ਆ ਤੇ ਆਮ ਆਦਮੀ ਪਾਰਟੀ ਦਾ ਜੋ MLA ਹੁੰਦਾ ਉਹ ਇੱਥੋਂ ਬਣ ਜਾਂਦਾ, ਜਿਹੜਾ ਵਿਧਾਇਕ ਆ ਸੁਖਬੀਰ ਸਿੰਘ ਮੈਸਰਖਾਨਾ। ਤਾਂ ਲਗਾਤਾਰ ਜਿਹੜੀ ਕਿ ਇਹ ਫਰੌਤੀਆਂ ਦੀ ਮੰਗ ਆ ਉਹ ਚੱਲਦੀ ਆ, ਜਾਰੀ ਆ। ਤਾਂ ਸਾਡੇ ਨਾਲ ਰਾਹੁਲ ਜੀ ਮੌਜੂਦ ਨੇ, ਤਾਂ ਅਸੀਂ ਗੱਲਬਾਤ ਪੁੱਛਾਂਗੇ ਕਿ ਆਖਰ ਹੋਇਆ ਕੀ ਆ, ਕੀ ਰੌਲਾ ਸੀ। ਬਈ ਬਹੁਤ ਸਵਾਗਤ ਆ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਬਈ ਕਾਫੀ ਵੀਡੀਓ ਵਾਇਰਲ ਹੋਈ ਤੁਹਾਡੀ। ਬਿਲਕੁਲ ਵੀਰੇ। ਚੱਕਰ ਕੀ ਸੀਗਾ ਅਸਲ ਦੇ ਵਿੱਚ? ਫਰੌਤੀ ਕਿਉਂ ਮੰਗਦੇ ਨੇ? ਕਾਰਨ ਕੀ ਆ? ਕੋਈ ਨਿੱਜੀ ਰੰਜਿਸ਼ ਆ ਜਾਂ ਫਿਰ ਕੋਈ ਹੋਰ ਮਸਲਾ ਗਾ? ਸਾਰੀਆਂ ਚੀਜ਼ਾਂ ਵੀਰੇ ਤੁਹਾਨੂੰ ਸਾਰੀ ਸਟਾਰਟਿੰਗ ਤੋਂ ਗੱਲ ਦੱਸ ਦਿੰਦੇ ਆ ਜੀ। ਆਪਾਂ ਚੰਡੀਗੜ੍ਹ ਹੋਟਲਾਂ ਦਾ ਕੰਮ ਕੀਤਾ ਸੀ ਵੀਰੇ। ਸੋਹਣ ਲਾਲ ਹੈ ਚੰਡੀਗੜ੍ਹ ਤੋਂ, ਬੈਕ ਹੈ ਜਿਹੜੀ ਉਹਨਾਂ ਦੀ ਬਜ਼ੁਰਗ ਉਹਨਾਂ ਦੇ ਦਾਦੇ ਪੜਦਾਦੇ ਮੋੜ ਤੋਂ ਹੀ ਸੀਗੇ ਵੀਰੇ। ਅਸੀਂ ਚੰਡੀਗੜ੍ਹ ਉਹਨਾਂ ਨਾਲ ਹੋਟਲ ਚਲਾਉਣ ਗਏ। ਹੋਟਲ ਦੇ ਵਿੱਚ 1.5 ਲੱਖ ਰੁਪਇਆ ਅਸੀਂ ਪੱਕੇ ਬਦੌਰ ਤੇ ਸਿਕਿਉਰਿਟੀ ਦਿੱਤੀ। 6 ਮਹੀਨਿਆਂ ਵਾਸਤੇ ਆਪਾਂ ਹੋਟਲ ਲੈਤਾ ਸੀ ਲੀਜ਼ ਤੇ ਜੀ, ਉਹਨਾਂ ਨਾਲ ਰਲ ਕੇ ਕਿਰਾਏ ਤੇ ਲੈਤਾ ਸੀਗਾ, ਜਿਹਦੀ ਅਸੀਂ 1.5 ਲੱਖ ਰੁਪਇਆ ਪੱਕੇ ਸਿਕਿਉਰਿਟੀ ਦਿੱਤੀ। ਕਰੋਨਾ ਦੇ ਦੌਰਾਨ ਸਾਡਾ ਟਾਈਮ ਹੋ ਗਿਆ ਪੂਰਾ। ਸਾਡਾ ਤਕਰੀਬਨ ਵੀਰੇ ਮੇਰੀ ਲੱਖ ਰੁਪਇਆ ਪਰ ਮਹੀਨੇ ਦੀ ਉੱਥੇ ਸੈਲਰੀ ਸੀ ਤੇ ਬਾਕੀ ਮੇਰੀ ਪਾਰਟਨਰਸ਼ਿਪ। ਟੋਟਲ ਕੁੱਲ ਮਿਲਾ ਕੇ ਵੀਰੇ 12 ਤੋਂ 15 ਲੱਖ ਰੁਪਇਆ ਸੀਗਾ ਸਾਡਾ, ਅਸੀਂ ਜਿਹੜਾ ਲੈਣਾ ਸੀ। ਜਦੋਂ ਉਸ ਬੰਦੇ ਤੋਂ ਪੈਸੇ ਮੰਗੇ ਵੀਰੇ, ਉਹ ਬੰਦੇ ਨੇ ਪੈਸਿਆਂ ਨੂੰ ਸਾਫ਼ ਜਵਾਬ ਦੇ ਦਿੱਤਾ ਜੀ। ਜਦੋਂ ਪੈਸਿਆਂ ਨੂੰ ਸਾਫ਼ ਜਵਾਬ ਦਿੱਤਾ ਵੀਰੇ, ਅਸੀਂ ਮੰਡੀ ਦੀਆਂ ਕਈ ਪੰਚਾਇਤਾਂ ਬੁਲਾਈਆਂ, ਪਰ ਉਹ ਬੰਦਾ ਕਿਸੇ ਦੇ ਵੀ ਹੱਥ ਨਹੀਂ ਆਇਆ। ਫਿਰ ਵੀਰੇ ਉਹਨੇ ਸਾਨੂੰ ਫੋਨ ਕਰਾਇਆ ਗੈਂਗਸਟਰਾਂ ਤੋਂ। ਮੈਂ ਤੁਹਾਨੂੰ ਉਹ ਰਿਕਾਰਡਿੰਗ ਵੀ ਸੁਣਾ ਦੂੰਗਾ, ਤੁਹਾਨੂੰ ਮੈਂ ਦੇ ਦੂੰਗਾ, ਤੁਸੀਂ ਉਹ ਚਲਾ ਦਿਓ ਚਾਹੇ। ਬਿਲਕੁਲ। ਉਸ 'ਚ ਉਹ ਸ਼ਰੇਆਮ ਕਹਿ ਰਹੇ ਆ ਵੀ ਜੇ ਤੁਸੀਂ ਪੈਸੇ ਲੈਣੇ ਆ ਤਾਂ ਤੁਸੀਂ ਉੱਥੇ ਆਓ ਦੁਬਾਰਾ, ਜੋ ਕਿ ਸਾਡਾ ਉਹ ਸੈਟਲਮੈਂਟ ਨਹੀਂ ਸੀ ਜਾਣ ਦਾ, ਸਾਡਾ ਨਹੀਂ ਮਨ ਸੀ। ਉਹ ਤਾਂ ਵੀ ਉੱਥੇ ਸਾਨੂੰ ਧੱਕੇ ਨਾਲ ਲੈ ਗਏ, ਪਰ ਉਸ ਦਿਨ ਰਾਤ ਨੂੰ ਮੈਨੂੰ ਉਹਨਾਂ ਨੇ ਹੋਟਲ 'ਚੋਂ ਧੱਕੇ ਮਾਰ ਕੇ ਬਾਹਰ ਕੱਢਤਾ ਉਹ ਬੰਦਿਆਂ ਕੰਨੀ। ਤੇ ਵੀਰੇ ਉਸ ਤੋਂ ਬਾਅਦ ਸਾਨੂੰ ਫੋਨ ਆਉਂਦਾ ਬਈ ਅਸੀਂ ਤੁਹਾਡਾ ਇਹ ਕਰ ਦਾਂਗੇ, ਉਹ ਕਰ ਦਾਂਗੇ। ਉਹ ਰਿਕਾਰਡਿੰਗ ਵੀ ਹੈ ਮੇਰੇ ਕੋਲੇ, ਮੈਂ ਸਾਰੇ ਦਿੱਤੀ ਹੈ ਨਿਊਜ਼ ਚੈਨਲਸ ਨੂੰ। ਉਸ 'ਚ ਉਹ ਸਾਫ਼ ਕਹਿ ਰਿਹਾ ਵੀ ਅਸੀਂ ਤੁਹਾਡਾ ਇਹ ਕਰ ਦਾਂਗੇ, ਉਹ ਕਰ ਦਾਂਗੇ। ਅਸੀਂ ਚੁੱਪ ਕਰ ਗਏ। ਉਸ ਤੋਂ ਵੀਰੇ ਤਕਰੀਬਨ 6 ਮਹੀਨਿਆਂ ਬਾਅਦ ਉਹ ਸਾਡੇ ਤੇ 326 ਦਾ ਝੂਠਾ ਪਰਚਾ ਕਰਾਉਂਦੇ ਆ ਜੀ। ਅਸੀਂ 1 ਮਹੀਨਾ ਘਰੋਂ ਫਰਾਰ ਰਹੇ ਉਹ ਪਰਚੇ ਦੇ ਦੌਰਾਨ। ਤੇ ਉਸ ਤੋਂ ਬਾਅਦ ਸਾਡੀ ਇਨਕੁਆਇਰੀ ਲੱਗੀ, ਅਸੀਂ ਇਨਕੁਆਇਰੀ 'ਚੋਂ ਬਾਹਰ ਹੋ ਗਏ ਬਿਕੋਜ਼ ਅਸੀਂ ਕੁਛ ਕੀਤਾ ਹੀ ਨਹੀਂ ਸੀ। ਉਹੀ ਗੱਲ ਵੀ ਵੀਰੇ, ਆਮ ਬੰਦਾ ਫਸਦਾ ਹੀ ਹੈ ਹਰੇਕ ਗੱਲ 'ਚ, ਜੋ ਸਾਡੇ ਜ਼ੋਰ ਨਹੀਂ ਹੁੰਦੇ। ਉਹ ਬੰਦਾ ਇਹਨੇ ਪੈਸਾ ਵੀ ਲਾਇਆ, ਉਹ ਬੰਦੇ ਨੇ ਅਪਰੋਚ ਵੀ ਲਾਈ। ਅਸੀਂ ਬਾਹਰ ਹੋ ਗਏ ਤਾਂ ਵੀ ਇਨਕੁਆਇਰੀ 'ਚੋਂ ਬਾਹਰ ਨਿਕਲੇ। ਜਦੋਂ ਅਸੀਂ ਅੱਜ ਤੋਂ ਵੀਰੇ ਸਾਲ ਪਹਿਲਾਂ ਉਹ ਬੰਦਾ ਮੈਨੂੰ ਮਿਲਦਾ, ਸਾਡਾ ਬਠਿੰਡੇ ਕੇਸ ਚੱਲੀ ਜਾਂਦਾ ਸੀ, ਸਾਡੀ ਪ੍ਰੋਪਰਟੀ ਦੱਬੀ ਹੋਈ ਸੀ ਕਿਸੇ ਬੰਦੇ ਨੇ। ਮੈਂ ਜਦੋਂ ਉੱਥੋਂ ਨੂੰ ਮਿਲਦਾ, ਉਹਦਾ ਕੰਮ ਹੈ ਵੀਰੇ ਰੋਜ਼ ਤਰੀਕਾਂ 'ਤੇ ਜਾਣਾ, ਜੱਸੂ ਕੋਟ ਸ਼ਮੀਰ। ਮੈਂ ਜਦੋਂ ਵੀਰੇ ਉਹ ਤਰੀਕ ਆਪਦੀ ਭੁਗਤਣ ਗਿਆ, ਉੱਥੇ ਮੈਨੂੰ ਮਿਲ ਕੇ ਕਹਿੰਦਾ ਜੀ ਮੈਨੂੰ ਲੱਖ ਰੁਪਈਆ ਪਰ ਮਹੀਨੇ ਦਾ ਦਿਆ ਕਰੋ, ਨਹੀਂ ਤੁਸੀਂ ਆਪਦੀਆਂ ਲੱਤਾਂ ਬਾਹਾਂ ਦੇ ਆਪ ਜ਼ਿੰਮੇਵਾਰ। ਮੈਂ ਕਿਹਾ ਚਲੋ ਕੋਈ ਗੱਲ ਨਹੀਂ। ਅਸੀਂ ਵੀਰੇ ਮੈਂ ਉਹਨੇ ਮੇਰਾ ਫ਼ੋਨ ਨੰਬਰ ਲੈ ਲਿਆ। ਉਦੋਂ ਪੰਨੀਓ ਮੈਨੂੰ ਫ਼ੋਨ ਆਉਂਦਾ ਵੀ ਜਲਦੀ ਉੱਥੇ ਆ ਜਾਓ, ਬਸ ਉੱਥੇ ਟਰੱਕ ਯੂਨੀਅਨ ਬਠਿੰਡਾ ਵਿਖੇ। ਮੈਂ ਟਰੱਕ ਯੂਨੀਅਨ ਬਠਿੰਡਾ ਗਿਆ। ਟਰੱਕ ਯੂਨੀਅਨ ਦਾ ਉਹ ਪ੍ਰਧਾਨ ਹੈ ਵੀਰੇ ਬਠਿੰਡੇ ਦਾ। ਅੱਛਾ। ਟਰੱਕ ਯੂਨੀਅਨ ਬਠਿੰਡੇ ਦਾ ਉਹ ਪ੍ਰਧਾਨ ਸੀ। ਉੱਥੇ ਗਿਆ, ਮੈਂ ਉਹਨੂੰ ਕਿਹਾ, ਮੈਂ ਕਿਹਾ ਯਾਰ ਸਾਨੂੰ ਪਤਾ ਸੀ ਵੀਰੇ ਪੁਲਿਸ ਨੇ ਉਦੋਂ ਕੋਈ ਗੱਲਬਾਤ ਨਹੀਂ ਸੀ ਸੁਣਨੀ। ਅਸੀਂ ਉਹਨੂੰ 10,000 ਰੁਪਈਆ ਦਿੱਤਾ ਤੇ 50,000 ਰੁਪਏ ਮਹੀਨੇ 'ਚ ਗੱਲ ਕਰੀ ਬਈ ਮੈਂ ਹਰੇਕ ਮਹੀਨੇ ਤੈਨੂੰ 50,000 ਰੁਪਈਆ ਦੇ ਦਿਆ ਕਰਾਂ। ਤੇ ਵੀਰੇ ਮੈਂ ਉਹਨੂੰ ਕਿਹਾ ਵੀ 40,000 ਰੁਪਈਆ ਮੈਂ ਕੱਲ੍ਹ ਨੂੰ ਤੇਰੇ ਖਾਤੇ 'ਚ ਪਾ ਦੂੰ। ਉਹ ਕਹਿੰਦਾ ਕੋਈ ਗੱਲ ਨਹੀਂ। ਉਸ ਤੋਂ ਅਗਲੇ ਦਿਨ ਵੀਰੇ ਉਹਦਾ ਬਾਰਕੋਡ ਆਉਂਦਾ ਮੇਰੇ WhatsApp 'ਤੇ। ਬਿਲਕੁਲ ਬੇਖੌਫ ਹੋ ਕੇ ਉਹ ਬੰਦਾ ਮੈਨੂੰ ਬਾਰਕੋਡ ਭੇਜਦਾ। ਫੇਸਬੁੱਕ 'ਤੇ ਜਦੋਂ ਵੀਰੇ WhatsApp 'ਤੇ ਮੇਰੇ ਕੋਲ ਜਦੋਂ ਬਾਰਕੋਡ ਆਉਂਦਾ ਤਾਂ ਮੈਂ ਅਗਲੇ ਦਿਨ SSP ਸਾਹਿਬ ਨੂੰ ਦਰਖਾਸਤ ਦਿੰਦਾ ਬਠਿੰਡੇ। ਉਸ ਤੋਂ ਅਗਲੇ ਦਿਨ ਉਹਨਾਂ ਨੇ ਡਿਪਟੀ ਸਾਹਿਬ ਨੂੰ ਮਾਰਕ ਕਰਤੀ ਵੀਰੇ। ਡਿਪਟੀ ਸਾਹਿਬ ਨੇ ਸਾਨੂੰ ਇੱਕ ਵਾਰੀ ਫੋਨ ਵੀ ਨਹੀਂ ਕੀਤਾ ਵੀ ਤੁਸੀਂ ਕਿੱਥੇ ਤੁਰੇ ਫਿਰਦੇ। ਤੁਸੀਂ ਪਹੁੰਚ ਕਰੀ ਡਿਪਟੀ ਸਾਹਿਬ ਤੱਕ? ਵੀਰੇ ਐਡੀ ਵੱਡੀ ਮਸਲਾ ਹੋ ਗਿਆ। ਅਸੀਂ ਨਿਊਜ਼ ਚੈਨਲਸ ਉਦੋਂ ਵੀ ਆਏ ਸੀਗੇ। ਡਿਪਟੀ ਸਾਹਿਬ ਦਾ ਹੱਕ ਨਹੀਂ ਬਣਦਾ ਸੀ ਜਦੋਂ ਤੁਹਾਨੂੰ ਐਪਲੀਕੇਸ਼ਨ ਪਹੁੰਚ ਗਈ SSP ਸਾਹਿਬ ਕੋਲ, ਨਹੀਂ ਤੁਸੀਂ ਸਾਡੇ ਕੋਲੇ ਆਓ। ਉਹਨਾਂ ਦਾ ਹੱਕ ਬਣਦਾ ਸੀ ਵੀਰੇ ਡਿਪਟੀ ਸਾਹਿਬ ਦਾ। ਨਹੀਂ ਆਏ, ਚਲੋ ਕੋਈ ਗੱਲ ਨਹੀਂ ਵੀਰੇ। ਅੱਜ ਤੋਂ 1.5 ਮਹੀਨਾ ਪਹਿਲਾਂ ਅਸੀਂ ਜਾ ਰਹੇ ਸੀ ਅਮਰਨਾਥ ਦਰਸ਼ਨ ਕਰਨ। ਪਠਾਨਕੋਟ ਦੇ ਕੋਲੇ ਪਹੁੰਚੇ ਤੇ ਜੱਸੂ ਦਾ ਸਾਨੂੰ ਫੋਨ ਆਉਂਦਾ ਬਈ ਆਪਣੇ ਪੁਰਾਣੇ ਹਿਸਾਬ ਕਿਤਾਬ ਰਹਿੰਦੇ ਆ, ਇਹ ਪੂਰੇ ਕਰੀਏ ਆਪਾਂ ਬੈਠ ਕੇ। ਕਿੰਨੇ ਰੁਪਏ ਦੇ ਚੁੱਕੇ ਹੁਣ ਤੱਕ? ਤਕਰੀਬਨ 10 ਤੋਂ 12 ਲੱਖ ਰੁਪਏ ਦੇ ਚੁੱਕੇ ਹਾਂ ਵੀਰੇ। 12-13 ਲੱਖ ਰੁਪਏ ਦੇ ਚੁੱਕੇ ਹਾਂ। 12-13 ਲੱਖ। ਪੁਰਾਣੇ ਹਿਸਾਬ ਕਿਤਾਬਾਂ ਦਾ ਫੋਨ ਆਉਂਦਾ? ਪੁਰਾਣੇ ਹਿਸਾਬ ਕਿਤਾਬਾਂ ਦਾ ਫੋਨ। ਅਸੀਂ ਕੋਈ ਗੱਲ ਨਹੀਂ ਕੀਤੀ ਵੀ ਪੁਰਾਣੇ ਹਿਸਾਬ। ਮੈਂ ਕਿਹਾ ਕੋਈ ਗੱਲ ਨਹੀਂ ਵੀਰੇ, ਬਹਿ ਕੇ ਕਰ ਲਾਂਗੇ ਜਿਹੜੇ ਹੈਗੇ। ਉਸ ਤੋਂ ਬਾਅਦ ਵੀਰੇ ਜਦੋਂ ਅਸੀਂ ਅਮਰਨਾਥ ਤੋਂ ਵਾਪਸ ਆਏ, ਸਾਡੇ ਕੰਨ 'ਤੇ ਪਿਸਟਲ ਰੱਖ ਦਿੱਤੀ ਜਾਂਦੀ ਹੈ ਵੀ ਪੈਸੇ ਦਿਓ।
ਪਿਸਟਲ ਕਿਹੜੀ ਜਗ੍ਹਾ ਤੇ ਰੱਖਦੇ ਆ? ਸਾਡੀ ਵੀਰੇ ਆ ਇੱਥੇ ਹੀ ਹੈ ਜਗ੍ਹਾ ਗਲੀ। ਮੈਂ ਜਦੋਂ ਗੱਡੀ ਤੇ ਆਉਂਦਾ ਸੀ ਮੇਰੇ ਕੰਨੀ 10 ਵਾਰੀ ਅਸਲਾ ਦਿਖਾਇਆ ਉਹ ਬੰਦਿਆਂ ਨੇ। ਇਹ ਕਰਾ ਸਾਰਾ ਕੁਝ ਰਿਹਾ ਸੀ ਸੋਹਣ ਲਾਲ। ਹੁਣ ਸਾਡੇ 'ਚ ਬੋਲਣ ਦੀ ਵੀ ਹਿੰਮਤ ਨਹੀਂ ਬਈ ਅਸੀਂ ਕਿੱਥੇ ਕਿੱਥੇ ਜਾ ਕੇ ਬੋਲੀਏ, ਸਾਡੀ ਤਾਂ ਕਿਸੇ ਪਾਸੇ ਨਹੀਂ ਸੁਣੀ। ਬਿਲਕੁਲ। ਐਂਡ ਤੇ ਤਾਂ ਮੈਂ ਡਿਪਟੀ ਸਾਹਿਬ ਨੇ ਸਾਡੀ ਬਹੁਤ ਮਦਦ ਕੀਤੀ ਵੀਰੇ, ਮਾਨਯੋਗ ਡਿਪਟੀ ਸਾਹਿਬ ਇੱਥੇ ਰਾਹੁਲ ਭਾਰਦਵਾਜ ਜੀ ਨਵੇਂ, ਬਹੁਤ ਸਪੋਰਟ ਕੀਤੀ ਉਹਨਾਂ ਨੇ ਸਾਡੀ। ਬਟ SHO ਸਾਹਿਬ ਕੋਲ ਨਹੀਂ ਸਾਨੂੰ ਸਪੋਰਟ ਮਿਲੀ। ਪਰਚਾ ਤਾਂ ਵੀਰੇ SHO ਸਾਹਿਬ ਨਹੀਂ ਕੱਟਣਾ ਹੁੰਦਾ ਨਾ। ਮੌੜ ਮੰਡੀ ਦੇ SHO ਸਾਹਿਬ ਵੱਲੋਂ ਕੋਈ ਸਪੋਰਟ ਨਹੀਂ? ਕੋਈ ਸਪੋਰਟ ਸਾਨੂੰ ਕੋਈ ਸਪੋਰਟ। ਕੀ ਕਹਿੰਦੇ ਨੇ ਜਦੋਂ ਜਾਂਦੇ ਹੋ ਤੁਸੀਂ ਥਾਣਿਆਂ ਦੇ ਵਿੱਚ ਜਾਂ ਕਚਹਿਰੀਆਂ ਦੇ ਵਿੱਚ ਜਾ ਕੇ? ਮੈਂ ਵੀਰੇ 4 ਦਿਨ ਹੋ ਗਏ, ਮੈਂ ਸਾਰੇ ਪ੍ਰੂਫ ਦੇ ਆਇਆ ਥਾਣੇ। ਜਦੋਂ ਮੈਂ ਪ੍ਰੂਫ ਦੇ ਵੀਰੇ ਪਰਚਾ ਉਸੇ ਟਾਈਮ ਕੱਟਣ ਦਾ ਮਸਲਾ ਬਣਦਾ ਕਿ ਨਹੀਂ, ਤੁਸੀਂ ਮੈਨੂੰ ਆਹ ਗੱਲ ਦੱਸ ਦਿਓ। ਮੈਂ ਸਾਰੇ ਪ੍ਰੂਫ ਦਿੱਤੇ ਵੀਰੇ। ਅਸੀਂ 4 ਦਿਨ ਸਾਰਾ ਦਿਨ ਥਾਣੇ 'ਚ ਬਹਿ ਕੇ ਮੁੜਦੇ ਰਹੇ ਹਾਂ ਬਈ ਪਰਚਾ ਕੱਟ ਦਿਓ, ਪਰਚਾ ਕੱਟ ਦਿਓ। ਡਿਪਟੀ ਸਾਹਿਬ ਮੇਰੇ ਸਾਹਮਣੇ ਫੋਨ ਕਰਿਆ ਕਰਨ SHO ਨੂੰ, ਫੋਨ ਪਰਚਾ ਕੱਟ ਦੇ। ਕੋਈ ਨਹੀਂ ਜਨਾਬ ਕੱਟ ਰਹੇ ਹਾਂ। ਪਤਾ ਨਹੀਂ ਕਿਹਦਾ ਪ੍ਰੈਸ਼ਰ ਸੀ ਵੀਰੇ, ਕਿਹਦਾ ਪ੍ਰੈਸ਼ਰ ਕਹਿ ਸਕਦੇ ਹਾਂ, ਸਾਨੂੰ ਨਹੀਂ ਪਤਾ। ਕਿਉਂਕਿ ਪੰਜਾਬ ਸਰਕਾਰ ਕਹਿੰਦੀ ਆ ਅਸੀਂ ਭ੍ਰਿਸ਼ਟਾਚਾਰ ਮੁਕਤ ਕਰਤਾ ਪੰਜਾਬ ਦੇ ਵਿੱਚ ਕੋਈ ਫਰੋਤੀ ਨਹੀਂ ਮੰਗੂ, ਕੋਈ ਇੱਥੇ ਰੰਗਦਾਰੀ ਨਹੀਂ ਮੰਗੂਗਾ। ਅਜਿਹਾ ਕੁਛ ਪੰਜਾਬ ਸਰਕਾਰ, ਪੰਜਾਬ ਦੇ CM ਬਾਹਰ ਜਾ ਕੇ ਬੋਲਦੇ। ਬਹੁਤ ਗੱਲ ਤਾਂ ਵੀਰੇ ਜੁਦਾ ਹੈ। ਪਰਚਾ ਹੋਏ ਨੂੰ ਅੱਜ ਤਕਰੀਬਨ 2 ਦਿਨ ਹੋ ਗਏ ਜੀ, ਤੇ ਮੈਂ ਤੁਹਾਡੇ ਮੂਹਰੇ ਇੱਕ ਵੀਡੀਓ ਲੈ ਕੇ ਆਨਾ। ਤੁਸੀਂ ਇਹ ਦੇਖ ਕੇ ਤੁਸੀਂ ਆਪ ਹੈਰਾਨ ਰਹਿ ਜਾਓਗੇ ਵੀ ਆਹ ਹੋ ਕੀ ਰਿਹਾ ਵੀਰੇ। ਜਦੋਂ ਤੁਹਾਡੇ ਤੇ 751 ਦਾ ਪਰਚਾ ਪੈ ਜਾਏ ਨਾ, ਮੇਰੇ ਖਿਆਲ 'ਚ ਬੰਦੇ ਦੀ ਇੰਨੀ ਹਿੰਮਤ ਨਹੀਂ ਹੁੰਦੀ ਬਈ ਬੰਦਾ ਘਰੋਂ ਨਿਕਲ ਜੇ। ਕੋਈ ਛੋਟਾ ਮੋਟਾ ਨਹੀਂ ਹੁੰਦਾ, ਹਰੇਕ ਪਰਚਾ ਵੱਡਾ ਹੁੰਦਾ। ਬਿਲਕੁਲ। ਉਹ ਬੰਦਾ ਵੀਰੇ ਕੱਲ ਸ਼ਾਮ ਨੂੰ ਲਾਈਵ ਹੋ ਕੇ ਨੱਚ ਰਿਹਾ। ਇਹ ਵੀਡੀਓ ਦਿਖਾ ਦੇ ਜੀ। ਆਹ ਵੀਡੀਓ ਦਿਖਾਓ, ਨੈਟ ਬੰਦ ਹੋ ਗਿਆ। ਆ ਲਓ, ਕੌਣ ਹੈ ਇਹ? ਸੋਹਣ ਲਾਲ ਵੀਰੇ, ਜਿਨ੍ਹਾਂ ਤੇ ਪਰਚਾ ਪਿਆ, ਜਿਹੜਾ ਸਾਰਾ ਕੁਝ ਕਰਾ ਰਿਹਾ ਹੈ। ਅੱਛਾ। ਆਹ ਬੰਦੇ ਨੂੰ ਖੌਫ ਨਹੀਂ ਹੈਗਾ ਵੀਰੇ ਗਵਰਨਮੈਂਟ ਦਾ। ਲਾਈਵ ਹੋ ਕੇ ਨੱਚ ਰਿਹਾ ਵੀਰੇ, ਕੋਈ ਪੁਰਾਣੀ ਵੀਡੀਓ ਨਹੀਂ। ਸੋਹਣ ਲਾਲ ਵਾਸ ਲਾਈਵ 15 ਘੰਟੇ ਪਹਿਲਾਂ। 15 ਘੰਟੇ ਪਹਿਲਾਂ। ਤੇ ਪੁਲਿਸ ਨੇ ਤੁਹਾਨੂੰ ਕੀ ਲੱਗਦਾ ਫੋਨ ਨਹੀਂ ਕੀਤਾ ਹੋਣਾ? ਇੱਕ ਵਾਰ ਦੀਪ ਇਹ ਵੀਡੀਓ ਦਿਖਾ ਦੇ ਕੈਮਰੇ ਦੇ ਵਿੱਚ, ਅੱਗੇ ਦੀ ਗੱਲਬਾਤ ਆਪਾਂ ਕਰਦੇ ਹਾਂ। ਦੋਨੇ ਹਰੀਸ਼ ਗਰਗ ਤੇ ਆਹ ਦੋਨੇ ਨੱਚ ਰਹੇ ਆ ਵੀਰੇ ਇਕੱਠੇ ਪਾਰਟੀਆਂ ਤੇ ਜਾ ਕੇ। ਬੰਦੇ ਦੇ ਵੀਰੇ ਪਰਚਾ ਹੋਵੇ, ਬੰਦਾ ਐ ਨੱਚ ਲੂ ਵੀਰੇ, ਬੰਦਾ ਐ। ਬਿਲਕੁਲ। ਤਾਂ ਬਈ ਜੱਸੂ ਕੋਟ ਸਮੀਰ ਦਾ ਮਸਲਾ ਕੀ ਹੁੰਦਾ ਫਿਰ ਜਦੋਂ ਰੌਲਾ ਤੁਹਾਡਾ ਸੋਹਣ ਲਾਲ ਗਰਗ ਨਾਲ ਆ? ਜੱਸੂ ਕੋਟ ਸਮੀਰ ਕਿੱਥੋਂ ਆ ਜਾਂਦਾ ਫਿਰ ਇਹਦੇ 'ਚ? ਸੋਹਣ ਲਾਲ ਨੇ ਵੀਰੇ ਜੱਸੂ ਦੇ ਮੋਢੇ ਤੇ ਰੱਖ ਕੇ ਚਲਾਈ ਹੈ। ਸੋਹਣ ਲਾਲ ਦਾ ਫੋਨ ਤਾਂ ਨਹੀਂ ਆਇਆ ਵੀ ਸਾਨੂੰ ਫਰੋਤੀ ਚਾਹੀਦੀ ਆ, ਪੈਸੇ ਚਾਹੀਦੇ ਆ? ਸੋਹਣ ਲਾਲ ਵੀਰੇ ਦੇ ਮੋਢੇ ਤੇ ਰੱਖ ਕੇ ਚਲਾ ਰਿਹਾ। ਸੋਹਣ ਲਾਲ ਨੂੰ ਫੋਨ ਕਰਨ ਦੀ ਕੀ ਲੋੜ ਹੈ? ਜੱਸੂ ਦਾ ਬੈਕਗ੍ਰਾਉਂਡ ਹੀ ਆ ਹੈ। ਜੱਸੂ ਦੇ ਘੱਟ ਤੋਂ ਘੱਟ 50+ ਪਰਚਾ ਹੋਊਗਾ ਇਸ ਟਾਈਮ। ਜੱਸੂ ਪੂਰਾ ਗੈਂਗਸਟਰ ਹੈ, ਉਸ ਤੇ ਬਹੁਤ ਪਰਚੇ ਹੋਣਗੇ। ਜਦੋਂ ਸੋਹਣ ਲਾਲ ਨੇ ਉਹ ਬੰਦਾ ਹਾਇਰ ਕਰ ਲਿਆ ਤਾਂ ਸੋਹਣ ਲਾਲ ਨੂੰ ਆਪ ਪੈਰ ਲਵੇੜਨ ਦੀ ਕੀ ਲੋੜ ਹੈ? ਉਹ ਤਾਂ ਬੈਕਫੁੱਟ ਤੇ ਸਾਰਾ ਕੰਮ ਕਰ ਰਿਹਾ ਵੀਰੇ। ਆਮ ਆਦਮੀ ਪਾਰਟੀ ਵਾਲੇ ਕਹਿੰਦੇ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਰਹੇ ਹਾਂ। ਲੱਗਦਾ ਕਿਤੋਂ? ਨਹੀਂ ਵੀਰੇ, ਸਾਨੂੰ ਨਹੀਂ ਲੱਗਦਾ। ਅਸੀਂ ਤਾਂ ਵੀਰੇ ਪਹਿਲਾਂ ਕਾਂਗਰਸ ਨੂੰ ਵੋਟਾਂ ਪਾਈਆਂ ਸੀ, ਅਸੀਂ ਕੱਟੜ ਕਾਂਗਰਸੀ ਹਾਂ। ਅਸੀਂ ਅੱਜ ਤੱਕ ਕਦੇ ਇਹ ਜਿਹਾ ਰੰਗਲਾ ਪੰਜਾਬ ਨਹੀਂ ਦੇਖਿਆ ਜਿਹੜਾ ਹੁਣ ਦੇਖ ਲਿਆ। ਇਹ ਖੂਨ ਨਾਲ ਜ਼ਰੂਰ ਰੰਗਿਆ ਜਾਣਾ ਇੱਕ ਦਿਨ, ਵੈਸੇ ਨਹੀਂ। ਡਰ ਲੱਗਦਾ ਜਦੋਂ ਜਾਂਦੇ ਹੋ, ਕਰਨੇ ਹੋ, ਦੁਕਾਨ ਤੇ ਬੈਠਦੇ ਹੋ ਸਾਰੀ ਦਿਹਾੜੀ ਤੇ ਰੌਣਕਾਂ ਮੁੱਕੀਆਂ ਪਈਆਂ ਵੀਰੇ। ਘਰੋਂ ਆਉਣ ਵੇਲੇ ਡਰ ਲੱਗਦਾ, ਸ਼ਾਮ ਨੂੰ ਜਾਣ ਵੇਲੇ ਲੱਗਦਾ ਵੀ ਰਸਤੇ 'ਚ 19 ਕੀ ਨਾ ਹੋ ਜਾਵੇ। ਆਹ ਦੇਖ ਲਓ, ਸਿਕਿਉਰਿਟੀ ਹੈ ਇੱਥੇ ਕੋਈ? ਐਡਾ ਵੱਡਾ ਸਾਡਾ ਮਸਲਾ ਬਣਿਆ ਪਿਆ। ਮੇਰੇ ਹਿਸਾਬ ਨਾਲ ਹਰੇਕ ਨਿਊਜ਼ ਚੈਨਲ ਤੇ ਸਾਡੀ ਖਬਰ ਲੱਗੀ ਪਈ ਹੈ। ਕੋਈ ਹੈ? ਦੀਪ ਇੱਕ ਵਾਰ ਦਿਖਾ ਦੇ, ਸਾਰਾ ਦਿਖਾ ਦੇ, ਕੈਮਰਾ ਘੁਮਾ ਦੇ। ਟ੍ਰਾਈਪੋਡ ਤੇ ਲੱਗਿਆ ਕੈਮਰਾ ਘੁਮਾ ਦਿਓ, ਕਿਉਂਕਿ ਪਸੀਨੇ ਆ ਰਹੇ ਨੇ। ਬਾਈ ਹੋਰੇ ਕਹਿੰਦੇ ਕਿ ਮੂੰਹ ਤੋਂ ਰੌਣਕਾਂ ਜਿਹੜੀਆਂ ਉਹ ਖਤਮ ਹੋ ਗਈਆਂ ਨੇ ਤੇ ਮਸਲਾ ਬਹੁਤ ਵੱਡਾ ਬਣਿਆ ਹੋਇਆ, ਪਰ ਸਿਕਿਉਰਿਟੀ ਦਾ ਇੱਕ ਵੀ ਬੰਦਾ ਨਜ਼ਰ ਨਹੀਂ ਆਇਆ। ਬਾਕੀ ਬਈ ਅਸੀਂ ਬਾਹਰੋਂ ਆਏ ਚੱਲ ਕੇ, ਸਾਨੂੰ ਵੀ ਕਿਸੇ ਨੇ ਰੋਕਿਆ ਨਹੀਂ ਹੈਗਾ, ਪੁੱਛਿਆ ਨਹੀਂ ਹੈਗਾ, ਕਿਉਂਕਿ ਅਸੀਂ ਗੱਡੀ ਤੁਹਾਡੇ ਬਾਹਰ ਚਲਾਤੀ ਲਿਆ। ਬਿਲਕੁਲ ਬਾਹੀ ਮਸਲੇ ਆ ਵੀਰੇ, ਹੋਰ ਵਾਰੀ ਕੀ ਦੱਸੀਏ, ਹੁਣ ਤਾਂ ਪੱਕੇ ਪਏ ਆ। ਲੱਖਾ ਸਿੰਘ ਸਿਧਾਣਾ ਆਉਂਦੇ ਨੇ, ਉਹਨਾਂ ਦਾ ਕੋਈ ਵਿਸ਼ਵਾਸ ਹੈ ਲੱਖਾ ਸਿੰਘ ਸਿਧਾਣਾ ਤੇ? ਵੀਰੇ ਤਾਂ ਹੀ ਤਾਂ ਤੁਰ ਪਏ ਪੁਲਿਸ ਦੇ ਸਾਰੇ। ਅਸੀਂ ਕਿੱਥੇ ਤੁਰ ਪੈਂਦੇ? ਤੁਰੇ ਤਾਂ ਲੱਖੇ ਦੇ ਸਿਰ ਤੇ ਹੀ ਆ। ਜਿਹੜੇ ਪਰਚੇ ਹੋਏ ਆ ਪੁਲਿਸ ਦੇ ਸਾਰੇ ਹੋਏ। ਤੁਹਾਨੂੰ ਕੀ ਲੱਗਦਾ? ਲੱਗਦਾ ਨਹੀਂ ਹੈਗਾ ਵੀ ਫੇਕ ਖਬਰਾਂ ਵੀ ਚੱਲ ਜਾਂਦੇ ਹੁੰਦੇ ਨੇ ਕਈ ਵਾਰ? ਫੇਕ ਵੀਰੇ ਹੁਣ ਮੈਂ ਤੁਹਾਨੂੰ ਦੱਸਣਾ ਨਹੀਂ ਚਾਹੁੰਦਾ ਹਾਲੇ। ਤੁਹਾਨੂੰ ਨਿਊਜ਼ ਚੈਨਲ ਦੀ ਮੈਂ ਇਹੋ ਜਿਹੀ ਗੱਲ ਦੱਸ ਸਕਦਾ ਵੀ ਜਾਲੀ ਬੰਦੇ ਲਾ ਕੇ ਫੋਟੋਆਂ ਪਾਈਆਂ ਨੇ। ਕਮਾਲ ਦੀ ਗੱਲਬਾਤ ਹੋਈ ਕਿਸੇ ਨਾਲ? ਹੋਈ ਹੈ ਵੀਰੇ, ਦੱਸਾਂਗੇ ਅਗਲੀਆਂ ਵੀਡੀਓ 'ਚ ਦੱਸਾਂਗੇ ਤੁਹਾਨੂੰ। ਦੱਸਾਂਗੇ ਅਲੱਗ ਹੀ ਹੋਰ ਕਿਸੇ ਬੰਦੇ ਦੀਆਂ ਫੋਟੋਆਂ ਲਾ ਕੇ ਯਾਰ ਤੁਸੀਂ ਵੀਡੀਓ ਪਾਈ ਜਾਂਦੇ ਹੋ। ਪਲੀਜ਼ ਰਿਕੁਐਸਟ ਹੈ ਨਿਊਜ਼ ਚੈਨਲਸ ਵਾਲਿਆਂ ਨੂੰ, ਐਂ ਨਾ ਕਰੋ ਯਾਰ। ਸਾਡੀ ਇੱਜ਼ਤ ਹੈ, ਤੁਸੀਂ ਬਾਕੀ ਲੋਕਾਂ ਦੀਆਂ ਇੱਜ਼ਤਾਂ ਉਛਾਲੀ ਜਾਂਦੇ ਹੋ ਜਿਨ੍ਹਾਂ ਨਾਲ ਕੋਈ ਸਾਡਾ ਲੈਣਾ ਨਹੀਂ, ਕੋਈ ਦੇਣਾ ਨਹੀਂ। ਆਹ ਮਸਲਾ। ਜਦੋਂ ਤੁਸੀਂ ਇੱਥੇ ਬੈਠਦੇ ਹੋ ਬਈ, ਚੰਡੀਗੜ੍ਹ ਛੱਡ ਕੇ ਆਉਣੇ ਹੋ, ਪੰਜਾਬ ਦੇ ਵੱਲ ਨੂੰ ਤੁਸੀਂ ਮੂੰਹ ਕਰਦੇ ਹੋ, ਆਪਦੀ ਜਨਮ ਭੂਮੀ ਵੱਲ ਨੂੰ ਮੂੰਹ ਕਰਦੇ ਹੋ। ਸੁਪਨੇ ਬੜੇ ਹੋਣੇ ਆ ਸੰਜੋਏ ਵੀ ਅਸੀਂ ਆਹ ਕੁਛ ਕਰਾਂਗੇ, ਪਰ ਇੱਥੇ ਆ ਕੇ
ਪਤਾ ਨਹੀਂ ਸੀ ਕਿ 12-13 ਲੱਖ ਫਰੋਤੀ ਵੀ ਦੇ ਦਿਆਂਗੇ। ਵੀਰੇ 12-15 ਲੱਖ ਤਾਂ ਉਹਨੂੰ ਛੱਡੀ ਬੈਠੇ ਆ, 12-13 ਲੱਖ ਫਰੋਤੀ ਦੇਤੀ। ਅਸੀਂ ਤਾਂ ਆਹੀ ਚੀਜ਼ਾਂ ਦੇ ਥੱਲੇ ਆ ਗਏ। ਅਸੀਂ ਕੀ ਕਰਨੀ ਆ ਸਾਡੀਆਂ ਕਮਾਈਆਂ? ਅਸੀਂ ਕਮਾ ਕੇ ਕਿੱਥੇ ਲੈ ਜਾਵਾਂਗੇ? ਸਾਡੇ ਕੋਲੋਂ ਜੇ ਆਹੀ ਪੈਸੇ ਦਿੱਤੇ ਜਾਣਗੇ ਤਾਂ ਹੀ ਅਸੀਂ ਕੁਝ ਕਮਾਵਾਂਗੇ ਨਾ। ਕੋਈ ਕਮਾਈ ਤਾਂ ਰਹੀ ਨਹੀਂ, ਜਿੰਨੀ ਹੁੰਦੀ ਆ ਆਹੀ ਲੈ ਜਾਂਦੇ। ਹੋਰ ਪਾਉਣਾ ਘਰ ਦੇ ਵਿੱਚ ਜਿਵੇਂ ਤੁਸੀਂ ਹੋ, ਤੁਹਾਡੇ ਫਾਦਰ ਸਾਹਿਬ ਇੱਥੇ ਮੇਰੇ ਮਦਰ ਹੋ ਗਏ, ਮੇਰੀ ਸਿਸਟਰ ਹੋ ਗਈ ਵੀਰੇ, 4 ਮਦਰ ਸਿਸਟਰ। ਫਿਰ ਚਲੋ ਤੁਹਾਡਾ ਮਸਲਾ ਆ ਗਿਆ। ਸਿੱਧੂ ਮੂਸੇਵਾਲੇ ਦੇ ਬਾਪ ਵੀ ਕਹਿੰਦੇ ਰਹਿੰਦੇ ਨੇ ਕਿ ਸਾਡੇ ਪੁੱਤ ਤੋਂ ਫਰੋਤੀਆਂ ਮੰਗਦੇ ਸੀ ਪਰ ਉਹਨਾਂ ਨੇ ਫਰੋਤੀਆਂ ਨਹੀਂ ਦਿੱਤੀਆਂ ਤੇ ਉਹਨਾਂ ਨੂੰ ਗੋਲੀਆਂ ਮਿਲ ਗਈਆਂ। ਬਿਲਕੁਲ ਵੀਰੇ, ਆਹੀ ਅਸਰ ਹੈ ਵੀਰੇ। ਜਦੋਂ ਘਰ ਦੇ ਵਿੱਚ ਪਰਿਵਾਰ 'ਚ ਬੈਠਦੇ ਹੋ, ਗੱਲਬਾਤ ਹੁੰਦੀ ਆ, ਕਹਿੰਦੇ ਹੁੰਦੇ ਨੇ ਕਿ ਮਹਾਜਨ ਤਾਂ ਪਿੰਡੇ ਦੀ ਜੂੰ ਤੱਕ ਨਹੀਂ ਦਿੰਦੇ, ਪਰ ਤੁਸੀਂ ਤਾਂ 15 ਲੱਖ ਰੁਪਇਆ ਦੇ ਚੁੱਕੇ ਹੋ। ਡਰ ਹੀ ਇੰਨਾ ਕਰਾਂਦਾ ਵੀਰੇ, ਕੀ ਕਰੀਏ? ਡਰ? ਬਿਲਕੁਲ ਡਰ। ਹੋਰ ਕੋਈ ਆਉਂਦਾ ਬਾਂਹ ਫੜਨ ਨੂੰ? ਕੋਈ ਲੀਡਰ, ਕੋਈ ਵਿਰੋਧੀ ਧਿਰ ਦਾ ਨੇਤਾ, ਕੋਈ ਹੋਰ ਚੀਜ਼? ਕਿਸੇ ਵੀ ਬੰਦੇ ਨੇ ਬਾਂਹ ਨਹੀਂ ਫੜੀ ਵੀਰੇ ਲੱਖੇ ਸਾਹਣੇ ਤੋਂ ਬਿਨਾਂ। ਕਿਸੇ ਦਾ ਹਾਲ ਤੱਕ ਫੋਨ ਨਹੀਂ ਆਇਆ ਸਾਨੂੰ। ਕਿਸੇ ਦਾ ਫੋਨ ਵੀ ਨਹੀਂ ਆਇਆ। ਜਿਹੜੇ ਵੱਡੇ ਵੱਡੇ ਨਾਅਰੇ ਮਾਰਦੇ ਨੇ, ਲਿਖੇ ਹੁੰਦੇ ਨੇ ਕਿ ਅਸੀਂ ਪੰਜਾਬ ਦੇ ਨਾਲ ਆ, ਅਸੀਂ ਪੰਜਾਬ ਦੇ ਆ। ਫੇਕ ਹੈ ਵੀਰੇ, ਸਭ ਕੁਝ ਫੇਕ ਹੈ। ਜਦੋਂ ਬੀਤਦੀ ਹੈ ਉਦੋਂ ਪਤਾ ਲੱਗਦਾ। ਨਿਊਜ਼ ਚੈਨਲਾਂ 'ਤੇ ਸਭ ਕੁਝ ਸੁਣਨ ਨੂੰ ਵਧੀਆ ਲੱਗਦਾ। ਜਦੋਂ ਇੱਥੇ ਕਿਸੇ ਦੇ ਬੀਤਦੀ ਹੈ ਨਾ, ਉਦੋਂ ਪਤਾ ਲੱਗਦਾ। ਕਿੰਨੇ ਦਿਨਾਂ ਬਾਅਦ ਅੱਜ ਥੋੜੀ ਬਹੁਤੀ ਜਿਹੜੀ ਸਮੈਲ ਆ ਮੂੰਹ ਤੇ ਆਈ ਹੈਗੀ? ਹਾਲੇ ਨਹੀਂ ਹੈਗੀ ਵੀਰੇ, ਹਾਲੇ ਉੱਤੋਂ ਹੀ ਸਮਾਈਲ ਹੈ। ਹਾਲੇ ਜਦੋਂ ਉਹ ਬੰਦੇ ਜਿਹੜੇ ਨੱਚੀ ਜਾਂਦੇ ਆ, ਸਾਡੇ ਦਾ ਸਮਾਈਲ ਉਦੋਂ ਆਉਣੀ ਹੈ ਵੀਰੇ ਜਦੋਂ ਫੜ ਕੇ ਅੰਦਰ ਦਿੱਤੇ। ਹਾਲੇ ਤਾਂ ਉਹ ਨੱਚੀ ਜਾਂਦੇ ਆ। ਲੱਗਦਾ ਵੀ ਉਹਨਾਂ ਨੂੰ ਫੜਿਆ ਜਾਊਗਾ ਕਿਉਂਕਿ ਤੁਸੀਂ ਕਿਹਾ ਵੀ ਉਹਨਾਂ ਦੀ ਕੋਈ ਗੱਲਬਾਤ ਨਹੀਂ ਹੋਈ। ਜੱਸੂ ਸਾਡੇ ਤੋਂ ਫਰੋਤੀਆਂ ਮੰਗ ਰਿਹਾ। ਵੀਰੇ ਸੋਹਣ ਲਾਲ ਅੱਜ ਤੋਂ ਮਹੀਨਾ 1.5 ਮਹੀਨਾ ਪਹਿਲਾਂ ਰਿਵਾਲਵਰ ਲਿਆਇਆ ਜਿਹਦੀ ਕੀਮਤ ਘੱਟ ਤੋਂ ਘੱਟ 7 ਤੋਂ 8 ਲੱਖ ਰੁਪਏ। ਉਹਨੂੰ ਲਾਇਸੈਂਸ ਮਿਲ ਜਾਂਦਾ, ਸਾਨੂੰ ਨਹੀਂ ਮਿਲਦਾ। ਤੁਸੀਂ ਅਪਲਾਈ ਕਰਿਆ? ਵੀਰੇ ਮਿਲਣਾ ਹੀ ਨਹੀਂ। ਮੰਗ ਕਰਦੇ ਹੋ ਵੀ ਤੁਸੀਂ ਅਪਲਾਈ ਕਰੋ? ਕਰਦੇ ਆ ਵੀਰੇ, ਅਸੀਂ ਮੰਗ ਕਰਦੇ ਹਾਂ ਰਿਵਾਲਵਰ ਦੀ। ਵੀਰੇ ਸਾਨੂੰ ਹੁਣ ਇੱਥੇ ਇੰਨੀ ਡਰ ਹੈ, ਸਾਨੂੰ ਕੋਈ ਚੀਜ਼ ਦਿੱਤੀ ਗਈ ਨਹੀਂ ਗੌਰਮੈਂਟ ਕਨੀ। ਕੋਈ ਸਾਨੂੰ ਵੀ ਇੱਥੇ ਗਨਮੈਨ ਦੇਣ, ਕੋਈ ਸਾਨੂੰ ਵੀ ਸਾਡੇ ਵੀ ਲਾਇਸੈਂਸ ਤਿਆਰ ਕਰਾਉਣ, ਕੋਈ ਸੁਣਵਾਈ ਨਹੀਂ। ਮਿਲੇ ਹੋ ਮੈਸਰ ਖਾਨੇ ਨੂੰ? ਤੁਹਾਡੇ ਹਲਕੇ ਤੋਂ ਜਿੱਤਿਆ ਸੁਖਵੀਰ ਸਿੰਘ ਮੈਸਰ ਖਾਨ। ਉਮੀਦ ਬਹੁਤ ਸੀ ਵੀਰੇ ਪਰ ਕੁਛ ਹੈ ਨਹੀਂ। ਤੁਸੀਂ ਮਿਲ ਕੇ ਵੀ ਨਹੀਂ ਆਏ ਕਿ ਮਿਲੇ? ਇੱਕ ਵਾਰੀ ਮਿਲ ਕੇ। ਕੀ ਕਹਿੰਦੇ? ਕੋਈ ਗੱਲ ਨਹੀਂ, ਕਰਵਾ ਦਿਆਂਗੇ। ਕਰਵਾ ਦਿਆਂਗੇ। ਦੁਬਾਰਾ ਗਏ ਨਹੀਂ? ਇੱਕ ਪਾਰਟੀ ਨਾਲ ਹੀ ਤੁਰਿਆ ਜਾਊਗਾ ਵੀਰੇ, ਫਿਰ ਇੱਕ ਬੰਦੇ ਨਾਲ ਹੀ ਤੁਰਿਆ ਜਾਊ। ਹੁਣ ਜਦੋਂ ਲੱਖੇ ਸਿਧਾਣੇ ਨਾਲ ਤੁਰ ਪਏ ਤਾਂ ਤੁਰ ਪਏ, ਹੁਣ ਨਹੀਂ ਪਿੱਛੇ। ਬਿਲਕੁਲ। ਤਾਂ ਇਹ ਅਸੀਂ ਕਹਾਣੀ ਆ ਜਿਹੜੀ ਥੋੜ੍ਹੀ ਜਿਹੀ ਬਿਆਨ ਕਰੀ ਆ। ਤਾਂ ਕੋਸ਼ਿਸ਼ ਸਾਡੀ ਇਹ ਰਹੇਗੀ ਕਿ ਅਸੀਂ ਉਹਨਾਂ ਲੋਕਾਂ ਤੱਕ ਵੀ ਪਹੁੰਚੀਏ ਜਾਂ ਉਹ ਲੋਕ ਸਾਡੇ ਨਾਲ ਕੰਟੈਕਟ ਕਰ ਸਕਦੇ ਨੇ ਇੰਡੋਜ਼ TV 'ਤੇ ਜਿਨ੍ਹਾਂ ਲੋਕਾਂ ਦਾ ਇਸ ਇੰਟਰਵਿਊ ਦੇ ਵਿੱਚ ਜ਼ਿਕਰ ਹੋ ਰਿਹਾ। ਤਾਂ ਅਸੀਂ ਹਮੇਸ਼ਾ ਜਿਹੜੀ ਕਿ ਪੱਤਰਕਾਰੀ ਨੂੰ ਪੱਤਰਕਾਰੀ ਦੀ ਨਿਗਾਹ ਦੇ ਨਾਲ ਦੇਖਾਂਗੇ, ਅੱਖ ਦੇ ਨਾਲ ਦੇਖਾਂਗੇ ਕਿ ਜਿਹੜੇ ਲੋਕਾਂ ਦਾ ਬਾਈ ਨੇ ਜ਼ਿਕਰ ਕੀਤਾ, ਬੇਸ਼ੱਕ ਉਹ ਜੱਸੂ ਕੋਟ ਸ਼ਮੀਰ ਹੋਵੇ, ਬੇਸ਼ੱਕ ਉਹ ਸੋਹਣ ਲਾਲ ਗਰਗ ਹੋਵੇ, ਬੇਸ਼ੱਕ ਕੋਈ ਵੀ ਹੋਵੇ, ਤਾਂ ਉਹ ਸਾਡੇ ਨਾਲ ਕੰਟੈਕਟ ਕਰ ਸਕਦੇ ਨੇ ਇੰਡੋਜ਼ TV 'ਤੇ, ਤਾਂ ਕਿ ਅਸੀਂ ਉਹਨਾਂ ਦਾ ਵੀ ਜਿਹੜਾ ਪੱਖ ਆ ਉਹ ਲੋਕਾਂ ਦੇ ਸਾਹਮਣੇ ਰੱਖ ਸਕੀਏ। ਫਿਲਹਾਲ ਅਸੀਂ ਜਿਹੜੀ ਚਰਚਾ ਗਈ ਉਹ ਮੌੜ ਮੰਡੀ ਬਜਾਜ ਜਿਹੜਾ ਕਿ ਇਹਨਾਂ ਦਾ ਸ਼ੋਰੂਮ ਆ ਉੱਥੋਂ ਕਰ ਰਹੇ ਆ ਅਤੇ ਬਾਈ ਹੋਰਾਂ ਦੇ ਨਾਲ ਜਿਹੜੀ ਮੁਲਾਕਾਤ ਆ ਉਹ ਚੱਲ ਰਹੀ ਆ। ਤਾਂ ਇਹਨਾਂ ਦਾ ਦੱਸਣਾ ਕਿ ਸਾਨੂੰ ਰੋਟੀ ਨਹੀਂ ਸਵਾਦ ਲੱਗਦੀ, ਸਾਡੇ ਚਿਹਰਿਆਂ ਦੇ ਜਿਹੜੇ ਹਾਸੇ ਨੇ ਉਹ ਉੱਡੇ ਪਏ ਨੇ ਅਤੇ ਸਰਕਾਰ ਆ ਜਿਹੜੀ ਉਹ ਕਿਤੇ ਨਾ ਕਿਤੇ ਜਾ ਕੇ ਇਹਨਾਂ ਮੁੱਦਿਆਂ ਵੱਲ ਜਾਂ ਇਹਨਾਂ ਗੱਲਾਂ ਵੱਲ ਧਿਆਨ ਨਹੀਂ ਦੇ ਰਹੀ। ਇਹ ਕਹਿ ਲਓ ਜਾਂ ਕਿ ਸਰਕਾਰ ਆ ਜਿਹੜੀ ਉਹ ਸੁੱਤੀ ਪਈ ਆ ਬਾਈ। ਬਿਲਕੁਲ ਵੀਰੇ, ਆਹੀ ਗੱਲ ਹੈ, ਸੁੱਤੀ ਪਈ ਹੈ। ਮੁੱਖ ਮੰਤਰੀ ਸਾਹਿਬ ਜਾ ਕੇ ਕਹਿੰਦੇ ਨੇ ਦੂਸਰੀਆਂ ਸਟੇਟਾਂ ਦੇ ਵਿੱਚ ਕਿ ਅਸੀਂ ਪੰਜਾਬ ਦੇ ਵਿੱਚ ਪੰਜਾਬ ਬਣਾਉਣ 'ਤੇ ਲੱਗੇ ਹੋਏ ਹਾਂ, ਅਸੀਂ ਭ੍ਰਿਸ਼ਟਾਚਾਰ ਮੁਕਤ ਕਰਤਾ ਪੰਜਾਬ, ਉੱਥੇ ਸਾਡਾ ਕੰਮ ਬੋਲਦਾ, ਅਸੀਂ ਬਹੁਤ ਸਾਰੇ ਕੰਮ ਕਰ ਰਹੇ ਹਾਂ। ਹੁਣ ਤਾਂ ਕਹਿਣ ਵੇਲੇ ਵੀ ਕੁਛ ਵੀਰੇ ਡਰ ਲੱਗਦਾ ਵੀ ਪਤਾ ਨਹੀਂ ਪੁੱਠੀ ਨਾ ਪਏ। ਪੁੱਠੀ ਨਾ ਪੈ ਜੇ। ਡਰਦੇ ਹੋ? ਬਹੁਤ ਡਰਦੇ ਹਾਂ ਵੀਰੇ, ਤਾਂ ਹੀ ਤਾਂ ਹੁਣ ਪਿੱਛੇ ਹਟ ਗਏ। ਬਿਲਕੁਲ। ਤਾਂ ਚਲੋ ਇਹੀ ਜਿਹੜੀ ਅਸੀਂ ਗੱਲਬਾਤ ਸੀ ਉਹ ਰੱਖਣੀ ਚਾਹੁੰਦੇ ਸੀ ਕਿ ਬਾਈ ਹੋਰਾਂ ਦੇ ਨਾਲ ਜਿਹੜੀ ਮੁਲਾਕਾਤ ਆ ਉਹ ਹੋ ਸਕੇ। ਪਹਿਲਾਂ ਤਾਂ ਇੰਟਰਵਿਊ ਦਿੰਦੇ ਨਹੀਂ ਸੀ ਡਰਦੇ ਮਾਰੇ, ਅਤੇ ਜਿਹੜੀ ਇੰਟਰਵਿਊ ਹੋਈ ਆ ਤਾਂ ਇਸ ਦੇ ਵਿੱਚ ਕਾਫੀ ਗੱਲਾਂ ਸਾਹਮਣੇ ਆਈਆਂ ਨੇ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਮੇਰੇ ਸਹਿਯੋਗੀ ਸਾਥੀ ਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਚੱਕਰ ਕੀ ਸੀਗਾ ਉਸ ਉਹਦੇ ਵਿੱਚ? ਫਰੋਤੀ ਕਿਉਂ ਮੰਗਦੇ ਨੇ? ਕਾਰਨ ਕੀ ਆ? ਕੋਈ ਨਿੱਜੀ ਰੰਜਿਸ਼ ਆ ਜਾਂ ਫਿਰ ਕੋਈ ਹੋਰ ਮਸਲਾ ਦਾ? ਆਪਾਂ ਚੰਡੀਗੜ੍ਹ ਹੋਟਲਾਂ ਦਾ ਕੰਮ ਕੀਤਾ ਸੀ ਵੀਰੇ। ਸੋਹਣ ਲਾਲ ਹੈ ਚੰਡੀਗੜ੍ਹ ਤੋਂ, ਬੈਕ ਹੈ ਜਿਹੜੀ ਉਹਨਾਂ ਦੀ ਬਜ਼ੁਰਗ ਉਹਨਾਂ ਦੇ ਦਾਦੇ ਪੜਦਾਦੇ ਮੋੜ ਤੋਂ ਹੀ ਸੀਗੇ। ਫਿਰ ਵੀਰੇ ਉਹਨੇ ਸਾਨੂੰ ਫੋਨ ਕਰਾਇਆ ਗੈਂਗਸਟਰਾਂ ਤੋਂ।
ਨਾ ਨਾ ਜੀ ਆਪਾਂ ਡਰਦੇ ਆ ਮਹਾਰਾਜ ਡਰਦੇ ਨਹੀਂ ਸਾਰੇ ਡਰਦੇ ਆਗੇ ਮੈਂ ਤੁਹਾਨੂੰ ਇਹ ਗੱਲ ਦੱਸਤੀ ਵੀ ਇਸ ਤੋਂ ਬਾਅਦ ਮੈਨੂੰ ਕੋਈ ਵੀ ਕੰਪਲੇਂਟ ਆ ਗਈ ਤੇਰਾ ਹਿਸਾਬ ਕਿਤਾਬ ਆ ਮੈਨੂੰ ਫੋਨ ਕਰ ਲਈ ਮੈਂ ਤੈਨੂੰ ਸਾਰਾ ਹਿਸਾਬ ਕਿਤਾਬ ਦੱਸੂ ਕੋਲੇ ਭਾਲਾਂਗੇ ਆਪਾਂ ਉਹਨਾਂ ਨੂੰ ਠੀਕ ਹੈ ਪਰਸੋਂ ਤੁਸੀਂ ਨਜਾਇਜ਼ ਬੰਦੇ ਨੂੰ ਤੰਗ ਕਰ ਰਹੇ ਹੋ ਜੇ ਇਸ ਤੋਂ ਬਾਅਦ ਮੈਨੂੰ ਕੰਪਲੇਂਟ ਆ ਗਈ ਤਾਂ ਹਿਸਾਬ ਲਾ ਲਓ ਮੈਂ ਫੋਨ ਨਹੀਂ ਕਰਨਾ ਮੈਂ ਸਿੱਧਾ ਤੁਹਾਡੇ ਘਰ ਦਾ ਐਡਰੈਸ ਲੈ ਕੇ ਘਰੇ ਆਉਣਾ ਮੈਂ ਤੁਹਾਡੇ ਉਸ ਤੋਂ ਵੀਰੇ ਤਕਰੀਬਨ 6 ਮਹੀਨਿਆਂ ਬਾਅਦ ਉਹ ਸਾਡੇ ਤੇ 326 ਦਾ ਝੂਠਾ ਪਰਚਾ ਕਰਾਉਂਦਾ ਅਸੀਂ 1 ਮਹੀਨਾ ਘਰੋਂ ਫਰਾਰ ਰਹੇ ਉਹ ਪਰਚੇ ਦੇ ਦੌਰਾਨ ਤੇ ਉਸ ਤੋਂ ਬਾਅਦ ਸਾਡੀ ਇਨਕੁਆਰੀ ਲੱਗੀ ਅਸੀਂ ਇਨਕੁਆਰੀ ਜੋ ਬਾਹਰ ਹੋ ਗਏ ਬਿਕੋਜ਼ ਅਸੀਂ ਕੁਝ ਕੀਤਾ ਹੀ ਨਹੀਂ ਸੀ ਅੱਜ ਤੋਂ 1.5 ਮਹੀਨਾ ਪਹਿਲਾਂ ਅਸੀਂ ਜਾ ਰਹੇ ਸੀ ਅਮਰਨਾਥ ਦਰਸ਼ਨ ਕਰਨ ਪਠਾਨਕੋਟ ਦੇ ਕੋਲੇ ਪਹੁੰਚੇ ਤੇ ਜੱਸੂ ਦਾ ਸਾਨੂੰ ਫੋਨ ਆਉਂਦਾ ਬਈ ਆਪਣੇ ਪੁਰਾਣੇ ਹਿਸਾਬ ਕਿਤਾਬ ਰਹਿੰਦੇ ਆ ਉਸ ਤੋਂ ਬਾਅਦ ਵੀਰੇ ਜਦੋਂ ਅਸੀਂ ਅਮਰਨਾਥ ਤੋਂ ਵਾਪਸ ਆਏ ਸਾਡੇ ਕੰਨ ਤੇ ਪਿਸਟਲ ਰੱਖ ਦਿੱਤੀ ਜਾਂਦੀ ਹੈ ਵੀ ਪੈਸੇ ਦਿਓ ਕੀ ਕਹਿੰਦੇ ਨੇ ਜਦੋਂ ਜਾਂਦੇ ਹੋ ਤੁਸੀਂ ਥਾਣਿਆਂ ਦੇ ਵਿੱਚ ਜਾਂ ਕਚਹਿਰੀਆਂ ਦੇ ਵਿੱਚ ਜਾ ਮੈਂ ਵੀਰੇ 4 ਦਿਨ ਹੋ ਗਏ ਮੈਂ ਸਾਰੇ ਪ੍ਰੂਫ ਦੇ ਆਇਆ ਥਾਣੇ ਸਾਰਾ ਦਿਨ ਥਾਣੇ 'ਚ ਬਹਿ ਕੇ ਮੁੜਦੇ ਰਹੇ ਬਈ ਪਰਚਾ ਕੱਟ ਦੇ ਪਰਚਾ ਡਿਪਟੀ ਸਾਹਿਬ ਮੇਰੇ ਸਾਹਮਣੇ ਫੋਨ ਕਰਿਆ ਕਰਨਾ ਐਸਐਚਓ ਨੂੰ ਫੋਨ ਪਰਚਾ ਕੱਟ ਦੇ ਕੋਈ ਨਹੀਂ ਜਨਾਬ ਕੱਟ ਰਿਹਾ ਪਤਾ ਨਹੀਂ ਕਿਹਦਾ ਪ੍ਰੈਸ਼ਰ ਸੀ ਕਿਹਦਾ ਪ੍ਰੈਸ਼ਰ ਕਹਿ ਸਕਦੇ ਹਾਂ ਸਾਨੂੰ ਕਿਉਂਕਿ ਪੰਜਾਬ ਸਰਕਾਰ ਕਹਿੰਦੀ ਆ ਅਸੀਂ ਭ੍ਰਿਸ਼ਟਾਚਾਰ ਮੁਕਤ ਕਰਤਾ ਪੰਜਾਬ ਦੇ ਵਿੱਚ ਕੋਈ ਫਰੋਤੀ ਨਹੀਂ ਮੰਗੂ ਕੋਈ ਇੱਥੇ ਰੰਗਦਾਰੀ ਨਹੀਂ ਮੰਗੂ ਵੀਰੇ ਜਦੋਂ ਤੁਹਾਡੇ ਤੇ 751 ਦਾ ਪਰਚਾ ਪੈ ਜਾਏ ਨਾ ਮੇਰੇ ਖਿਆਲ 'ਚ ਬੰਦੇ ਦੀ ਇੰਨੀ ਹਿੰਮਤ ਨਹੀਂ ਹੁੰਦੀ ਬਈ ਬੰਦਾ ਘਰੋਂ ਨਿਕਲ ਜਾਏ ਆਹ ਬੰਦੇ ਨੂੰ ਖੌਫ ਨਹੀਂ ਹੈਗਾ ਵੀਰੇ ਗੌਰਮੈਂਟ ਲਾਈਵ ਹੋ ਕੇ ਨੱਚ ਰਿਹਾ ਵੀਰੇ ਕੋਈ ਪੁਰਾਣੀ ਵੀਡੀਓ ਨਹੀਂ ਸੋਹਨ ਲਾਲ ਵਾਸ ਲਾਈਵ 15 ਘੰਟੇ ਪਹਿਲਾਂ ਇੰਡੋਜ਼ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ ਇਸ ਵਕਤ ਅਸੀਂ ਗੱਲਬਾਤ ਕਰਾਂਗੇ ਪੰਜਾਬ ਦੇ ਵਿੱਚ ਲਗਾਤਾਰ ਫਰੌਤੀਆਂ ਦੀ ਮੰਗ ਹੋ ਰਹੀ ਆ ਤਾਂ ਇਸੇ ਹੀ ਫਰੌਤੀਆਂ ਦੀ ਭੇਟ ਚੜਿਆ ਸਿੱਧੂ ਮੂਸੇਵਾਲਾ ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਸਰਕਾਰ ਦੇ ਵੱਲੋਂ ਜਗ੍ਹਾ ਜਗ੍ਹਾ ਤੇ ਪੋਸਟਰ ਲਗਾਏ ਗਏ ਕਿ ਪੰਜਾਬ ਆ ਜੋ ਉਹ ਭ੍ਰਿਸ਼ਟਾਚਾਰ ਤੋਂ ਮੁਕਤ ਕਰ ਦਿੱਤਾ ਗਿਆ ਤੇ ਥੱਲੇ ਇਹ ਵੀ ਲਿਖਿਆ ਗਿਆ ਕਿ ਸਾਡਾ ਕੰਮ ਬੋਲਦਾ ਪਰ ਦੂਸਰੇ ਪਾਸੇ ਇੱਕ ਵੀਡੀਓ ਬੜੀ ਧੜੱਲੇਦਾਰ ਦੇ ਨਾਲ ਵਾਇਰਲ ਹੋ ਰਹੀ ਆ ਕਿ ਇੱਕ ਨੌਜਵਾਨ ਤੋਂ ਫਰੌਤੀ ਮੰਗੀ ਗਈ ਆ ਮਹਾਜਨ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਨੇ ਰਾਹੁਲ ਬਜਾਜ ਨੇ ਤਾਂ ਅਸੀਂ ਮੌੜ ਮੰਡੀ ਦੇ ਵਿੱਚ ਬੈਠੇ ਆ ਜਿੱਥੋਂ ਦੱਸ ਦਈਏ ਕਿ 2022 ਦੀ ਇਲੈਕਸ਼ਨ ਆਜ਼ਾਦ ਲੱਖਾ ਸਿੰਘ ਸਿਧਾਣਾ ਦੇ ਵੱਲੋਂ ਲੜੀ ਜਾਂਦੀ ਆ ਤੇ ਆਮ ਆਦਮੀ ਪਾਰਟੀ ਦਾ ਜੋ ਐਮਐਲਏ ਹੁੰਦਾ ਉਹ ਇੱਥੋਂ ਬਣ ਜਾਂਦਾ ਜਿਹੜਾ ਵਿਧਾਇਕ ਆ ਸੁਖਵੀਰ ਸਿੰਘ ਮੈਸਰਖਾਨਾ ਤਾਂ ਲਗਾਤਾਰ ਜਿਹੜੀ ਕਿ ਇਹ ਫਰੌਤੀਆਂ ਦੀ ਮੰਗ ਆ ਉਹ ਚੱਲਦੀ ਆ ਜਾਰੀ ਆ ਤਾਂ ਸਾਡੇ ਨਾਲ ਰਾਹੁਲ ਜੀ ਮੌਜੂਦ ਨੇ ਤਾਂ ਅਸੀਂ ਗੱਲਬਾਤ ਪੁੱਛਾਂਗੇ ਕਿ ਆਖਰ ਹੋਇਆ ਕੀ ਰੌਲਾ ਸੀ ਬਈ ਬਹੁਤ ਸਵਾਗਤ ਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਈ ਕਾਫੀ ਵੀਡੀਓ ਵਾਇਰਲ ਹੋਈ ਤੁਹਾਡੀ ਬਿਲਕੁਲ ਵੀਰੇ ਚੱਕਰ ਕੀ ਸੀਗਾ ਅਸਲ ਦੇ ਵਿੱਚ ਫਰੌਤੀ ਕਿਉਂ ਮੰਗਦੇ ਨੇ ਕਾਰਨ ਕੀ ਆ ਕੋਈ ਨਿੱਜੀ ਰੰਜਿਸ਼ ਆ ਜਾਂ ਫਿਰ ਕੋਈ ਹੋਰ ਮਸਲਾ ਗਾ ਸਾਰੀਆਂ ਚੀਜ਼ਾਂ ਵੀਰੇ ਤੁਹਾਨੂੰ ਸਾਰੀ ਸਟਾਰਟਿੰਗ ਤੋਂ ਗੱਲ ਦੱਸ ਦਿੰਦੇ ਆ ਜੀ ਆਪਾਂ ਚੰਡੀਗੜ੍ਹ ਹੋਟਲਾਂ ਦਾ ਕੰਮ ਕੀਤਾ ਸੀ ਵੀਰੇ ਸੋਹਨ ਲਾਲ ਹੈ ਚੰਡੀਗੜ੍ਹ ਤੋਂ ਬੈਕ ਹੈ ਜਿਹੜੀ ਉਹਨਾਂ ਦੀ ਬਜ਼ੁਰਗ ਉਹਨਾਂ ਦੇ ਦਾਦੇ ਪੜਦਾਦੇ ਮੋੜ ਤੋਂ ਹੀ ਸੀਗੇ ਵੀਰੇ ਅਸੀਂ ਚੰਡੀਗੜ੍ਹ ਉਹਨਾਂ ਨਾਲ ਹੋਟਲ ਚਲਾਉਣ ਗਏ ਹੋਟਲ ਦੇ ਵਿੱਚ 1.5 ਲੱਖ ਰੁਪਏ ਅਸੀਂ ਪੱਕੇ ਬਦੌਰ ਤੇ ਸਿਕਿਉਰਿਟੀ ਦਿੱਤੀ 6 ਮਹੀਨਿਆਂ ਵਾਸਤੇ ਆਪਾਂ ਹੋਟਲ ਲੈਤਾ ਸੀ ਲੀਜ਼ ਤੇ ਜੀ ਉਹਨਾਂ ਨਾਲ ਰਲ ਕੇ ਕਿਰਾਏ ਤੇ ਲੈਤਾ ਸੀਗਾ ਜਿਹਦੀ ਅਸੀਂ 1.5 ਲੱਖ ਰੁਪਏ ਪੱਕੇ ਸਿਕਿਉਰਿਟੀ ਦਿੱਤੀ ਕਰੋਨਾ ਦੇ ਦੌਰਾਨ ਸਾਡਾ ਟਾਈਮ ਹੋ ਗਿਆ ਪੂਰਾ ਸਾਡਾ ਤਕਰੀਬਨ ਵੀਰੇ ਮੇਰੀ ਲੱਖ ਰੁਪਏ ਪਰ ਮਹੀਨੇ ਦੀ ਉੱਥੇ ਸੈਲਰੀ ਸੀ ਤੇ ਬਾਕੀ ਮੇਰੀ ਪਾਰਟਨਰਸ਼ਿਪ ਟੋਟਲ ਕੁੱਲ ਮਿਲਾ ਕੇ ਵੀਰੇ 12 ਤੋਂ 15 ਲੱਖ ਰੁਪਇਆ ਸੀਗਾ ਸਾਡਾ ਅਸੀਂ ਜਿਹੜਾ ਲੈਣਾ ਸੀ ਜਦੋਂ ਉਸ ਬੰਦੇ ਤੋਂ ਪੈਸੇ ਮੰਗੇ ਵੀਰੇ ਉਹ ਬੰਦੇ ਨੇ ਪੈਸਿਆਂ ਨੂੰ ਸਾਫ਼ ਜਵਾਬ ਦੇ ਦਿੱਤਾ ਜੀ ਜਦੋਂ ਪੈਸਿਆਂ ਨੂੰ ਸਾਫ਼ ਜਵਾਬ ਦਿੱਤਾ ਵੀਰੇ ਅਸੀਂ ਮੰਡੀ ਦੀਆਂ ਕਈ ਪੰਚਾਇਤਾਂ ਮਿਲਾਈਆਂ ਪਰ ਉਹ ਬੰਦਾ ਕਿਸੇ ਦੇ ਵੀ ਹੱਥ ਨਹੀਂ ਆਇਆ ਫਿਰ ਵੀਰੇ ਉਹਨੇ ਸਾਨੂੰ ਫੋਨ ਕਰਾਇਆ ਗੈਂਗਸਟਰਾਂ ਤੋਂ ਮੈਂ ਤੁਹਾਨੂੰ ਉਹ ਰਿਕਾਰਡਿੰਗ ਵੀ ਸੁਣਾ ਦੂੰਗਾ ਤੁਹਾਨੂੰ ਮੈਂ ਦੇ ਦੂੰਗਾ ਤੁਸੀਂ ਉਹ ਚਲਾ ਦਿਓ ਚਾਹੇ ਬਿਲਕੁਲ ਉਸ 'ਚ ਉਹ ਸ਼ਰੇਆਮ ਕਹਿ ਰਹੇ ਆ ਵੀ ਜੇ ਤੁਸੀਂ ਪੈਸੇ ਲੈਣੇ ਆ ਤਾਂ ਤੁਸੀਂ ਉੱਥੇ ਆਓ ਦੁਬਾਰਾ ਜੋ ਕਿ ਸਾਡਾ ਉਹ ਸੈਟਲਮੈਂਟ ਨਹੀਂ ਸੀ ਜਾਣ ਦਾ ਸਾਡਾ ਨਹੀਂ ਮਨ ਸੀ ਉਹ ਤਾਂ ਵੀ ਉੱਥੇ ਸਾਨੂੰ ਧੱਕੇ ਨਾਲ ਲੈ ਗਏ ਪਰ ਉਸ ਦਿਨ ਰਾਤ ਨੂੰ ਮੈਨੂੰ ਉਹਨਾਂ ਨੇ ਹੋਟਲ 'ਚੋਂ ਧੱਕੇ ਮਾਰ ਕੇ ਬਾਹਰ ਕੱਢਤਾ ਉਹ ਬੰਦਿਆਂ ਕੰਨੀ ਤੇ ਵੀਰੇ ਉਸ ਤੋਂ ਬਾਅਦ ਸਾਨੂੰ ਫੋਨ ਆਉਂਦਾ ਬਈ ਅਸੀਂ ਥੋੜਾ ਇਹ ਕਰ ਦਾਂਗੇ ਉਹ ਕਰ ਦਾਂਗੇ ਉਹ ਰਿਕਾਰਡਿੰਗ ਵੀ ਹੈ ਮੇਰੇ ਕੋਲੇ ਮੈਂ ਸਾਰੇ ਦਿੱਤੀ ਹੈ ਨਿਊਜ਼ ਚੈਨਲਸ ਨੂੰ ਉਸ 'ਚੋਂ ਸਾਫ਼ ਕਹਿ ਰਿਹਾ ਵੀ ਅਸੀਂ ਥੋੜਾ ਇਹ ਕਰ ਦਾਂਗੇ ਉਹ ਕਰ ਦਾਂਗੇ ਅਸੀਂ ਚੁੱਪ ਕਰ ਗਏ ਉਸ ਤੋਂ ਵੀਰੇ ਤਕਰੀਬਨ 6 ਮਹੀਨਿਆਂ ਬਾਅਦ ਉਹ ਸਾਡੇ ਤੇ 326 ਦਾ ਝੂਠਾ ਪਰਚਾ ਕਰਾਉਂਦੇ ਆ ਜੀ ਅਸੀਂ 1 ਮਹੀਨਾ ਘਰੋਂ ਫਰਾਰ ਰਹੇ ਉਹ ਪਰਚੇ ਦੇ ਦੌਰਾਨ ਤੇ ਉਸ ਤੋਂ ਬਾਅਦ ਸਾਡੀ ਇਨਕੁਆਰੀ ਲੱਗੀ ਅਸੀਂ ਇਨਕੁਆਰੀ ਜੋ ਬਾਹਰ ਹੋ ਗਏ ਬਿਕੋਜ਼ ਅਸੀਂ ਕੁਝ ਕੀਤਾ ਹੀ ਨਹੀਂ ਸੀ ਉਹੀ ਗੱਲ ਵੀ ਵੀਰੇ ਆਮ ਬੰਦਾ ਫਸਦਾ ਹੀ ਹੈ ਹਰੇਕ ਗੱਲ 'ਚ ਜੋ ਸਾਡੇ ਜ਼ੋਰ ਨਹੀਂ ਹੁੰਦੇ ਉਹ ਬੰਦਾ ਇਹਨੇ ਪੈਸਾ ਵੀ ਲਾਇਆ ਉਹ ਬੰਦੇ ਨੇ ਅਪਰੋਚ ਵੀ ਲਾਈ ਅਸੀਂ
ਬਾਹਰ ਹੋ ਗਏ ਤਾਂ ਵੀ ਇਨਕੁਆਰੀ 'ਚੋਂ ਬਾਹਰ ਨਿਕਲੇ। ਜਦੋਂ ਅਸੀਂ ਅੱਜ ਤੋਂ ਵੀਰੇ ਸਾਲ ਪਹਿਲਾਂ ਉਹ ਬੰਦਾ ਮੈਨੂੰ ਮਿਲਦਾ ਹੈ। ਸਾਡਾ ਬਠਿੰਡੇ ਕੇਸ ਚੱਲੀ ਜਾਂਦਾ ਸੀ, ਸਾਡੀ ਪ੍ਰੋਪਰਟੀ ਦੱਬੀ ਹੋਈ ਸੀ ਕਿਸੇ ਬੰਦੇ ਨੇ। ਮੈਂ ਜਦੋਂ ਉੱਥੋਂ ਨੂੰ ਮਿਲਦਾ, ਉਹਦਾ ਕੰਮ ਹੈ ਵੀਰੇ ਰੋਜ਼ ਤਰੀਕਾਂ 'ਤੇ ਜਾਣਾ, ਜੱਸੂ ਕੋਟ ਸ਼ਮੀਰ। ਮੈਂ ਜਦੋਂ ਵੀਰੇ ਉਹ ਤਰੀਕ ਆਪਦੀ ਭੁਗਤਣ ਗਿਆ, ਉੱਥੇ ਮੈਨੂੰ ਮਿਲ ਕੇ ਕਹਿੰਦਾ ਜੀ ਮੈਨੂੰ ਲੱਖ ਰੁਪਈਆ ਪਰ ਮਹੀਨੇ ਦਾ ਦਿਆ ਕਰੋ, ਨਹੀਂ ਤੁਸੀਂ ਆਪਦੀਆਂ ਲੱਤਾਂ ਬਾਹਾਂ ਦੇ ਆਪ ਜ਼ਿੰਮੇਵਾਰ ਹੋ। ਮੈਂ ਕਿਹਾ ਚਲੋ ਕੋਈ ਗੱਲ ਨਹੀਂ। ਅਸੀਂ ਵੀਰੇ ਮੈਂ ਉਹਨੇ ਮੇਰਾ ਫ਼ੋਨ ਨੰਬਰ ਲੈ ਲਿਆ। ਉਦੋਂ ਪੰਨੀਓ ਮੈਨੂੰ ਫ਼ੋਨ ਆਉਂਦਾ ਵੀ ਜਲਦੀ ਉੱਥੇ ਆ ਜਾਓ, ਬਸ ਉੱਥੇ ਟਰੱਕ ਯੂਨੀਅਨ ਬਠਿੰਡਾ ਵਿਖੇ। ਮੈਂ ਟਰੱਕ ਯੂਨੀਅਨ ਬਠਿੰਡਾ ਗਿਆ। ਟਰੱਕ ਯੂਨੀਅਨ ਦਾ ਉਹ ਪ੍ਰਧਾਨ ਹੈ ਵੀਰੇ ਬਠਿੰਡੇ ਦਾ। ਅੱਛਾ। ਟਰੱਕ ਯੂਨੀਅਨ ਬਠਿੰਡੇ ਦਾ ਉਹ ਪ੍ਰਧਾਨ ਸੀ। ਉੱਥੇ ਗਿਆ ਮੈਂ, ਉਹਨੂੰ ਕਿਹਾ, ਮੈਂ ਕਿਹਾ ਯਾਰ ਸਾਨੂੰ ਪਤਾ ਸੀ ਵੀਰੇ ਪੁਲਿਸ ਨੇ ਉਦੋਂ ਕੋਈ ਗੱਲਬਾਤ ਨਹੀਂ ਸੀ ਸੁਣਨੀ। ਅਸੀਂ ਉਹਨੂੰ 10,000 ਰੁਪਈਆ ਦਿੱਤਾ ਅਤੇ 50,000 ਰੁਪਏ ਮਹੀਨੇ 'ਚ ਗੱਲ ਕਰ ਗਿਆ ਬਈ ਮੈਂ ਹਰੇਕ ਮਹੀਨੇ ਤੈਨੂੰ 50,000 ਰੁਪਈਆ ਦੇ ਦਿਆ ਕਰੂੰ। ਅਤੇ ਵੀਰੇ ਮੈਂ ਉਹਨੂੰ ਕਿਹਾ ਵੀ 40,000 ਰੁਪਈਆ ਮੈਂ ਕੱਲ੍ਹ ਨੂੰ ਤੇਰੇ ਖਾਤੇ 'ਚ ਪਾ ਦੂੰ। ਉਹ ਕਹਿੰਦਾ ਕੋਈ ਗੱਲ ਨਹੀਂ। ਉਸ ਤੋਂ ਅਗਲੇ ਦਿਨ ਵੀਰੇ ਉਹਦਾ ਬਾਰਕੋਡ ਆਉਂਦਾ ਹੈ ਮੇਰੇ WhatsApp 'ਤੇ। ਬਿਲਕੁਲ ਬੇਖੌਫ ਹੋ ਕੇ ਉਹ ਬੰਦਾ ਮੈਨੂੰ ਬਾਰਕੋਡ ਭੇਜਦਾ। ਫੇਸਬੁੱਕ 'ਤੇ ਜਦੋਂ ਵੀਰੇ WhatsApp 'ਤੇ ਮੇਰੇ ਕੋਲ ਜਦੋਂ ਬਾਰਕੋਡ ਆਉਂਦਾ ਤਾਂ ਮੈਂ ਅਗਲੇ ਦਿਨ SSP ਸਾਹਿਬ ਨੂੰ ਦਰਖਾਸਤ ਦਿੰਦਾ ਬਠਿੰਡੇ। ਉਸ ਤੋਂ ਅਗਲੇ ਦਿਨ ਉਹਨਾਂ ਨੇ ਡਿਪਟੀ ਸਾਹਿਬ ਨੂੰ ਮਾਰਕ ਕਰਤੀ ਵੀਰੇ। ਡਿਪਟੀ ਸਾਹਿਬ ਨੇ ਸਾਨੂੰ ਇੱਕ ਵਾਰੀ ਫੋਨ ਵੀ ਨਹੀਂ ਕੀਤਾ ਬਈ ਤੁਸੀਂ ਕਿੱਥੇ ਤੁਰੇ ਪਏ। ਤੁਸੀਂ ਪਹੁੰਚ ਕਰੀ ਡਿਪਟੀ ਸਾਹਿਬ ਤੱਕ? ਵੀਰੇ ਐਡੀ ਵੱਡੀ ਮਸਲਾ ਹੋ ਗਿਆ। ਅਸੀਂ ਨਿਊਜ਼ ਚੈਨਲਸ ਉਦੋਂ ਵੀ ਆਏ ਸੀਗੇ। ਡਿਪਟੀ ਸਾਹਿਬ ਦਾ ਹੱਕ ਨਹੀਂ ਬਣਦਾ ਸੀ ਜਦੋਂ ਤੁਹਾਨੂੰ ਐਪਲੀਕੇਸ਼ਨ ਪਹੁੰਚ ਗਈ SSP ਸਾਹਿਬ ਕੋਲ, ਨਹੀਂ ਤੁਸੀਂ ਸਾਡੇ ਕੋਲ ਆਓ। ਉਹਨਾਂ ਦਾ ਹੱਕ ਬਣਦਾ ਸੀ ਵੀਰੇ ਡਿਪਟੀ ਸਾਹਿਬ ਦਾ। ਨਹੀਂ ਆਏ, ਚਲੋ ਕੋਈ ਗੱਲ ਨਹੀਂ ਵੀਰੇ। ਅੱਜ ਤੋਂ 1.5 ਮਹੀਨਾ ਪਹਿਲਾਂ ਅਸੀਂ ਜਾ ਰਹੇ ਸੀ ਅਮਰਨਾਥ ਦਰਸ਼ਨ ਕਰਨ। ਪਠਾਨਕੋਟ ਦੇ ਕੋਲੇ ਪਹੁੰਚੇ ਅਤੇ ਜੱਸੂ ਦਾ ਸਾਨੂੰ ਫੋਨ ਆਉਂਦਾ ਬਈ ਆਪਣੇ ਪੁਰਾਣੇ ਹਿਸਾਬ ਕਿਤਾਬ ਰਹਿੰਦੇ ਆ, ਇਹ ਪੂਰੇ ਕਰੀਏ ਆਪਾਂ ਬੈਠ ਕੇ। ਕਿੰਨੇ ਰੁਪਏ ਦੇ ਚੁੱਕੇ ਹੋ ਹੁਣ ਤੱਕ? ਤਕਰੀਬਨ 10 ਤੋਂ 12 ਲੱਖ ਰੁਪਇਆ ਦੇ ਚੁੱਕੇ ਹਾਂ ਵੀਰੇ। 12-13 ਲੱਖ ਰੁਪਇਆ ਦੇ ਚੁੱਕੇ ਹਾਂ। 12-13 ਲੱਖ। ਪੁਰਾਣੇ ਹਿਸਾਬ ਕਿਤਾਬਾਂ ਦਾ ਫੋਨ ਆਉਂਦਾ? ਪੁਰਾਣੇ ਹਿਸਾਬ ਕਿਤਾਬਾਂ ਦਾ ਫੋਨ। ਅਸੀਂ ਕੋਈ ਗੱਲ ਨਹੀਂ ਕੀਤੀ ਵੀ ਪੁਰਾਣੇ ਹਿਸਾਬ। ਮੈਂ ਕਿਹਾ ਕੋਈ ਗੱਲ ਨਹੀਂ ਵੀਰੇ, ਬਹਿ ਕੇ ਕਰ ਲਾਂਗੇ ਜਿਹੜੇ ਹੈਗੇ। ਉਸ ਤੋਂ ਬਾਅਦ ਵੀਰੇ ਜਦੋਂ ਅਸੀਂ ਅਮਰਨਾਥ ਤੋਂ ਵਾਪਸ ਆਏ, ਸਾਡੇ ਕੰਨ 'ਤੇ ਪਿਸਟਲ ਰੱਖ ਦਿੱਤੀ ਜਾਂਦੀ ਹੈ ਵੀ ਪੈਸੇ ਦਿਓ। ਪਿਸਟਲ ਕਿਹੜੀ ਜਗ੍ਹਾ 'ਤੇ ਰੱਖਦੇ ਆ? ਸਾਡੀ ਵੀਰੇ ਇੱਥੇ ਹੀ ਹੈ ਜਗ੍ਹਾ, ਗਲੀ। ਮੈਂ ਜਦੋਂ ਗੱਡੀ 'ਤੇ ਆਉਂਦਾ ਸੀ ਮੇਰੇ ਕੰਨੀ 10 ਵਾਰੀ ਅਸਲਾ ਦਿਖਾਇਆ ਉਹ ਬੰਦਿਆਂ ਨੇ। ਇਹ ਕਰਾ ਸਾਰਾ ਕੁਛ ਰਿਹਾ ਸੀ ਸੋਹਣ ਲਾਲ। ਹੁਣ ਸਾਡੇ 'ਚ ਬੋਲਣ ਦੀ ਵੀ ਹਿੰਮਤ ਨਹੀਂ ਬਈ ਅਸੀਂ ਕਿੱਥੇ ਜਾ ਕੇ ਬੋਲੀਏ। ਸਾਡੀ ਤਾਂ ਕਿਸੇ ਪਾਸੇ ਨਹੀਂ ਸੁਣੀ। ਬਿਲਕੁਲ। ਐਂਡ 'ਤੇ ਤਾਂ ਮੈਂ ਡਿਪਟੀ ਸਾਹਿਬ ਨੇ ਸਾਡੀ ਬਹੁਤ ਮਦਦ ਕੀਤੀ ਵੀਰੇ। ਮਾਨਯੋਗ ਡਿਪਟੀ ਸਾਹਿਬ ਇੱਥੇ ਰਾਹੁਲ ਭਾਰਦਵਾਜ ਜੀ ਇਹਨਾਂ ਨੇ ਬਹੁਤ ਸਪੋਰਟ ਕੀਤੀ ਉਹਨਾਂ ਨੇ ਸਾਡੀ। ਬਟ SHO ਸਾਹਿਬ ਕੋਲ ਨਹੀਂ ਸਾਨੂੰ ਸਪੋਰਟ ਨਹੀਂ। ਪਰਚਾ ਤਾਂ ਵੀਰੇ SHO ਸਾਹਿਬ ਨਹੀਂ ਕੱਟਣਾ ਹੁੰਦਾ ਨਾ। ਮੌੜ ਮੰਡੀ ਦੇ SHO ਸਾਹਿਬ ਵੱਲੋਂ ਕੋਈ ਸਪੋਰਟ ਨਹੀਂ? ਕੋਈ ਸਪੋਰਟ ਸਾਨੂੰ ਕੋਈ ਸਪੋਰਟ। ਕੀ ਕਹਿੰਦੇ ਨੇ ਜਦੋਂ ਜਾਂਦੇ ਹੋ ਤੁਸੀਂ ਥਾਣਿਆਂ ਦੇ ਵਿੱਚ ਜਾਂ ਕਚਹਿਰੀਆਂ ਦੇ ਵਿੱਚ ਜਾ ਕੇ? ਮੈਂ ਵੀਰੇ 4 ਦਿਨ ਹੋ ਗਏ, ਮੈਂ ਸਾਰੇ ਪ੍ਰੂਫ ਦੇ ਆਇਆ ਥਾਣੇ। ਜਦੋਂ ਮੈਂ ਪ੍ਰੂਫ ਦੇ ਵੀਰੇ ਪਰਚਾ ਉਸੇ ਟਾਈਮ ਕੱਟਣ ਦਾ ਮਸਲਾ ਬਣਦਾ ਕਿ ਨਹੀਂ, ਤੁਸੀਂ ਮੈਨੂੰ ਆਹ ਗੱਲ ਦੱਸ ਦਿਓ। ਮੈਂ ਸਾਰੇ ਪ੍ਰੂਫ ਦਿੱਤੇ ਵੀਰੇ। ਅਸੀਂ 4 ਦਿਨ ਸਾਰਾ ਦਿਨ ਥਾਣੇ 'ਚ ਬਹਿ ਕੇ ਮੁੜਦੇ ਰਹੇ ਹਾਂ ਬਈ ਪਰਚਾ ਕੱਟ ਦਿਓ। ਡਿਪਟੀ ਸਾਹਿਬ ਮੇਰੇ ਸਾਹਮਣੇ ਫੋਨ ਕਰਿਆ ਕਰਨ SHO ਨੂੰ, ਫੋਨ ਪਰਚਾ ਕੱਟ ਦੇ। ਕੋਈ ਨਹੀਂ ਜਨਾਬ ਕੱਟ ਰਹੇ ਹਾਂ। ਪਤਾ ਨਹੀਂ ਕਿਹਦਾ ਪ੍ਰੈਸ਼ਰ ਸੀ ਵੀਰੇ, ਕਿਹਦਾ ਪ੍ਰੈਸ਼ਰ ਕਹਿ ਸਕਦੇ ਹਾਂ, ਸਾਨੂੰ ਨਹੀਂ ਪਤਾ। ਕਿਉਂਕਿ ਪੰਜਾਬ ਸਰਕਾਰ ਕਹਿੰਦੀ ਆ ਅਸੀਂ ਭ੍ਰਿਸ਼ਟਾਚਾਰ ਮੁਕਤ ਕਰਤਾ ਪੰਜਾਬ ਦੇ ਵਿੱਚ ਕੋਈ ਫਰੋਤੀ ਨਹੀਂ ਮੰਗੂ, ਕੋਈ ਇੱਥੇ ਰੰਗਦਾਰੀ ਨਹੀਂ ਮੰਗੂਗਾ। ਅਜਿਹਾ ਕੁਛ ਪੰਜਾਬ ਸਰਕਾਰ, ਪੰਜਾਬ ਦੇ CM ਬਾਹਰ ਜਾ ਕੇ ਬੋਲਦੇ। ਬਹੁਤ ਗੱਲ ਤਾਂ ਵੀਰੇ ਜੁਦਾ ਹੈ। ਪਰਚਾ ਹੋਏ ਨੂੰ ਅੱਜ ਤਕਰੀਬਨ 2 ਦਿਨ ਹੋ ਗਏ ਜੀ। ਤੇ ਮੈਂ ਤੁਹਾਡੇ ਮੂਹਰੇ ਇੱਕ ਵੀਡੀਓ ਲੈ ਕੇ ਆਉਣਾ, ਤੁਸੀਂ ਇਹ ਦੇਖ ਕੇ ਤੁਸੀਂ ਆਪ ਹੈਰਾਨ ਰਹਿ ਜਾਓਗੇ ਵੀ ਆਹ ਹੋ ਕੀ ਰਿਹਾ ਵੀਰੇ। ਜਦੋਂ ਤੁਹਾਡੇ ਤੇ 751 ਦਾ ਪਰਚਾ ਪੈ ਜਾਏ ਨਾ, ਮੇਰੇ ਖਿਆਲ 'ਚ ਬੰਦੇ ਦੀ ਇੰਨੀ ਕੁ ਹਿੰਮਤ ਨਹੀਂ ਹੁੰਦੀ ਬਈ ਬੰਦਾ ਘਰੋਂ ਨਿਕਲ ਜੇ। ਕੋਈ ਛੋਟਾ ਮੋਟਾ ਨਹੀਂ ਹੁੰਦਾ, ਹਰੇਕ ਪਰਚਾ ਵੱਡਾ ਹੁੰਦਾ। ਬਿਲਕੁਲ। ਉਹ ਬੰਦਾ ਵੀਰੇ ਕੱਲ ਸ਼ਾਮ ਨੂੰ ਲਾਈਵ ਹੋ ਕੇ ਨੱਚ ਰਿਹਾ। ਇਹ ਵੀਡੀਓ ਦਿਖਾ ਦੇ ਜੀ। ਆਹ ਵੀਡੀਓ ਦਿਖਾ, ਨੈਟ ਬੰਦ ਹੋ ਗਿਆ। ਆ ਲਓ। ਕੌਣ ਹੈ ਇਹ? ਸੋਹਣ ਲਾਲ ਵੀਰੇ, ਜਿਨ੍ਹਾਂ ਤੇ ਪਰਚਾ ਪਿਆ, ਜਿਹੜਾ ਸਾਰਾ ਕੁਝ ਕਰਾ ਰਿਹਾ ਹੈ। ਅੱਛਾ। ਆਹ ਬੰਦੇ ਨੂੰ ਖੌਫ ਨਹੀਂ ਹੈਗਾ ਵੀਰੇ ਗਵਰਨਮੈਂਟ ਦਾ। ਲਾਈਵ ਹੋ ਕੇ ਨੱਚ ਰਿਹਾ ਵੀਰੇ, ਕੋਈ ਪੁਰਾਣੀ ਵੀਡੀਓ ਨਹੀਂ। ਸੋਹਣ ਲਾਲ ਵਾਸ ਲਾਈਵ 15 ਘੰਟੇ ਪਹਿਲਾਂ। 15 ਘੰਟੇ ਪਹਿਲਾਂ। ਤੇ ਪੁਲਿਸ ਨੇ ਤੁਹਾਨੂੰ ਕੀ ਲੱਗਦਾ ਫੋਨ ਨਹੀਂ ਕੀਤਾ ਹੋਣਾ? ਇੱਕ ਵਾਰ ਦੀਪ ਇਹ ਵੀਡੀਓ ਦਿਖਾ ਦੇ ਕੈਮਰੇ ਦੇ ਵਿੱਚ, ਅੱਗੇ ਦੀ ਗੱਲਬਾਤ ਆਪਾਂ ਕਰਦੇ ਹਾਂ। ਦੋਨੇ ਹਰੀਸ਼ ਗਰਗ ਤੇ ਆਹ ਦੋਨੇ ਨੱਚ ਰਹੇ ਆ ਵੀਰੇ ਇਕੱਠੇ ਪਾਰਟੀਆਂ ਤੇ ਜਾ ਕੇ। ਬੰਦੇ ਦੇ ਵੀਰੇ ਪਰਚਾ ਹੋ ਕੇ ਬੰਦਾ ਆਏ ਨੱਚ ਲੂ ਵੀਰੇ ਬੰਦਾ ਹੈ। ਬਿਲਕੁਲ। ਤਾਂ ਬਈ ਜੱਸੂ ਕੋਟ ਸਮੀਰ ਦਾ ਮਸਲਾ ਕੀ ਹੁੰਦਾ ਫਿਰ ਜਦੋਂ ਰੌਲਾ ਤੁਹਾਡਾ ਸੋਹਣ ਲਾਲ ਗਰਗ ਨਾਲ ਆ? ਜੱਸੂ ਕੋਟ ਸਮੀਰ ਕਿੱਥੋਂ ਆ ਜਾਂਦਾ ਫਿਰ ਇਹਦੇ 'ਚ? ਸੋਹਣ ਲਾਲ ਨੇ ਵੀਰੇ ਜੱਸੂ ਦੇ ਮੋਢੇ ਤੇ ਰੱਖ ਕੇ ਚਲਾਈ ਹੈ। ਸੋਹਣ ਲਾਲ ਦਾ ਫੋਨ ਤਾਂ ਨਹੀਂ ਆਇਆ ਵੀ ਸਾਨੂੰ ਫਰੋਤੀ ਚਾਹੀਦੀ ਆ, ਪੈਸੇ ਚਾਹੀਦੇ ਆ? ਸੋਹਣ ਲਾਲ ਵੀਰੇ ਦੇ ਮੋਢੇ ਤੇ ਰੱਖ ਕੇ ਚਲਾ ਰਿਹਾ। ਸੋਹਣ ਲਾਲ ਨੂੰ ਫੋਨ ਕਰਨ ਦੀ ਕੀ ਲੋੜ ਹੈ? ਜੱਸੂ ਦਾ ਬੈਕਗ੍ਰਾਉਂਡ ਹੀ ਆ ਹੈ।
ਜੱਸੂ ਦੇ ਘੱਟ ਤੋਂ ਘੱਟ 50+ ਪਰਚਾ ਹੋਊਗਾ ਇਸ ਟਾਈਮ। ਜੱਸੂ ਪੂਰਾ ਗੈਂਗਸਟਰ ਹੈ, ਉਸ 'ਤੇ ਬਹੁਤ ਪਰਚੇ ਹੋਣਗੇ। ਜਦੋਂ ਸੋਹਣ ਲਾਲ ਨੇ ਉਹ ਬੰਦਾ ਹਾਇਰ ਕਰ ਲਿਆ ਤਾਂ ਸੋਹਣ ਲਾਲ ਨੂੰ ਆਪ ਪੈਰ ਲਵੇੜਨ ਦੀ ਕੀ ਲੋੜ ਹੈ? ਉਹ ਤਾਂ ਬੈਕ ਫੁੱਟ 'ਤੇ ਸਾਰਾ ਕੰਮ ਕਰ ਰਿਹਾ ਵੀਰੇ। ਆਮ ਆਦਮੀ ਪਾਰਟੀ ਵਾਲੇ ਕਹਿੰਦੇ ਅਸੀਂ ਕਹਿੰਦੇ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਰਹੇ ਹਾਂ, ਲੱਗਦਾ ਕਿਤੋਂ? ਨਹੀਂ ਵੀਰੇ, ਸਾਨੂੰ ਨਹੀਂ ਲੱਗਦਾ। ਅਸੀਂ ਤਾਂ ਵੀਰੇ ਪਹਿਲਾਂ ਕਾਂਗਰਸ ਨੂੰ ਵੋਟਾਂ ਪਾਈਆਂ ਸੀ, ਅਸੀਂ ਕੱਟੜ ਕਾਂਗਰਸੀ ਹਾਂ। ਅਸੀਂ ਅੱਜ ਤੱਕ ਕਦੇ ਇਹ ਜਿਹਾ ਰੰਗਲਾ ਪੰਜਾਬ ਨਹੀਂ ਦੇਖਿਆ ਜਿਹੜਾ ਹੁਣ ਦੇਖ ਲਿਆ। ਇਹ ਖੂਨ ਨਾਲ ਜ਼ਰੂਰ ਰੰਗਿਆ ਜਾਣਾ ਇੱਕ ਦਿਨ, ਵੈਸੇ ਨਹੀਂ। ਡਰ ਲੱਗਦਾ ਜਦੋਂ ਜਾਂਦੇ ਹੋ, ਕਰਨੇ ਹੋ, ਦੁਕਾਨ ਤੇ ਬੈਠਦੇ ਹੋ, ਸਾਰੀ ਦਿਹਾੜੀ ਤੇ ਰੌਣਕਾਂ ਮੁੱਕੀਆਂ ਪਈਆਂ ਵੀਰੇ। ਘਰੋਂ ਆਉਣ ਵੇਲੇ ਡਰ ਲੱਗਦਾ, ਸ਼ਾਮ ਨੂੰ ਜਾਣ ਵੇਲੇ ਲੱਗਦਾ ਵੀ ਰਸਤੇ 'ਚ 19 ਕੀ ਨਾ ਹੋ ਜਾਵੇ। ਆਹ ਦੇਖ ਲਓ, ਸਿਕਿਉਰਿਟੀ ਹੈ ਇੱਥੇ ਕੋਈ? ਐਡਾ ਵੱਡਾ ਸਾਡਾ ਮਸਲਾ ਬਣਿਆ ਪਿਆ, ਮੇਰੇ ਹਿਸਾਬ ਨਾਲ ਹਰੇਕ ਨਿਊਜ਼ ਚੈਨਲ 'ਤੇ ਸਾਡੀ ਖਬਰ ਲੱਗੀ ਪਈ ਹੈ। ਕੋਈ ਹੈ? ਦੀਪ ਇੱਕ ਵਾਰ ਦਿਖਾ ਦੇ, ਸਾਰਾ ਦਿਖਾ ਦੇ, ਕੈਮਰਾ ਘੁਮਾ ਦੇ, ਟ੍ਰਾਈਪੋਡ ਤੇ ਲੱਗਿਆ ਕੈਮਰਾ ਘੁਮਾ ਦਿਓ, ਕਿਉਂਕਿ ਪਸੀਨੇ ਆ ਰਹੇ ਨੇ। ਬਾਈ ਹੋਰੇ ਕਹਿੰਦੇ ਕਿ ਮੂੰਹ ਤੋਂ ਰੌਣਕਾਂ ਜਿਹੜੀਆਂ ਉਹ ਖਤਮ ਹੋ ਗਈਆਂ ਨੇ ਤੇ ਮਸਲਾ ਬਹੁਤ ਵੱਡਾ ਬਣਿਆ ਹੋਇਆ, ਪਰ ਸਿਕਿਉਰਿਟੀ ਦਾ ਇੱਕ ਵੀ ਬੰਦਾ ਨਜ਼ਰ ਨਹੀਂ ਆਇਆ। ਬਾਕੀ ਬਈ ਅਸੀਂ ਬਾਹਰੋਂ ਆਏ ਚੱਲ ਕੇ, ਸਾਨੂੰ ਵੀ ਕਿਸੇ ਨੇ ਰੋਕਿਆ ਨਹੀਂ ਹੈਗਾ, ਪੁੱਛਿਆ ਨਹੀਂ ਹੈਗਾ, ਕਿਉਂਕਿ ਅਸੀਂ ਗੱਡੀ ਤੁਹਾਡੇ ਬਾਹਰ ਚਲਾਤੀ ਲਿਆ। ਬਿਲਕੁਲ ਵੀਰੇ, ਬਾਹੀ ਮਸਲੇ ਆ ਵੀਰੇ। ਹੋਰ ਵਾਰੀ ਕੀ ਦੱਸੀਏ, ਹੁਣ ਤਾਂ ਪੱਕੇ ਪਏ ਆ। ਲੱਖਾ ਸਿੰਘ ਸਿਧਾਣਾ ਆਉਂਦੇ ਨੇ, ਉਹਨਾਂ ਦਾ ਕੋਈ ਵਿਸ਼ਵਾਸ ਹੈ ਲੱਖਾ ਸਿੰਘ ਸਿਧਾਣਾ ਤੇ? ਵੀਰੇ ਤਾਂ ਹੀ ਤਾਂ ਤੁਰ ਪਏ ਪੁਲਿਸ ਦੇ ਸਾਰੇ। ਅਸੀਂ ਕਿੱਥੇ ਤੁਰ ਪੈਂਦੇ? ਤੁਰੇ ਤਾਂ ਲੱਖੇ ਦੇ ਸਿਰ ਤੇ ਆ। ਜਿਹੜੇ ਪਰਚੇ ਹੋਏ ਆ ਪੁਲਿਸ ਦੇ ਸਾਰੇ ਹੋਏ। ਤੁਹਾਨੂੰ ਕੀ ਲੱਗਦਾ? ਲੱਗਦਾ ਨਹੀਂ ਹੈਗਾ ਵੀ ਫੇਕ ਖਬਰਾਂ ਵੀ ਚੱਲ ਜਾਂਦੀਆਂ ਹੁੰਦੇ ਨੇ ਕਈ ਵਾਰ? ਫੇਕ ਵੀਰੇ ਹੁਣ ਮੈਂ ਤੁਹਾਨੂੰ ਦੱਸਣਾ ਨਹੀਂ ਚਾਹੁੰਦਾ ਹਾਲੇ। ਤੁਹਾਨੂੰ ਨਿਊਜ਼ ਚੈਨਲ ਦੀ ਮੈਂ ਇਹੋ ਜਿਹੀ ਗੱਲ ਦੱਸ ਸਕਦਾ ਵੀ ਜਾਲੀ ਬੰਦੇ ਲਾ ਕੇ ਫੋਟੋਆਂ ਪਾਈਆਂ ਨੇ। ਕਮਾਲ ਦੀ ਗੱਲਬਾਤ ਹੋਈ ਕਿਸੇ ਨਾਲ? ਹੋਈ ਹੈ ਵੀਰੇ, ਦੱਸਾਂਗੇ ਅਗਲੀਆਂ ਵੀਡੀਓ 'ਚ ਦੱਸਾਂਗੇ ਤੁਹਾਨੂੰ। ਦੱਸਾਂਗੇ। ਅਲੱਗ ਹੀ ਹੋਰ ਕਿਸੇ ਬੰਦੇ ਦੀਆਂ ਫੋਟੋਆਂ ਲਾ ਕੇ ਯਾਰ ਤੁਸੀਂ ਵੀਡੀਓ ਪਾਈ ਜਾਂਦੇ ਹੋ। ਪਲੀਜ਼ ਰਿਕੁਐਸਟ ਹੈ ਨਿਊਜ਼ ਚੈਨਲਸ ਵਾਲਿਆਂ ਨੂੰ, ਐਂ ਨਾ ਕਰੋ ਯਾਰ। ਸਾਡੀ ਇੱਜ਼ਤ ਹੈ, ਤੁਸੀਂ ਬਾਕੀ ਲੋਕਾਂ ਦੀਆਂ ਇੱਜ਼ਤਾਂ ਉਛਾਲੀ ਜਾਂਦੇ ਹੋ, ਜਿਨ੍ਹਾਂ ਨਾਲ ਕੋਈ ਸਾਡਾ ਲੈਣਾ ਨਹੀਂ, ਕੋਈ ਦੇਣਾ ਨਹੀਂ। ਆਹ ਮਸਲਾ। ਜਦੋਂ ਤੁਸੀਂ ਇੱਥੇ ਬੈਠਦੇ ਹੋ ਬਈ, ਚੰਡੀਗੜ੍ਹ ਛੱਡ ਕੇ ਆਉਣੇ ਹੋ, ਪੰਜਾਬ ਦੇ ਵੱਲ ਨੂੰ ਤੁਸੀਂ ਮੂੰਹ ਕਰਦੇ ਹੋ, ਆਪਦੀ ਜਨਮ ਭੂਮੀ ਵੱਲ ਨੂੰ ਮੂੰਹ ਕਰਦੇ ਹੋ, ਸੁਪਨੇ ਬੜੇ ਹੋਣੇ ਆ ਸੰਜੋਏ ਵੀ ਅਸੀਂ ਆਹ ਕੁਛ ਕਰਾਂਗੇ, ਪਰ ਇੱਥੇ ਆ ਕੇ ਪਤਾ ਨਹੀਂ ਸੀ ਕਿ 12-13 ਲੱਖ ਫਰੋਤੀ ਵੀ ਦੇ ਦਿਆਂਗੇ। ਵੀਰੇ 12-15 ਲੱਖ ਤਾਂ ਉਹਨੂੰ ਛੱਡੀ ਬੈਠੇ ਆ, 12-13 ਲੱਖ ਫਰੋਤੀ ਦੇਤੀ। ਅਸੀਂ ਤਾਂ ਆਹੀ ਚੀਜ਼ਾਂ ਦੇ ਥੱਲੇ ਆ ਗਏ। ਅਸੀਂ ਕੀ ਕਰਨੀਆਂ ਸਾਡੀਆਂ ਕਮਾਈਆਂ? ਅਸੀਂ ਕਮਾ ਕੇ ਕਿੱਥੇ ਲੈ ਜਾਵਾਂਗੇ? ਸਾਡੇ ਕੋਲੋਂ ਜੇ ਆਹੀ ਪੈਸੇ ਦਿੱਤੇ ਜਾਣਗੇ ਤਾਂ ਹੀ ਅਸੀਂ ਕੁਛ ਕਮਾਵਾਂਗੇ ਨਾ। ਕੋਈ ਕਮਾਈ ਤਾਂ ਰਹੀ ਨਹੀਂ, ਜਿੰਨੀ ਹੁੰਦੀ ਆ ਆਹੀ ਲੈ ਜਾਂਦੇ। ਹੋਰ ਪਾਉਣਾ ਘਰ ਦੇ ਵਿੱਚ, ਜਿਵੇਂ ਤੁਸੀਂ ਹੋ, ਤੁਹਾਡੇ ਫਾਦਰ ਸਾਹਿਬ ਇੱਥੇ? ਮੇਰੇ ਮਦਰ ਹੋ ਗਏ, ਮੇਰੀ ਸਿਸਟਰ ਹੋ ਗਈ ਵੀਰੇ, 4 ਮਦਰ ਸਿਸਟਰ। ਫਿਰ ਚਲੋ ਤੁਹਾਡਾ ਮਸਲਾ ਆ ਗਿਆ। ਸਿੱਧੂ ਮੂਸੇਵਾਲੇ ਦੇ ਬਾਪ ਵੀ ਕਹਿੰਦੇ ਰਹਿੰਦੇ ਨੇ ਕਿ ਸਾਡੇ ਪੁੱਤ ਤੋਂ ਫਰੋਤੀਆਂ ਮੰਗਦੇ ਸੀ, ਪਰ ਉਹਨਾਂ ਨੇ ਫਰੋਤੀਆਂ ਨਹੀਂ ਦਿੱਤੀਆਂ ਤੇ ਉਹਨਾਂ ਨੂੰ ਗੋਲੀਆਂ ਮਿਲ ਗਈਆਂ। ਬਿਲਕੁਲ ਆਹੀ ਅਸ਼ਰ ਹੈ ਵੀਰੇ। ਜਦੋਂ ਘਰ ਦੇ ਵਿੱਚ ਪਰਿਵਾਰ 'ਚ ਬੈਠਦੇ ਹੋ, ਗੱਲਬਾਤ ਹੁੰਦੀ ਆ, ਕਹਿੰਦੇ ਹੁੰਦੇ ਨੇ ਕਿ ਮਹਾਜਨ ਤਾਂ ਪਿੰਡੇ ਦੀ ਜੂੰ ਤੱਕ ਨਹੀਂ ਦਿੰਦੇ, ਪਰ ਤੁਸੀਂ ਤਾਂ 15 ਲੱਖ ਰੁਪਇਆ ਦੇ ਚੁੱਕੇ ਹੋ। ਡਰ ਹੀ ਇੰਨਾ ਕਰਾਂਗਾ ਵੀਰੇ, ਕੀ ਕਰੀਏ? ਡਰ? ਬਿਲਕੁਲ ਡਰ। ਹੋਰ ਕੋਈ ਆਉਂਦਾ ਬਾਂਹ ਫੜਨ ਨੂੰ? ਕੋਈ ਲੀਡਰ, ਕੋਈ ਵਿਰੋਧੀ ਧਿਰ ਦਾ ਨੇਤਾ, ਕੋਈ ਹੋਰ ਚੀਜ਼? ਕਿਸੇ ਵੀ ਬੰਦੇ ਨੇ ਬਾਂਹ ਨਹੀਂ ਫੜੀ ਵੀਰੇ ਲੱਖੇ ਸਿਧਾਣੇ ਤੋਂ ਬਿਨਾਂ। ਕਿਸੇ ਦਾ ਹਾਲ ਤੱਕ ਫੋਨ ਨਹੀਂ ਆਇਆ ਸਾਨੂੰ। ਕਿਸੇ ਦਾ ਫੋਨ ਵੀ ਨਹੀਂ ਆਇਆ। ਜਿਹੜੇ ਵੱਡੇ ਵੱਡੇ ਨਾਅਰੇ ਮਾਰਦੇ ਨੇ, ਲਿਖੇ ਹੁੰਦੇ ਨੇ ਕਿ ਅਸੀਂ ਪੰਜਾਬ ਦੇ ਨਾਲ ਆ, ਅਸੀਂ ਪੰਜਾਬ ਦੇ ਆ। ਫੇਕ ਹੈ ਵੀਰੇ, ਸਭ ਕੁਝ ਫੇਕ ਹੈ। ਜਦੋਂ ਬੀਤਦੀ ਹੈ ਉਦੋਂ ਪਤਾ ਲੱਗਦਾ। ਨਿਊਜ਼ ਚੈਨਲਾਂ 'ਤੇ ਸਭ ਕੁਝ ਸੁਣਨ ਨੂੰ ਵਧੀਆ ਲੱਗਦਾ। ਜਦੋਂ ਇੱਥੇ ਕਿਸੇ ਦੇ ਬੀਤਦੀ ਹੈ ਨਾ, ਉਦੋਂ ਪਤਾ ਲੱਗਦਾ। ਕਿੰਨੇ ਦਿਨਾਂ ਬਾਅਦ ਅੱਜ ਥੋੜ੍ਹੀ ਬਹੁਤੀ ਜਿਹੜੀ ਸਮੈਲ ਆ ਮੂੰਹ 'ਤੇ ਆਈ ਹੈਗੀ? ਹਾਲੇ ਨਹੀਂ ਹੈਗੀ ਵੀਰੇ, ਹਾਲੇ ਉੱਤੋਂ ਹੀ ਸਮਾਈਲ ਹੈ। ਹਾਲੇ ਜਦੋਂ ਉਹ ਬੰਦੇ ਜਿਹੜੇ ਨੱਚੀ ਜਾਂਦੇ ਆ, ਸਾਡੇ ਦਾ ਸਮਾਈਲ ਉਦੋਂ ਆਉਣੀ ਹੈ ਵੀਰੇ ਜਦੋਂ ਫੜ ਕੇ ਅੰਦਰ ਦਿੱਤੇ। ਹਾਲੇ ਤਾਂ ਉਹ ਨੱਚੀ ਜਾਂਦੇ ਆ। ਲੱਗਦਾ ਵੀ ਉਹਨਾਂ ਨੂੰ ਫੜਿਆ ਜਾਊਗਾ, ਕਿਉਂਕਿ ਤੁਸੀਂ ਕਿਹਾ ਵੀ ਉਹਨਾਂ ਦੀ ਕੋਈ ਗੱਲਬਾਤ ਨਹੀਂ ਹੋਈ। ਜੱਸੂ ਸਾਡੇ ਤੋਂ ਫਰੋਤੀਆਂ ਮੰਗ ਰਿਹਾ। ਵੀਰੇ ਸੋਹਣ ਲਾਲ ਅੱਜ ਤੋਂ ਮਹੀਨਾ 1.5 ਮਹੀਨਾ ਪਹਿਲਾਂ ਰਿਵਾਲਵਰ ਲਿਆਇਆ ਜਿਹਦੀ ਕੀਮਤ ਘੱਟ ਤੋਂ ਘੱਟ 7 ਤੋਂ 8 ਲੱਖ ਰੁਪਏ। ਉਹਨੂੰ ਲਾਇਸੈਂਸ ਮਿਲ ਜਾਂਦਾ, ਸਾਨੂੰ ਨਹੀਂ ਮਿਲਦਾ। ਤੁਸੀਂ ਅਪਲਾਈ ਕਰੇ? ਵੀਰੇ ਮਿਲਣਾ ਹੀ ਨਹੀਂ। ਮੰਗ ਕਰਦੇ ਹੋ ਵੀ ਤੁਸੀਂ ਅਪਲਾਈ ਕਰੋ? ਕਰਦੇ ਆ ਵੀਰੇ, ਅਸੀਂ ਮੰਗ ਕਰਦੇ ਹਾਂ ਰਿਵਾਲਵਰ ਦੀ। ਵੀਰੇ ਸਾਨੂੰ ਹੁਣ ਇੱਥੇ ਇੰਨੀ ਡਰ ਹੈ, ਸਾਨੂੰ ਕੋਈ ਚੀਜ਼ ਦਿੱਤੀ ਗਈ ਨਹੀਂ ਗੌਰਮੈਂਟ ਕਨੀ। ਕੋਈ ਸਾਨੂੰ ਵੀ ਇੱਥੇ ਗਨਮੈਨ ਦੇਣ, ਕੋਈ ਸਾਨੂੰ ਵੀ ਸਾਡੇ ਵੀ ਲਾਇਸੈਂਸ ਤਿਆਰ ਕਰਾਉਣ, ਕੋਈ ਸੁਣਵਾਈ ਨਹੀਂ। ਮਿਲੇ ਹੋ ਮੈਸਰ ਖਾਨੇ ਨੂੰ? ਤੁਹਾਡੇ ਹਲਕੇ ਤੋਂ ਜਿੱਤਿਆ ਸੁਖਵੀਰ ਸਿੰਘ ਮੈਸਰ ਖਾਨ ਨੂੰ। ਉਮੀਦ ਬਹੁਤ ਸੀ ਵੀਰੇ, ਪਰ ਕੁਛ ਨਹੀਂ। ਤੁਸੀਂ ਮਿਲ ਕੇ ਵੀ ਨਹੀਂ ਆਏ? ਇੱਕ ਵਾਰੀ ਮਿਲ ਕੇ ਕੀ ਕਹਿੰਦੇ? ਕੋਈ ਗੱਲ ਨਹੀਂ, ਕਰਵਾ ਦਿਆਂਗੇ। ਕਰਵਾ ਦਿਆਂਗੇ। ਦੁਬਾਰਾ ਗਏ ਨਹੀਂ? ਇੱਕ ਪਾਰਟੀ ਨਾਲ ਹੀ ਤੁਰਿਆ ਜਾਊਗਾ ਵੀਰੇ, ਫਿਰ ਇੱਕ ਬੰਦੇ ਨਾਲ ਹੀ ਤੁਰਿਆ ਜਾਊ। ਹੁਣ ਜਦੋਂ ਲੱਖੇ ਸਿਧਾਣੇ ਨਾਲ ਤੁਰ ਪਏ ਤਾਂ ਤੁਰ ਪਏ, ਹੁਣ ਨਹੀਂ ਪਿੱਛੇ।
ਬਿਲਕੁਲ। ਤਾਂ ਇਹ ਅਸੀਂ ਕਹਾਣੀ ਆ ਜਿਹੜੀ ਥੋੜ੍ਹੀ ਜਿਹੀ ਬਿਆਨ ਕਰੀ ਆ, ਤਾਂ ਕੋਸ਼ਿਸ਼ ਸਾਡੀ ਇਹ ਰਹੇਗੀ ਕਿ ਅਸੀਂ ਉਹਨਾਂ ਲੋਕਾਂ ਤੱਕ ਵੀ ਪਹੁੰਚੀਏ, ਜਾਂ ਉਹ ਲੋਕ ਸਾਡੇ ਨਾਲ ਕੰਟੈਕਟ ਕਰ ਸਕਦੇ ਨੇ ਇੰਡੋਜ਼ ਟੀਵੀ 'ਤੇ ਜਿਨ੍ਹਾਂ ਲੋਕਾਂ ਦਾ ਇਸ ਇੰਟਰਵਿਊ ਦੇ ਵਿੱਚ ਜ਼ਿਕਰ ਹੋ ਰਿਹਾ। ਤਾਂ ਅਸੀਂ ਹਮੇਸ਼ਾ ਜਿਹੜੀ ਕਿ ਪੱਤਰਕਾਰੀ ਨੂੰ ਪੱਤਰਕਾਰੀ ਦੀ ਨਿਗਾਹ ਦੇ ਨਾਲ ਦੇਖਾਂਗੇ, ਅੱਖ ਦੇ ਨਾਲ ਦੇਖਾਂਗੇ ਕਿ ਜਿਹੜੇ ਲੋਕਾਂ ਦਾ ਬਾਈ ਨੇ ਜ਼ਿਕਰ ਕੀਤਾ, ਬੇਸ਼ੱਕ ਉਹ ਜੱਸੂ ਕੋਟ ਸ਼ਮੀਰ ਹੋਵੇ, ਬੇਸ਼ੱਕ ਉਹ ਸੋਹਣ ਲਾਲ ਗਰਗ ਹੋਵੇ, ਬੇਸ਼ੱਕ ਕੋਈ ਵੀ ਹੋਵੇ, ਤਾਂ ਉਹ ਸਾਡੇ ਨਾਲ ਕੰਟੈਕਟ ਕਰ ਸਕਦੇ ਨੇ ਇੰਡੋਜ਼ ਟੀਵੀ 'ਤੇ, ਤਾਂ ਕਿ ਅਸੀਂ ਉਹਨਾਂ ਦਾ ਵੀ ਜਿਹੜਾ ਪੱਖ ਆ ਉਹ ਲੋਕਾਂ ਦੇ ਸਾਹਮਣੇ ਰੱਖ ਸਕੀਏ। ਫਿਲਹਾਲ ਅਸੀਂ ਜਿਹੜੀ ਚਰਚਾ ਗਈ ਉਹ ਮੌੜ ਮੰਡੀ ਬਜਾਜ ਜਿਹੜਾ ਕਿ ਇਹਨਾਂ ਦਾ ਸ਼ੋਅਰੂਮ ਆ ਉੱਥੋਂ ਕਰ ਰਹੇ ਆ, ਅਤੇ ਬਾਈ ਹੋਰਾਂ ਦੇ ਨਾਲ ਜਿਹੜੀ ਮੁਲਾਕਾਤ ਆ ਉਹ ਚੱਲ ਰਹੀ ਆ। ਤਾਂ ਇਹਨਾਂ ਦਾ ਦੱਸਣਾ ਕਿ ਸਾਨੂੰ ਰੋਟੀ ਨਹੀਂ ਸਵਾਦ ਲੱਗਦੀ, ਸਾਡੇ ਚਿਹਰਿਆਂ ਦੇ ਜਿਹੜੇ ਹਾਸੇ ਨੇ ਉਹ ਉੱਡੇ ਪਏ ਨੇ, ਅਤੇ ਸਰਕਾਰ ਆ ਜਿਹੜੀ ਉਹ ਕਿਤੇ ਨਾ ਕਿਤੇ ਜਾ ਕੇ ਇਹਨਾਂ ਮੁੱਦਿਆਂ ਵੱਲ ਜਾਂ ਇਹਨਾਂ ਗੱਲਾਂ ਵੱਲ ਧਿਆਨ ਨਹੀਂ ਦੇ ਰਹੀ। ਇਹ ਕਹਿ ਲਓ ਜਾਂ ਕਿ ਸਰਕਾਰ ਆ ਜਿਹੜੀ ਉਹ ਸੁੱਤੀ ਪਈ ਆ ਬਾਈ। ਬਿਲਕੁਲ ਵੀਰੇ, ਆਹੀ ਗੱਲ ਹੈ, ਸੁੱਤੀ ਪਈ ਹੈ। ਮੁੱਖ ਮੰਤਰੀ ਸਾਹਿਬ ਜਾ ਕੇ ਕਹਿੰਦੇ ਨੇ ਦੂਸਰੀਆਂ ਸਟੇਟਾਂ ਦੇ ਵਿੱਚ ਕਿ ਅਸੀਂ ਪੰਜਾਬ ਦੇ ਵਿੱਚ ਪੰਜਾਬ ਬਣਾਉਣ 'ਤੇ ਲੱਗੇ ਹੋਏ ਹਾਂ, ਅਸੀਂ ਭ੍ਰਿਸ਼ਟਾਚਾਰ ਮੁਕਤ ਕਰਤਾ ਪੰਜਾਬ, ਉੱਥੇ ਸਾਡਾ ਕੰਮ ਬੋਲਦਾ, ਅਸੀਂ ਬਹੁਤ ਸਾਰੇ ਕੰਮ ਕਰ ਰਹੇ ਹਾਂ। ਹੁਣ ਤਾਂ ਕਹਿਣ ਵੇਲੇ ਵੀ ਕੁਛ ਵੀਰੇ ਡਰ ਲੱਗਦਾ ਵੀ ਪਤਾ ਨਹੀਂ ਪੁੱਠੀ ਨਾ ਪਏ। ਪੁੱਠੀ ਨਾ ਪੈ ਜੇ, ਡਰਦੇ ਹੋ? ਬਹੁਤ ਡਰਦੇ ਆ ਵੀਰੇ, ਤਾਂ ਹੀ ਤਾਂ ਹੁਣ ਪਿੱਛੇ ਹਟ ਗਏ। ਬਿਲਕੁਲ। ਤਾਂ ਚਲੋ ਇਹੀ ਜਿਹੜੀ ਅਸੀਂ ਗੱਲਬਾਤ ਸੀ ਉਹ ਰੱਖਣੀ ਚਾਹੁੰਦੇ ਸੀ ਕਿ ਬਾਈ ਹੋਰਾਂ ਦੇ ਨਾਲ ਜਿਹੜੀ ਮੁਲਾਕਾਤ ਆ ਉਹ ਹੋ ਸਕੇ। ਪਹਿਲਾਂ ਤਾਂ ਇੰਟਰਵਿਊ ਦਿੰਦੇ ਨਹੀਂ ਸੀ ਡਰਦੇ ਮਾਰੇ, ਅਤੇ ਜਿਹੜੀ ਇੰਟਰਵਿਊ ਹੋਈ ਆ ਤਾਂ ਇਸ ਦੇ ਵਿੱਚ ਕਾਫੀ ਗੱਲਾਂ ਸਾਹਮਣੇ ਆਈਆਂ ਨੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਮੇਰੇ ਸਹਿਯੋਗੀ ਸਾਥੀ ਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ, ਧੰਨਵਾਦ। ਚੱਕਰ ਕੀ ਸੀਗਾ ਉਸ ਦੇ ਵਿੱਚ, ਫਰੌਤੀ ਕਿਉਂ ਮੰਗਦੇ ਨੇ, ਕਾਰਨ ਕੀ ਆ, ਕੋਈ ਨਿੱਜੀ ਰੰਜਿਸ਼ ਆ ਜਾਂ ਫਿਰ ਕੋਈ ਹੋਰ ਮਸਲਾ ਦਾ? ਆਪਾਂ ਚੰਡੀਗੜ੍ਹ ਹੋਟਲਾਂ ਦਾ ਕੰਮ ਕੀਤਾ ਸੀ ਵੀਰੇ, ਸੋਹਣ ਲਾਲ ਹੈ ਚੰਡੀਗੜ੍ਹ ਤੋਂ, ਬੈਕ ਹੈ ਜਿਹੜੀ ਉਹਨਾਂ ਦੀ ਬਜ਼ੁਰਗ ਉਹਨਾਂ ਦੇ ਦਾਦੇ ਪੜਦਾਦੇ ਮੋੜ ਤੋਂ ਹੀ ਸੀਗੇ। ਫਿਰ ਵੀਰੇ ਉਹਨੇ ਸਾਨੂੰ ਫੋਨ ਕਰਾਇਆ ਗੈਂਗਸਟਰਾਂ ਤੋਂ। ਨਾ ਜੀ ਆਪਾਂ ਡਰਦੇ ਆ ਮਹਾਰਾਜ, ਡਰਦੇ ਨਹੀਂ ਸਾਰੇ ਡਰਦੇ ਆਗੇ। ਮੈਂ ਤੁਹਾਨੂੰ ਇਹ ਗੱਲ ਦੱਸਤੀ ਵੀ ਇਸ ਤੋਂ ਬਾਅਦ ਮੈਨੂੰ ਕੋਈ ਵੀ ਕੰਪਲੇਂਟ ਆ ਗਈ, ਤੇਰਾ ਹਿਸਾਬ ਕਿਤਾਬ ਆ ਮੈਨੂੰ ਫੋਨ ਕਰ ਲਈ, ਮੈਂ ਤੈਨੂੰ ਸਾਰਾ ਹਿਸਾਬ ਕਿਤਾਬ ਦੱਸੂ, ਕੋਲੇ ਭਾਲਾਂਗੇ ਆਪਾਂ ਉਹਨਾਂ ਨੂੰ, ਠੀਕ ਹੈ। ਪਰਸੋਂ ਤੁਸੀਂ ਨਜਾਇਜ਼ ਬੰਦੇ ਨੂੰ ਤੰਗ ਕਰ ਰਹੇ ਹੋ, ਜੇ ਇਸ ਤੋਂ ਬਾਅਦ ਮੈਨੂੰ ਕੰਪਲੇਂਟ ਆ ਗਈ ਤਾਂ ਹਿਸਾਬ ਲਾ ਲਓ, ਮੈਂ ਫੋਨ ਨਹੀਂ ਕਰਨਾ, ਮੈਂ ਸਿੱਧਾ ਤੁਹਾਡੇ ਘਰ ਦਾ ਐਡਰੈਸ ਲੈ ਕੇ ਘਰੇ ਆਉਣਾ ਮੈਂ ਤੁਹਾਡੇ। ਉਸ ਤੋਂ ਵੀਰੇ ਤਕਰੀਬਨ 6 ਮਹੀਨਿਆਂ ਬਾਅਦ ਉਹ ਸਾਡੇ ਤੇ 326 ਦਾ ਝੂਠਾ ਪਰਚਾ ਕਰਾਉਂਦਾ। ਅਸੀਂ 1 ਮਹੀਨਾ ਘਰੋਂ ਫਰਾਰ ਰਹੇ ਉਹ ਪਰਚੇ ਦੇ ਦੌਰਾਨ, ਅਤੇ ਉਸ ਤੋਂ ਬਾਅਦ ਸਾਡੀ ਇਨਕੁਆਇਰੀ ਲੱਗੀ, ਅਸੀਂ ਇਨਕੁਆਇਰੀ 'ਚੋਂ ਬਾਹਰ ਹੋ ਗਏ ਬਿਕੋਜ਼ ਅਸੀਂ ਕੁਛ ਕੀਤਾ ਹੀ ਨਹੀਂ ਸੀ। ਅੱਜ ਤੋਂ 1.5 ਮਹੀਨਾ ਪਹਿਲਾਂ ਅਸੀਂ ਜਾ ਰਹੇ ਸੀ ਅਮਰਨਾਥ ਦਰਸ਼ਨ ਕਰਨ, ਪਠਾਨਕੋਟ ਦੇ ਕੋਲੇ ਪਹੁੰਚੇ ਅਤੇ ਜੱਸੂ ਦਾ ਸਾਨੂੰ ਫੋਨ ਆਉਂਦਾ ਬਈ ਆਪਣੇ ਪੁਰਾਣੇ ਹਿਸਾਬ ਕਿਤਾਬ ਰਹਿੰਦੇ ਆ। ਉਸ ਤੋਂ ਬਾਅਦ ਵੀਰੇ ਜਦੋਂ ਅਸੀਂ ਅਮਰਨਾਥ ਤੋਂ ਵਾਪਸ ਆਏ, ਸਾਡੇ ਕੰਨ 'ਤੇ ਪਿਸਟਲ ਰੱਖ ਦਿੱਤੀ ਜਾਂਦੀ ਹੈ ਵੀ ਪੈਸੇ ਦਿਓ। ਕੀ ਕਹਿੰਦੇ ਨੇ ਜਦੋਂ ਜਾਂਦੇ ਹੋ ਤੁਸੀਂ ਥਾਣਿਆਂ ਦੇ ਵਿੱਚ ਜਾਂ ਕਚਹਿਰੀਆਂ ਦੇ ਵਿੱਚ ਜਾ ਕੇ? ਮੈਂ ਵੀਰੇ 4 ਦਿਨ ਹੋ ਗਏ, ਮੈਂ ਸਾਰੇ ਪ੍ਰੂਫ ਦੇ ਆਇਆ ਥਾਣੇ, ਸਾਰਾ ਦਿਨ ਥਾਣੇ 'ਚ ਬਹਿ ਕੇ ਮੁੜਦੇ ਰਹੇ ਬਈ ਪਰਚਾ ਕੱਟ ਦੇ, ਪਰਚਾ ਕੱਟ। ਡਿਪਟੀ ਸਾਹਿਬ ਮੇਰੇ ਸਾਹਮਣੇ ਫੋਨ ਕਰਿਆ ਕਰਨਾ, ਐਸਐਚਓ ਨੂੰ ਫੋਨ, ਪਰਚਾ ਕੱਟ ਦੇ। ਕੋਈ ਨਹੀਂ ਜਨਾਬ ਕੱਟ ਰਿਹਾ। ਪਤਾ ਨਹੀਂ ਕਿਹਦਾ ਪ੍ਰੈਸ਼ਰ ਸੀ, ਕਿਹਦਾ ਪ੍ਰੈਸ਼ਰ ਕਹਿ ਸਕਦੇ ਹਾਂ ਸਾਨੂੰ, ਕਿਉਂਕਿ ਪੰਜਾਬ ਸਰਕਾਰ ਕਹਿੰਦੀ ਆ ਅਸੀਂ ਭ੍ਰਿਸ਼ਟਾਚਾਰ ਮੁਕਤ ਕਰਤਾ ਪੰਜਾਬ ਦੇ ਵਿੱਚ ਕੋਈ ਫਰੌਤੀ ਨਹੀਂ ਮੰਗੂ, ਕੋਈ ਇੱਥੇ ਰੰਗਦਾਰੀ ਨਹੀਂ ਮੰਗੂ। ਵੀਰੇ ਜਦੋਂ ਤੁਹਾਡੇ ਤੇ 751 ਦਾ ਪਰਚਾ ਪੈ ਜਾਏ ਨਾ, ਮੇਰੇ ਖਿਆਲ 'ਚ ਬੰਦੇ ਦੀ ਇੰਨੀ ਹਿੰਮਤ ਨਹੀਂ ਹੁੰਦੀ ਬਈ ਬੰਦਾ ਘਰੋਂ ਨਿਕਲ ਜਾਵੇ। ਆਹ ਬੰਦੇ ਨੂੰ ਖੌਫ ਨਹੀਂ ਹੈਗਾ ਵੀਰੇ ਗੌਰਮੈਂਟ। ਲਾਈਵ ਹੋ ਕੇ ਨੱਚ ਰਿਹਾ ਵੀਰੇ, ਕੋਈ ਪੁਰਾਣੀ ਵੀਡੀਓ ਨਹੀਂ, ਸੋਹਣ ਲਾਲ ਵਾਜ਼ ਲਾਈਵ 15 ਘੰਟੇ ਪਹਿਲਾਂ। ਇੰਡੋਜ਼ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ, ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਗੱਲਬਾਤ ਕਰਾਂਗੇ ਪੰਜਾਬ ਦੇ ਵਿੱਚ ਲਗਾਤਾਰ ਫਰੌਤੀਆਂ ਦੀ ਮੰਗ ਹੋ ਰਹੀ ਆ, ਤਾਂ ਇਸੇ ਹੀ ਫਰੌਤੀਆਂ ਦੀ ਭੇਟ ਚੜ੍ਹਿਆ ਸਿੱਧੂ ਮੂਸੇਵਾਲਾ। ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਸਰਕਾਰ ਦੇ ਵੱਲੋਂ ਜਗ੍ਹਾ ਜਗ੍ਹਾ 'ਤੇ ਪੋਸਟਰ ਲਗਾਏ ਗਏ ਕਿ ਪੰਜਾਬ ਆ ਜੋ ਉਹ ਭ੍ਰਿਸ਼ਟਾਚਾਰ ਤੋਂ ਮੁਕਤ ਕਰ ਦਿੱਤਾ ਗਿਆ, ਅਤੇ ਥੱਲੇ ਇਹ ਵੀ ਲਿਖਿਆ ਗਿਆ ਕਿ ਸਾਡਾ ਕੰਮ ਬੋਲਦਾ। ਪਰ ਦੂਸਰੇ ਪਾਸੇ ਇੱਕ ਵੀਡੀਓ ਬੜੀ ਧੜੱਲੇਦਾਰ ਦੇ ਨਾਲ ਵਾਇਰਲ ਹੋ ਰਹੀ ਆ ਕਿ ਇੱਕ ਨੌਜਵਾਨ ਤੋਂ ਫਰੌਤੀ ਮੰਗੀ ਗਈ ਆ। ਮਹਾਜਨ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਨੇ ਰਾਹੁਲ ਬਜਾਜ ਨੇ। ਤਾਂ ਅਸੀਂ ਮੌੜ ਮੰਡੀ ਦੇ ਵਿੱਚ ਬੈਠੇ ਹਾਂ, ਜਿੱਥੋਂ ਦੱਸ ਦਈਏ ਕਿ 2022 ਦੀ ਇਲੈਕਸ਼ਨ ਆਜ਼ਾਦ ਲੱਖਾ ਸਿੰਘ ਸਿਧਾਣਾ ਦੇ ਵੱਲੋਂ ਲੜੀ ਜਾਂਦੀ ਆ, ਅਤੇ ਆਮ ਆਦਮੀ ਪਾਰਟੀ ਦਾ ਜੋ MLA ਹੁੰਦਾ ਉਹ ਇੱਥੋਂ ਬਣ ਜਾਂਦਾ, ਜਿਹੜਾ ਵਿਧਾਇਕ ਆ ਸੁਖਬੀਰ ਸਿੰਘ ਮੈਸਰਖਾਨਾ। ਤਾਂ ਲਗਾਤਾਰ ਜਿਹੜੀ ਕਿ ਇਹ ਫਰੌਤੀਆਂ ਦੀ ਮੰਗ ਆ
ਉਹ ਚੱਲਦੀ ਆ, ਜਾਰੀ ਆ। ਤਾਂ ਸਾਡੇ ਨਾਲ ਰਾਹੁਲ ਜੀ ਮੌਜੂਦ ਨੇ, ਤਾਂ ਅਸੀਂ ਗੱਲਬਾਤ ਪੁੱਛਾਂਗੇ ਕਿ ਆਖਰ ਹੋਇਆ ਕੀ ਆ, ਕੀ ਰੌਲਾ ਸੀ। ਬਈ ਬਹੁਤ ਸਵਾਗਤ ਆ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਬਈ ਕਾਫੀ ਵੀਡੀਓ ਵਾਇਰਲ ਹੋਈ ਤੁਹਾਡੀ। ਬਿਲਕੁਲ ਵੀਰੇ। ਚੱਕਰ ਕੀ ਸੀਗਾ ਅਸਲ ਦੇ ਵਿੱਚ? ਫਰੌਤੀ ਕਿਉਂ ਮੰਗਦੇ ਨੇ? ਕਾਰਨ ਕੀ ਆ? ਕੋਈ ਨਿੱਜੀ ਰੰਜਿਸ਼ ਆ ਜਾਂ ਫਿਰ ਕੋਈ ਹੋਰ ਮਸਲਾ ਗਾ? ਸਾਰੀਆਂ ਚੀਜ਼ਾਂ ਵੀਰੇ ਤੁਹਾਨੂੰ ਸਾਰੀ ਸਟਾਰਟਿੰਗ ਤੋਂ ਗੱਲ ਦੱਸ ਦਿੰਦੇ ਆ ਜੀ। ਆਪਾਂ ਚੰਡੀਗੜ੍ਹ ਹੋਟਲਾਂ ਦਾ ਕੰਮ ਕੀਤਾ ਸੀ ਵੀਰੇ। ਸੋਹਣ ਲਾਲ ਹੈ ਚੰਡੀਗੜ੍ਹ ਤੋਂ, ਬੈਕ ਹੈ ਜਿਹੜੀ ਉਹਨਾਂ ਦੀ ਬਜ਼ੁਰਗ, ਉਹਨਾਂ ਦੇ ਦਾਦੇ ਪੜਦਾਦੇ ਮੋੜ ਤੋਂ ਹੀ ਸੀਗੇ ਵੀਰੇ। ਅਸੀਂ ਚੰਡੀਗੜ੍ਹ ਉਹਨਾਂ ਨਾਲ ਹੋਟਲ ਚਲਾਉਣ ਗਏ। ਹੋਟਲ ਦੇ ਵਿੱਚ 1.5 ਲੱਖ ਰੁਪਇਆ ਅਸੀਂ ਪੱਕੇ ਬਦੌਰ ਤੇ ਸਿਕਿਉਰਿਟੀ ਦਿੱਤੀ। 6 ਮਹੀਨਿਆਂ ਵਾਸਤੇ ਆਪਾਂ ਹੋਟਲ ਲੈਤਾ ਸੀ ਲੀਜ਼ ਤੇ ਜੀ, ਉਹਨਾਂ ਨਾਲ ਰਲ ਕੇ ਕਿਰਾਏ ਤੇ ਲੈਤਾ ਸੀਗਾ, ਜਿਹਦੀ ਅਸੀਂ 1.5 ਲੱਖ ਰੁਪਇਆ ਪੱਕੇ ਸਿਕਿਉਰਿਟੀ ਦਿੱਤੀ। ਕਰੋਨਾ ਦੇ ਦੌਰਾਨ ਸਾਡਾ ਟਾਈਮ ਹੋ ਗਿਆ ਪੂਰਾ। ਸਾਡਾ ਤਕਰੀਬਨ ਵੀਰੇ ਮੇਰੀ ਲੱਖ ਰੁਪਇਆ ਪਰ ਮਹੀਨੇ ਦੀ ਉੱਥੇ ਸੈਲਰੀ ਸੀ ਤੇ ਬਾਕੀ ਮੇਰੀ ਪਾਰਟਨਰਸ਼ਿਪ। ਟੋਟਲ ਕੁੱਲ ਮਿਲਾ ਕੇ ਵੀਰੇ 12 ਤੋਂ 15 ਲੱਖ ਰੁਪਇਆ ਸੀਗਾ ਸਾਡਾ, ਅਸੀਂ ਜਿਹੜਾ ਲੈਣਾ ਸੀ। ਜਦੋਂ ਉਸ ਬੰਦੇ ਤੋਂ ਪੈਸੇ ਮੰਗੇ ਵੀਰੇ, ਉਹ ਬੰਦੇ ਨੇ ਪੈਸਿਆਂ ਨੂੰ ਸਾਫ਼ ਜਵਾਬ ਦੇ ਦਿੱਤਾ ਜੀ। ਜਦੋਂ ਪੈਸਿਆਂ ਨੂੰ ਸਾਫ਼ ਜਵਾਬ ਦਿੱਤਾ ਵੀਰੇ, ਅਸੀਂ ਮੰਡੀ ਦੀਆਂ ਕਈ ਪੰਚਾਇਤਾਂ ਮਿਲਾਈਆਂ, ਪਰ ਉਹ ਬੰਦਾ ਕਿਸੇ ਦੇ ਵੀ ਹੱਥ ਨਹੀਂ ਆਇਆ। ਫਿਰ ਵੀਰੇ ਉਹਨੇ ਸਾਨੂੰ ਫੋਨ ਕਰਾਇਆ ਗੈਂਗਸਟਰਾਂ ਤੋਂ। ਮੈਂ ਤੁਹਾਨੂੰ ਉਹ ਰਿਕਾਰਡਿੰਗ ਵੀ ਸੁਣਾ ਦੂੰਗਾ, ਤੁਹਾਨੂੰ ਮੈਂ ਦੇ ਦੂੰਗਾ, ਤੁਸੀਂ ਉਹ ਚਲਾ ਦਿਓ ਚਾਹੇ। ਬਿਲਕੁਲ। ਉਸ 'ਚ ਉਹ ਸ਼ਰੇਆਮ ਕਹਿ ਰਹੇ ਆ ਵੀ ਜੇ ਤੁਸੀਂ ਪੈਸੇ ਲੈਣੇ ਆ ਤਾਂ ਤੁਸੀਂ ਉੱਥੇ ਆਓ ਦੁਬਾਰਾ, ਜੋ ਕਿ ਸਾਡਾ ਉਹ ਸੈਟਲਮੈਂਟ ਨਹੀਂ ਸੀ ਜਾਣ ਦਾ, ਸਾਡਾ ਨਹੀਂ ਮਨ ਸੀ। ਉਹ ਤਾਂ ਵੀ ਉੱਥੇ ਸਾਨੂੰ ਧੱਕੇ ਨਾਲ ਲੈ ਗਏ, ਪਰ ਉਸ ਦਿਨ ਰਾਤ ਨੂੰ ਮੈਨੂੰ ਉਹਨਾਂ ਨੇ ਹੋਟਲ 'ਚੋਂ ਧੱਕੇ ਮਾਰ ਕੇ ਬਾਹਰ ਕੱਢਤਾ ਉਹ ਬੰਦਿਆਂ ਕੰਨੀ। ਤੇ ਵੀਰੇ ਉਸ ਤੋਂ ਬਾਅਦ ਸਾਨੂੰ ਫੋਨ ਆਉਂਦਾ ਬਈ ਅਸੀਂ ਥੋੜਾ ਇਹ ਕਰ ਦਾਂਗੇ, ਉਹ ਕਰ ਦਾਂਗੇ। ਉਹ ਰਿਕਾਰਡਿੰਗ ਵੀ ਹੈ ਮੇਰੇ ਕੋਲੇ, ਮੈਂ ਸਾਰੇ ਦਿੱਤੀ ਹੈ ਨਿਊਜ਼ ਚੈਨਲਸ ਨੂੰ। ਉਸ 'ਚ ਉਹ ਸਾਫ਼ ਕਹਿ ਰਿਹਾ ਵੀ ਅਸੀਂ ਥੋੜਾ ਇਹ ਕਰ ਦਾਂਗੇ, ਉਹ ਕਰ ਦਾਂਗੇ। ਅਸੀਂ ਚੁੱਪ ਕਰ ਗਏ। ਉਸ ਤੋਂ ਵੀਰੇ ਤਕਰੀਬਨ 6 ਮਹੀਨਿਆਂ ਬਾਅਦ ਉਹ ਸਾਡੇ ਤੇ 326 ਦਾ ਝੂਠਾ ਪਰਚਾ ਕਰਾਉਂਦੇ ਆ ਜੀ। ਅਸੀਂ 1 ਮਹੀਨਾ ਘਰੋਂ ਫਰਾਰ ਰਹੇ ਉਹ ਪਰਚੇ ਦੇ ਦੌਰਾਨ। ਤੇ ਉਸ ਤੋਂ ਬਾਅਦ ਸਾਡੀ ਇਨਕੁਆਇਰੀ ਲੱਗੀ, ਅਸੀਂ ਇਨਕੁਆਇਰੀ 'ਚੋਂ ਬਾਹਰ ਹੋ ਗਏ ਬਿਕੋਜ਼ ਅਸੀਂ ਕੁਝ ਕੀਤਾ ਹੀ ਨਹੀਂ ਸੀ। ਉਹੀ ਗੱਲ ਵੀ ਵੀਰੇ, ਆਮ ਬੰਦਾ ਫਸਦਾ ਹੀ ਹੈ ਹਰੇਕ ਗੱਲ 'ਚ, ਜੋ ਸਾਡੇ ਜ਼ੋਰ ਨਹੀਂ ਹੁੰਦੇ। ਉਹ ਬੰਦਾ ਇਹਨੇ ਪੈਸਾ ਵੀ ਲਾਇਆ, ਉਹ ਬੰਦੇ ਨੇ ਅਪਰੋਚ ਵੀ ਲਾਈ, ਅਸੀਂ ਬਾਹਰ ਹੋ ਗਏ। ਤਾਂ ਵੀ ਇਨਕੁਆਇਰੀ 'ਚੋਂ ਬਾਹਰ ਨਿਕਲੇ। ਜਦੋਂ ਅਸੀਂ ਅੱਜ ਤੋਂ ਵੀਰੇ ਸਾਲ ਪਹਿਲਾਂ ਉਹ ਬੰਦਾ ਮੈਨੂੰ ਮਿਲਦਾ, ਸਾਡਾ ਬਠਿੰਡੇ ਕੇਸ ਚੱਲੀ ਜਾਂਦਾ ਸੀ, ਸਾਡੀ ਪ੍ਰੋਪਰਟੀ ਦੱਬੀ ਹੋਈ ਸੀ ਕਿਸੇ ਬੰਦੇ ਨੇ। ਮੈਂ ਜਦੋਂ ਉੱਥੋਂ ਨੂੰ ਮਿਲਦਾ, ਉਹਦਾ ਕੰਮ ਹੈ ਵੀਰੇ ਰੋਜ਼ ਤਰੀਕਾਂ 'ਤੇ ਜਾਣਾ, ਜੱਸੂ ਕੋਟ ਸ਼ਮੀਰ। ਮੈਂ ਜਦੋਂ ਵੀਰੇ ਉਹ ਤਰੀਕ ਆਪਦੀ ਭੁਗਤਣ ਗਿਆ, ਉੱਥੇ ਮੈਨੂੰ ਮਿਲ ਕੇ ਕਹਿੰਦਾ ਜੀ ਮੈਨੂੰ ਲੱਖ ਰੁਪਈਆ ਪਰ ਮਹੀਨੇ ਦਾ ਦਿਆ ਕਰੋ, ਨਹੀਂ ਤੁਸੀਂ ਆਪਦੀਆਂ ਲੱਤਾਂ ਬਾਹਾਂ ਦੇ ਆਪ ਜ਼ਿੰਮੇਵਾਰ ਹੋ। ਮੈਂ ਕਿਹਾ ਚਲੋ ਕੋਈ ਗੱਲ ਨਹੀਂ। ਅਸੀਂ ਵੀਰੇ ਮੈਂ ਉਹਨੇ ਮੇਰਾ ਫ਼ੋਨ ਨੰਬਰ ਲੈ ਲਿਆ। ਉਦੋਂ ਪੰਨੀਓ ਮੈਨੂੰ ਫੋਨ ਆਉਂਦਾ ਵੀ ਜਲਦੀ ਉੱਥੇ ਆ ਜਾਓ, ਬਸ ਉੱਥੇ ਟਰੱਕ ਯੂਨੀਅਨ ਬਠਿੰਡਾ ਵਿਖੇ। ਮੈਂ ਟਰੱਕ ਯੂਨੀਅਨ ਬਠਿੰਡਾ ਗਿਆ। ਟਰੱਕ ਯੂਨੀਅਨ ਦਾ ਉਹ ਪ੍ਰਧਾਨ ਹੈ ਵੀਰੇ ਬਠਿੰਡੇ ਦਾ। ਅੱਛਾ। ਟਰੱਕ ਯੂਨੀਅਨ ਬਠਿੰਡੇ ਦਾ ਉਹ ਪ੍ਰਧਾਨ ਸੀ। ਉੱਥੇ ਗਿਆ, ਮੈਂ ਉਹਨੂੰ ਕਿਹਾ, ਮੈਂ ਕਿਹਾ ਯਾਰ ਸਾਨੂੰ ਪਤਾ ਸੀ ਵੀਰੇ ਪੁਲਿਸ ਨੇ ਉਦੋਂ ਕੋਈ ਗੱਲਬਾਤ ਨਹੀਂ ਸੀ ਸੁਣਨੀ। ਅਸੀਂ ਉਹਨੂੰ 10,000 ਰੁਪਈਆ ਦਿੱਤਾ ਤੇ 50,000 ਰੁਪਏ ਮਹੀਨੇ 'ਚ ਗੱਲ ਕਰ ਗਿਆ ਬਈ ਮੈਂ ਹਰੇਕ ਮਹੀਨੇ ਤੈਨੂੰ 50,000 ਰੁਪਈਆ ਦੇ ਦਿਆ ਕਰਾਂ। ਤੇ ਵੀਰੇ ਮੈਂ ਉਹਨੂੰ ਕਿਹਾ ਵੀ 40,000 ਰੁਪਈਆ ਮੈਂ ਕੱਲ੍ਹ ਨੂੰ ਤੇਰੇ ਖਾਤੇ 'ਚ ਪਾ ਦੂੰ। ਉਹ ਕਹਿੰਦਾ ਕੋਈ ਗੱਲ ਨਹੀਂ। ਉਸ ਤੋਂ ਅਗਲੇ ਦਿਨ ਵੀਰੇ ਉਹਦਾ ਬਾਰਕੋਡ ਆਉਂਦਾ ਮੇਰੇ WhatsApp ਤੇ। ਬਿਲਕੁਲ ਬੇਖੌਫ ਹੋ ਕੇ ਉਹ ਬੰਦਾ ਮੈਨੂੰ ਬਾਰਕੋਡ ਭੇਜਦਾ। ਫੇਸਬੁੱਕ ਤੇ ਜਦੋਂ ਵੀਰੇ WhatsApp ਤੇ ਮੇਰੇ ਕੋਲ ਜਦੋਂ ਬਾਰਕੋਡ ਆਉਂਦਾ ਤਾਂ ਮੈਂ ਅਗਲੇ ਦਿਨ SSP ਸਾਹਿਬ ਨੂੰ ਦਰਖਾਸਤ ਦਿੰਦਾ ਬਠਿੰਡੇ। ਉਸ ਤੋਂ ਅਗਲੇ ਦਿਨ ਉਹਨਾਂ ਨੇ ਡਿਪਟੀ ਸਾਹਿਬ ਨੂੰ ਮਾਰਕ ਕਰਤੀ ਵੀਰੇ। ਡਿਪਟੀ ਸਾਹਿਬ ਨੇ ਸਾਨੂੰ ਇੱਕ ਵਾਰੀ ਫੋਨ ਵੀ ਨਹੀਂ ਕੀਤਾ ਵੀ ਤੁਸੀਂ ਕਿੱਥੇ ਤੁਰੇ ਪਏ। ਤੁਸੀਂ ਪਹੁੰਚ ਕਰੀ ਡਿਪਟੀ ਸਾਹਿਬ ਤੱਕ? ਵੀਰੇ ਐਡੀ ਵੱਡੀ ਮਸਲਾ ਹੋ ਗਿਆ। ਅਸੀਂ ਨਿਊਜ਼ ਚੈਨਲਸ ਉਦੋਂ ਵੀ ਆਏ ਸੀਗੇ। ਡਿਪਟੀ ਸਾਹਿਬ ਦਾ ਹੱਕ ਨਹੀਂ ਬਣਦਾ ਸੀ ਜਦੋਂ ਤੁਹਾਨੂੰ ਐਪਲੀਕੇਸ਼ਨ ਪਹੁੰਚ ਗਈ SSP ਸਾਹਿਬ ਕੋਲ, ਨਹੀਂ ਤੁਸੀਂ ਸਾਡੇ ਕੋਲੇ ਆਓ। ਉਹਨਾਂ ਦਾ ਹੱਕ ਬਣਦਾ ਸੀ ਵੀਰੇ ਡਿਪਟੀ ਸਾਹਿਬ ਦਾ। ਨਹੀਂ ਆਏ, ਚਲੋ ਕੋਈ ਗੱਲ ਨਹੀਂ ਵੀਰੇ। ਅੱਜ ਤੋਂ 1.5 ਮਹੀਨਾ ਪਹਿਲਾਂ ਅਸੀਂ ਜਾ ਰਹੇ ਸੀ ਅਮਰਨਾਥ ਦਰਸ਼ਨ ਕਰਨ। ਪਠਾਨਕੋਟ ਦੇ ਕੋਲੇ ਪਹੁੰਚੇ ਤੇ ਜੱਸੂ ਦਾ ਸਾਨੂੰ ਫੋਨ ਆਉਂਦਾ ਬਈ ਆਪਣੇ ਪੁਰਾਣੇ ਹਿਸਾਬ ਕਿਤਾਬ ਰਹਿੰਦੇ ਆ, ਇਹ ਪੂਰੇ ਕਰੀਏ ਆਪਾਂ ਬੈਠ ਕੇ। ਕਿੰਨੇ ਰੁਪਏ ਦੇ ਚੁੱਕੇ ਹੋ ਹੁਣ ਤੱਕ? ਤਕਰੀਬਨ 10 ਤੋਂ 12 ਲੱਖ ਰੁਪਏ ਦੇ ਚੁੱਕੇ ਹਾਂ ਵੀਰੇ। 12-13 ਲੱਖ ਰੁਪਏ ਦੇ ਚੁੱਕੇ ਹਾਂ। 12-13 ਲੱਖ। ਪੁਰਾਣੇ ਹਿਸਾਬ ਕਿਤਾਬਾਂ ਦਾ ਫੋਨ ਆਉਂਦਾ? ਪੁਰਾਣੇ ਹਿਸਾਬ ਕਿਤਾਬਾਂ ਦਾ ਫੋਨ। ਅਸੀਂ ਕੋਈ ਗੱਲ ਨਹੀਂ ਕੀਤੀ ਵੀ ਪੁਰਾਣੇ ਹਿਸਾਬ। ਮੈਂ ਕਿਹਾ ਕੋਈ ਗੱਲ ਨਹੀਂ ਵੀਰੇ, ਬਹਿ ਕੇ ਕਰ ਲਾਂਗੇ ਜਿਹੜੇ ਹੈਗੇ। ਉਸ ਤੋਂ ਬਾਅਦ ਵੀਰੇ ਜਦੋਂ ਅਸੀਂ ਅਮਰਨਾਥ ਤੋਂ ਵਾਪਸ ਆਏ, ਸਾਡੇ ਕੰਨ 'ਤੇ ਪਿਸਟਲ ਰੱਖ ਦਿੱਤੀ ਜਾਂਦੀ ਹੈ ਵੀ ਪੈਸੇ ਦਿਓ। ਪਿਸਟਲ ਕਿਹੜੀ ਜਗ੍ਹਾ ਤੇ ਰੱਖਦੇ ਆ? ਸਾਡੀ ਵੀਰੇ ਇੱਥੇ ਹੀ ਹੈ ਜਗ੍ਹਾ, ਗਲੀ। ਮੈਂ ਜਦੋਂ ਗੱਡੀ ਤੇ ਆਉਂਦਾ ਸੀ ਮੇਰੇ ਕੰਨੀ 10 ਵਾਰੀ ਅਸਲਾ ਦਿਖਾਇਆ ਉਹ ਬੰਦਿਆਂ ਨੇ। ਇਹ ਕਰਾ ਸਾਰਾ ਕੁਛ ਰਿਹਾ ਸੀ ਸੋਹਣ ਲਾਲ। ਹੁਣ ਸਾਡੇ 'ਚ ਬੋਲਣ ਦੀ ਵੀ ਹਿੰਮਤ ਨਹੀਂ ਬਈ ਅਸੀਂ ਕਿੱਥੇ ਜਾ ਕੇ ਬੋਲੀਏ। ਸਾਡੀ ਤਾਂ ਕਿਸੇ ਪਾਸੇ ਨਹੀਂ ਸੁਣੀ। ਬਿਲਕੁਲ। ਐਂਡ ਤੇ ਤਾਂ ਮੈਂ ਡਿਪਟੀ ਸਾਹਿਬ ਨੇ ਸਾਡੀ ਬਹੁਤ ਮਦਦ ਕੀਤੀ ਵੀਰੇ। ਮਾਨਯੋਗ ਡਿਪਟੀ ਸਾਹਿਬ ਇੱਥੇ ਰਾਹੁਲ ਭਾਰਦਵਾਜ ਜੀ ਨਵੇਂ, ਬਹੁਤ ਸਪੋਰਟ ਕੀਤੀ ਉਹਨਾਂ ਨੇ ਸਾਡੀ।
ਬਟ ਐਸਐਚਓ ਸਾਹਿਬ ਕੋਲ ਨਹੀਂ ਸਾਨੂੰ ਸਪੋਰਟ ਮਿਲਦੀ। ਪਰਚਾ ਤਾਂ ਵੀਰੇ ਐਸਐਚਓ ਸਾਹਿਬ ਨਹੀਂ ਕੱਟਣਾ ਹੁੰਦਾ ਨਾ। ਮੌੜ ਮੰਡੀ ਦੇ ਐਸਐਚਓ ਸਾਹਿਬ ਵੱਲੋਂ ਕੋਈ ਸਪੋਰਟ ਨਹੀਂ? ਕੋਈ ਸਪੋਰਟ ਸਾਨੂੰ ਕੋਈ ਸਪੋਰਟ। ਕੀ ਕਹਿੰਦੇ ਨੇ ਜਦੋਂ ਜਾਂਦੇ ਹੋ ਤੁਸੀਂ ਥਾਣਿਆਂ ਦੇ ਵਿੱਚ ਜਾਂ ਕਚਹਿਰੀਆਂ ਦੇ ਵਿੱਚ ਜਾ ਕੇ? ਮੈਂ ਵੀਰੇ 4 ਦਿਨ ਹੋ ਗਏ, ਮੈਂ ਸਾਰੇ ਪ੍ਰੂਫ ਦੇ ਆਇਆ ਥਾਣੇ। ਜਦੋਂ ਮੈਂ ਪ੍ਰੂਫ ਦੇ ਵੀਰੇ ਪਰਚਾ ਉਸੇ ਟਾਈਮ ਕੱਟਣ ਦਾ ਮਸਲਾ ਬਣਦਾ ਕਿ ਨਹੀਂ, ਤੁਸੀਂ ਮੈਨੂੰ ਆਹ ਗੱਲ ਦੱਸ ਦਿਓ। ਮੈਂ ਸਾਰੇ ਪ੍ਰੂਫ ਦਿੱਤੇ ਵੀਰੇ। ਅਸੀਂ 4 ਦਿਨ ਸਾਰਾ ਦਿਨ ਥਾਣੇ 'ਚ ਬਹਿ ਕੇ ਮੁੜਦੇ ਰਹੇ ਹਾਂ ਬਈ ਪਰਚਾ ਕੱਟ ਦਿਓ, ਪਰਚਾ ਕੱਟ ਦਿਓ। ਡਿਪਟੀ ਸਾਹਿਬ ਮੇਰੇ ਸਾਹਮਣੇ ਫੋਨ ਕਰਿਆ ਕਰਨ ਐਸਐਚਓ ਨੂੰ, ਫੋਨ ਪਰਚਾ ਕੱਟ ਦੇ। ਕੋਈ ਨਹੀਂ ਜਨਾਬ ਕੱਟ ਰਹੇ ਹਾਂ। ਪਤਾ ਨਹੀਂ ਕਿਹਦਾ ਪ੍ਰੈਸ਼ਰ ਸੀ ਵੀਰੇ, ਕਿਹਦਾ ਪ੍ਰੈਸ਼ਰ ਕਹਿ ਸਕਦੇ ਹਾਂ, ਸਾਨੂੰ ਨਹੀਂ ਪਤਾ। ਕਿਉਂਕਿ ਪੰਜਾਬ ਸਰਕਾਰ ਕਹਿੰਦੀ ਆ ਅਸੀਂ ਭ੍ਰਿਸ਼ਟਾਚਾਰ ਮੁਕਤ ਕਰਤਾ ਪੰਜਾਬ ਦੇ ਵਿੱਚ ਕੋਈ ਫਰੋਤੀ ਨਹੀਂ ਮੰਗੂ, ਕੋਈ ਇੱਥੇ ਰੰਗਦਾਰੀ ਨਹੀਂ ਮੰਗੂਗਾ। ਅਜਿਹਾ ਕੁਛ ਪੰਜਾਬ ਸਰਕਾਰ, ਪੰਜਾਬ ਦੇ ਸੀਐਮ ਬਾਹਰ ਜਾ ਕੇ ਬੋਲਦੇ। ਬਹੁਤ ਗੱਲ ਤਾਂ ਵੀਰੇ ਜੁਦਾ ਹੈ। ਪਰਚਾ ਹੋਏ ਨੂੰ ਅੱਜ ਤਕਰੀਬਨ 2 ਦਿਨ ਹੋ ਗਏ ਜੀ, ਤੇ ਮੈਂ ਤੁਹਾਡੇ ਮੂਹਰੇ ਇੱਕ ਵੀਡੀਓ ਲੈ ਕੇ ਆਨਾ। ਤੁਸੀਂ ਇਹ ਦੇਖ ਕੇ ਤੁਸੀਂ ਆਪ ਹੈਰਾਨ ਰਹਿ ਜਾਓਗੇ ਵੀ ਆਹ ਹੋ ਕੀ ਰਿਹਾ ਵੀਰੇ। ਜਦੋਂ ਤੁਹਾਡੇ ਤੇ 751 ਦਾ ਪਰਚਾ ਪੈ ਜਾਏ ਨਾ, ਮੇਰੇ ਖਿਆਲ 'ਚ ਬੰਦੇ ਦੀ ਇੰਨੀ ਹਿੰਮਤ ਨਹੀਂ ਹੁੰਦੀ ਬਈ ਬੰਦਾ ਘਰੋਂ ਨਿਕਲ ਜੇ। ਕੋਈ ਛੋਟਾ ਮੋਟਾ ਨਹੀਂ ਹੁੰਦਾ, ਹਰੇਕ ਪਰਚਾ ਵੱਡਾ ਹੁੰਦਾ। ਬਿਲਕੁਲ। ਉਹ ਬੰਦਾ ਵੀਰੇ ਕੱਲ ਸ਼ਾਮ ਨੂੰ ਲਾਈਵ ਹੋ ਕੇ ਨੱਚ ਰਿਹਾ। ਇਹ ਵੀਡੀਓ ਦਿਖਾ ਦੇ ਜੀ। ਆਹ ਵੀਡੀਓ ਦਿਖਾਓ, ਨੈਟ ਬੰਦ ਹੋ ਗਿਆ। ਆਹ ਲਓ, ਕੌਣ ਹੈ ਇਹ? ਸੋਹਨ ਲਾਲ ਵੀਰੇ, ਜਿਨ੍ਹਾਂ ਤੇ ਪਰਚਾ ਪਿਆ, ਜਿਹੜਾ ਸਾਰਾ ਕੁਝ ਕਰਾ ਰਿਹਾ ਹੈ। ਅੱਛਾ। ਆ ਬੰਦੇ ਨੂੰ ਖੌਫ ਨਹੀਂ ਹੈਗਾ ਵੀਰੇ ਗਵਰਨਮੈਂਟ ਦਾ। ਲਾਈਵ ਹੋ ਕੇ ਨੱਚ ਰਿਹਾ ਵੀਰੇ, ਕੋਈ ਪੁਰਾਣੀ ਵੀਡੀਓ ਨਹੀਂ। ਸੋਹਨ ਲਾਲ ਵਾਸ ਲਾਈਵ 15 ਘੰਟੇ ਪਹਿਲਾਂ। 15 ਘੰਟੇ ਪਹਿਲਾਂ। ਤੇ ਪੁਲਿਸ ਨੇ ਤੁਹਾਨੂੰ ਕੀ ਲੱਗਦਾ ਫੋਨ ਨਹੀਂ ਕੀਤਾ ਹੋਣਾ? ਇੱਕ ਵਾਰ ਦੀਪ ਇਹ ਵੀਡੀਓ ਦਿਖਾ ਦੇ ਕੈਮਰੇ ਦੇ ਵਿੱਚ, ਅੱਗੇ ਦੀ ਗੱਲਬਾਤ ਆਪਾਂ ਕਰਦੇ ਹਾਂ। ਦੋਨੇ ਹਰੀਸ਼ ਗਰਗ ਤੇ ਆਹ ਦੋਨੇ ਨੱਚ ਰਹੇ ਆ ਵੀਰੇ ਇਕੱਠੇ ਪਾਰਟੀਆਂ ਤੇ ਜਾ ਕੇ। ਬੰਦੇ ਦੇ ਵੀਰੇ ਪਰਚਾ ਹੋਵੇ, ਬੰਦਾ ਆਏ ਨੱਚ ਲੂ ਵੀਰੇ, ਬੰਦਾ ਆਏ। ਬਿਲਕੁਲ। ਤਾਂ ਬਈ ਜੱਸੂ ਕੋਟ ਸਮੀਰ ਦਾ ਮਸਲਾ ਕੀ ਹੁੰਦਾ ਫਿਰ ਜਦੋਂ ਰੌਲਾ ਤੁਹਾਡਾ ਸੋਹਣ ਲਾਲ ਗਰਗ ਨਾਲ ਆ? ਜੱਸੂ ਕੋਟ ਸਮੀਰ ਕਿੱਥੋਂ ਆ ਜਾਂਦਾ ਫਿਰ ਇਹਦੇ 'ਚ? ਸੋਹਣ ਲਾਲ ਨੇ ਵੀਰੇ ਜੱਸੂ ਦੇ ਮੋਢੇ ਤੇ ਰੱਖ ਕੇ ਚਲਾਈ ਹੈ। ਸੋਹਣ ਲਾਲ ਦਾ ਫੋਨ ਤਾਂ ਨਹੀਂ ਆਇਆ ਵੀ ਸਾਨੂੰ ਫਰੋਤੀ ਚਾਹੀਦੀ ਆ, ਪੈਸੇ ਚਾਹੀਦੇ ਆ? ਸੋਹਣ ਲਾਲ ਵੀਰੇ ਦੇ ਮੋਢੇ ਤੇ ਰੱਖ ਕੇ ਚਲਾ ਰਿਹਾ। ਸੋਹਣ ਲਾਲ ਨੂੰ ਫੋਨ ਕਰਨ ਦੀ ਕੀ ਲੋੜ ਹੈ? ਜੱਸੂ ਦਾ ਬੈਕਗ੍ਰਾਉਂਡ ਹੀ ਆ ਹੈ। ਜੱਸੂ ਦੇ ਘੱਟ ਤੋਂ ਘੱਟ 50+ ਪਰਚਾ ਹੋਊਗਾ ਇਸ ਟਾਈਮ। ਜੱਸੂ ਪੂਰਾ ਗੈਂਗਸਟਰ ਹੈ, ਉਸ ਤੇ ਬਹੁਤ ਪਰਚੇ ਹੋਣਗੇ। ਜਦੋਂ ਸੋਹਣ ਲਾਲ ਨੇ ਉਹ ਬੰਦਾ ਹਾਇਰ ਕਰ ਲਿਆ ਤਾਂ ਸੋਹਣ ਲਾਲ ਨੂੰ ਆਪ ਪੈਰ ਲਵੇੜਨ ਦੀ ਕੀ ਲੋੜ ਹੈ? ਉਹ ਤਾਂ ਬੈਕ ਫੁੱਟ ਤੇ ਸਾਰਾ ਕੰਮ ਕਰ ਰਿਹਾ ਵੀਰੇ। ਆਮ ਆਦਮੀ ਪਾਰਟੀ ਵਾਲੇ ਕਹਿੰਦੇ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਰਹੇ ਹਾਂ। ਲੱਗਦਾ ਕਿਤੋਂ? ਨਹੀਂ ਵੀਰੇ, ਸਾਨੂੰ ਨਹੀਂ ਲੱਗਦਾ। ਅਸੀਂ ਤਾਂ ਵੀਰੇ ਪਹਿਲਾਂ ਕਾਂਗਰਸ ਨੂੰ ਵੋਟਾਂ ਪਾਈਆਂ ਸੀ, ਅਸੀਂ ਕੱਟੜ ਕਾਂਗਰਸੀ ਹਾਂ। ਅਸੀਂ ਅੱਜ ਤੱਕ ਕਦੇ ਇਹ ਰੰਗਲਾ ਪੰਜਾਬ ਨਹੀਂ ਦੇਖਿਆ ਜਿਹੜਾ ਹੁਣ ਦੇਖ ਲਿਆ। ਇਹ ਖੂਨ ਨਾਲ ਜ਼ਰੂਰ ਰੰਗਿਆ ਜਾਣਾ ਇੱਕ ਦਿਨ, ਵੈਸੇ ਨਹੀਂ। ਡਰ ਲੱਗਦਾ ਜਦੋਂ ਜਾਂਦੇ ਹੋ, ਕਰਨੇ ਹੋ, ਦੁਕਾਨ ਤੇ ਬੈਠਦੇ ਹੋ ਸਾਰੀ ਦਿਹਾੜੀ ਤੇ ਰੌਣਕਾਂ ਮੁੱਕੀਆਂ ਪਈਆਂ ਵੀਰੇ। ਘਰੋਂ ਆਉਣ ਵੇਲੇ ਡਰ ਲੱਗਦਾ, ਸ਼ਾਮ ਨੂੰ ਜਾਣ ਵੇਲੇ ਲੱਗਦਾ ਵੀ ਰਸਤੇ 'ਚ 19 ਕੀ ਨਾ ਹੋ ਜਾਵੇ। ਆਹ ਦੇਖ ਲਓ, ਸਿਕਿਉਰਿਟੀ ਹੈ ਇੱਥੇ ਕੋਈ? ਐਡਾ ਵੱਡਾ ਸਾਡਾ ਮਸਲਾ ਬਣਿਆ ਪਿਆ। ਮੇਰੇ ਹਿਸਾਬ ਨਾਲ ਹਰੇਕ ਨਿਊਜ਼ ਚੈਨਲ ਤੇ ਸਾਡੀ ਖਬਰ ਲੱਗੀ ਪਈ ਹੈ। ਕੋਈ ਹੈ? ਦੀਪ ਇੱਕ ਵਾਰ ਦਿਖਾ ਦੇ, ਸਾਰਾ ਦਿਖਾ ਦੇ, ਕੈਮਰਾ ਘੁਮਾ ਦੇ। ਟ੍ਰਾਈਪੋਡ ਤੇ ਲੱਗਿਆ ਕੈਮਰਾ ਘੁਮਾ ਦਿਓ, ਕਿਉਂਕਿ ਪਸੀਨੇ ਆ ਰਹੇ ਨੇ। ਬਾਈ ਹੋਰੇ ਕਹਿੰਦੇ ਕਿ ਮੂੰਹ ਤੋਂ ਰੌਣਕਾਂ ਜਿਹੜੀਆਂ ਉਹ ਖਤਮ ਹੋ ਗਈਆਂ ਨੇ ਤੇ ਮਸਲਾ ਬਹੁਤ ਵੱਡਾ ਬਣਿਆ ਹੋਇਆ, ਪਰ ਸਿਕਿਉਰਿਟੀ ਦਾ ਇੱਕ ਵੀ ਬੰਦਾ ਨਜ਼ਰ ਨਹੀਂ ਆਇਆ। ਬਾਕੀ ਬਈ ਅਸੀਂ ਬਾਹਰੋਂ ਆਏ ਚੱਲ ਕੇ, ਸਾਨੂੰ ਵੀ ਕਿਸੇ ਨੇ ਰੋਕਿਆ ਨਹੀਂ ਹੈਗਾ, ਪੁੱਛਿਆ ਨਹੀਂ ਹੈਗਾ, ਕਿਉਂਕਿ ਅਸੀਂ ਗੱਡੀ ਤੁਹਾਡੇ ਬਾਹਰ ਚਲਾਤੀ ਲਿਆ। ਬਿਲਕੁਲ ਵੀਰੇ, ਬਾਹੀ ਮਸਲੇ ਆ ਵੀਰੇ। ਹੋਰ ਵਾਰੀ ਕੀ ਦੱਸੀਏ, ਹੁਣ ਤਾਂ ਆਪ ਪੱਕੇ ਪਏ ਆ। ਲੱਖਾ ਸਿੰਘ ਸਿਧਾਣਾ ਆਉਂਦੇ ਨੇ, ਉਹਨਾਂ ਦਾ ਕੋਈ ਵਿਸ਼ਵਾਸ ਹੈ ਲੱਖਾ ਸਿੰਘ ਸਿਧਾਣਾ ਤੇ? ਵੀਰੇ ਤਾਂ ਹੀ ਤਾਂ ਤੁਰ ਪਏ ਪੁਲਿਸ ਦੇ ਸਾਰੇ। ਅਸੀਂ ਕਿੱਥੇ ਤੁਰ ਪੈਂਦੇ? ਤੁਰੇ ਤਾਂ ਲੱਖੇ ਦੇ ਸਿਰ ਤੇ ਆ। ਜਿਹੜੇ ਪਰਚੇ ਹੋਏ ਆ ਪੁਲਿਸ ਦੇ ਸਾਰੇ ਹੋਏ। ਤੁਹਾਨੂੰ ਕੀ ਲੱਗਦਾ? ਲੱਗਦਾ ਨਹੀਂ ਹੈਗਾ ਵੀ ਫੇਕ ਖਬਰਾਂ ਵੀ ਚੱਲ ਜਾਂਦੀਆਂ ਹੁੰਦੇ ਨੇ ਕਈ ਵਾਰ? ਫੇਕ ਵੀਰੇ ਹੁਣ ਮੈਂ ਤੁਹਾਨੂੰ ਦੱਸਣਾ ਨਹੀਂ ਚਾਹੁੰਦਾ ਹਾਲੇ। ਤੁਹਾਨੂੰ ਨਿਊਜ਼ ਚੈਨਲ ਦੀ ਮੈਂ ਇਹੋ ਜਿਹੀ ਗੱਲ ਦੱਸ ਸਕਦਾ ਵੀ ਜਾਲੀ ਬੰਦੇ ਲਾ ਕੇ ਫੋਟੋਆਂ ਪਾਈ ਜਾਂਦੇ। ਕਮਾਲ ਦੀ ਗੱਲਬਾਤ ਹੋਈ ਕਿਸੇ ਨਾਲ? ਹੋਈ ਹੈ ਵੀਰੇ, ਦੱਸਾਂਗੇ ਅਗਲੀਆਂ ਵੀਡੀਓ 'ਚ ਦੱਸਾਂਗੇ ਤੁਹਾਨੂੰ। ਦੱਸਾਂਗੇ ਅਲੱਗ ਹੀ ਹੋਰ ਕਿਸੇ ਬੰਦੇ ਦੀਆਂ ਫੋਟੋਆਂ ਲਾ ਕੇ ਯਾਰ ਤੁਸੀਂ ਵੀਡੀਓ ਪਾਈ ਜਾਂਦੇ ਹੋ। ਪਲੀਜ਼ ਰਿਕੁਐਸਟ ਹੈ ਨਿਊਜ਼ ਚੈਨਲਸ ਵਾਲਿਆਂ ਨੂੰ, ਐਂ ਨਾ ਕਰੋ ਯਾਰ। ਸਾਡੀ ਇੱਜ਼ਤ ਹੈ, ਤੁਸੀਂ ਬਾਕੀ ਲੋਕਾਂ ਦੀਆਂ ਇੱਜ਼ਤਾਂ ਉਛਾਲੀ ਜਾਂਦੇ ਹੋ, ਜਿਨ੍ਹਾਂ ਨਾਲ ਕੋਈ ਸਾਡਾ ਲੈਣਾ ਨਹੀਂ, ਕੋਈ ਦੇਣਾ ਨਹੀਂ। ਆਹ ਮਸਲਾ। ਜਦੋਂ ਤੁਸੀਂ ਇੱਥੇ ਬੈਠਦੇ ਹੋ ਬਈ, ਚੰਡੀਗੜ੍ਹ ਛੱਡ ਕੇ ਆਉਣੇ ਹੋ, ਪੰਜਾਬ ਦੇ ਵੱਲ ਨੂੰ ਤੁਸੀਂ ਮੂੰਹ ਕਰਦੇ ਹੋ, ਆਪਦੀ ਜਨਮ ਭੂਮੀ ਵੱਲ ਨੂੰ ਮੂੰਹ ਕਰਦੇ ਹੋ। ਸੁਪਨੇ ਬੜੇ ਹੋਣੇ ਆ ਸੰਜੋਏ ਵੀ ਅਸੀਂ ਆਹ ਕੁਛ ਕਰਾਂਗੇ, ਪਰ ਇੱਥੇ ਆ ਕੇ ਪਤਾ ਨਹੀਂ ਸੀ ਕਿ 12-13 ਲੱਖ ਫਰੋਤੀ ਵੀ ਦੇ ਦਿਆਂਗੇ। ਵੀਰੇ 12-15 ਲੱਖ ਤਾਂ ਉਹਨੂੰ ਛੱਡੀ ਬੈਠੇ ਆ, 12-13 ਲੱਖ ਫਰੋਤੀ ਦੇਤੀ। ਅਸੀਂ ਤਾਂ ਆਹੀ ਚੀਜ਼ਾਂ ਦੇ ਥੱਲੇ ਆ ਗਏ। ਅਸੀਂ ਕੀ ਕਰਨੀ ਆ ਸਾਡੀਆਂ ਕਮਾਈਆਂ? ਅਸੀਂ ਕਮਾ ਕੇ ਕਿੱਥੇ ਲੈ ਜਾਵਾਂਗੇ? ਸਾਡੇ ਕੋਲੋਂ ਜੇ ਆਹੀ ਪੈਸੇ ਦਿੱਤੇ ਜਾਣਗੇ ਤਾਂ ਹੀ ਅਸੀਂ ਕੁਛ ਕਮਾਵਾਂਗੇ ਨਾ। ਕੋਈ ਕਮਾਈ ਤਾਂ ਰਹੀ ਨਹੀਂ, ਜਿੰਨੀ ਹੁੰਦੀ ਆ ਆਹੀ ਲੈ ਜਾਂਦੇ।
ਹੋਰ ਕੌਣ ਆ ਘਰ ਦੇ ਵਿੱਚ? ਜਿਵੇਂ ਤੁਸੀਂ ਹੋ, ਤੁਹਾਡੇ ਫਾਦਰ ਸਾਹਿਬ ਇੱਥੇ ਮੇਰੇ ਮਦਰ ਹੋ ਗਏ, ਮੇਰੀ ਸਿਸਟਰ ਹੋ ਗਈ ਵੀਰੇ, 4। ਮਦਰ ਸਿਸਟਰ। ਫਿਰ ਚਲੋ ਤੁਹਾਡਾ ਮਸਲਾ ਆ ਗਿਆ। ਸਿੱਧੂ ਮੂਸੇਵਾਲੇ ਦੇ ਬਾਪ ਵੀ ਕਹਿੰਦੇ ਰਹਿੰਦੇ ਨੇ ਕਿ ਸਾਡੇ ਪੁੱਤ ਤੋਂ ਫਰੌਤੀਆਂ ਮੰਗਦੇ ਸੀ, ਪਰ ਉਹਨਾਂ ਨੇ ਫਰੌਤੀਆਂ ਨਹੀਂ ਦਿੱਤੀਆਂ ਤੇ ਉਹਨਾਂ ਨੂੰ ਗੋਲੀਆਂ ਮਿਲ ਗਈਆਂ। ਬਿਲਕੁਲ ਵੀਰੇ, ਆਹੀ ਅਸ਼ਰ ਹੈ ਵੀਰੇ। ਜਦੋਂ ਘਰ ਦੇ ਵਿੱਚ ਪਰਿਵਾਰ 'ਚ ਬੈਠਦੇ ਹੋ, ਗੱਲਬਾਤ ਹੁੰਦੀ ਆ, ਕਹਿੰਦੇ ਹੁੰਦੇ ਨੇ ਕਿ ਮਹਾਜਨ ਤਾਂ ਪਿੰਡੇ ਦੀ ਜੂੰ ਤੱਕ ਨਹੀਂ ਦਿੰਦੇ, ਪਰ ਤੁਸੀਂ ਤਾਂ 15 ਲੱਖ ਰੁਪਇਆ ਦੇ ਚੁੱਕੇ ਹੋ। ਡਰ ਹੀ ਇੰਨਾ ਕਰਾਂਗਾ ਵੀਰੇ, ਕੀ ਕਰੀਏ। ਡਰ? ਬਿਲਕੁਲ ਡਰ ਹੈ। ਹੋਰ ਕੋਈ ਆਉਂਦਾ ਬਾਂਹ ਫੜਨ ਨੂੰ? ਕੋਈ ਲੀਡਰ, ਕੋਈ ਵਿਰੋਧੀ ਧਿਰ ਦਾ ਨੇਤਾ, ਕੋਈ ਹੋਰ ਚੀਜ਼? ਕਿਸੇ ਵੀ ਬੰਦੇ ਨੇ ਬਾਂਹ ਨਹੀਂ ਫੜੀ ਵੀਰੇ ਲੱਖੇ ਸਾਹਣੇ ਤੋਂ ਬਿਨਾਂ। ਕਿਸੇ ਦਾ ਹਾਲ ਤੱਕ ਫੋਨ ਨਹੀਂ ਆਇਆ ਸਾਨੂੰ। ਕਿਸੇ ਦਾ ਫੋਨ ਵੀ ਨਹੀਂ ਆਇਆ। ਜਿਹੜੇ ਵੱਡੇ ਵੱਡੇ ਨਾਅਰੇ ਮਾਰਦੇ ਨੇ, ਲਿਖੇ ਹੁੰਦੇ ਨੇ ਕਿ ਅਸੀਂ ਪੰਜਾਬ ਦੇ ਨਾਲ ਆ, ਅਸੀਂ ਪੰਜਾਬ ਦੇ ਆ। ਫੇਕ ਹੈ ਵੀਰੇ, ਸਭ ਕੁਝ ਫੇਕ ਹੈ। ਜਦੋਂ ਬੀਤਦੀ ਹੈ ਉਦੋਂ ਪਤਾ ਲੱਗਦਾ। ਨਿਊਜ਼ ਚੈਨਲਾਂ 'ਤੇ ਸਭ ਕੁਝ ਸੁਣਨ ਨੂੰ ਵਧੀਆ ਲੱਗਦਾ ਹੈ। ਜਦੋਂ ਇੱਥੇ ਕਿਸੇ ਦੇ ਬੀਤਦੀ ਹੈ ਨਾ, ਉਦੋਂ ਪਤਾ ਲੱਗਦਾ। ਕਿੰਨੇ ਦਿਨਾਂ ਬਾਅਦ ਅੱਜ ਥੋੜੀ ਬਹੁਤੀ ਜਿਹੜੀ ਸਮੈਲ ਆ ਮੂੰਹ ਤੇ ਆਈ ਹੈਗੀ? ਹਾਲੇ ਨਹੀਂ ਹੈਗੀ ਵੀਰੇ, ਹਾਲੇ ਉੱਤੋਂ ਹੀ ਸਮਾਈਲ ਹੈ। ਹਾਲੇ ਜਦੋਂ ਉਹ ਬੰਦੇ ਜਿਹੜੇ ਨੱਚੀ ਜਾਂਦੇ ਆ, ਸਾਡੇ ਦਾ ਸਮਾਈਲ ਉਦੋਂ ਆਉਣੀ ਹੈ ਵੀਰੇ ਜਦੋਂ ਫੜ ਕੇ ਅੰਦਰ ਦਿੱਤੇ। ਹਾਲੇ ਤਾਂ ਉਹ ਨੱਚੀ ਜਾਂਦੇ ਆ। ਲੱਗਦਾ ਵੀ ਉਹਨਾਂ ਨੂੰ ਫੜਿਆ ਜਾਊਗਾ, ਕਿਉਂਕਿ ਤੁਸੀਂ ਕਿਹਾ ਵੀ ਉਹਨਾਂ ਦੀ ਕੋਈ ਗੱਲਬਾਤ ਨਹੀਂ ਹੋਈ। ਜੱਸੂ ਸਾਡੇ ਤੋਂ ਫਰੌਤੀਆਂ ਮੰਗ ਰਿਹਾ। ਵੀਰੇ ਸੋਹਣ ਲਾਲ ਅੱਜ ਤੋਂ ਮਹੀਨਾ 1.5 ਮਹੀਨਾ ਪਹਿਲਾਂ ਰਿਵਾਲਵਰ ਲਿਆਇਆ ਜਿਹਦੀ ਕੀਮਤ ਘੱਟ ਤੋਂ ਘੱਟ 7 ਤੋਂ 8 ਲੱਖ ਰੁਪਏ। ਉਹਨੂੰ ਲਾਇਸੈਂਸ ਮਿਲ ਜਾਂਦਾ, ਸਾਨੂੰ ਨਹੀਂ ਮਿਲਦਾ। ਤੁਸੀਂ ਅਪਲਾਈ ਕਰਿਆ? ਵੀਰੇ ਮਿਲਣਾ ਹੀ ਨਹੀਂ। ਮੰਗ ਕਰਦੇ ਹੋ ਵੀ ਤੁਸੀਂ ਅਪਲਾਈ ਕਰਦੇ ਆ ਕਰੋ? ਵੀਰੇ, ਅਸੀਂ ਮੰਗ ਕਰਦੇ ਆ ਰਿਵਾਲਵਰ ਦੀ। ਵੀਰੇ ਸਾਨੂੰ ਹੁਣ ਇੱਥੇ ਇੰਨੀ ਡਰ ਹੈ, ਸਾਨੂੰ ਕੋਈ ਚੀਜ਼ ਦਿੱਤੀ ਗਈ ਨਹੀਂ ਗੌਰਮੈਂਟ ਕੰਨੀ। ਕੋਈ ਸਾਨੂੰ ਵੀ ਇੱਥੇ ਗਨਮੈਨ ਦੇਣ, ਕੋਈ ਸਾਨੂੰ ਵੀ ਸਾਡੇ ਵੀ ਲਾਇਸੈਂਸ ਤਿਆਰ ਕਰਾਉਣ, ਕੋਈ ਸੁਣਵਾਈ ਨਹੀਂ। ਮਿਲੇ ਹੋ ਮੈਸਰ ਖਾਨੇ ਨੂੰ? ਤੁਹਾਡੇ ਹਲਕੇ ਤੋਂ ਜਿੱਤਿਆ ਸੁਖਵੀਰ ਸਿੰਘ ਮੈਸਰ ਖਾਨ ਨੂੰ। ਉਮੀਦ ਬਹੁਤ ਸੀ ਵੀਰੇ, ਪਰ ਕੁਛ ਨਹੀਂ। ਤੁਸੀਂ ਮਿਲ ਕੇ ਵੀ ਨਹੀਂ ਆਏ ਕਿ ਮਿਲੇ? ਇੱਕ ਵਾਰੀ ਮਿਲ ਕੇ। ਕੀ ਕਹਿੰਦੇ? ਕੋਈ ਗੱਲ ਨਹੀਂ, ਕਰਵਾ ਦਿਆਂਗੇ। ਕਰਵਾ ਦਿਆਂਗੇ। ਦੁਬਾਰਾ ਗਏ ਨਹੀਂ? ਇੱਕ ਪਾਰਟੀ ਨਾਲ ਹੀ ਤੁਰਿਆ ਜਾਊ ਵੀਰੇ, ਫਿਰ ਇੱਕ ਬੰਦੇ ਨਾਲ ਹੀ ਤੁਰਿਆ ਜਾਊ। ਹੁਣ ਜਦੋਂ ਲੱਖੇ ਸਿਧਾਣੇ ਨਾਲ ਤੁਰ ਪਏ ਤਾਂ ਤੁਰ ਪਏ, ਹੁਣ ਨਹੀਂ ਪਿੱਛੇ। ਬਿਲਕੁਲ। ਤਾਂ ਇਹ ਅਸੀਂ ਕਹਾਣੀ ਆ ਜਿਹੜੀ ਥੋੜ੍ਹੀ ਜਿਹੀ ਬਿਆਨ ਕਰੀ ਆ। ਤਾਂ ਕੋਸ਼ਿਸ਼ ਸਾਡੀ ਇਹ ਰਹੇਗੀ ਕਿ ਅਸੀਂ ਉਹਨਾਂ ਲੋਕਾਂ ਤੱਕ ਵੀ ਪਹੁੰਚੀਏ, ਜਾਂ ਉਹ ਲੋਕ ਸਾਡੇ ਨਾਲ ਕੰਟੈਕਟ ਕਰ ਸਕਦੇ ਨੇ ਇੰਡੋਜ਼ TV 'ਤੇ, ਜਿਨ੍ਹਾਂ ਲੋਕਾਂ ਦਾ ਇਸ ਇੰਟਰਵਿਊ ਦੇ ਵਿੱਚ ਜ਼ਿਕਰ ਹੋ ਰਿਹਾ। ਤਾਂ ਅਸੀਂ ਹਮੇਸ਼ਾ ਜਿਹੜੀ ਕਿ ਪੱਤਰਕਾਰੀ ਨੂੰ ਪੱਤਰਕਾਰੀ ਦੀ ਨਿਗਾਹ ਦੇ ਨਾਲ ਦੇਖਾਂਗੇ, ਅੱਖ ਦੇ ਨਾਲ ਦੇਖਾਂਗੇ ਕਿ ਜਿਹੜੇ ਲੋਕਾਂ ਦਾ ਬਾਈ ਨੇ ਜ਼ਿਕਰ ਕੀਤਾ, ਬੇਸ਼ੱਕ ਉਹ ਜੱਸੂ ਕੋਟ ਸ਼ਮੀਰ ਹੋਵੇ, ਬੇਸ਼ੱਕ ਉਹ ਸੋਹਣ ਲਾਲ ਗਰਗ ਹੋਵੇ, ਬੇਸ਼ੱਕ ਕੋਈ ਵੀ ਹੋਵੇ, ਤਾਂ ਉਹ ਸਾਡੇ ਨਾਲ ਕੰਟੈਕਟ ਕਰ ਸਕਦੇ ਨੇ ਇੰਡੋਜ਼ TV 'ਤੇ, ਤਾਂ ਕਿ ਅਸੀਂ ਉਹਨਾਂ ਦਾ ਵੀ ਜਿਹੜਾ ਪੱਖ ਆ ਉਹ ਲੋਕਾਂ ਦੇ ਸਾਹਮਣੇ ਰੱਖ ਸਕੀਏ। ਫਿਲਹਾਲ ਅਸੀਂ ਜਿਹੜੀ ਚਰਚਾ ਗਈ ਉਹ ਮੌੜ ਮੰਡੀ ਬਜਾਜ ਜਿਹੜਾ ਕਿ ਇਹਨਾਂ ਦਾ ਸ਼ੋਅਰੂਮ ਆ ਉੱਥੋਂ ਕਰ ਰਹੇ ਆ, ਅਤੇ ਬਾਈ ਹੋਰਾਂ ਦੇ ਨਾਲ ਜਿਹੜੀ ਮੁਲਾਕਾਤ ਆ ਉਹ ਚੱਲ ਰਹੀ ਆ। ਤਾਂ ਇਹਨਾਂ ਦਾ ਦੱਸਣਾ ਕਿ ਸਾਨੂੰ ਰੋਟੀ ਨਹੀਂ ਸਵਾਦ ਲੱਗਦੀ, ਸਾਡੇ ਚਿਹਰਿਆਂ ਦੇ ਜਿਹੜੇ ਹਾਸੇ ਨੇ ਉਹ ਉੱਡੇ ਪਏ ਨੇ, ਅਤੇ ਸਰਕਾਰ ਆ ਜਿਹੜੀ ਉਹ ਕਿਤੇ ਨਾ ਕਿਤੇ ਜਾ ਕੇ ਇਹਨਾਂ ਮੁੱਦਿਆਂ ਵੱਲ ਜਾਂ ਇਹਨਾਂ ਗੱਲਾਂ ਵੱਲ ਧਿਆਨ ਨਹੀਂ ਦੇ ਰਹੀ। ਇਹ ਕਹਿ ਲਓ ਜਾਂ ਕਿ ਸਰਕਾਰ ਆ ਜਿਹੜੀ ਉਹ ਸੁੱਤੀ ਪਈ ਆ ਬਾਈ। ਬਿਲਕੁਲ ਵੀਰੇ, ਆਹੀ ਗੱਲ ਹੈ, ਸੁੱਤੀ ਪਈ ਹੈ। ਮੁੱਖ ਮੰਤਰੀ ਸਾਹਿਬ ਜਾ ਕੇ ਕਹਿੰਦੇ ਨੇ ਦੂਸਰੀਆਂ ਸਟੇਟਾਂ ਦੇ ਵਿੱਚ ਕਿ ਅਸੀਂ ਪੰਜਾਬ ਦੇ ਵਿੱਚ ਪੰਜਾਬ ਬਣਾਉਣ 'ਤੇ ਲੱਗੇ ਹੋਏ ਹਾਂ, ਅਸੀਂ ਭ੍ਰਿਸ਼ਟਾਚਾਰ ਮੁਕਤ ਕਰਤਾ ਪੰਜਾਬ, ਉੱਥੇ ਸਾਡਾ ਕੰਮ ਬੋਲਦਾ, ਅਸੀਂ ਬਹੁਤ ਸਾਰੇ ਕੰਮ ਕਰ ਰਹੇ ਹਾਂ। ਹੁਣ ਤਾਂ ਕਹਿਣ ਵੇਲੇ ਵੀ ਕੁਛ ਵੀਰੇ ਡਰ ਲੱਗਦਾ ਵੀ ਪਤਾ ਨਹੀਂ ਪੁੱਠੀ ਨਾ ਪਏ। ਪੁੱਠੀ ਨਾ ਪੈ ਜੇ। ਡਰਦੇ ਹੋ? ਬਹੁਤ ਡਰਦੇ ਆ ਵੀਰੇ, ਤਾਂ ਹੀ ਤਾਂ ਹੁਣ ਪਿੱਛੇ ਹਟ ਗਏ। ਬਿਲਕੁਲ। ਤਾਂ ਚਲੋ ਇਹੀ ਜਿਹੜੀ ਅਸੀਂ ਗੱਲਬਾਤ ਸੀ ਉਹ ਰੱਖਣੀ ਚਾਹੁੰਦੇ ਸੀ ਕਿ ਬਾਈ ਹੋਰਾਂ ਦੇ ਨਾਲ ਜਿਹੜੀ ਮੁਲਾਕਾਤ ਆ ਉਹ ਹੋ ਸਕੇ। ਪਹਿਲਾਂ ਤਾਂ ਇੰਟਰਵਿਊ ਦਿੰਦੇ ਨਹੀਂ ਸੀ ਡਰਦੇ ਮਾਰੇ, ਅਤੇ ਜਿਹੜੀ ਇੰਟਰਵਿਊ ਹੋਈ ਆ ਤਾਂ ਇਸ ਦੇ ਵਿੱਚ ਕਾਫੀ ਗੱਲਾਂ ਸਾਹਮਣੇ ਆਈਆਂ ਨੇ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ, ਮੇਰੇ ਸਹਿਯੋਗੀ ਸਾਥੀ ਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ, ਧੰਨਵਾਦ। ਚੱਕਰ ਕੀ ਸੀਗਾ ਉਸ ਦੇ ਵਿੱਚ? ਫਰੌਤੀ ਕਿਉਂ ਮੰਗਦੇ ਨੇ? ਕਾਰਨ ਕੀ ਆ? ਕੋਈ ਨਿੱਜੀ ਰੰਜਿਸ਼ ਆ ਜਾਂ ਫਿਰ ਕੋਈ ਹੋਰ ਮਸਲਾ ਦਾ? ਆਪਾਂ ਚੰਡੀਗੜ੍ਹ ਹੋਟਲਾਂ ਦਾ ਕੰਮ ਕੀਤਾ ਸੀ ਵੀਰੇ। ਸੋਹਣ ਲਾਲ ਹੈ ਚੰਡੀਗੜ੍ਹ ਤੋਂ, ਬੈਕ ਹੈ ਜਿਹੜੀ ਉਹਨਾਂ ਦੀ ਬਜ਼ੁਰਗ ਉਹਨਾਂ ਦੇ ਦਾਦੇ ਪੜਦਾਦੇ ਮੋੜ ਤੋਂ ਹੀ ਸੀਗੇ। ਫਿਰ ਵੀਰੇ ਉਹਨੇ ਸਾਨੂੰ ਫੋਨ ਕਰਾਇਆ ਗੈਂਗਸਟਰਾਂ ਤੋਂ। ਨਾ ਜੀ ਆਪਾਂ ਡਰਦੇ ਆ ਮਹਾਰਾਜ। ਡਰਦੇ ਨਹੀਂ, ਸਾਰੇ ਡਰਦੇ ਆਗੇ। ਮੈਂ ਤੁਹਾਨੂੰ ਇਹ ਗੱਲ ਦੱਸਤੀ ਵੀ ਇਸ ਤੋਂ ਬਾਅਦ ਮੈਨੂੰ ਕੋਈ ਵੀ ਕੰਪਲੇਂਟ ਆ ਗਈ, ਤੇਰਾ ਹਿਸਾਬ ਕਿਤਾਬ ਆ ਮੈਨੂੰ ਫੋਨ ਕਰ ਲਈ, ਮੈਂ ਤੈਨੂੰ ਸਾਰਾ ਹਿਸਾਬ ਕਿਤਾਬ ਦੱਸੂ, ਕੋਲੇ ਭਾਲਾਂਗੇ ਆਪਾਂ ਉਹਨਾਂ ਨੂੰ, ਠੀਕ ਹੈ। ਪਰਸੋਂ ਤੁਸੀਂ ਨਜਾਇਜ਼ ਬੰਦੇ ਨੂੰ ਤੰਗ ਕਰ ਰਹੇ ਹੋ, ਜੇ ਇਸ ਤੋਂ ਬਾਅਦ ਮੈਨੂੰ ਕੰਪਲੇਂਟ ਆ ਗਈ ਤਾਂ ਹਿਸਾਬ ਲਾ ਲਓ, ਮੈਂ ਫੋਨ ਨਹੀਂ ਕਰਨਾ, ਮੈਂ ਸਿੱਧਾ ਤੁਹਾਡੇ ਘਰ ਦਾ ਐਡਰੈਸ ਲੈ ਕੇ ਘਰੇ ਆਉਣਾ ਮੈਂ ਤੁਹਾਡੇ। ਉਸ ਤੋਂ ਵੀਰੇ ਤਕਰੀਬਨ 6 ਮਹੀਨਿਆਂ ਬਾਅਦ ਉਹ ਸਾਡੇ ਤੇ 326 ਦਾ ਝੂਠਾ ਪਰਚਾ ਕਰਾਉਂਦਾ।
ਅਸੀਂ 1 ਮਹੀਨਾ ਘਰੋਂ ਫਰਾਰ ਰਹੇ ਉਹ ਪਰਚੇ ਦੇ ਦੌਰਾਨ। ਤੇ ਉਸ ਤੋਂ ਬਾਅਦ ਸਾਡੀ ਇਨਕੁਆਇਰੀ ਲੱਗੀ, ਅਸੀਂ ਇਨਕੁਆਇਰੀ 'ਚੋਂ ਬਾਹਰ ਹੋ ਗਏ ਬਿਕੋਜ਼ ਅਸੀਂ ਕੁਝ ਕੀਤਾ ਹੀ ਨਹੀਂ ਸੀ। ਅੱਜ ਤੋਂ 1.5 ਮਹੀਨਾ ਪਹਿਲਾਂ ਅਸੀਂ ਜਾ ਰਹੇ ਸੀ ਅਮਰਨਾਥ ਦਰਸ਼ਨ ਕਰਨ। ਪਠਾਨਕੋਟ ਦੇ ਕੋਲੇ ਪਹੁੰਚੇ ਤੇ ਜੱਸੂ ਦਾ ਸਾਨੂੰ ਫੋਨ ਆਉਂਦਾ ਬਈ ਆਪਣੇ ਪੁਰਾਣੇ ਹਿਸਾਬ ਕਿਤਾਬ ਰਹਿੰਦੇ ਆ। ਉਸ ਤੋਂ ਬਾਅਦ ਵੀਰੇ ਜਦੋਂ ਅਸੀਂ ਅਮਰਨਾਥ ਤੋਂ ਵਾਪਸ ਆਏ ਸਾਡੇ ਕੰਨ ਤੇ ਪਿਸਟਲ ਰੱਖ ਦਿੱਤੀ ਜਾਂਦੀ ਹੈ ਵੀ ਪੈਸੇ ਦਿਓ। ਕੀ ਕਹਿੰਦੇ ਨੇ ਜਦੋਂ ਜਾਂਦੇ ਹੋ ਤੁਸੀਂ ਥਾਣਿਆਂ ਦੇ ਵਿੱਚ ਜਾਂ ਕਚਹਿਰੀਆਂ ਦੇ ਵਿੱਚ ਜਾਂਦੇ? ਮੈਂ ਵੀਰੇ 4 ਦਿਨ ਹੋ ਗਏ, ਮੈਂ ਸਾਰੇ ਪ੍ਰੂਫ ਦੇ ਆਇਆ ਥਾਣੇ। ਸਾਰਾ ਦਿਨ ਥਾਣੇ 'ਚ ਬਹਿ ਕੇ ਮੁੜਦੇ ਰਹੇ ਵੀ ਪਰਚਾ ਕੱਟ ਦੇ, ਪਰਚਾ ਕੱਟ। ਡਿਪਟੀ ਸਾਹਿਬ ਮੇਰੇ ਸਾਹਮਣੇ ਫੋਨ ਕਰਿਆ ਕਰਨ ਐਸਐਚਓ ਨੂੰ, ਫੋਨ ਪਰਚਾ ਕੱਟ ਦੇ। ਕੋਈ ਨਹੀਂ ਜਨਾਬ ਕੱਟ ਰਹੇ ਹਾਂ। ਪਤਾ ਨਹੀਂ ਕਿਹਦਾ ਪ੍ਰੈਸ਼ਰ ਸੀ, ਕਿਹਦਾ ਪ੍ਰੈਸ਼ਰ ਕਹਿ ਸਕਦੇ ਹਾਂ ਸਾਨੂੰ। ਕਿਉਂਕਿ ਪੰਜਾਬ ਸਰਕਾਰ ਕਹਿੰਦੀ ਆ ਅਸੀਂ ਭ੍ਰਿਸ਼ਟਾਚਾਰ ਮੁਕਤ ਕਰਤਾ ਪੰਜਾਬ ਦੇ ਵਿੱਚ ਕੋਈ ਫਰੋਤੀ ਨਹੀਂ ਮੰਗੂ, ਕੋਈ ਇੱਥੇ ਰੰਗਦਾਰੀ ਨਹੀਂ ਮੰਗੂ। ਵੀਰੇ ਜਦੋਂ ਤੁਹਾਡੇ ਤੇ 751 ਦਾ ਪਰਚਾ ਪੈ ਜਾਏ ਨਾ, ਮੇਰੇ ਖਿਆਲ 'ਚ ਬੰਦੇ ਦੀ ਇੰਨੀ ਹਿੰਮਤ ਨਹੀਂ ਹੁੰਦੀ ਬਈ ਬੰਦਾ ਘਰੋਂ ਨਿਕਲ ਜਾਵੇ। ਆਹ ਬੰਦੇ ਨੂੰ ਖੌਫ ਨਹੀਂ ਹੈਗਾ ਵੀਰੇ ਗੌਰਮੈਂਟ। ਲਾਈਵ ਹੋ ਕੇ ਨੱਚ ਰਿਹਾ ਵੀਰੇ, ਕੋਈ ਪੁਰਾਣੀ ਵੀਡੀਓ ਨਹੀਂ। ਸੋਹਨ ਲਾਲ ਵਾਸ ਲਾਈਵ 15 ਘੰਟੇ ਪਹਿਲਾਂ। ਇੰਡੋਜ਼ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਗੱਲਬਾਤ ਕਰਾਂਗੇ ਪੰਜਾਬ ਦੇ ਵਿੱਚ ਲਗਾਤਾਰ ਫਰੌਤੀਆਂ ਦੀ ਮੰਗ ਹੋ ਰਹੀ ਆ, ਤਾਂ ਇਸੇ ਹੀ ਫਰੌਤੀਆਂ ਦੀ ਭੇਟ ਚੜ੍ਹਿਆ ਸਿੱਧੂ ਮੂਸੇਵਾਲਾ। ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਸਰਕਾਰ ਦੇ ਵੱਲੋਂ ਜਗ੍ਹਾ ਤੇ ਪੋਸਟਰ ਲਗਾਏ ਗਏ ਕਿ ਪੰਜਾਬ ਆ ਜੋ ਉਹ ਭ੍ਰਿਸ਼ਟਾਚਾਰ ਤੋਂ ਮੁਕਤ ਕਰ ਦਿੱਤਾ ਗਿਆ, ਤੇ ਥੱਲੇ ਇਹ ਵੀ ਲਿਖਿਆ ਗਿਆ ਕਿ ਸਾਡਾ ਕੰਮ ਬੋਲਦਾ। ਪਰ ਦੂਸਰੇ ਪਾਸੇ ਇੱਕ ਵੀਡੀਓ ਬੜੀ ਧੜੱਲੇਦਾਰ ਦੇ ਨਾਲ ਵਾਇਰਲ ਹੋ ਰਹੀ ਆ ਕਿ ਇੱਕ ਨੌਜਵਾਨ ਤੋਂ ਫਰੌਤੀ ਮੰਗੀ ਗਈ ਆ। ਮਹਾਜਨ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਨੇ ਰਾਹੁਲ ਬਜਾਜ ਨੇ। ਤਾਂ ਅਸੀਂ ਮੌੜ ਮੰਡੀ ਦੇ ਵਿੱਚ ਬੈਠੇ ਹਾਂ, ਜਿੱਥੋਂ ਦੱਸ ਦਈਏ ਕਿ 2022 ਦੀ ਇਲੈਕਸ਼ਨ ਆਜ਼ਾਦ ਲੱਖਾ ਸਿੰਘ ਸਿਧਾਣਾ ਦੇ ਵੱਲੋਂ ਲੜੀ ਜਾਂਦੀ ਆ, ਤੇ ਆਮ ਆਦਮੀ ਪਾਰਟੀ ਦਾ ਜੋ MLA ਹੁੰਦਾ ਉਹ ਇੱਥੋਂ ਬਣ ਜਾਂਦਾ, ਜਿਹੜਾ ਵਿਧਾਇਕ ਆ ਸੁਖਬੀਰ ਸਿੰਘ ਮੈਸਰਖਾਨਾ। ਤਾਂ ਲਗਾਤਾਰ ਜਿਹੜੀ ਕਿ ਇਹ ਫਰੌਤੀਆਂ ਦੀ ਮੰਗ ਆ ਉਹ ਚੱਲਦੀ ਆ, ਜਾਰੀ ਆ। ਤਾਂ ਸਾਡੇ ਨਾਲ ਰਾਹੁਲ ਜੀ ਮੌਜੂਦ ਨੇ, ਤਾਂ ਅਸੀਂ ਗੱਲਬਾਤ ਪੁੱਛਾਂਗੇ ਕਿ ਆਖਰ ਹੋਇਆ ਕੀ ਆ, ਕੀ ਰੌਲਾ ਸੀ। ਬਈ ਬਹੁਤ ਸਵਾਗਤ ਆ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਈ ਕਾਫੀ ਵੀਡੀਓ ਵਾਇਰਲ ਹੋਈ ਤੁਹਾਡੀ। ਬਿਲਕੁਲ ਵੀਰੇ। ਚੱਕਰ ਕੀ ਸੀਗਾ ਅਸਲ ਦੇ ਵਿੱਚ? ਫਰੌਤੀ ਕਿਉਂ ਮੰਗਦੇ ਨੇ? ਕਾਰਨ ਕੀ ਆ? ਕੋਈ ਨਿੱਜੀ ਰੰਜਿਸ਼ ਆ ਜਾਂ ਫਿਰ ਕੋਈ ਹੋਰ ਮਸਲਾ ਗਾ? ਸਾਰੀਆਂ ਚੀਜ਼ਾਂ ਵੀਰੇ ਤੁਹਾਨੂੰ ਸਾਰੀ ਸਟਾਰਟਿੰਗ ਤੋਂ ਗੱਲ ਦੱਸ ਦਿੰਦੇ ਹਾਂ ਜੀ। ਆਪਾਂ ਚੰਡੀਗੜ੍ਹ ਹੋਟਲਾਂ ਦਾ ਕੰਮ ਕੀਤਾ ਸੀ ਵੀਰੇ। ਸੋਹਨ ਲਾਲ ਹੈ ਚੰਡੀਗੜ੍ਹ ਤੋਂ, ਬੈਕ ਹੈ ਜਿਹੜੀ ਉਹਨਾਂ ਦੀ ਬਜ਼ੁਰਗ ਉਹਨਾਂ ਦੇ ਦਾਦੇ ਪੜਦਾਦੇ ਮੋੜ ਤੋਂ ਹੀ ਸੀਗੇ ਵੀਰੇ। ਅਸੀਂ ਚੰਡੀਗੜ੍ਹ ਉਹਨਾਂ ਨਾਲ ਹੋਟਲ ਚਲਾਉਣ ਗਏ। ਹੋਟਲ ਦੇ ਵਿੱਚ 1.5 ਲੱਖ ਰੁਪਇਆ ਅਸੀਂ ਪੱਕੇ ਬਦੌਰ ਤੇ ਸਿਕਿਉਰਿਟੀ ਦਿੱਤੀ। 6 ਮਹੀਨਿਆਂ ਵਾਸਤੇ ਆਪਾਂ ਹੋਟਲ ਲੈਤਾ ਸੀ ਲੀਜ਼ ਤੇ ਜੀ, ਉਹਨਾਂ ਨਾਲ ਰਲ ਕੇ ਕਿਰਾਏ ਤੇ ਲੈਤਾ ਸੀਗਾ, ਜਿਹਦੀ ਅਸੀਂ 1.5 ਲੱਖ ਰੁਪਇਆ ਪੱਕੇ ਸਿਕਿਉਰਿਟੀ ਦਿੱਤੀ। ਕਰੋਨਾ ਦੇ ਦੌਰਾਨ ਸਾਡਾ ਟਾਈਮ ਹੋ ਗਿਆ ਪੂਰਾ। ਸਾਡਾ ਤਕਰੀਬਨ ਵੀਰੇ ਮੇਰੀ ਲੱਖ ਰੁਪਇਆ ਪਰ ਮਹੀਨੇ ਦੀ ਉੱਥੇ ਸੈਲਰੀ ਸੀ, ਤੇ ਬਾਕੀ ਮੇਰੀ ਪਾਰਟਨਰਸ਼ਿਪ ਟੋਟਲ ਕੁੱਲ ਮਿਲਾ ਕੇ ਵੀਰੇ 12 ਤੋਂ 15 ਲੱਖ ਰੁਪਇਆ ਸੀਗਾ ਸਾਡਾ, ਅਸੀਂ ਜਿਹੜਾ ਲੈਣਾ ਸੀ। ਜਦੋਂ ਉਸ ਬੰਦੇ ਤੋਂ ਪੈਸੇ ਮੰਗੇ ਵੀਰੇ, ਉਹ ਬੰਦੇ ਨੇ ਪੈਸਿਆਂ ਨੂੰ ਸਾਫ਼ ਜਵਾਬ ਦੇ ਦਿੱਤਾ ਜੀ। ਜਦੋਂ ਪੈਸਿਆਂ ਨੂੰ ਸਾਫ਼ ਜਵਾਬ ਦਿੱਤਾ ਵੀਰੇ, ਅਸੀਂ ਮੰਡੀ ਦੀਆਂ ਕਈ ਪੰਚਾਇਤਾਂ ਮਿਲਾਈਆਂ, ਪਰ ਉਹ ਬੰਦਾ ਕਿਸੇ ਦੇ ਵੀ ਹੱਥ ਨਹੀਂ ਆਇਆ। ਫਿਰ ਵੀਰੇ ਉਹਨੇ ਸਾਨੂੰ ਫੋਨ ਕਰਾਇਆ ਗੈਂਗਸਟਰਾਂ ਤੋਂ। ਮੈਂ ਤੁਹਾਨੂੰ ਉਹ ਰਿਕਾਰਡਿੰਗ ਵੀ ਸੁਣਾ ਦੂੰਗਾ, ਤੁਹਾਨੂੰ ਮੈਂ ਦੇ ਦੂੰਗਾ, ਤੁਸੀਂ ਉਹ ਚਲਾ ਦਿਓ ਚਾਹੇ। ਬਿਲਕੁਲ। ਉਸ 'ਚ ਉਹ ਸ਼ਰੇਆਮ ਕਹਿ ਰਹੇ ਆ ਵੀ ਜੇ ਤੁਸੀਂ ਪੈਸੇ ਲੈਣੇ ਆ ਤਾਂ ਤੁਸੀਂ ਉੱਥੇ ਆਓ ਦੁਬਾਰਾ, ਜੋ ਕਿ ਸਾਡਾ ਉਹ ਸੈਟਲਮੈਂਟ ਨਹੀਂ ਸੀ ਜਾਣ ਦਾ, ਸਾਡਾ ਨਹੀਂ ਮੰਨ ਸੀ। ਉਹ ਤਾਂ ਵੀ ਉੱਥੇ ਸਾਨੂੰ ਧੱਕੇ ਨਾਲ ਲੈ ਗਏ, ਪਰ ਉਸ ਦਿਨ ਰਾਤ ਨੂੰ ਮੈਨੂੰ ਉਹਨਾਂ ਨੇ ਹੋਟਲ 'ਚੋਂ ਧੱਕੇ ਮਾਰ ਕੇ ਬਾਹਰ ਕੱਢਤਾ ਉਹ ਬੰਦਿਆਂ ਕੰਨੀ। ਤੇ ਵੀਰੇ ਉਸ ਤੋਂ ਬਾਅਦ ਸਾਨੂੰ ਫੋਨ ਆਉਂਦਾ ਬਈ ਅਸੀਂ ਤੁਹਾਡਾ ਇਹ ਕਰ ਦਾਂਗੇ, ਉਹ ਕਰ ਦਾਂਗੇ। ਉਹ ਰਿਕਾਰਡਿੰਗ ਵੀ ਹੈ ਮੇਰੇ ਕੋਲੇ, ਮੈਂ ਸਾਰੇ ਦਿੱਤੀ ਹੈ ਨਿਊਜ਼ ਚੈਨਲਸ ਨੂੰ। ਉਸ 'ਚੋਂ ਸਾਫ਼ ਕਹਿ ਰਿਹਾ ਵੀ ਅਸੀਂ ਤੁਹਾਡਾ ਇਹ ਕਰ ਦਾਂਗੇ, ਉਹ ਕਰ ਦਾਂਗੇ। ਅਸੀਂ ਚੁੱਪ ਕਰ ਗਏ। ਉਸ ਤੋਂ ਵੀਰੇ ਤਕਰੀਬਨ 6 ਮਹੀਨਿਆਂ ਬਾਅਦ ਉਹ ਸਾਡੇ ਤੇ 326 ਦਾ ਝੂਠਾ ਪਰਚਾ ਕਰਾਉਂਦੇ ਆ ਜੀ। ਅਸੀਂ 1 ਮਹੀਨਾ ਘਰੋਂ ਫਰਾਰ ਰਹੇ ਉਹ ਪਰਚੇ ਦੇ ਦੌਰਾਨ। ਤੇ ਉਸ ਤੋਂ ਬਾਅਦ ਸਾਡੀ ਇਨਕੁਆਇਰੀ ਲੱਗੀ, ਅਸੀਂ ਇਨਕੁਆਇਰੀ 'ਚੋਂ ਬਾਹਰ ਹੋ ਗਏ ਬਿਕੋਜ਼ ਅਸੀਂ ਕੁਝ ਕੀਤਾ ਹੀ ਨਹੀਂ ਸੀ। ਉਹੀ ਗੱਲ ਵੀ ਵੀਰੇ ਆਮ ਬੰਦਾ ਫਸਦਾ ਹੀ ਹੈ ਹਰੇਕ ਗੱਲ 'ਚ, ਜੋ ਸਾਡੇ ਜ਼ੋਰ ਨਹੀਂ ਹੁੰਦੇ। ਉਹ ਬੰਦਾ ਇਹਨੇ ਪੈਸਾ ਵੀ ਲਾਇਆ, ਉਹ ਬੰਦੇ ਨੇ ਅਪਰੋਚ ਵੀ ਲਾਈ। ਅਸੀਂ ਬਾਹਰ ਹੋ ਗਏ, ਤਾਂ ਵੀ ਇਨਕੁਆਇਰੀ 'ਚੋਂ ਬਾਹਰ ਨਿਕਲੇ। ਜਦੋਂ ਅਸੀਂ ਅੱਜ ਤੋਂ ਵੀਰੇ ਸਾਲ ਪਹਿਲਾਂ ਉਹ ਬੰਦਾ ਮੈਨੂੰ ਮਿਲਦਾ, ਸਾਡਾ ਬਠਿੰਡੇ ਕੇਸ ਚੱਲੀ ਜਾਂਦਾ ਸੀ, ਸਾਡੀ ਪ੍ਰੋਪਰਟੀ ਦੱਬੀ ਹੋਈ ਸੀ ਕਿਸੇ ਬੰਦੇ ਨੇ। ਮੈਂ ਜਦੋਂ ਉੱਥੋਂ ਉਹਨੂੰ ਮਿਲਦਾ, ਉਹਦਾ ਕੰਮ ਹੈ ਵੀਰੇ ਰੋਜ਼ ਤਰੀਕਾਂ 'ਤੇ ਜਾਣਾ, ਜੱਸੂ ਕੋਟ ਸ਼ਮੀਰ। ਮੈਂ ਜਦੋਂ ਵੀਰੇ ਉਹ ਤਰੀਕ ਆਪਦੀ ਭੁਗਤਣ ਗਿਆ, ਉੱਥੇ ਮੈਨੂੰ ਮਿਲ ਕੇ ਕਹਿੰਦਾ ਜੀ ਮੈਨੂੰ ਲੱਖ ਰੁਪਈਆ ਪਰ ਮਹੀਨੇ ਦਾ ਦਿਆ ਕਰੋ, ਨਹੀਂ ਤੁਸੀਂ ਆਪਦੀਆਂ ਲੱਤਾਂ ਬਾਹਾਂ ਦੇ ਆਪ ਜ਼ਿੰਮੇਵਾਰ ਹੋ। ਮੈਂ ਕਿਹਾ ਚਲੋ ਕੋਈ ਗੱਲ ਨਹੀਂ। ਅਸੀਂ ਵੀਰੇ
ਮੈਂ ਉਹਨੇ ਮੇਰਾ ਫ਼ੋਨ ਨੰਬਰ ਲੈ ਲਿਆ। ਉਦੋਂ ਪੰਨੀਓ ਮੈਨੂੰ ਫ਼ੋਨ ਆਉਂਦਾ ਵੀ ਜਲਦੀ ਉੱਥੇ ਆ ਜਾਓ, ਬਸ ਉੱਥੇ ਟਰੱਕ ਯੂਨੀਅਨ ਬਠਿੰਡਾ ਵਿਖੇ। ਮੈਂ ਟਰੱਕ ਯੂਨੀਅਨ ਬਠਿੰਡਾ ਗਿਆ। ਟਰੱਕ ਯੂਨੀਅਨ ਦਾ ਉਹ ਪ੍ਰਧਾਨ ਹੈ ਵੀਰੇ ਬਠਿੰਡੇ ਦਾ। ਅੱਛਾ। ਟਰੱਕ ਯੂਨੀਅਨ ਬਠਿੰਡੇ ਦਾ ਉਹ ਪ੍ਰਧਾਨ ਸੀ। ਉੱਥੇ ਗਿਆ ਮੈਂ, ਉਹਨੂੰ ਕਿਹਾ, ਮੈਂ ਕਿਹਾ ਯਾਰ ਸਾਨੂੰ ਪਤਾ ਸੀ ਵੀਰੇ ਪੁਲਿਸ ਨੇ ਉਦੋਂ ਕੋਈ ਗੱਲਬਾਤ ਨਹੀਂ ਸੀ ਸੁਣਨੀ। ਅਸੀਂ ਉਹਨੂੰ 10,000 ਰੁਪਈਆ ਦਿੱਤਾ ਅਤੇ 50,000 ਰੁਪਏ ਮਹੀਨੇ 'ਚ ਗੱਲ ਕਰ ਗਿਆ ਬਈ ਮੈਂ ਹਰੇਕ ਮਹੀਨੇ ਤੈਨੂੰ 50,000 ਰੁਪਈਆ ਦੇ ਦਿਆ ਕਰਾਂ। ਅਤੇ ਵੀਰੇ ਮੈਂ ਉਹਨੂੰ ਕਿਹਾ ਵੀ 40,000 ਰੁਪਈਆ ਮੈਂ ਕੱਲ੍ਹ ਨੂੰ ਤੇਰੇ ਖਾਤੇ 'ਚ ਪਾ ਦੂੰ। ਉਹ ਕਹਿੰਦਾ ਕੋਈ ਗੱਲ ਨਹੀਂ। ਉਸ ਤੋਂ ਅਗਲੇ ਦਿਨ ਵੀਰੇ ਉਹਦਾ ਬਾਰਕੋਡ ਆਉਂਦਾ ਹੈ ਮੇਰੇ WhatsApp 'ਤੇ। ਬਿਲਕੁਲ ਬੇਖੌਫ ਹੋ ਕੇ ਉਹ ਬੰਦਾ ਮੈਨੂੰ ਬਾਰਕੋਡ ਭੇਜਦਾ। ਫੇਸਬੁੱਕ 'ਤੇ ਜਦੋਂ ਵੀਰੇ WhatsApp 'ਤੇ ਮੇਰੇ ਕੋਲ ਜਦੋਂ ਬਾਰਕੋਡ ਆਉਂਦਾ ਤਾਂ ਮੈਂ ਅਗਲੇ ਦਿਨ SSP ਸਾਹਿਬ ਨੂੰ ਦਰਖਾਸਤ ਦਿੰਦਾ ਬਠਿੰਡੇ। ਉਸ ਤੋਂ ਅਗਲੇ ਦਿਨ ਉਹਨਾਂ ਨੇ ਡਿਪਟੀ ਸਾਹਿਬ ਨੂੰ ਮਾਰਕ ਕਰਤੀ ਵੀਰੇ। ਡਿਪਟੀ ਸਾਹਿਬ ਨੇ ਸਾਨੂੰ ਇੱਕ ਵਾਰੀ ਫੋਨ ਵੀ ਨਹੀਂ ਕੀਤਾ ਵੀ ਤੁਸੀਂ ਕਿੱਥੇ ਤੁਰੇ ਫਿਰਦੇ। ਤੁਸੀਂ ਪਹੁੰਚ ਕਰੀ ਡਿਪਟੀ ਸਾਹਿਬ ਤੱਕ? ਵੀਰੇ ਐਡੀ ਵੱਡੀ ਮਸਲਾ ਹੋ ਗਿਆ। ਅਸੀਂ ਨਿਊਜ਼ ਚੈਨਲ ਉਦੋਂ ਵੀ ਆਏ ਸੀਗੇ। ਡਿਪਟੀ ਸਾਹਿਬ ਦਾ ਹੱਕ ਨਹੀਂ ਬਣਦਾ ਸੀ ਜਦੋਂ ਤੁਹਾਨੂੰ ਐਪਲੀਕੇਸ਼ਨ ਪਹੁੰਚ ਗਈ SSP ਸਾਹਿਬ ਕੋਲ, ਨਹੀਂ ਤੁਸੀਂ ਸਾਡੇ ਕੋਲ ਆਓ। ਉਹਨਾਂ ਦਾ ਹੱਕ ਬਣਦਾ ਸੀ ਵੀਰੇ ਡਿਪਟੀ ਸਾਹਿਬ ਦਾ। ਨਹੀਂ ਆਏ, ਚਲੋ ਕੋਈ ਗੱਲ ਨਹੀਂ ਵੀਰੇ। ਅੱਜ ਤੋਂ 1.5 ਮਹੀਨਾ ਪਹਿਲਾਂ ਅਸੀਂ ਜਾ ਰਹੇ ਸੀ ਅਮਰਨਾਥ ਦਰਸ਼ਨ ਕਰਨ। ਪਠਾਨਕੋਟ ਦੇ ਕੋਲੇ ਪਹੁੰਚੇ ਅਤੇ ਜੱਸੂ ਦਾ ਸਾਨੂੰ ਫੋਨ ਆਉਂਦਾ ਬਈ ਆਪਣੇ ਪੁਰਾਣੇ ਹਿਸਾਬ ਕਿਤਾਬ ਰਹਿੰਦੇ ਆ, ਇਹ ਪੂਰੇ ਕਰੀਏ ਆਪਾਂ ਬੈਠ ਕੇ। ਕਿੰਨੇ ਰੁਪਏ ਦੇ ਚੁੱਕੇ ਹੋ ਹੁਣ ਤੱਕ? ਤਕਰੀਬਨ 10 ਤੋਂ 12 ਲੱਖ ਰੁਪਇਆ ਦੇ ਚੁੱਕੇ ਹਾਂ ਵੀਰੇ। 12-13 ਲੱਖ ਰੁਪਇਆ ਦੇ ਚੁੱਕੇ ਹਾਂ। 12-13 ਲੱਖ। ਪੁਰਾਣੇ ਹਿਸਾਬ ਕਿਤਾਬਾਂ ਦਾ ਫੋਨ ਆਉਂਦਾ? ਪੁਰਾਣੇ ਹਿਸਾਬ ਕਿਤਾਬਾਂ ਦਾ ਫੋਨ। ਅਸੀਂ ਕੋਈ ਗੱਲ ਨਹੀਂ ਕੀਤੀ ਵੀ ਪੁਰਾਣੇ ਹਿਸਾਬ। ਮੈਂ ਕਿਹਾ ਕੋਈ ਗੱਲ ਨਹੀਂ ਵੀਰੇ, ਬਹਿ ਕੇ ਕਰ ਲਾਂਗੇ ਜਿਹੜੇ ਹੈਗੇ। ਉਸ ਤੋਂ ਬਾਅਦ ਵੀਰੇ ਜਦੋਂ ਅਸੀਂ ਅਮਰਨਾਥ ਤੋਂ ਵਾਪਸ ਆਏ ਸਾਡੇ ਕੰਨ 'ਤੇ ਪਿਸਟਲ ਰੱਖ ਦਿੱਤੀ ਜਾਂਦੀ ਹੈ ਵੀ ਪੈਸੇ ਦਿਓ। ਪਿਸਟਲ ਕਿਹੜੀ ਜਗ੍ਹਾ 'ਤੇ ਰੱਖਦੇ ਆ? ਸਾਡੀ ਵੀਰੇ ਇੱਥੇ ਹੀ ਹੈ ਜਗ੍ਹਾ, ਗਲੀ। ਮੈਂ ਜਦੋਂ ਗੱਡੀ 'ਤੇ ਆਉਂਦਾ ਸੀ ਮੇਰੇ ਕੰਨੀ 10 ਵਾਰੀ ਅਸਲਾ ਦਿਖਾਇਆ ਉਹ ਬੰਦਿਆਂ ਨੇ। ਇਹ ਕਰਾ ਸਾਰਾ ਕੁਛ ਰਿਹਾ ਸੀ ਸੋਹਣ ਲਾਲ। ਹੁਣ ਸਾਡੇ 'ਚ ਬੋਲਣ ਦੀ ਵੀ ਹਿੰਮਤ ਨਹੀਂ ਬਈ ਅਸੀਂ ਕਿੱਥੇ ਜਾ ਕੇ ਬੋਲੀਏ। ਸਾਡੀ ਤਾਂ ਕਿਸੇ ਪਾਸੇ ਨਹੀਂ ਸੁਣੀ। ਬਿਲਕੁਲ। ਐਂਡ 'ਤੇ ਤਾਂ ਮੈਂ ਡਿਪਟੀ ਸਾਹਿਬ ਨੇ ਸਾਡੀ ਬਹੁਤ ਮਦਦ ਕੀਤੀ ਵੀਰੇ। ਮਾਨਯੋਗ ਡਿਪਟੀ ਸਾਹਿਬ ਇੱਥੇ ਰਾਹੁਲ ਭਾਰਦਵਾਜ ਜੀ ਆ ਨਵੇਂ, ਬਹੁਤ ਸਪੋਰਟ ਕੀਤੀ ਉਹਨਾਂ ਨੇ ਸਾਡੀ। ਬਟ SHO ਸਾਹਿਬ ਕੋਲ ਨਹੀਂ ਸਾਨੂੰ ਸਪੋਰਟ ਨਹੀਂ। ਪਰਚਾ ਤਾਂ ਵੀਰੇ SHO ਸਾਹਿਬ ਨਹੀਂ ਕੱਟਣਾ ਹੁੰਦਾ ਨਾ। ਮੌੜ ਮੰਡੀ ਦੇ SHO ਸਾਹਿਬ ਵੱਲੋਂ ਕੋਈ ਸਪੋਰਟ ਨਹੀਂ? ਕੋਈ ਸਪੋਰਟ ਸਾਨੂੰ ਕੋਈ ਸਪੋਰਟ। ਕੀ ਕਹਿੰਦੇ ਨੇ ਜਦੋਂ ਜਾਂਦੇ ਹੋ ਤੁਸੀਂ ਥਾਣਿਆਂ ਦੇ ਵਿੱਚ ਜਾਂ ਕਚਹਿਰੀਆਂ ਦੇ ਵਿੱਚ ਜਾਂਦੇ? ਮੈਂ ਵੀਰੇ 4 ਦਿਨ ਹੋ ਗਏ ਮੈਂ ਸਾਰੇ ਪ੍ਰੂਫ ਦੇ ਆਇਆ ਥਾਣੇ। ਜਦੋਂ ਮੈਂ ਪ੍ਰੂਫ ਦੇ ਵੀਰੇ ਪਰਚਾ ਉਸੇ ਟਾਈਮ ਕੱਟਣ ਦਾ ਮਸਲਾ ਬਣਦਾ ਕਿ ਨਹੀਂ, ਤੁਸੀਂ ਮੈਨੂੰ ਆਹ ਗੱਲ ਦੱਸ ਦਿਓ। ਮੈਂ ਸਾਰੇ ਪ੍ਰੂਫ ਦਿੱਤੇ ਵੀਰੇ। ਅਸੀਂ 4 ਦਿਨ ਸਾਰਾ ਦਿਨ ਥਾਣੇ 'ਚ ਬਹਿ ਕੇ ਮੁੜਦੇ ਰਹੇ ਹਾਂ ਬਈ ਪਰਚਾ ਕੱਟ ਦਿਓ। ਡਿਪਟੀ ਸਾਹਿਬ ਮੇਰੇ ਸਾਹਮਣੇ ਫੋਨ ਕਰਿਆ ਕਰਨ SHO ਨੂੰ, ਫੋਨ ਪਰਚਾ ਕੱਟ ਦੇ। ਕੋਈ ਨਹੀਂ ਜਨਾਬ ਕੱਟ ਰਹੇ ਹਾਂ। ਪਤਾ ਨਹੀਂ ਕਿਹਦਾ ਪ੍ਰੈਸ਼ਰ ਸੀ ਵੀਰੇ, ਕਿਹਦਾ ਪ੍ਰੈਸ਼ਰ ਕਹਿ ਸਕਦੇ ਹਾਂ, ਸਾਨੂੰ ਨਹੀਂ ਪਤਾ। ਕਿਉਂਕਿ ਪੰਜਾਬ ਸਰਕਾਰ ਕਹਿੰਦੀ ਆ ਅਸੀਂ ਭ੍ਰਿਸ਼ਟਾਚਾਰ ਮੁਕਤ ਕਰਤਾ ਪੰਜਾਬ ਦੇ ਵਿੱਚ ਕੋਈ ਫਰੋਤੀ ਨਹੀਂ ਮੰਗੂ, ਕੋਈ ਇੱਥੇ ਰੰਗਦਾਰੀ ਨਹੀਂ ਮੰਗੂਗਾ। ਅਜਿਹਾ ਕੁਛ ਪੰਜਾਬ ਸਰਕਾਰ, ਪੰਜਾਬ ਦੇ CM ਬਾਹਰ ਜਾ ਕੇ ਬੋਲਦੇ। ਬਹੁਤ ਗੱਲ ਤਾਂ ਵੀਰੇ ਜੁਦਾ ਹੈ। ਪਰਚਾ ਹੋਏ ਨੂੰ ਅੱਜ ਤਕਰੀਬਨ 2 ਦਿਨ ਹੋ ਗਏ ਜੀ। ਤੇ ਮੈਂ ਤੁਹਾਡੇ ਮੂਹਰੇ ਇੱਕ ਵੀਡੀਓ ਲੈ ਕੇ ਆਉਣਾ, ਤੁਸੀਂ ਇਹ ਦੇਖ ਕੇ ਤੁਸੀਂ ਆਪ ਹੈਰਾਨ ਰਹਿ ਜਾਓਗੇ ਵੀ ਆਹ ਹੋ ਕੀ ਰਿਹਾ ਵੀਰੇ। ਜਦੋਂ ਤੁਹਾਡੇ ਤੇ 751 ਦਾ ਪਰਚਾ ਪੈ ਜਾਏ ਨਾ, ਮੇਰੇ ਖਿਆਲ 'ਚ ਬੰਦੇ ਦੀ ਇੰਨੀ ਹਿੰਮਤ ਨਹੀਂ ਹੁੰਦੀ ਬਈ ਬੰਦਾ ਘਰੋਂ ਨਿਕਲ ਜੇ। ਕੋਈ ਛੋਟਾ ਮੋਟਾ ਨਹੀਂ ਹੁੰਦਾ, ਹਰੇਕ ਪਰਚਾ ਵੱਡਾ ਹੁੰਦਾ। ਬਿਲਕੁਲ। ਉਹ ਬੰਦਾ ਵੀਰੇ ਕੱਲ ਸ਼ਾਮ ਨੂੰ ਲਾਈਵ ਹੋ ਕੇ ਨੱਚ ਰਿਹਾ। ਇਹ ਵੀਡੀਓ ਦਿਖਾ ਦੇ ਜੀ। ਆਹ ਵੀਡੀਓ ਦਿਖਾਓ, ਨੈਟ ਬੰਦ ਹੋ ਗਿਆ। ਕੌਣ ਹੈ ਇਹ? ਸੋਹਣ ਲਾਲ ਵੀਰੇ, ਜਿਨ੍ਹਾਂ ਤੇ ਪਰਚਾ ਪਿਆ, ਜਿਹੜਾ ਸਾਰਾ ਕੁਝ ਕਰਾ ਰਿਹਾ ਹੈ। ਅੱਛਾ। ਆਹ ਬੰਦੇ ਨੂੰ ਖੌਫ ਨਹੀਂ ਹੈਗਾ ਵੀਰੇ ਗਵਰਨਮੈਂਟ ਦਾ। ਲਾਈਵ ਹੋ ਕੇ ਨੱਚ ਰਿਹਾ ਵੀਰੇ, ਕੋਈ ਪੁਰਾਣੀ ਵੀਡੀਓ ਨਹੀਂ। ਸੋਹਣ ਲਾਲ ਵਾਸ ਲਾਈਵ 15 ਘੰਟੇ ਪਹਿਲਾਂ। 15 ਘੰਟੇ ਪਹਿਲਾਂ। ਤੇ ਪੁਲਿਸ ਨੇ ਤੁਹਾਨੂੰ ਕੀ ਲੱਗਦਾ ਫੋਨ ਨਹੀਂ ਕੀਤਾ ਹੋਣਾ? ਇੱਕ ਵਾਰ ਦੀਪ ਇਹ ਵੀਡੀਓ ਦਿਖਾ ਦੇ ਕੈਮਰੇ ਦੇ ਵਿੱਚ, ਅੱਗੇ ਦੀ ਗੱਲਬਾਤ ਆਪਾਂ ਕਰਦੇ ਹਾਂ। ਦੋਨੇ ਹਰੀਸ਼ ਗਰਗ ਤੇ ਆਹ ਦੋਨੇ ਨੱਚ ਰਹੇ ਆ ਵੀਰੇ ਇਕੱਠੇ ਪਾਰਟੀਆਂ ਤੇ ਜਾ ਕੇ। ਬੰਦੇ ਦੇ ਵੀਰੇ ਪਰਚਾ ਹੋਵੇ, ਬੰਦਾ ਆਏ ਨੱਚ ਲੂ ਵੀਰੇ, ਬੰਦਾ ਆਏ। ਬਿਲਕੁਲ। ਤਾਂ ਬਈ ਜੱਸੂ ਕੋਟ ਸਮੀਰ ਦਾ ਮਸਲਾ ਕੀ ਹੁੰਦਾ ਫਿਰ ਜਦੋਂ ਰੌਲਾ ਤੁਹਾਡਾ ਸੋਹਣ ਲਾਲ ਗਰਗ ਨਾਲ ਆ? ਜੱਸੂ ਕੋਟ ਸਮੀਰ ਕਿੱਥੋਂ ਆ ਜਾਂਦਾ ਫਿਰ ਇਹਦੇ 'ਚ? ਸੋਹਣ ਲਾਲ ਨੇ ਵੀਰੇ ਜੱਸੂ ਦੇ ਮੋਢੇ ਤੇ ਰੱਖ ਕੇ ਚਲਾਈ ਹੈ। ਸੋਹਣ ਲਾਲ ਦਾ ਫੋਨ ਤਾਂ ਨਹੀਂ ਆਇਆ ਵੀ ਸਾਨੂੰ ਫਰੋਤੀ ਚਾਹੀਦੀ ਆ, ਪੈਸੇ ਚਾਹੀਦੇ ਆ? ਸੋਹਣ ਲਾਲ ਵੀਰੇ ਦੇ ਮੋਢੇ ਤੇ ਰੱਖ ਕੇ ਚਲਾ ਰਿਹਾ। ਸੋਹਣ ਲਾਲ ਨੂੰ ਫੋਨ ਕਰਨ ਦੀ ਕੀ ਲੋੜ ਹੈ? ਜੱਸੂ ਦਾ ਬੈਕਗ੍ਰਾਉਂਡ ਹੀ ਆ ਹੈ। ਜੱਸੂ ਦੇ ਘੱਟ ਤੋਂ ਘੱਟ 50+ ਪਰਚਾ ਹੋਊਗਾ ਇਸ ਟਾਈਮ। ਜੱਸੂ ਪੂਰਾ ਗੈਂਗਸਟਰ ਹੈ, ਉਸ 'ਤੇ ਬਹੁਤ ਪਰਚੇ ਹੋਣਗੇ। ਜਦੋਂ ਸੋਹਣ ਲਾਲ ਨੇ ਉਹ ਬੰਦਾ ਹਾਇਰ ਕਰ ਲਿਆ ਤਾਂ ਸੋਹਣ ਲਾਲ ਨੂੰ ਆਪ ਪੈਰ ਲਵੇੜਨ ਦੀ ਕੀ ਲੋੜ ਹੈ? ਉਹ ਤਾਂ ਬੈਕ ਫੁੱਟ 'ਤੇ ਸਾਰਾ ਕੰਮ ਕਰ ਰਿਹਾ ਵੀਰੇ। ਆਮ ਆਦਮੀ ਪਾਰਟੀ ਵਾਲੇ ਕਹਿੰਦੇ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਰਹੇ ਹਾਂ। ਲੱਗਦਾ ਕਿਤੋਂ? ਨਹੀਂ ਵੀਰੇ, ਸਾਨੂੰ ਨਹੀਂ ਲੱਗਦਾ।
ਅਸੀਂ ਤਾਂ ਵੀਰੇ ਪਹਿਲਾਂ ਕਾਂਗਰਸ ਨੂੰ ਵੋਟਾਂ ਪਾਈਆਂ ਸੀ, ਅਸੀਂ ਕੱਟੜ ਕਾਂਗਰਸੀ ਹਾਂ। ਅਸੀਂ ਅੱਜ ਤੱਕ ਕਦੇ ਇਹ ਜਿਹਾ ਰੰਗਲਾ ਪੰਜਾਬ ਨਹੀਂ ਦੇਖਿਆ ਜਿਹੜਾ ਹੁਣ ਦੇਖ ਲਿਆ। ਇਹ ਖੂਨ ਨਾਲ ਜ਼ਰੂਰ ਰੰਗਿਆ ਜਾਣਾ ਇੱਕ ਦਿਨ, ਵੈਸੇ ਨਹੀਂ। ਡਰ ਲੱਗਦਾ ਜਦੋਂ ਜਾਂਦੇ ਹੋ, ਕਰਨੇ ਹੋ, ਦੁਕਾਨ ਤੇ ਬੈਠਦੇ ਹੋ ਸਾਰੀ ਦਿਹਾੜੀ ਤੇ ਰੌਣਕਾਂ ਮੁੱਕੀਆਂ ਪਈਆਂ ਵੀਰੇ। ਘਰੋਂ ਆਉਣ ਵੇਲੇ ਡਰ ਲੱਗਦਾ, ਸ਼ਾਮ ਨੂੰ ਜਾਣ ਵੇਲੇ ਲੱਗਦਾ ਵੀ ਰਸਤੇ 'ਚ 19 ਕੀ ਨਾ ਹੋ ਜਾਵੇ। ਆਹ ਦੇਖ ਲਓ, ਸਿਕਿਉਰਿਟੀ ਹੈ ਇੱਥੇ ਕੋਈ? ਐਡਾ ਵੱਡਾ ਸਾਡਾ ਮਸਲਾ ਬਣਿਆ ਪਿਆ। ਮੇਰੇ ਹਿਸਾਬ ਨਾਲ ਹਰੇਕ ਨਿਊਜ਼ ਚੈਨਲ ਤੇ ਸਾਡੀ ਖਬਰ ਲੱਗੀ ਪਈ ਹੈ। ਕੋਈ ਹੈ? ਦੀਪ ਇੱਕ ਵਾਰ ਦਿਖਾ ਦੇ, ਸਾਰਾ ਦਿਖਾ ਦੇ, ਕੈਮਰਾ ਘੁਮਾ ਦੇ, ਟ੍ਰਾਈਪੋਡ ਤੇ ਲੱਗਿਆ ਕੈਮਰਾ ਘੁਮਾ ਦਿਓ, ਕਿਉਂਕਿ ਪਸੀਨੇ ਆ ਰਹੇ ਨੇ। ਬਾਈ ਹੋਰੇ ਕਹਿੰਦੇ ਕਿ ਮੂੰਹ ਤੋਂ ਰੌਣਕਾਂ ਜਿਹੜੀਆਂ ਉਹ ਖਤਮ ਹੋ ਗਈਆਂ ਨੇ ਤੇ ਮਸਲਾ ਬਹੁਤ ਵੱਡਾ ਬਣਿਆ ਹੋਇਆ, ਪਰ ਸਿਕਿਉਰਿਟੀ ਦਾ ਇੱਕ ਵੀ ਬੰਦਾ ਨਜ਼ਰ ਨਹੀਂ ਆਇਆ। ਬਾਕੀ ਬਈ ਅਸੀਂ ਬਾਹਰੋਂ ਆਏ ਚੱਲ ਕੇ, ਸਾਨੂੰ ਵੀ ਕਿਸੇ ਨੇ ਰੋਕਿਆ ਨਹੀਂ ਹੈਗਾ, ਪੁੱਛਿਆ ਨਹੀਂ ਹੈਗਾ, ਕਿਉਂਕਿ ਅਸੀਂ ਗੱਡੀ ਤੁਹਾਡੇ ਬਾਹਰ ਚਲਾਤੀ ਲਿਆ। ਬਿਲਕੁਲ ਵੀਰੇ, ਬਾਹੀ ਮਸਲੇ ਆ ਵੀਰੇ। ਹੋਰ ਵਾਰੀ ਕੀ ਦੱਸੀਏ, ਹੁਣ ਤਾਂ ਆਪ ਪੱਕੇ ਪਏ ਆ। ਲੱਖਾ ਸਿੰਘ ਸਿਧਾਣਾ ਆਉਂਦੇ ਨੇ, ਉਹਨਾਂ ਦਾ ਕੋਈ ਵਿਸ਼ਵਾਸ ਹੈ ਲੱਖਾ ਸਿੰਘ ਸਿਧਾਣਾ ਤੇ? ਵੀਰੇ ਤਾਂ ਹੀ ਤਾਂ ਤੁਰ ਪਏ ਪੁਲਿਸ ਦੇ ਸਾਰੇ। ਅਸੀਂ ਕਿੱਥੇ ਤੁਰ ਪੈਂਦੇ? ਤੁਰੇ ਤਾਂ ਲੱਖੇ ਦੇ ਸਿਰ ਤੇ ਆ। ਜਿਹੜੇ ਪਰਚੇ ਹੋਏ ਆ ਪੁਲਿਸ ਦੇ ਸਾਰੇ ਹੋਏ। ਤੁਹਾਨੂੰ ਕੀ ਲੱਗਦਾ? ਲੱਗਦਾ ਨਹੀਂ ਹੈਗਾ ਵੀ ਫੇਕ ਖਬਰਾਂ ਵੀ ਚੱਲ ਜਾਂਦੀਆਂ ਹੁੰਦੇ ਨੇ ਕਈ ਵਾਰ? ਫੇਕ ਵੀਰੇ ਹੁਣ ਮੈਂ ਤੁਹਾਨੂੰ ਦੱਸਣਾ ਨਹੀਂ ਚਾਹੁੰਦਾ ਹਾਲੇ। ਤੁਹਾਨੂੰ ਨਿਊਜ਼ ਚੈਨਲ ਦੀ ਮੈਂ ਇਹੋ ਜਿਹੀ ਗੱਲ ਦੱਸ ਸਕਦਾ ਵੀ ਜਾਲੀ ਬੰਦੇ ਲਾ ਕੇ ਫੋਟੋਆਂ ਪਾਈਆਂ। ਕਮਾਲ ਦੀ ਗੱਲ। ਗੱਲਬਾਤ ਹੋਈ ਕਿਸੇ ਨਾਲ? ਹੋਈ ਹੈ ਵੀਰੇ, ਦੱਸਾਂਗੇ ਅਗਲੀਆਂ ਵੀਡੀਓ 'ਚ ਦੱਸਾਂਗੇ ਤੁਹਾਨੂੰ। ਦੱਸਾਂਗੇ ਅਲੱਗ ਹੀ ਹੋਰ ਕਿਸੇ ਬੰਦੇ ਦੀਆਂ ਫੋਟੋਆਂ ਲਾ ਕੇ ਯਾਰ ਤੁਸੀਂ ਵੀਡੀਓ ਪਾਈ ਜਾਂਦੇ ਹੋ। ਪਲੀਜ਼ ਰਿਕੁਐਸਟ ਹੈ ਨਿਊਜ਼ ਚੈਨਲਸ ਵਾਲਿਆਂ ਨੂੰ, ਐਂ ਨਾ ਕਰੋ ਯਾਰ। ਸਾਡੀ ਇੱਜ਼ਤ ਹੈ, ਤੁਸੀਂ ਬਾਕੀ ਲੋਕਾਂ ਦੀਆਂ ਇੱਜ਼ਤਾਂ ਉਛਾਲੀ ਜਾਂਦੇ ਹੋ ਜਿਨ੍ਹਾਂ ਨਾਲ ਕੋਈ ਸਾਡਾ ਲੈਣਾ ਨਹੀਂ, ਕੋਈ ਦੇਣਾ ਨਹੀਂ। ਆਹ ਮਸਲਾ। ਜਦੋਂ ਤੁਸੀਂ ਇੱਥੇ ਬੈਠਦੇ ਹੋ ਬਈ, ਚੰਡੀਗੜ੍ਹ ਛੱਡ ਕੇ ਆਉਣੇ ਹੋ, ਪੰਜਾਬ ਦੇ ਵੱਲ ਨੂੰ ਤੁਸੀਂ ਮੂੰਹ ਕਰਦੇ ਹੋ, ਆਪਦੀ ਜਨਮ ਭੂਮੀ ਵੱਲ ਨੂੰ ਮੂੰਹ ਕਰਦੇ ਹੋ, ਸੁਪਨੇ ਬੜੇ ਹੋਣੇ ਆ ਸੰਜੋਏ ਵੀ ਅਸੀਂ ਆਹ ਕੁਛ ਕਰਾਂਗੇ, ਪਰ ਇੱਥੇ ਆ ਕੇ ਪਤਾ ਨਹੀਂ ਸੀ ਕਿ 12-13 ਲੱਖ ਫਰੋਤ ਵੀ ਦੇ ਦਿਆਂਗੇ। ਵੀਰੇ 12-15 ਲੱਖ ਤਾਂ ਉਹਨੂੰ ਛੱਡੀ ਬੈਠੇ ਆ, 12-13 ਲੱਖ ਫਰੋਤੀ ਦੇਤੀ। ਅਸੀਂ ਤਾਂ ਆਹੀ ਚੀਜ਼ਾਂ ਦੇ ਥੱਲੇ ਆ ਗਏ। ਅਸੀਂ ਕੀ ਕਰਨੀ ਆ ਸਾਡੀਆਂ ਕਮਾਈਆਂ? ਅਸੀਂ ਕਮਾ ਕੇ ਕਿੱਥੇ ਲੈ ਜਾਵਾਂਗੇ? ਸਾਡੇ ਕੋਲੋਂ ਜੇ ਆਹੀ ਪੈਸੇ ਦਿੱਤੇ ਜਾਣਗੇ ਤਾਂ ਹੀ ਅਸੀਂ ਕੁਛ ਕਮਾਵਾਂਗੇ ਨਾ। ਕੋਈ ਕਮਾਈ ਤਾਂ ਰਹੀ ਨਹੀਂ, ਜਿੰਨੀ ਹੁੰਦੀ ਆ ਆਹੀ ਲੈ ਜਾਂਦੇ। ਹੋਰ ਪਾਉਣਾ ਘਰ ਦੇ ਵਿੱਚ, ਜਿਵੇਂ ਤੁਸੀਂ ਹੋ, ਤੁਹਾਡੇ ਫਾਦਰ ਸਾਹਿਬ ਇੱਥੇ? ਮੇਰੇ ਮਦਰ ਹੋ ਗਏ, ਮੇਰੀ ਸਿਸਟਰ ਹੋ ਗਈ ਵੀਰੇ, 4 ਮਦਰ ਸਿਸਟਰ। ਫਿਰ ਚਲੋ ਤੁਹਾਡਾ ਮਸਲਾ ਆ ਗਿਆ। ਸਿੱਧੂ ਮੂਸੇਵਾਲੇ ਦੇ ਬਾਪ ਵੀ ਕਹਿੰਦੇ ਰਹਿੰਦੇ ਨੇ ਕਿ ਸਾਡੇ ਪੁੱਤ ਤੋਂ ਫਰੋਤੀਆਂ ਮੰਗਦੇ ਸੀ, ਪਰ ਉਹਨਾਂ ਨੇ ਫਰੋਤੀਆਂ ਨਹੀਂ ਦਿੱਤੀਆਂ ਤੇ ਉਹਨਾਂ ਨੂੰ ਗੋਲੀਆਂ ਮਿਲ ਗਈਆਂ। ਬਿਲਕੁਲ ਆਹੀ ਅਸ਼ਰ ਹੈ ਵੀਰੇ। ਜਦੋਂ ਘਰ ਦੇ ਵਿੱਚ ਪਰਿਵਾਰ 'ਚ ਬੈਠਦੇ ਹੋ, ਗੱਲਬਾਤ ਹੁੰਦੀ ਆ, ਕਹਿੰਦੇ ਹੁੰਦੇ ਨੇ ਕਿ ਮਹਾਜਨ ਤਾਂ ਪਿੰਡੇ ਦੀ ਜੂੰ ਤੱਕ ਨਹੀਂ ਦਿੰਦੇ, ਪਰ ਤੁਸੀਂ ਤਾਂ 15 ਲੱਖ ਰੁਪਇਆ ਦੇ ਚੁੱਕੇ ਹੋ। ਡਰ ਹੀ ਇੰਨਾ ਕਰਾਂਗਾ ਵੀਰੇ, ਕੀ ਕਰੀਏ? ਡਰ? ਬਿਲਕੁਲ ਡਰ। ਹੋਰ ਕੋਈ ਆਉਂਦਾ ਬਾਂਹ ਫੜਨ ਨੂੰ? ਕੋਈ ਲੀਡਰ, ਕੋਈ ਵਿਰੋਧੀ ਧਿਰ ਦਾ ਨੇਤਾ, ਕੋਈ ਹੋਰ ਚੀਜ਼? ਕਿਸੇ ਵੀ ਬੰਦੇ ਨੇ ਬਾਂਹ ਨਹੀਂ ਫੜੀ ਵੀਰੇ ਲੱਖੇ ਸਿਧਾਣੇ ਤੋਂ ਬਿਨਾਂ। ਕਿਸੇ ਦਾ ਹਾਲ ਤੱਕ ਫੋਨ ਨਹੀਂ ਆਇਆ ਸਾਨੂੰ। ਕਿਸੇ ਦਾ ਫੋਨ ਵੀ ਨਹੀਂ। ਜਿਹੜੇ ਵੱਡੇ ਵੱਡੇ ਨਾਅਰੇ ਮਾਰਦੇ ਨੇ, ਲਿਖੇ ਹੁੰਦੇ ਨੇ ਕਿ ਅਸੀਂ ਪੰਜਾਬ ਦੇ ਨਾਲ ਆ, ਅਸੀਂ ਪੰਜਾਬ ਦੇ ਆ। ਫੇਕ ਹੈ ਵੀਰੇ, ਸਭ ਕੁਝ ਫੇਕ ਹੈ। ਜਦੋਂ ਬੀਤਦੀ ਹੈ ਉਦੋਂ ਪਤਾ ਲੱਗਦਾ। ਨਿਊਜ਼ ਚੈਨਲਾਂ 'ਤੇ ਸਭ ਕੁਝ ਸੁਣਨ ਨੂੰ ਵਧੀਆ ਲੱਗਦਾ। ਜਦੋਂ ਇੱਥੇ ਕਿਸੇ ਦੇ ਬੀਤਦੀ ਹੈ ਨਾ, ਉਦੋਂ ਪਤਾ ਲੱਗਦਾ। ਕਿੰਨੇ ਦਿਨਾਂ ਬਾਅਦ ਅੱਜ ਥੋੜ੍ਹੀ ਬਹੁਤੀ ਜਿਹੜੀ ਸਮੈਲ ਆ ਮੂੰਹ 'ਤੇ ਆਈ ਹੈਗੀ? ਹਾਲੇ ਨਹੀਂ ਹੈਗੀ ਵੀਰੇ, ਹਾਲੇ ਉੱਤੋਂ ਹੀ ਸਮਾਈਲ ਹੈ। ਹਾਲੇ ਜਦੋਂ ਉਹ ਬੰਦੇ ਜਿਹੜੇ ਨੱਚੀ ਜਾਂਦੇ ਆ, ਸਾਡੇ ਦਾ ਸਮਾਈਲ ਉਦੋਂ ਆਉਣੀ ਹੈ ਵੀਰੇ ਜਦੋਂ ਫੜ ਕੇ ਅੰਦਰ ਦਿੱਤੇ। ਹਾਲੇ ਤਾਂ ਉਹ ਨੱਚੀ ਜਾਂਦੇ ਆ। ਲੱਗਦਾ ਵੀ ਉਹਨਾਂ ਨੂੰ ਫੜਿਆ ਜਾਊਗਾ, ਕਿਉਂਕਿ ਤੁਸੀਂ ਕਿਹਾ ਵੀ ਉਹਨਾਂ ਦੀ ਕੋਈ ਗੱਲਬਾਤ ਨਹੀਂ ਹੋਈ। ਜੱਸੂ ਸਾਡੇ ਤੋਂ ਫਰੋਤੀਆਂ ਮੰਗ ਰਹੇ ਵੀਰੇ। ਸੋਹਣ ਲਾਲ ਅੱਜ ਤੋਂ ਮਹੀਨਾ 1.5 ਮਹੀਨਾ ਪਹਿਲਾਂ ਰਿਵਾਲਵਰ ਲਿਆਇਆ ਜਿਹਦੀ ਕੀਮਤ ਘੱਟ ਤੋਂ ਘੱਟ 7 ਤੋਂ 8 ਲੱਖ ਰੁਪਏ। ਉਹਨੂੰ ਲਾਇਸੈਂਸ ਮਿਲ ਜਾਂਦਾ, ਸਾਨੂੰ ਨਹੀਂ ਮਿਲਦਾ। ਤੁਸੀਂ ਅਪਲਾਈ ਕਰਿਆ ਵੀਰੇ? ਮਿਲਣਾ ਹੀ ਨਹੀਂ। ਮੰਗ ਕਰਦੇ ਹੋ ਵੀ ਤੁਸੀਂ ਅਪਲਾਈ ਕਰਦੇ ਆ ਵੀਰੇ? ਅਸੀਂ ਮੰਗ ਕਰਦੇ ਹਾਂ ਰਿਵਾਲਵਰ ਦੀ। ਵੀਰੇ ਸਾਨੂੰ ਹੁਣ ਇੱਥੇ ਇੰਨੀ ਡਰ ਹੈ, ਸਾਨੂੰ ਕੋਈ ਚੀਜ਼ ਦਿੱਤੀ ਗਈ ਨਹੀਂ ਗੌਰਮੈਂਟ ਕੰਨੀ। ਕੋਈ ਸਾਨੂੰ ਵੀ ਇੱਥੇ ਗਨਮੈਨ ਦੇਣ, ਕੋਈ ਸਾਨੂੰ ਵੀ ਸਾਡੇ ਵੀ ਲਾਇਸੈਂਸ ਤਿਆਰ ਕਰਾਉਣ, ਕੋਈ ਸੁਣਵਾਈ ਨਹੀਂ। ਮਿਲੇ ਹੋ ਮੈਸਰਖਾਨੇ ਨੂੰ? ਤੁਹਾਡੇ ਹਲਕੇ ਤੋਂ ਜਿੱਤਿਆ ਸੁਖਵੀਰ ਸਿੰਘ ਮੈਸਰਖਾਨ। ਉਮੀਦ ਬਹੁਤ ਸੀ ਵੀਰੇ, ਪਰ ਕੁਛ ਨਹੀਂ। ਤੁਸੀਂ ਮਿਲ ਕੇ ਵੀ ਨਹੀਂ ਆਏ? ਇੱਕ ਵਾਰੀ ਮਿਲ ਕੇ ਕੀ ਕਹਿੰਦੇ? ਕੋਈ ਗੱਲ ਨਹੀਂ, ਕਰਵਾ ਦਿਆਂਗੇ। ਦੁਬਾਰਾ ਗਏ ਨਹੀਂ? ਇੱਕ ਪਾਰਟੀ ਨਾਲ ਹੀ ਤੁਰਿਆ ਜਾਊ ਮੇਰੇ, ਫਿਰ ਇੱਕ ਬੰਦੇ ਨਾਲ ਹੀ ਤੁਰਿਆ ਜਾਊ। ਹੁਣ ਜਦੋਂ ਲੱਖੇ ਸਿਧਾਣੇ ਨਾਲ ਤੁਰ ਪਏ ਤਾਂ ਤੁਰ ਪਏ, ਹੁਣ ਨਹੀਂ ਪਿੱਛੇ। ਬਿਲਕੁਲ। ਤਾਂ ਇਹ ਅਸੀਂ ਕਹਾਣੀ ਆ ਜਿਹੜੀ ਥੋੜ੍ਹੀ ਜਿਹੀ ਬਿਆਨ ਕਰੀ ਆ, ਤਾਂ ਕੋਸ਼ਿਸ਼ ਸਾਡੀ ਇਹ ਰਹੇਗੀ ਕਿ ਅਸੀਂ ਉਹਨਾਂ ਲੋਕਾਂ ਤੱਕ ਵੀ ਪਹੁੰਚੀਏ, ਜਾਂ ਉਹ ਲੋਕ ਸਾਡੇ ਨਾਲ ਕੰਟੈਕਟ ਕਰ ਸਕਦੇ ਨੇ ਇੰਡੋਜ਼ TV 'ਤੇ, ਜਿਨ੍ਹਾਂ ਲੋਕਾਂ ਦਾ ਇਸ ਇੰਟਰਵਿਊ ਦੇ ਵਿੱਚ ਜ਼ਿਕਰ ਹੋ ਰਿਹਾ। ਤਾਂ ਅਸੀਂ ਹਮੇਸ਼ਾ
ਜਿਹੜੀ ਕਿ ਪੱਤਰਕਾਰੀ ਦੀ ਨਿਗਾਹ ਦੇ ਨਾਲ ਦੇਖਾਂਗੇ, ਅੱਖ ਦੇ ਨਾਲ ਦੇਖਾਂਗੇ ਕਿ ਜਿਹੜੇ ਲੋਕਾਂ ਦਾ ਬਾਈ ਨੇ ਜ਼ਿਕਰ ਕੀਤਾ, ਬੇਸ਼ੱਕ ਉਹ ਜੱਸੂ ਕੋਟ ਸ਼ਮੀਰ ਹੋਵੇ, ਬੇਸ਼ੱਕ ਉਹ ਸੋਹਣ ਲਾਲ ਗਰਗ ਹੋਵੇ, ਬੇਸ਼ੱਕ ਕੋਈ ਵੀ ਹੋਵੇ, ਤਾਂ ਉਹ ਸਾਡੇ ਨਾਲ ਕੰਟੈਕਟ ਕਰ ਸਕਦੇ ਨੇ ਇੰਡੋਜ਼ ਟੀਵੀ 'ਤੇ, ਤਾਂ ਕਿ ਅਸੀਂ ਉਹਨਾਂ ਦਾ ਵੀ ਜਿਹੜਾ ਪੱਖ ਆ ਉਹ ਲੋਕਾਂ ਦੇ ਸਾਹਮਣੇ ਰੱਖ ਸਕੀਏ। ਫਿਲਹਾਲ ਅਸੀਂ ਜਿਹੜੀ ਚਰਚਾ ਗਈ ਉਹ ਮੌੜ ਮੰਡੀ ਬਜਾਜ ਜਿਹੜਾ ਕਿ ਇਹਨਾਂ ਦਾ ਸ਼ੋਰੂਮ ਆ ਉੱਥੋਂ ਕਰ ਰਹੇ ਆ, ਅਤੇ ਬਾਈ ਹੋਰਾਂ ਦੇ ਨਾਲ ਜਿਹੜੀ ਮੁਲਾਕਾਤ ਆ ਉਹ ਚੱਲ ਰਹੀ ਆ। ਤਾਂ ਇਹਨਾਂ ਦਾ ਦੱਸਣਾ ਕਿ ਸਾਨੂੰ ਰੋਟੀ ਨਹੀਂ ਸਵਾਦ ਲੱਗਦੀ, ਸਾਡੇ ਚਿਹਰਿਆਂ ਦੇ ਜਿਹੜੇ ਹਾਸੇ ਨੇ ਉਹ ਉੱਡੇ ਪਏ ਨੇ, ਅਤੇ ਸਰਕਾਰ ਆ ਜਿਹੜੀ ਉਹ ਕਿਤੇ ਨਾ ਕਿਤੇ ਜਾ ਕੇ ਇਹਨਾਂ ਮੁੱਦਿਆਂ ਵੱਲ ਜਾਂ ਇਹਨਾਂ ਗੱਲਾਂ ਵੱਲ ਧਿਆਨ ਨਹੀਂ ਦੇ ਰਹੀ। ਇਹ ਕਹਿ ਲਓ ਜਾਂ ਕਿ ਸਰਕਾਰ ਆ ਜਿਹੜੀ ਉਹ ਸੁੱਤੀ ਪਈ ਆ ਬਾਈ। ਬਿਲਕੁਲ ਵੀਰੇ, ਆਹੀ ਗੱਲ ਹੈ, ਸੁੱਤੀ ਪਈ ਹੈ। ਮੁੱਖ ਮੰਤਰੀ ਸਾਹਿਬ ਜਾ ਕੇ ਕਹਿੰਦੇ ਨੇ ਦੂਸਰੀਆਂ ਸਟੇਟਾਂ ਦੇ ਵਿੱਚ ਕਿ ਅਸੀਂ ਪੰਜਾਬ ਦੇ ਵਿੱਚ ਪੰਜਾਬ ਬਣਾਉਣ 'ਤੇ ਲੱਗੇ ਹੋਏ ਹਾਂ, ਅਸੀਂ ਭ੍ਰਿਸ਼ਟਾਚਾਰ ਮੁਕਤ ਕਰਤਾ ਪੰਜਾਬ, ਉੱਥੇ ਸਾਡਾ ਕੰਮ ਬੋਲਦਾ, ਅਸੀਂ ਬਹੁਤ ਸਾਰੇ ਕੰਮ ਕਰ ਰਹੇ ਹਾਂ। ਹੁਣ ਤਾਂ ਕਹਿਣ ਵੇਲੇ ਵੀ ਕੁਛ ਵੀਰੇ ਡਰ ਲੱਗਦਾ ਵੀ ਪਤਾ ਨਹੀਂ ਪੁੱਠੀ ਨਾ ਪਏ। ਪੁੱਠੀ ਨਾ ਪੈ ਜੇ, ਪੁੱਠੀ ਨਾ। ਡਰਦੇ ਹੋ? ਬਹੁਤ ਡਰਦੇ ਆ ਵੀਰੇ, ਤਾਂ ਹੀ ਤਾਂ ਹੁਣ ਪਿੱਛੇ ਹਟ ਗਏ। ਬਿਲਕੁਲ। ਤਾਂ ਚਲੋ ਇਹੀ ਜਿਹੜੀ ਅਸੀਂ ਗੱਲਬਾਤ ਸੀ ਉਹ ਰੱਖਣੀ ਚਾਹੁੰਦੇ ਸੀ ਕਿ ਬਾਈ ਹੋਰਾਂ ਦੇ ਨਾਲ ਜਿਹੜੀ ਮੁਲਾਕਾਤ ਆ ਉਹ ਹੋ ਸਕੇ। ਪਹਿਲਾਂ ਤਾਂ ਇੰਟਰਵਿਊ ਦਿੰਦੇ ਨਹੀਂ ਸੀ ਡਰਦੇ ਮਾਰੇ, ਅਤੇ ਜਿਹੜੀ ਇੰਟਰਵਿਊ ਹੋਈ ਆ ਤਾਂ ਇਸ ਦੇ ਵਿੱਚ ਕਾਫੀ ਗੱਲਾਂ ਸਾਹਮਣੇ ਆਈਆਂ ਨੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਮੇਰੇ ਸਹਿਯੋਗੀ ਸਾਥੀ ਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ, ਧੰਨਵਾਦ। ਚੱਕਰ ਕੀ ਸੀਗਾ ਉਸ ਉਹਦੇ ਵਿੱਚ? ਫਰੌਤੀ ਕਿਉਂ ਮੰਗਦੇ ਨੇ? ਕਾਰਨ ਕੀ ਆ? ਕੋਈ ਨਿੱਜੀ ਰੰਜਿਸ਼ ਆ ਜਾਂ ਫਿਰ ਕੋਈ ਹੋਰ ਮਸਲਾ ਗਾ? ਆਪਾਂ ਚੰਡੀਗੜ੍ਹ ਹੋਟਲਾਂ ਦਾ ਕੰਮ ਕੀਤਾ ਸੀ ਵੀਰੇ, ਸੋਹਣ ਲਾਲ ਹੈ ਚੰਡੀਗੜ੍ਹ ਤੋਂ, ਬੈਕ ਹੈ ਜਿਹੜੀ ਉਹਨਾਂ ਦੀ ਬਜ਼ੁਰਗ ਉਹਨਾਂ ਦੇ ਦਾਦੇ ਪੜਦਾਦੇ ਮੋੜ ਤੋਂ ਹੀ ਸੀਗੇ। ਫਿਰ ਵੀਰੇ ਉਹਨੇ ਸਾਨੂੰ ਫੋਨ ਕਰਾਇਆ ਗੈਂਗਸਟਰਾਂ ਤੋਂ। ਨਾ ਜੀ ਆਪਾਂ ਡਰਦੇ ਆ ਮਹਾਰਾਜ, ਡਰਦੇ ਨਹੀਂ ਸਾਰੇ ਡਰਦੇ ਆਗੇ। ਮੈਂ ਤੁਹਾਨੂੰ ਇਹ ਗੱਲ ਦੱਸਤੀ ਵੀ ਇਸ ਤੋਂ ਬਾਅਦ ਮੈਨੂੰ ਕੋਈ ਵੀ ਕੰਪਲੇਂਟ ਆ ਗਈ, ਤੇਰਾ ਹਿਸਾਬ ਕਿਤਾਬ ਆ ਮੈਨੂੰ ਫੋਨ ਕਰ ਲਈ, ਮੈਂ ਤੈਨੂੰ ਸਾਰਾ ਹਿਸਾਬ ਕਿਤਾਬ ਦੱਸੂ, ਕੋਲੇ ਭਾਲਾਂਗੇ ਆਪਾਂ ਉਹਨਾਂ ਨੂੰ, ਠੀਕ ਹੈ। ਪਰਸੋਂ ਤੁਸੀਂ ਨਜਾਇਜ਼ ਬੰਦੇ ਨੂੰ ਤੰਗ ਕਰ ਰਹੇ ਹੋ, ਜੇ ਇਸ ਤੋਂ ਬਾਅਦ ਮੈਨੂੰ ਕੰਪਲੇਂਟ ਆ ਗਈ ਤਾਂ ਹਿਸਾਬ ਲਾ ਲਓ, ਮੈਂ ਫੋਨ ਨਹੀਂ ਕਰਨਾ, ਮੈਂ ਸਿੱਧਾ ਤੁਹਾਡੇ ਘਰ ਦਾ ਐਡਰੈਸ ਲੈ ਕੇ ਘਰੇ ਆਉਣਾ ਮੈਂ ਤੁਹਾਡੇ। ਉਸ ਤੋਂ ਵੀਰੇ ਤਕਰੀਬਨ 6 ਮਹੀਨਿਆਂ ਬਾਅਦ ਉਹ ਸਾਡੇ 326 ਦਾ ਝੂਠਾ ਪਰਚਾ ਕਰਾਉਂਦਾ। ਅਸੀਂ 1 ਮਹੀਨਾ ਘਰੋਂ ਫਰਾਰ ਹਾਂ ਉਹ ਪਰਚੇ ਦੇ ਦੌਰਾਨ, ਅਤੇ ਉਸ ਤੋਂ ਬਾਅਦ ਸਾਡੀ ਇਨਕੁਆਇਰੀ ਲੱਗੀ, ਅਸੀਂ ਇਨਕੁਆਇਰੀ ਜੋ ਬਾਹਰ ਹੋ ਗਏ ਬਿਕੋਜ਼ ਅਸੀਂ ਕੁਛ ਕੀਤਾ ਹੀ ਨਹੀਂ ਸੀ। ਅੱਜ ਤੋਂ 1.5 ਮਹੀਨਾ ਪਹਿਲਾਂ ਅਸੀਂ ਜਾ ਰਹੇ ਸੀ ਅਮਰਨਾਥ ਦਰਸ਼ਨ ਕਰਨ, ਪਠਾਨਕੋਟ ਦੇ ਕੋਲੇ ਪਹੁੰਚੇ ਅਤੇ ਜੱਸੂ ਦਾ ਸਾਨੂੰ ਫੋਨ ਆਉਂਦਾ ਬਈ ਆਪਣੇ ਪੁਰਾਣੇ ਹਿਸਾਬ ਕਿਤਾਬ ਰਹਿੰਦੇ ਆ। ਉਸ ਤੋਂ ਬਾਅਦ ਵੀਰੇ ਜਦੋਂ ਅਸੀਂ ਅਮਰਨਾਥ ਤੋਂ ਵਾਪਸ ਆਏ, ਸਾਡੇ ਕੰਨ 'ਤੇ ਪਿਸਟਲ ਰੱਖ ਦਿੱਤੀ ਜਾਂਦੀ ਹੈ ਵੀ ਪੈਸੇ ਦਿਓ। ਕੀ ਕਹਿੰਦੇ ਨੇ ਜਦੋਂ ਜਾਂਦੇ ਹੋ ਤੁਸੀਂ ਥਾਣਿਆਂ ਦੇ ਵਿੱਚ ਜਾਂ ਕਚਹਿਰੀਆਂ ਦੇ ਵਿੱਚ ਜਾਂਦੇ? ਮੈਂ ਵੀਰੇ 4 ਦਿਨ ਹੋ ਗਏ, ਮੈਂ ਸਾਰੇ ਪ੍ਰੂਫ ਦੇ ਆਇਆ ਥਾਣੇ, ਸਾਰਾ ਦਿਨ ਥਾਣੇ 'ਚ ਬਹਿ ਕੇ ਮੁੜਦੇ ਆਏ ਵੀ ਪਰਚਾ ਕੱਟ ਦੇ, ਪਰਚਾ ਕੱਟ। ਡਿਪਟੀ ਸਾਹਿਬ ਮੇਰੇ ਸਾਹਮਣੇ ਫੋਨ ਕਰਿਆ ਕਰਨ, ਐਸਐਚਓ ਨੂੰ ਫੋਨ, ਪਰਚਾ ਕੱਟ ਦੇ। ਕੋਈ ਨਹੀਂ ਜਨਾਬ ਕੱਟ ਰਹੇ। ਪਤਾ ਨਹੀਂ ਕਿਹਦਾ ਪ੍ਰੈਸ਼ਰ ਸੀ, ਕਿਹਦਾ ਪ੍ਰੈਸ਼ਰ ਕਹਿ ਸਕਦੇ ਹਾਂ ਸਾਨੂੰ, ਕਿਉਂਕਿ ਪੰਜਾਬ ਸਰਕਾਰ ਕਹਿੰਦੀ ਆ ਅਸੀਂ ਭ੍ਰਿਸ਼ਟਾਚਾਰ ਮੁਕਤ ਕਰਤਾ ਪੰਜਾਬ ਦੇ ਵਿੱਚ ਕੋਈ ਫਰੌਤੀ ਨਹੀਂ ਮੰਗੂ, ਕੋਈ ਇੱਥੇ ਰੰਗਦਾਰੀ ਨਹੀਂ ਮੰਗੂ। ਵੀਰੇ ਜਦੋਂ ਤੁਹਾਡੇ ਤੇ 751 ਦਾ ਪਰਚਾ ਪੈ ਜਾਏ ਨਾ, ਮੇਰੇ ਖਿਆਲ 'ਚ ਬੰਦੇ ਦੀ ਇੰਨੀ ਹਿੰਮਤ ਨਹੀਂ ਹੁੰਦੀ ਬਈ ਬੰਦਾ ਘਰੋਂ ਨਿਕਲ ਜਾਏ। ਆਹ ਬੰਦੇ ਨੂੰ ਖੌਫ ਨਹੀਂ ਹੈਗਾ ਵੀਰੇ ਗੌਰਮੈਂਟ। ਲਾਈਵ ਹੋ ਕੇ ਨੱਚ ਰਿਹਾ ਵੀਰੇ, ਕੋਈ ਪੁਰਾਣੀ ਵੀਡੀਓ ਨਹੀਂ, ਸੋਹਣ ਲਾਲ ਵਾਜ਼ ਲਾਈਵ 15 ਘੰਟੇ ਪਹਿਲਾਂ। ਇੰਡੋਜ਼ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ, ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਗੱਲਬਾਤ ਕਰਾਂਗੇ ਪੰਜਾਬ ਦੇ ਵਿੱਚ ਲਗਾਤਾਰ ਫਰੌਤੀਆਂ ਦੀ ਮੰਗ ਹੋ ਰਹੀ ਆ, ਤਾਂ ਇਸੇ ਹੀ ਫਰੌਤੀਆਂ ਦੀ ਭੇਟ ਚੜ੍ਹਿਆ ਸਿੱਧੂ ਮੂਸੇਵਾਲਾ। ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਸਰਕਾਰ ਦੇ ਵੱਲੋਂ ਜਗ੍ਹਾ ਜਗ੍ਹਾ 'ਤੇ ਪੋਸਟਰ ਲਗਾਏ ਗਏ ਕਿ ਪੰਜਾਬ ਆ ਜੋ ਉਹ ਭ੍ਰਿਸ਼ਟਾਚਾਰ ਤੋਂ ਮੁਕਤ ਕਰ ਦਿੱਤਾ ਗਿਆ, ਅਤੇ ਥੱਲੇ ਇਹ ਵੀ ਲਿਖਿਆ ਗਿਆ ਕਿ ਸਾਡਾ ਕੰਮ ਬੋਲਦਾ। ਪਰ ਦੂਸਰੇ ਪਾਸੇ ਇੱਕ ਵੀਡੀਓ ਬੜੀ ਧੜੱਲੇਦਾਰ ਦੇ ਨਾਲ ਵਾਇਰਲ ਹੋ ਰਹੀ ਆ ਕਿ ਇੱਕ ਨੌਜਵਾਨ ਤੋਂ ਫਰੌਤੀ ਮੰਗੀ ਗਈ ਆ। ਮਹਾਜਨ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਨੇ ਰਾਹੁਲ ਬਜਾਜ ਨੇ। ਤਾਂ ਅਸੀਂ ਮੌੜ ਮੰਡੀ ਦੇ ਵਿੱਚ ਬੈਠੇ ਹਾਂ, ਜਿੱਥੋਂ ਦੱਸ ਦਈਏ ਕਿ 2022 ਦੀ ਇਲੈਕਸ਼ਨ ਆਜ਼ਾਦ ਲੱਖਾ ਸਿੰਘ ਸਿਧਾਣਾ ਦੇ ਵੱਲੋਂ ਲੜੀ ਜਾਂਦੀ ਆ, ਅਤੇ ਆਮ ਆਦਮੀ ਪਾਰਟੀ ਦਾ ਜੋ MLA ਹੁੰਦਾ ਉਹ ਇੱਥੋਂ ਬਣ ਜਾਂਦਾ, ਜਿਹੜਾ ਵਿਧਾਇਕ ਆ ਸੁਖਬੀਰ ਸਿੰਘ ਮੈਸਰਖਾਨਾ। ਤਾਂ ਲਗਾਤਾਰ ਜਿਹੜੀ ਕਿ ਇਹ ਫਰੌਤੀਆਂ ਦੀ ਮੰਗ ਆ ਉਹ ਚੱਲਦੀ ਆ, ਜਾਰੀ ਆ। ਤਾਂ ਸਾਡੇ ਨਾਲ ਰਾਹੁਲ ਜੀ ਮੌਜੂਦ ਨੇ, ਤਾਂ ਅਸੀਂ ਗੱਲਬਾਤ ਪੁੱਛਾਂਗੇ ਕਿ ਆਖਰ ਹੋਇਆ ਕੀ ਆ, ਕੀ ਰੌਲਾ ਸੀ। ਬਈ ਬਹੁਤ ਸਵਾਗਤ ਆ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਈ ਕਾਫੀ ਵੀਡੀਓ ਵਾਇਰਲ ਹੋਈ ਤੁਹਾਡੀ। ਬਿਲਕੁਲ ਵੀਰੇ। ਚੱਕਰ ਕੀ ਸੀਗਾ ਅਸਲ ਦੇ ਵਿੱਚ? ਫਰੌਤੀ ਕਿਉਂ ਮੰਗਦੇ ਨੇ? ਕਾਰਨ ਕੀ ਆ? ਕੋਈ ਨਿੱਜੀ ਰੰਜਿਸ਼ ਆ ਜਾਂ ਫਿਰ ਕੋਈ ਹੋਰ ਮਸਲਾ ਗਾ?
ਸਾਰੀਆਂ ਚੀਜ਼ਾਂ ਵੀਰੇ ਤੁਹਾਨੂੰ ਸਾਰੀ ਸਟਾਰਟਿੰਗ ਤੋਂ ਗੱਲ ਦੱਸ ਦਿੰਦੇ ਹਾਂ ਜੀ। ਆਪਾਂ ਚੰਡੀਗੜ੍ਹ ਹੋਟਲਾਂ ਦਾ ਕੰਮ ਕੀਤਾ ਸੀ ਵੀਰੇ। ਸੋਹਨ ਲਾਲ ਹੈ ਚੰਡੀਗੜ੍ਹ ਤੋਂ, ਬੈਕ ਹੈ ਜਿਹੜੀ ਉਹਨਾਂ ਦੀ ਬਜ਼ੁਰਗ ਉਹਨਾਂ ਦੇ ਦਾਦੇ ਪੜਦਾਦੇ ਮੋੜ ਤੋਂ ਹੀ ਸੀਗੇ ਵੀਰੇ। ਅਸੀਂ ਚੰਡੀਗੜ੍ਹ ਉਹਨਾਂ ਨਾਲ ਹੋਟਲ ਚਲਾਉਣ ਗਏ। ਹੋਟਲ ਦੇ ਵਿੱਚ 1.5 ਲੱਖ ਰੁਪਇਆ ਅਸੀਂ ਪੱਕੇ ਬਦੌਰ ਤੇ ਸਿਕਿਉਰਿਟੀ ਦਿੱਤੀ। 6 ਮਹੀਨਿਆਂ ਵਾਸਤੇ ਆਪਾਂ ਹੋਟਲ ਲੈਤਾ ਸੀ ਲੀਜ਼ ਤੇ ਜੀ, ਉਹਨਾਂ ਨਾਲ ਰਲ ਕੇ ਕਿਰਾਏ ਤੇ ਲੈਤਾ ਸੀਗਾ, ਜਿਹਦੀ ਅਸੀਂ 1.5 ਲੱਖ ਰੁਪਇਆ ਪੱਕੇ ਸਿਕਿਉਰਿਟੀ ਦਿੱਤੀ। ਕਰੋਨਾ ਦੇ ਦੌਰਾਨ ਸਾਡਾ ਟਾਈਮ ਹੋ ਗਿਆ ਪੂਰਾ। ਸਾਡਾ ਤਕਰੀਬਨ ਵੀਰੇ ਮੇਰੀ ਲੱਖ ਰੁਪਇਆ ਪਰ ਮਹੀਨੇ ਦੀ ਉੱਥੇ ਸੈਲਰੀ ਸੀ ਤੇ ਬਾਕੀ ਮੇਰੀ ਪਾਰਟਨਰਸ਼ਿਪ। ਟੋਟਲ ਕੁੱਲ ਮਿਲਾ ਕੇ ਵੀਰੇ 12 ਤੋਂ 15 ਲੱਖ ਰੁਪਇਆ ਸੀਗਾ ਸਾਡਾ, ਅਸੀਂ ਜਿਹੜਾ ਲੈਣਾ ਸੀ। ਜਦੋਂ ਉਸ ਬੰਦੇ ਤੋਂ ਪੈਸੇ ਮੰਗੇ ਵੀਰੇ, ਉਹ ਬੰਦੇ ਨੇ ਪੈਸਿਆਂ ਨੂੰ ਸਾਫ਼ ਜਵਾਬ ਦੇ ਦਿੱਤਾ ਜੀ। ਜਦੋਂ ਪੈਸਿਆਂ ਨੂੰ ਸਾਫ਼ ਜਵਾਬ ਦਿੱਤਾ ਵੀਰੇ, ਅਸੀਂ ਮੰਡੀ ਦੀਆਂ ਕਈ ਪੰਚਾਇਤਾਂ ਮਿਲਾਈਆਂ, ਪਰ ਉਹ ਬੰਦਾ ਕਿਸੇ ਦੇ ਵੀ ਹੱਥ ਨਹੀਂ ਆਇਆ। ਫਿਰ ਵੀਰੇ ਉਹਨੇ ਸਾਨੂੰ ਫੋਨ ਕਰਾਇਆ ਗੈਂਗਸਟਰਾਂ ਤੋਂ। ਮੈਂ ਤੁਹਾਨੂੰ ਉਹ ਰਿਕਾਰਡਿੰਗ ਵੀ ਸੁਣਾ ਦੂੰਗਾ, ਤੁਹਾਨੂੰ ਮੈਂ ਦੇ ਦੂੰਗਾ, ਤੁਸੀਂ ਉਹ ਚਲਾ ਦਿਓ ਚਾਹੇ। ਬਿਲਕੁਲ। ਉਸ 'ਚ ਉਹ ਸ਼ਰੇਆਮ ਕਹਿ ਰਹੇ ਆ ਵੀ ਜੇ ਤੁਸੀਂ ਪੈਸੇ ਲੈਣੇ ਆ ਤਾਂ ਤੁਸੀਂ ਉੱਥੇ ਆਓ ਦੁਬਾਰਾ, ਜੋ ਕਿ ਸਾਡਾ ਉਹ ਸੈਟਲਮੈਂਟ ਨਹੀਂ ਸੀ ਜਾਣ ਦਾ, ਸਾਡਾ ਨਹੀਂ ਮਨ ਸੀ। ਉਹ ਤਾਂ ਵੀ ਉੱਥੇ ਸਾਨੂੰ ਧੱਕੇ ਨਾਲ ਲੈ ਗਏ, ਪਰ ਉਸ ਦਿਨ ਰਾਤ ਨੂੰ ਮੈਨੂੰ ਉਹਨਾਂ ਨੇ ਹੋਟਲ 'ਚੋਂ ਧੱਕੇ ਮਾਰ ਕੇ ਬਾਹਰ ਕੱਢਤਾ ਉਹ ਬੰਦਿਆਂ ਕੰਨੀ। ਤੇ ਵੀਰੇ ਉਸ ਤੋਂ ਬਾਅਦ ਸਾਨੂੰ ਫੋਨ ਆਉਂਦਾ ਬਈ ਅਸੀਂ ਥੋੜਾ ਇਹ ਕਰ ਦਾਂਗੇ, ਉਹ ਕਰ ਦਾਂਗੇ। ਉਹ ਰਿਕਾਰਡਿੰਗ ਵੀ ਹੈ ਮੇਰੇ ਕੋਲੇ, ਮੈਂ ਸਾਰੇ ਦਿੱਤੀ ਹੈ ਨਿਊਜ਼ ਚੈਨਲਸ ਨੂੰ। ਉਸ 'ਚ ਉਹ ਸਾਫ਼ ਕਹਿ ਰਿਹਾ ਵੀ ਅਸੀਂ ਥੋੜਾ ਇਹ ਕਰ ਦਾਂਗੇ, ਉਹ ਕਰ ਦਾਂਗੇ। ਅਸੀਂ ਚੁੱਪ ਕਰ ਗਏ। ਉਸ ਤੋਂ ਵੀਰੇ ਤਕਰੀਬਨ 6 ਮਹੀਨਿਆਂ ਬਾਅਦ ਉਹ ਸਾਡੇ ਤੇ 326 ਦਾ ਝੂਠਾ ਪਰਚਾ ਕਰਾਉਂਦੇ ਆ ਜੀ। ਅਸੀਂ 1 ਮਹੀਨਾ ਘਰੋਂ ਫਰਾਰ ਰਹੇ ਉਹ ਪਰਚੇ ਦੇ ਦੌਰਾਨ। ਤੇ ਉਸ ਤੋਂ ਬਾਅਦ ਸਾਡੀ ਇਨਕੁਆਇਰੀ ਲੱਗੀ, ਅਸੀਂ ਇਨਕੁਆਇਰੀ 'ਚੋਂ ਬਾਹਰ ਹੋ ਗਏ ਬਿਕੋਜ਼ ਅਸੀਂ ਕੁਝ ਕੀਤਾ ਹੀ ਨਹੀਂ ਸੀ। ਉਹੀ ਗੱਲ ਵੀ ਵੀਰੇ, ਆਮ ਬੰਦਾ ਫਸਦਾ ਹੀ ਹੈ ਹਰੇਕ ਗੱਲ 'ਚ, ਜੋ ਸਾਡੇ ਜ਼ੋਰ ਨਹੀਂ ਹੁੰਦੇ। ਉਹ ਬੰਦਾ ਨੇ ਪੈਸਾ ਵੀ ਲਾਇਆ, ਉਹ ਬੰਦੇ ਨੇ ਅਪਰੋਚ ਵੀ ਲਾਈ, ਅਸੀਂ ਬਾਹਰ ਹੋ ਗਏ ਤਾਂ ਵੀ ਇਨਕੁਆਇਰੀ 'ਚੋਂ ਬਾਹਰ ਨਿਕਲੇ। ਜਦੋਂ ਅਸੀਂ ਅੱਜ ਤੋਂ ਵੀਰੇ ਸਾਲ ਪਹਿਲਾਂ ਉਹ ਬੰਦਾ ਮੈਨੂੰ ਮਿਲਦਾ, ਸਾਡਾ ਬਠਿੰਡੇ ਕੇਸ ਚੱਲੀ ਜਾਂਦਾ ਸੀ, ਸਾਡੀ ਪ੍ਰੋਪਰਟੀ ਦੱਬੀ ਹੋਈ ਸੀ ਕਿਸੇ ਬੰਦੇ ਨੇ। ਮੈਂ ਜਦੋਂ ਉੱਥੋਂ ਉਹਨੂੰ ਮਿਲਦਾ, ਉਹਦਾ ਕੰਮ ਹੈ ਵੀਰੇ ਰੋਜ਼ ਤਰੀਕਾਂ 'ਤੇ ਜਾਣਾ, ਜੱਸੂ ਕੋਟ ਸ਼ਮੀਰ। ਮੈਂ ਜਦੋਂ ਵੀਰੇ ਉਹ ਤਰੀਕ ਆਪਦੀ ਭੁਗਤਣ ਗਿਆ, ਉੱਥੇ ਮੈਨੂੰ ਮਿਲ ਕੇ ਕਹਿੰਦਾ ਜੀ ਮੈਨੂੰ ਲੱਖ ਰੁਪਈਆ ਪਰ ਮਹੀਨੇ ਦਾ ਦਿਆ ਕਰੋ, ਨਹੀਂ ਤੁਸੀਂ ਆਪਦੀਆਂ ਲੱਤਾਂ ਬਾਹਾਂ ਦੇ ਆਪ ਜ਼ਿੰਮੇਵਾਰ ਹੋ। ਮੈਂ ਕਿਹਾ ਚਲੋ ਕੋਈ ਗੱਲ ਨਹੀਂ। ਅਸੀਂ ਵੀਰੇ ਮੈਂ ਉਹਨੇ ਮੇਰਾ ਫ਼ੋਨ ਨੰਬਰ ਲੈ ਲਿਆ। ਉਦੋਂ ਪੰਨੀਓ ਮੈਨੂੰ ਫੋਨ ਆਉਂਦਾ ਵੀ ਜਲਦੀ ਉੱਥੇ ਆ ਜਾਓ, ਬਸ ਉੱਥੇ ਟਰੱਕ ਯੂਨੀਅਨ ਬਠਿੰਡਾ ਵਿਖੇ। ਮੈਂ ਟਰੱਕ ਯੂਨੀਅਨ ਬਠਿੰਡਾ ਗਿਆ। ਟਰੱਕ ਯੂਨੀਅਨ ਦਾ ਉਹ ਪ੍ਰਧਾਨ ਹੈ ਵੀਰੇ ਬਠਿੰਡੇ ਦਾ। ਅੱਛਾ। ਟਰੱਕ ਯੂਨੀਅਨ ਬਠਿੰਡੇ ਦਾ ਉਹ ਪ੍ਰਧਾਨ ਸੀ। ਉੱਥੇ ਗਿਆ ਮੈਂ, ਉਹਨੂੰ ਕਿਹਾ, ਮੈਂ ਕਿਹਾ ਯਾਰ ਸਾਨੂੰ ਪਤਾ ਸੀ ਵੀਰੇ ਪੁਲਿਸ ਨੇ ਉਦੋਂ ਕੋਈ ਗੱਲਬਾਤ ਨਹੀਂ ਸੀ ਸੁਣਨੀ। ਅਸੀਂ ਉਹਨੂੰ 10,000 ਰੁਪਈਆ ਦਿੱਤਾ ਤੇ 50,000 ਰੁਪਏ ਮਹੀਨੇ 'ਚ ਗੱਲ ਕਰ ਗਿਆ ਬਈ ਮੈਂ ਹਰੇਕ ਮਹੀਨੇ ਤੈਨੂੰ 50,000 ਰੁਪਈਆ ਦੇ ਦਿਆ ਕਰਾਂ। ਤੇ ਵੀਰੇ ਮੈਂ ਉਹਨੂੰ ਕਿਹਾ ਵੀ 40,000 ਰੁਪਈਆ ਮੈਂ ਕੱਲ੍ਹ ਨੂੰ ਤੇਰੇ ਖਾਤੇ 'ਚ ਪਾ ਦੂੰ। ਉਹ ਕਹਿੰਦਾ ਕੋਈ ਗੱਲ ਨਹੀਂ। ਉਸ ਤੋਂ ਅਗਲੇ ਦਿਨ ਵੀਰੇ ਉਹਦਾ ਬਾਰਕੋਡ ਆਉਂਦਾ ਹੈ ਮੇਰੇ WhatsApp ਤੇ। ਬਿਲਕੁਲ ਬੇਖੌਫ ਹੋ ਕੇ ਉਹ ਬੰਦਾ ਮੈਨੂੰ ਬਾਰਕੋਡ ਭੇਜਦਾ। ਫੇਸਬੁੱਕ ਤੇ ਜਦੋਂ ਵੀਰੇ WhatsApp ਤੇ ਮੇਰੇ ਕੋਲ ਜਦੋਂ ਬਾਰਕੋਡ ਆਉਂਦਾ ਤਾਂ ਮੈਂ ਅਗਲੇ ਦਿਨ SSP ਸਾਹਿਬ ਨੂੰ ਦਰਖਾਸਤ ਦਿੰਦਾ ਬਠਿੰਡੇ। ਉਸ ਤੋਂ ਅਗਲੇ ਦਿਨ ਉਹਨਾਂ ਨੇ ਡਿਪਟੀ ਸਾਹਿਬ ਨੂੰ ਮਾਰਕ ਕਰਤੀ ਵੀਰੇ। ਡਿਪਟੀ ਸਾਹਿਬ ਨੇ ਸਾਨੂੰ ਇੱਕ ਵਾਰੀ ਫੋਨ ਵੀ ਨਹੀਂ ਕੀਤਾ ਵੀ ਤੁਸੀਂ ਕਿੱਥੇ ਤੁਰੇ ਫਿਰਦੇ। ਤੁਸੀਂ ਪਹੁੰਚ ਕਰੀ ਡਿਪਟੀ ਸਾਹਿਬ ਤੱਕ? ਵੀਰੇ ਐਡੀ ਵੱਡੀ ਮਸਲਾ ਹੋ ਗਿਆ। ਅਸੀਂ ਨਿਊਜ਼ ਚੈਨਲ ਉਦੋਂ ਵੀ ਆਏ ਸੀਗੇ। ਡਿਪਟੀ ਸਾਹਿਬ ਦਾ ਹੱਕ ਨਹੀਂ ਬਣਦਾ ਸੀ ਜਦੋਂ ਤੁਹਾਨੂੰ ਐਪਲੀਕੇਸ਼ਨ ਪਹੁੰਚ ਗਈ SSP ਸਾਹਿਬ ਕੋਲ, ਨਹੀਂ ਤੁਸੀਂ ਸਾਡੇ ਕੋਲੇ ਆਓ। ਉਹਨਾਂ ਦਾ ਹੱਕ ਬਣਦਾ ਸੀ ਵੀਰੇ ਡਿਪਟੀ ਸਾਹਿਬ ਦਾ। ਨਹੀਂ ਆਏ, ਚਲੋ ਕੋਈ ਗੱਲ ਨਹੀਂ ਵੀਰੇ। ਅੱਜ ਤੋਂ 1.5 ਮਹੀਨਾ ਪਹਿਲਾਂ ਅਸੀਂ ਜਾ ਰਹੇ ਸੀ ਅਮਰਨਾਥ ਦਰਸ਼ਨ ਕਰਨ। ਪਠਾਨਕੋਟ ਦੇ ਕੋਲੇ ਪਹੁੰਚੇ ਤੇ ਜੱਸੂ ਦਾ ਸਾਨੂੰ ਫੋਨ ਆਉਂਦਾ ਬਈ ਆਪਣੇ ਪੁਰਾਣੇ ਹਿਸਾਬ ਕਿਤਾਬ ਰਹਿੰਦੇ ਆ, ਇਹ ਪੂਰੇ ਕਰੀਏ ਆਪਾਂ ਬੈਠ ਕੇ। ਕਿੰਨੇ ਰੁਪਏ ਦੇ ਚੁੱਕੇ ਹੋ ਹੁਣ ਤੱਕ? ਤਕਰੀਬਨ 10 ਤੋਂ 12 ਲੱਖ ਰੁਪਏ ਦੇ ਚੁੱਕੇ ਹਾਂ ਵੀਰੇ। 12-13 ਲੱਖ ਰੁਪਏ ਦੇ ਚੁੱਕੇ ਹਾਂ। 12-13 ਲੱਖ। ਪੁਰਾਣੇ ਹਿਸਾਬ ਕਿਤਾਬਾਂ ਦਾ ਫੋਨ ਆਉਂਦਾ? ਪੁਰਾਣੇ ਹਿਸਾਬ ਕਿਤਾਬਾਂ ਦਾ ਫੋਨ। ਅਸੀਂ ਕੋਈ ਗੱਲ ਨਹੀਂ ਕੀਤੀ ਵੀ ਪੁਰਾਣੇ ਹਿਸਾਬ। ਮੈਂ ਕਿਹਾ ਕੋਈ ਗੱਲ ਨਹੀਂ ਵੀਰੇ, ਬਹਿ ਕੇ ਕਰ ਲਾਂਗੇ ਜਿਹੜੇ ਹੈਗੇ। ਉਸ ਤੋਂ ਬਾਅਦ ਵੀਰੇ ਜਦੋਂ ਅਸੀਂ ਅਮਰਨਾਥ ਤੋਂ ਵਾਪਸ ਆਏ, ਸਾਡੇ ਕੰਨ 'ਤੇ ਪਿਸਟਲ ਰੱਖ ਦਿੱਤੀ ਜਾਂਦੀ ਹੈ ਵੀ ਪੈਸੇ ਦਿਓ। ਪਿਸਟਲ ਕਿਹੜੀ ਜਗ੍ਹਾ ਤੇ ਰੱਖਦੇ ਆ? ਸਾਡੀ ਵੀਰੇ ਇੱਥੇ ਹੀ ਹੈ ਜਗ੍ਹਾ, ਗਲੀ। ਮੈਂ ਜਦੋਂ ਗੱਡੀ ਤੇ ਆਉਂਦਾ ਸੀ ਮੇਰੇ ਕੰਨੀ 10 ਵਾਰੀ ਅਸਲਾ ਦਿਖਾਇਆ ਉਹ ਬੰਦਿਆਂ ਨੇ। ਇਹ ਕਰਾ ਸਾਰਾ ਕੁਝ ਰਿਹਾ ਸੀ ਸੋਹਣ ਲਾਲ। ਹੁਣ ਸਾਡੇ 'ਚ ਬੋਲਣ ਦੀ ਵੀ ਹਿੰਮਤ ਨਹੀਂ ਬਈ ਅਸੀਂ ਕਿੱਥੇ ਜਾ ਕੇ ਬੋਲੀਏ। ਸਾਡੀ ਤਾਂ ਕਿਸੇ ਪਾਸੇ ਨਹੀਂ ਸੁਣੀ। ਬਿਲਕੁਲ। ਐਂਡ ਤੇ ਤਾਂ ਮੈਂ ਡਿਪਟੀ ਸਾਹਿਬ ਨੇ ਸਾਡੀ ਬਹੁਤ ਮਦਦ ਕੀਤੀ ਵੀਰੇ। ਮਾਨਯੋਗ ਡਿਪਟੀ ਸਾਹਿਬ ਇੱਥੇ ਰਾਹੁਲ ਭਾਰਦਵਾਜ ਜੀ ਨਵੇਂ, ਬਹੁਤ ਸਪੋਰਟ ਕੀਤੀ ਉਹਨਾਂ ਨੇ ਸਾਡੀ। ਬਟ SHO ਸਾਹਿਬ ਕੋਲ ਨਹੀਂ ਸਾਨੂੰ ਸਪੋਰਟ ਨਹੀਂ। ਪਰਚਾ ਤਾਂ ਵੀਰੇ SHO ਸਾਹਿਬ ਨਹੀਂ ਕੱਟਣਾ ਹੁੰਦਾ ਨਾ। ਮੌੜ ਮੰਡੀ ਦੇ SHO ਸਾਹਿਬ ਵੱਲੋਂ ਕੋਈ ਸਪੋਰਟ ਨਹੀਂ? ਕੋਈ ਸਪੋਰਟ ਸਾਨੂੰ ਕੋਈ ਸਪੋਰਟ। ਕੀ ਕਹਿੰਦੇ ਨੇ ਜਦੋਂ ਜਾਂਦੇ ਹੋ ਤੁਸੀਂ ਥਾਣਿਆਂ ਦੇ ਵਿੱਚ ਜਾਂ ਕਚਹਿਰੀਆਂ ਦੇ ਵਿੱਚ ਜਾਂਦੇ ਹੋ? ਮੈਂ ਵੀਰੇ 4 ਦਿਨ ਹੋ ਗਏ, ਮੈਂ ਸਾਰੇ ਪ੍ਰੂਫ ਦੇ ਆਇਆ ਥਾਣੇ। ਜਦੋਂ ਮੈਂ ਪ੍ਰੂਫ ਦੇ ਵੀਰੇ ਪਰਚਾ ਉਸੇ ਟਾਈਮ ਕੱਟਣ ਦਾ ਮਸਲਾ ਬਣਦਾ ਕਿ ਨਹੀਂ? ਤੁਸੀਂ ਮੈਨੂੰ ਆਹ ਗੱਲ ਦੱਸ ਦਿਓ। ਮੈਂ ਸਾਰੇ ਪ੍ਰੂਫ ਦਿੱਤੇ ਵੀਰੇ। ਅਸੀਂ 4 ਦਿਨ
ਸਾਰਾ ਦਿਨ ਥਾਣੇ 'ਚ ਬਹਿ ਕੇ ਮੁੜਦੇ ਰਹੇ ਆ ਬਈ ਪਰਚਾ ਕੱਟ ਦਿਓ। ਡਿਪਟੀ ਸਾਹਿਬ ਮੇਰੇ ਸਾਹਮਣੇ ਫੋਨ ਕਰਿਆ ਕਰਨ, SHO ਨੂੰ ਫੋਨ, ਪਰਚਾ ਕੱਟ ਦੇ। ਕੋਈ ਨਹੀਂ ਜਨਾਬ ਕੱਟ ਰਹੇ ਆ। ਪਤਾ ਨਹੀਂ ਕਿਹਦਾ ਪ੍ਰੈਸ਼ਰ ਸੀ, ਕਿਹਦਾ ਪ੍ਰੈਸ਼ਰ ਕਹਿ ਸਕਦੇ ਹਾਂ, ਸਾਨੂੰ ਨਹੀਂ ਪਤਾ। ਕਿਉਂਕਿ ਪੰਜਾਬ ਸਰਕਾਰ ਕਹਿੰਦੀ ਆ ਅਸੀਂ ਭ੍ਰਿਸ਼ਟਾਚਾਰ ਮੁਕਤ ਕਰਤਾ ਪੰਜਾਬ ਦੇ ਵਿੱਚ ਕੋਈ ਫਰੋਤੀ ਨਹੀਂ ਮੰਗੂ, ਕੋਈ ਇੱਥੇ ਰੰਗਦਾਰੀ ਨਹੀਂ ਮੰਗੂਗਾ। ਅਜਿਹਾ ਕੁਛ ਪੰਜਾਬ ਸਰਕਾਰ, ਪੰਜਾਬ ਦੇ CM ਬਾਹਰ ਜਾ ਕੇ ਬੋਲਦੇ। ਬਹੁਤ ਗੱਲ ਤਾਂ ਵੀਰੇ ਜੁਦਾ ਹੈ। ਪਰਚਾ ਹੋਏ ਨੂੰ ਅੱਜ ਤਕਰੀਬਨ 2 ਦਿਨ ਹੋ ਗਏ ਜੀ, ਤੇ ਮੈਂ ਤੁਹਾਡੇ ਮੂਹਰੇ ਇੱਕ ਵੀਡੀਓ ਲੈ ਕੇ ਆਨਾ। ਤੁਸੀਂ ਇਹ ਦੇਖ ਕੇ ਤੁਸੀਂ ਆਪ ਹੈਰਾਨ ਰਹਿ ਜਾਓਗੇ ਵੀ ਆਹ ਹੋ ਕੀ ਰਿਹਾ। ਵੀਰੇ ਜਦੋਂ ਤੁਹਾਡੇ ਤੇ 751 ਦਾ ਪਰਚਾ ਪੈ ਜਾਏ ਨਾ, ਮੇਰੇ ਖਿਆਲ 'ਚ ਬੰਦੇ ਦੀ ਇੰਨੀ ਹਿੰਮਤ ਨਹੀਂ ਹੁੰਦੀ ਬਈ ਬੰਦਾ ਘਰੋਂ ਨਿਕਲ ਜੇ। ਕੋਈ ਛੋਟਾ ਮੋਟਾ ਨਹੀਂ ਹੁੰਦਾ, ਹਰੇਕ ਪਰਚਾ ਵੱਡਾ ਹੁੰਦਾ। ਬਿਲਕੁਲ। ਉਹ ਬੰਦਾ ਵੀਰੇ ਕੱਲ ਸ਼ਾਮ ਨੂੰ ਲਾਈਵ ਹੋ ਕੇ ਨੱਚ ਰਿਹਾ। ਇਹ ਵੀਡੀਓ ਦਿਖਾ ਦੇ ਜੀ। ਆਹ ਵੀਡੀਓ ਦਿਖਾਓ, ਨੈਟ ਬੰਦ ਹੋ ਗਿਆ। ਆਹ ਲਓ, ਕੌਣ ਹੈ ਇਹ? ਸੋਹਨ ਲਾਲ ਵੀਰੇ, ਜਿਨ੍ਹਾਂ ਤੇ ਪਰਚਾ ਪਿਆ, ਜਿਹੜਾ ਸਾਰਾ ਕੁਝ ਕਰਾ ਰਿਹਾ ਹੈ। ਅੱਛਾ। ਆਹ ਬੰਦੇ ਨੂੰ ਖੌਫ ਨਹੀਂ ਹੈਗਾ ਵੀਰੇ ਗਵਰਨਮੈਂਟ ਦਾ। ਲਾਈਵ ਹੋ ਕੇ ਨੱਚ ਰਿਹਾ ਵੀਰੇ, ਕੋਈ ਪੁਰਾਣੀ ਵੀਡੀਓ ਨਹੀਂ। ਸੋਹਨ ਲਾਲ ਵਾਸ ਲਾਈਵ 15 ਘੰਟੇ ਪਹਿਲਾਂ। 15 ਘੰਟੇ ਪਹਿਲਾਂ। ਤੇ ਪੁਲਿਸ ਨੇ ਤੁਹਾਨੂੰ ਕੀ ਲੱਗਦਾ ਫੋਨ ਨਹੀਂ ਕੀਤਾ ਹੋਣਾ? ਇੱਕ ਵਾਰ ਦੀਪ ਇਹ ਵੀਡੀਓ ਦਿਖਾ ਦੇ ਕੈਮਰੇ ਦੇ ਵਿੱਚ, ਅੱਗੇ ਦੀ ਗੱਲਬਾਤ ਆਪਾਂ ਕਰਦੇ ਹਾਂ। ਦੋਨੇ ਹਰੀਸ਼ ਗਰਗ ਤੇ ਆਹ ਦੋਨੇ ਨੱਚ ਰਹੇ ਆ ਵੀਰੇ ਇਕੱਠੇ ਪਾਰਟੀਆਂ ਤੇ ਜਾ ਕੇ। ਬੰਦੇ ਦੇ ਵੀਰੇ ਪਰਚਾ ਹੋਵੇ, ਬੰਦਾ ਐ ਨੱਚ ਲੂ ਵੀਰੇ, ਬੰਦਾ ਐ। ਬਿਲਕੁਲ। ਤਾਂ ਬਈ ਜੱਸੂ ਕੋਟ ਸਮੀਰ ਦਾ ਮਸਲਾ ਕੀ ਹੁੰਦਾ ਫਿਰ, ਜਦੋਂ ਰੌਲਾ ਤੁਹਾਡਾ ਸੋਹਣ ਲਾਲ ਗਰਗ ਨਾਲ ਆ, ਜੱਸੂ ਕੋਟ ਸਮੀਰ ਕਿੱਥੋਂ ਆ ਜਾਂਦਾ ਫਿਰ ਇਹਦੇ 'ਚ? ਸੋਹਣ ਲਾਲ ਨੇ ਵੀਰੇ ਜੱਸੂ ਦੇ ਮੋਢੇ ਤੇ ਰੱਖ ਕੇ ਚਲਾਈ ਹੈ। ਸੋਹਣ ਲਾਲ ਦਾ ਫੋਨ ਤਾਂ ਨਹੀਂ ਆਇਆ ਵੀ ਸਾਨੂੰ ਫਰੋਤੀ ਚਾਹੀਦੀ ਆ, ਪੈਸੇ ਚਾਹੀਦੇ ਆ? ਸੋਹਣ ਲਾਲ ਵੀਰੇ ਦੇ ਮੋਢੇ ਤੇ ਰੱਖ ਕੇ ਚਲਾ ਰਿਹਾ। ਸੋਹਣ ਲਾਲ ਨੂੰ ਫੋਨ ਕਰਨ ਦੀ ਕੀ ਲੋੜ ਹੈ? ਜੱਸੂ ਦਾ ਬੈਕਗ੍ਰਾਉਂਡ ਹੀ ਆ ਹੈ। ਜੱਸੂ ਦੇ ਘੱਟ ਤੋਂ ਘੱਟ 50+ ਪਰਚਾ ਹੋਊਗਾ ਇਸ ਟਾਈਮ। ਜੱਸੂ ਪੂਰਾ ਗੈਂਗਸਟਰ ਹੈ, ਉਸ ਤੇ ਬਹੁਤ ਪਰਚੇ ਹੋਣਗੇ। ਜਦੋਂ ਸੋਹਣ ਲਾਲ ਨੇ ਉਹ ਬੰਦਾ ਹਾਇਰ ਕਰ ਲਿਆ ਤਾਂ ਸੋਹਣ ਲਾਲ ਨੂੰ ਆਪ ਪੈਰ ਲਵੇੜਨ ਦੀ ਕੀ ਲੋੜ ਹੈ? ਉਹ ਤਾਂ ਬੈਕ ਫੁੱਟ ਤੇ ਸਾਰਾ ਕੰਮ ਕਰ ਰਿਹਾ ਵੀਰੇ। ਆਮ ਆਦਮੀ ਪਾਰਟੀ ਵਾਲੇ ਕਹਿੰਦੇ ਅਸੀਂ ਕਹਿੰਦੇ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਰਹੇ ਹਾਂ, ਲੱਗਦਾ ਕਿਤੋਂ? ਨਹੀਂ ਵੀਰੇ, ਸਾਨੂੰ ਨਹੀਂ ਲੱਗਦਾ। ਅਸੀਂ ਤਾਂ ਵੀਰੇ ਪਹਿਲਾਂ ਕਾਂਗਰਸ ਨੂੰ ਵੋਟਾਂ ਪਾਈਆਂ ਸੀ, ਅਸੀਂ ਕੱਟੜ ਕਾਂਗਰਸੀ ਹਾਂ। ਅਸੀਂ ਅੱਜ ਤੱਕ ਕਦੇ ਇਹ ਜਿਹਾ ਰੰਗਲਾ ਪੰਜਾਬ ਨਹੀਂ ਦੇਖਿਆ ਜਿਹੜਾ ਹੁਣ ਦੇਖ ਲਿਆ। ਇਹ ਖੂਨ ਨਾਲ ਜ਼ਰੂਰ ਰੰਗਿਆ ਜਾਣਾ ਇੱਕ ਦਿਨ, ਵੈਸੇ ਨਹੀਂ। ਡਰ ਲੱਗਦਾ ਜਦੋਂ ਜਾਂਦੇ ਹੋ, ਕਰਨੇ ਹੋ, ਦੁਕਾਨ ਤੇ ਬੈਠਦੇ ਹੋ, ਸਾਰੀ ਦਿਹਾੜੀ ਤੇ ਰੌਣਕਾਂ ਮੁੱਕੀਆਂ ਪਈਆਂ ਵੀਰੇ। ਘਰੋਂ ਆਉਣ ਵੇਲੇ ਡਰ ਲੱਗਦਾ, ਸ਼ਾਮ ਨੂੰ ਜਾਣ ਵੇਲੇ ਲੱਗਦਾ ਵੀ ਰਸਤੇ 'ਚ 19 ਕੀ ਨਾ ਹੋ ਜਾਵੇ। ਆਹ ਦੇਖ ਲਓ, ਸਿਕਿਉਰਿਟੀ ਹੈ ਇੱਥੇ ਕੋਈ? ਐਡਾ ਵੱਡਾ ਸਾਡਾ ਮਸਲਾ ਬਣਿਆ ਪਿਆ। ਮੇਰੇ ਹਿਸਾਬ ਨਾਲ ਹਰੇਕ ਨਿਊਜ਼ ਚੈਨਲ ਤੇ ਸਾਡੀ ਖਬਰ ਲੱਗੀ ਪਈ ਹੈ। ਕੋਈ ਹੈ? ਦੀਪ ਇੱਕ ਵਾਰ ਆ ਦਿਖਾ ਦੇ, ਸਾਰਾ ਦਿਖਾ ਦੇ, ਕੈਮਰਾ ਘੁਮਾ ਦੇ। ਟ੍ਰਾਈਪੋਡ ਤੇ ਲੱਗਿਆ ਕੈਮਰਾ ਘੁਮਾ ਦਿਓ, ਕਿਉਂਕਿ ਪਸੀਨੇ ਆ ਰਹੇ ਨੇ। ਬਾਈ ਹੋਰੇ ਕਹਿੰਦੇ ਕਿ ਮੂੰਹ ਤੋਂ ਰੌਣਕਾਂ ਜਿਹੜੀਆਂ ਉਹ ਖਤਮ ਹੋ ਗਈਆਂ ਨੇ ਤੇ ਮਸਲਾ ਬਹੁਤ ਵੱਡਾ ਬਣਿਆ ਹੋਇਆ, ਪਰ ਸਿਕਿਉਰਿਟੀ ਦਾ ਇੱਕ ਵੀ ਬੰਦਾ ਨਜ਼ਰ ਨਹੀਂ ਆਇਆ। ਬਾਕੀ ਬਈ ਅਸੀਂ ਬਾਹਰੋਂ ਆਏ ਚੱਲ ਕੇ, ਸਾਨੂੰ ਵੀ ਕਿਸੇ ਨੇ ਰੋਕਿਆ ਨਹੀਂ ਹੈਗਾ, ਪੁੱਛਿਆ ਨਹੀਂ ਹੈਗਾ, ਕਿਉਂਕਿ ਅਸੀਂ ਗੱਡੀ ਤੁਹਾਡੇ ਬਾਹਰ ਚਲਾਤੀ ਲਿਆ। ਬਿਲਕੁਲ ਵੀਰੇ, ਬਾਹੀ ਮਸਲੇ ਆ ਵੀਰੇ। ਹੋਰ ਵਾਰੀ ਕੀ ਦੱਸੀਏ, ਹੁਣ ਤਾਂ ਆਪ ਪੱਕੇ ਪਏ ਆ। ਲੱਖਾ ਸਿੰਘ ਸਿਧਾਣਾ ਆਉਂਦੇ ਨੇ, ਉਹਨਾਂ ਦਾ ਕੋਈ ਵਿਸ਼ਵਾਸ ਹੈ ਲੱਖਾ ਸਿੰਘ ਸਿਧਾਣਾ ਤੇ? ਵੀਰੇ ਤਾਂ ਹੀ ਤਾਂ ਤੁਰ ਪਏ ਪੁਲਿਸ ਦੇ ਸਾਰੇ। ਅਸੀਂ ਕਿੱਥੇ ਤੁਰ ਪੈਂਦੇ? ਤੁਰੇ ਤਾਂ ਲੱਖੇ ਦੇ ਸਿਰ ਤੇ ਹੀ ਆ। ਜਿਹੜੇ ਪਰਚੇ ਹੋਏ ਆ ਪੁਲਿਸ ਦੇ ਸਾਰੇ ਹੋਏ। ਤੁਹਾਨੂੰ ਕੀ ਲੱਗਦਾ? ਲੱਗਦਾ ਨਹੀਂ ਹੈਗਾ ਵੀ ਫੇਕ ਖਬਰਾਂ ਵੀ ਚੱਲ ਜਾਂਦੀਆਂ ਹੁੰਦੇ ਨੇ ਕਈ ਵਾਰ? ਫੇਕ ਵੀਰੇ ਹੁਣ ਮੈਂ ਤੁਹਾਨੂੰ ਦੱਸਣਾ ਨਹੀਂ ਚਾਹੁੰਦਾ ਹਾਲੇ। ਤੁਹਾਨੂੰ ਨਿਊਜ਼ ਚੈਨਲ ਦੀ ਮੈਂ ਇਹੋ ਜਿਹੀ ਗੱਲ ਦੱਸ ਸਕਦਾ ਵੀ ਜਾਲੀ ਬੰਦੇ ਲਾ ਕੇ ਫੋਟੋਆਂ ਪਾਈਆਂ। ਕਮਾਲ ਦੀ ਗੱਲਬਾਤ ਹੋਈ ਕਿਸੇ ਨਾਲ? ਹੋਈ ਹੈ ਵੀਰੇ, ਦੱਸਾਂਗੇ ਅਗਲੀਆਂ ਵੀਡੀਓ 'ਚ ਦੱਸਾਂਗੇ ਤੁਹਾਨੂੰ। ਦੱਸਾਂਗੇ ਅਲੱਗ ਹੀ ਹੋਰ ਕਿਸੇ ਬੰਦੇ ਦੀਆਂ ਫੋਟੋਆਂ ਲਾ ਕੇ ਯਾਰ ਤੁਸੀਂ ਵੀਡੀਓ ਪਾਈ ਜਾਂਦੇ ਹੋ। ਪਲੀਜ਼ ਰਿਕੁਐਸਟ ਹੈ ਨਿਊਜ਼ ਚੈਨਲਸ ਵਾਲਿਆਂ ਨੂੰ, ਐਂ ਨਾ ਕਰੋ ਯਾਰ। ਸਾਡੀ ਇੱਜ਼ਤ ਹੈ, ਤੁਸੀਂ ਬਾਕੀ ਲੋਕਾਂ ਦੀਆਂ ਇੱਜ਼ਤਾਂ ਉਛਾਲੀ ਜਾਂਦੇ ਹੋ ਜਿਨ੍ਹਾਂ ਨਾਲ ਕੋਈ ਸਾਡਾ ਲੈਣਾ ਨਹੀਂ, ਕੋਈ ਦੇਣਾ ਨਹੀਂ। ਆਹ ਮਸਲਾ। ਜਦੋਂ ਤੁਸੀਂ ਇੱਥੇ ਬੈਠਦੇ ਹੋ ਬਈ, ਚੰਡੀਗੜ੍ਹ ਛੱਡ ਕੇ ਆਉਣੇ ਹੋ, ਪੰਜਾਬ ਦੇ ਵੱਲ ਨੂੰ ਤੁਸੀਂ ਮੂੰਹ ਕਰਦੇ ਹੋ, ਆਪਦੀ ਜਨਮ ਭੂਮੀ ਵੱਲ ਨੂੰ ਮੂੰਹ ਕਰਦੇ ਹੋ। ਸੁਪਨੇ ਬੜੇ ਹੋਣੇ ਆ ਸੰਜੋਏ ਵੀ ਅਸੀਂ ਆਹ ਕੁਛ ਕਰਾਂਗੇ, ਪਰ ਇੱਥੇ ਆ ਕੇ ਪਤਾ ਨਹੀਂ ਸੀ ਕਿ 12-13 ਲੱਖ ਫਰੋਤੀ ਵੀ ਦੇ ਦਿਆਂਗੇ। ਵੀਰੇ 12-15 ਲੱਖ ਤਾਂ ਉਹਨੂੰ ਛੱਡੀ ਬੈਠੇ ਆ, 12-13 ਲੱਖ ਫਰੋਤੀ ਦੇਤੀ। ਅਸੀਂ ਤਾਂ ਆਹੀ ਚੀਜ਼ਾਂ ਦੇ ਥੱਲੇ ਆ ਗਏ। ਅਸੀਂ ਕੀ ਕਰਨੀ ਆ ਸਾਡੀਆਂ ਕਮਾਈਆਂ? ਅਸੀਂ ਕਮਾ ਕੇ ਕਿੱਥੇ ਲੈ ਜਾਵਾਂਗੇ? ਸਾਡੇ ਕੋਲੋਂ ਜੇ ਆਹੀ ਪੈਸੇ ਦਿੱਤੇ ਜਾਣਗੇ ਤਾਂ ਹੀ ਅਸੀਂ ਕੁਛ ਕਮਾਵਾਂਗੇ ਨਾ। ਕੋਈ ਕਮਾਈ ਤਾਂ ਰਹੀ ਨਹੀਂ, ਜਿੰਨੀ ਹੁੰਦੀ ਆ ਆਹੀ ਲੈ ਜਾਂਦੇ। ਹੋਰ ਪਾਉਣਾ ਘਰ ਦੇ ਵਿੱਚ, ਜਿਵੇਂ ਤੁਸੀਂ ਹੋ, ਤੁਹਾਡੇ ਫਾਦਰ ਸਾਹਿਬ ਇੱਥੇ? ਮੇਰੇ ਮਦਰ ਹੋ ਗਏ, ਮੇਰੀ ਸਿਸਟਰ ਹੋ ਗਈ ਵੀਰੇ, 4 ਮਦਰ ਸਿਸਟਰ। ਫਿਰ ਚਲੋ ਤੁਹਾਡਾ ਮਸਲਾ ਆ ਗਿਆ। ਸਿੱਧੂ ਮੂਸੇਵਾਲੇ ਦੇ ਬਾਪ ਵੀ ਕਹਿੰਦੇ ਰਹਿੰਦੇ ਨੇ ਕਿ ਸਾਡੇ ਪੁੱਤ ਤੋਂ ਫਰੋਤੀਆਂ ਮੰਗਦੇ ਸੀ, ਪਰ ਉਹਨਾਂ ਨੇ ਫਰੋਤੀਆਂ ਨਹੀਂ ਦਿੱਤੀਆਂ ਤੇ ਉਹਨਾਂ ਨੂੰ ਗੋਲੀਆਂ ਮਿਲ ਗਈਆਂ। ਬਿਲਕੁਲ ਆਹੀ ਅਸ਼ਰ ਹੈ ਵੀਰੇ। ਜਦੋਂ ਘਰ ਦੇ ਵਿੱਚ ਪਰਿਵਾਰ 'ਚ ਬੈਠਦੇ ਹੋ, ਗੱਲਬਾਤ ਹੁੰਦੀ ਆ,
ਕਹਿੰਦੇ ਹੁੰਦੇ ਨੇ ਕਿ ਮਹਾਜਨ ਤਾਂ ਪਿੰਡੇ ਦੀ ਜੂੰ ਤੱਕ ਨਹੀਂ ਦਿੰਦੇ, ਪਰ ਤੁਸੀਂ ਤਾਂ 15 ਲੱਖ ਰੁਪਇਆ ਦੇ ਚੁੱਕੇ ਹੋ। ਡਰ ਹੀ ਇੰਨਾ ਕਰਾਂਗਾ ਵੀਰੇ, ਕੀ ਕਰੀਏ। ਡਰ ਬਿਲਕੁਲ ਡਰ। ਹੋਰ ਕੋਈ ਆਉਂਦਾ ਬਾਂਹ ਫੜਨ ਨੂੰ, ਕੋਈ ਲੀਡਰ, ਕੋਈ ਵਿਰੋਧੀ ਧਿਰ ਦਾ ਨੇਤਾ, ਕੋਈ ਹੋਰ ਚੀਜ਼? ਕਿਸੇ ਵੀ ਬੰਦੇ ਨੇ ਬਾਂਹ ਨਹੀਂ ਫੜੀ ਵੀਰੇ ਲੱਖੇ ਸਹਾਣੇ ਤੋਂ ਬਿਨਾਂ। ਕਿਸੇ ਦਾ ਹਾਲ ਤੱਕ ਫੋਨ ਨਹੀਂ ਆਇਆ ਸਾਨੂੰ। ਕਿਸੇ ਦਾ ਫੋਨ ਵੀ ਨਹੀਂ ਆਇਆ। ਜਿਹੜੇ ਵੱਡੇ ਵੱਡੇ ਨਾਅਰੇ ਮਾਰਦੇ ਨੇ, ਲਿਖੇ ਹੁੰਦੇ ਨੇ ਕਿ ਅਸੀਂ ਪੰਜਾਬ ਦੇ ਨਾਲ ਆ, ਅਸੀਂ ਪੰਜਾਬ ਦੇ ਆ। ਫੇਕ ਹੈ ਵੀਰੇ, ਸਭ ਕੁਝ ਫੇਕ ਹੈ। ਜਦੋਂ ਬੀਤਦੀ ਹੈ ਉਦੋਂ ਪਤਾ ਲੱਗਦਾ। ਨਿਊਜ਼ ਚੈਨਲਾਂ 'ਤੇ ਸਭ ਕੁਝ ਸੁਣਨ ਨੂੰ ਵਧੀਆ ਲੱਗਦਾ। ਜਦੋਂ ਇੱਥੇ ਕਿਸੇ ਦੇ ਬੀਤਦੀ ਹੈ ਨਾ, ਉਦੋਂ ਪਤਾ ਲੱਗਦਾ। ਕਿੰਨੇ ਦਿਨਾਂ ਬਾਅਦ ਅੱਜ ਥੋੜ੍ਹੀ ਬਹੁਤੀ ਜਿਹੜੀ ਸਮੈਲ ਆ ਮੂੰਹ 'ਤੇ ਆਈ ਹੈਗੀ? ਹਾਲੇ ਨਹੀਂ ਹੈਗੀ ਵੀਰੇ, ਹਾਲੇ ਉੱਤੋਂ ਹੀ ਸਮਾਈਲ ਹੈ। ਹਾਲੇ ਜਦੋਂ ਉਹ ਬੰਦੇ ਜਿਹੜੇ ਨੱਚੀ ਜਾਂਦੇ ਆ, ਸਾਡੇ ਦਾ ਸਮਾਈਲ ਉਦੋਂ ਆਉਣੀ ਹੈ ਵੀਰੇ ਜਦੋਂ ਫੜ ਕੇ ਅੰਦਰ ਦਿੱਤੇ। ਹਾਲੇ ਤਾਂ ਉਹ ਨੱਚੀ ਜਾਂਦੇ ਆ। ਲੱਗਦਾ ਵੀ ਉਹਨਾਂ ਨੂੰ ਫੜਿਆ ਜਾਊਗਾ, ਕਿਉਂਕਿ ਤੁਸੀਂ ਕਿਹਾ ਵੀ ਉਹਨਾਂ ਦੀ ਕੋਈ ਗੱਲਬਾਤ ਨਹੀਂ ਹੋਈ। ਜੱਸੂ ਸਾਡੇ ਤੋਂ ਫਿਰੌਤੀਆਂ ਮੰਗ ਰਿਹਾ। ਵੀਰੇ ਸੋਹਣ ਲਾਲ ਅੱਜ ਤੋਂ ਮਹੀਨਾ ਡੇਢ ਮਹੀਨਾ ਪਹਿਲਾਂ ਰਿਵਾਲਵਰ ਲਿਆਇਆ ਜਿਹਦੀ ਕੀਮਤ ਘੱਟ ਤੋਂ ਘੱਟ 7 ਤੋਂ 8 ਲੱਖ ਰੁਪਏ। ਉਹਨੂੰ ਲਾਇਸੈਂਸ ਮਿਲ ਜਾਂਦਾ, ਸਾਨੂੰ ਨਹੀਂ ਮਿਲਦਾ। ਤੁਸੀਂ ਅਪਲਾਈ ਕਰੇ? ਵੀਰੇ ਮਿਲਣਾ ਹੀ ਨਹੀਂ। ਮੰਗ ਕਰਦੇ ਹੋ ਵੀ ਤੁਸੀਂ ਅਪਲਾਈ ਕਰਦੇ ਆ ਕਰੋ? ਵੀਰੇ, ਅਸੀਂ ਮੰਗ ਕਰਦੇ ਹਾਂ ਰਿਵਾਲਵਰ ਦੀ। ਵੀਰੇ ਸਾਨੂੰ ਹੁਣ ਇੱਥੇ ਇੰਨੀ ਡਰ ਹੈ, ਸਾਨੂੰ ਕੋਈ ਚੀਜ਼ ਦਿੱਤੀ ਗਈ ਨਹੀਂ ਗੌਰਮੈਂਟ ਕਨੀ। ਕੋਈ ਸਾਨੂੰ ਵੀ ਇੱਥੇ ਗਨਮੈਨ ਦੇਣ, ਕੋਈ ਸਾਨੂੰ ਵੀ ਸਾਡੇ ਵੀ ਲਾਇਸੈਂਸ ਤਿਆਰ ਕਰਾਉਣ, ਕੋਈ ਸੁਣਵਾਈ ਨਹੀਂ। ਮਿਲੇ ਹੋ ਮੈਸਰ ਖਾਨੇ ਨੂੰ? ਤੁਹਾਡੇ ਹਲਕੇ ਤੋਂ ਜਿੱਤਿਆ ਸੁਖਵੀਰ ਸਿੰਘ ਮੈਸਰ ਖਾਨ ਨੂੰ। ਉਮੀਦ ਬਹੁਤ ਸੀ ਵੀਰੇ, ਪਰ ਕੁਛ ਹੈ ਨਹੀਂ। ਤੁਸੀਂ ਮਿਲ ਕੇ ਵੀ ਨਹੀਂ ਆਏ ਕਿ ਮਿਲੇ? ਇੱਕ ਵਾਰੀ ਮਿਲ ਕੇ। ਕੀ ਕਹਿੰਦੇ? ਕੋਈ ਗੱਲ ਨਹੀਂ, ਕਰਵਾ ਦਿਆਂਗੇ। ਕਰਵਾ ਦਿਆਂਗੇ। ਦੁਬਾਰਾ ਗਏ ਨਹੀਂ? ਇੱਕ ਪਾਰਟੀ ਨਾਲ ਹੀ ਤੁਰਿਆ ਜਾਊ ਵੀਰੇ, ਫਿਰ ਇੱਕ ਬੰਦੇ ਨਾਲ ਹੀ ਤੁਰਿਆ ਜਾਊ। ਹੁਣ ਜਦੋਂ ਲੱਖੇ ਸਿਧਾਣੇ ਨਾਲ ਤੁਰ ਪਏ ਤਾਂ ਤੁਰ ਪਏ, ਹੁਣ ਨਹੀਂ ਪਿੱਛੇ। ਬਿਲਕੁਲ। ਤਾਂ ਇਹ ਅਸੀਂ ਕਹਾਣੀ ਆ ਜਿਹੜੀ ਥੋੜ੍ਹੀ ਜਿਹੀ ਬਿਆਨ ਕਰੀ ਆ। ਤਾਂ ਕੋਸ਼ਿਸ਼ ਸਾਡੀ ਇਹ ਰਹੇਗੀ ਕਿ ਅਸੀਂ ਉਹਨਾਂ ਲੋਕਾਂ ਤੱਕ ਵੀ ਪਹੁੰਚੀਏ, ਜਾਂ ਉਹ ਲੋਕ ਸਾਡੇ ਨਾਲ ਕੰਟੈਕਟ ਕਰ ਸਕਦੇ ਨੇ ਇੰਡੋਜ਼ TV 'ਤੇ, ਜਿਨ੍ਹਾਂ ਲੋਕਾਂ ਦਾ ਇਸ ਇੰਟਰਵਿਊ ਦੇ ਵਿੱਚ ਜ਼ਿਕਰ ਹੋ ਰਿਹਾ। ਤਾਂ ਅਸੀਂ ਹਮੇਸ਼ਾ ਜਿਹੜੀ ਕਿ ਪੱਤਰਕਾਰੀ ਨੂੰ ਪੱਤਰਕਾਰੀ ਦੀ ਨਿਗਾਹ ਦੇ ਨਾਲ ਦੇਖਾਂਗੇ, ਅੱਖ ਦੇ ਨਾਲ ਦੇਖਾਂਗੇ ਕਿ ਜਿਹੜੇ ਲੋਕਾਂ ਦਾ ਬਾਈ ਨੇ ਜ਼ਿਕਰ ਕੀਤਾ, ਬੇਸ਼ੱਕ ਉਹ ਜੱਸੂ ਕੋਟ ਸ਼ਮੀਰ ਹੋਵੇ, ਬੇਸ਼ੱਕ ਉਹ ਸੋਹਣ ਲਾਲ ਗਰਗ ਹੋਵੇ, ਬੇਸ਼ੱਕ ਕੋਈ ਵੀ ਹੋਵੇ, ਤਾਂ ਉਹ ਸਾਡੇ ਨਾਲ ਕੰਟੈਕਟ ਕਰ ਸਕਦੇ ਨੇ ਇੰਡੋਜ਼ TV 'ਤੇ, ਤਾਂ ਕਿ ਅਸੀਂ ਉਹਨਾਂ ਦਾ ਵੀ ਜਿਹੜਾ ਪੱਖ ਆ ਉਹ ਲੋਕਾਂ ਦੇ ਸਾਹਮਣੇ ਰੱਖ ਸਕੀਏ। ਫਿਲਹਾਲ ਅਸੀਂ ਜਿਹੜੀ ਚਰਚਾ ਗਈ ਉਹ ਮੌੜ ਮੰਡੀ ਬਜਾਜ ਜਿਹੜਾ ਕਿ ਇਹਨਾਂ ਦਾ ਸ਼ੋਅਰੂਮ ਆ ਉੱਥੋਂ ਕਰ ਰਹੇ ਆ, ਅਤੇ ਬਾਈ ਹੋਰਾਂ ਦੇ ਨਾਲ ਜਿਹੜੀ ਮੁਲਾਕਾਤ ਆ ਉਹ ਚੱਲ ਰਹੀ ਆ। ਤਾਂ ਇਹਨਾਂ ਦਾ ਦੱਸਣਾ ਕਿ ਸਾਨੂੰ ਰੋਟੀ ਨਹੀਂ ਸਵਾਦ ਲੱਗਦੀ, ਸਾਡੇ ਚਿਹਰਿਆਂ ਦੇ ਜਿਹੜੇ ਹਾਸੇ ਨੇ ਉਹ ਉੱਡੇ ਪਏ ਨੇ, ਅਤੇ ਸਰਕਾਰ ਆ ਜਿਹੜੀ ਉਹ ਕਿਤੇ ਨਾ ਕਿਤੇ ਜਾ ਕੇ ਇਹਨਾਂ ਮੁੱਦਿਆਂ ਵੱਲ ਜਾਂ ਇਹਨਾਂ ਗੱਲਾਂ ਵੱਲ ਧਿਆਨ ਨਹੀਂ ਦੇ ਰਹੀ। ਇਹ ਕਹਿ ਲਓ ਜਾਂ ਕਿ ਸਰਕਾਰ ਆ ਜਿਹੜੀ ਉਹ ਸੁੱਤੀ ਪਈ ਆ ਬਾਈ। ਬਿਲਕੁਲ ਵੀਰੇ, ਆਹੀ ਗੱਲ ਹੈ, ਸੁੱਤੀ ਪਈ। ਮੁੱਖ ਮੰਤਰੀ ਸਾਹਿਬ ਜਾ ਕੇ ਕਹਿੰਦੇ ਨੇ ਦੂਸਰੀਆਂ ਸਟੇਟਾਂ ਦੇ ਵਿੱਚ ਕਿ ਅਸੀਂ ਪੰਜਾਬ ਦੇ ਵਿੱਚ ਪੰਜਾਬ ਬਣਾਉਣ 'ਤੇ ਲੱਗੇ ਹੋਏ ਹਾਂ, ਅਸੀਂ ਭ੍ਰਿਸ਼ਟਾਚਾਰ ਮੁਕਤ ਕਰਤਾ ਪੰਜਾਬ, ਉੱਥੇ ਸਾਡਾ ਕੰਮ ਬੋਲਦਾ, ਅਸੀਂ ਬਹੁਤ ਸਾਰੇ ਕੰਮ ਕਰ ਰਹੇ ਹਾਂ। ਹੁਣ ਤਾਂ ਕਹਿਣ ਵੇਲੇ ਵੀ ਕੁਛ ਵੀਰੇ ਡਰ ਲੱਗਦਾ ਵੀ ਪਤਾ ਨਹੀਂ ਪੁੱਠੀ ਨਾ ਪਏ। ਪੁੱਠੀ ਨਾ ਪੈ ਜੇ। ਡਰਦੇ ਹੋ? ਬਹੁਤ ਡਰਦੇ ਆ ਵੀਰੇ, ਤਾਂ ਹੀ ਤਾਂ ਹੁਣ ਪਿੱਛੇ ਹਟ ਗਏ। ਬਿਲਕੁਲ। ਤਾਂ ਚਲੋ ਇਹੀ ਜਿਹੜੀ ਅਸੀਂ ਗੱਲਬਾਤ ਸੀ ਉਹ ਰੱਖਣੀ ਚਾਹੁੰਦੇ ਸੀ ਕਿ ਬਾਈ ਹੋਰਾਂ ਦੇ ਨਾਲ ਜਿਹੜੀ ਮੁਲਾਕਾਤ ਆ ਉਹ ਹੋ ਸਕੇ। ਪਹਿਲਾਂ ਤਾਂ ਇੰਟਰਵਿਊ ਦਿੰਦੇ ਨਹੀਂ ਸੀ ਡਰਦੇ ਮਾਰੇ, ਅਤੇ ਜਿਹੜੀ ਇੰਟਰਵਿਊ ਹੋਈ ਆ ਤਾਂ ਇਸ ਦੇ ਵਿੱਚ ਕਾਫੀ ਗੱਲਾਂ ਸਾਹਮਣੇ ਆਈਆਂ ਨੇ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ, ਮੇਰੇ ਸਹਿਯੋਗੀ ਸਾਥੀ ਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ, ਧੰਨਵਾਦ। ਚੱਕਰ ਕੀ ਸੀਗਾ ਉਸ ਉਹਦੇ ਵਿੱਚ? ਫਿਰੌਤੀ ਕਿਉਂ ਮੰਗਦੇ ਨੇ? ਕਾਰਨ ਕੀ ਆ? ਕੋਈ ਨਿੱਜੀ ਰੰਜਿਸ਼ ਆ ਜਾਂ ਫਿਰ ਕੋਈ ਹੋਰ ਮਸਲਾ ਦਾ? ਆਪਾਂ ਚੰਡੀਗੜ੍ਹ ਹੋਟਲਾਂ ਦਾ ਕੰਮ ਕੀਤਾ ਸੀ ਵੀਰੇ। ਸੋਹਣ ਲਾਲ ਹੈ ਚੰਡੀਗੜ੍ਹ ਤੋਂ, ਬੈਕ ਹੈ ਜਿਹੜੀ ਉਹਨਾਂ ਦੀ ਬਜ਼ੁਰਗ ਉਹਨਾਂ ਦੇ ਦਾਦੇ ਪੜਦਾਦੇ ਮੋੜ ਤੋਂ ਹੀ ਸੀਗੇ। ਫਿਰ ਵੀਰੇ ਉਹਨੇ ਸਾਨੂੰ ਫੋਨ ਕਰਾਇਆ ਗੈਂਗਸਟਰਾਂ ਤੋਂ। ਨਾ ਜੀ ਆਪਾਂ ਡਰਦੇ ਆ ਮਹਾਰਾਜ। ਡਰਦੇ ਨਹੀਂ, ਸਾਰੇ ਡਰਦੇ ਆਗੇ। ਮੈਂ ਤੁਹਾਨੂੰ ਇਹ ਗੱਲ ਦੱਸਤੀ ਵੀ ਇਸ ਤੋਂ ਬਾਅਦ ਮੈਨੂੰ ਕੋਈ ਵੀ ਕੰਪਲੇਂਟ ਆ ਗਈ, ਤੇਰਾ ਹਿਸਾਬ ਕਿਤਾਬ ਆ ਮੈਨੂੰ ਫੋਨ ਕਰ ਲਈ, ਮੈਂ ਤੈਨੂੰ ਸਾਰਾ ਹਿਸਾਬ ਕਿਤਾਬ ਦੱਸੂ, ਕੋਲੇ ਭਾਲਾਂਗੇ ਆਪਾਂ ਉਹਨਾਂ ਨੂੰ, ਠੀਕ ਹੈ। ਪਰਸੋਂ ਤੁਸੀਂ ਨਜਾਇਜ਼ ਬੰਦੇ ਨੂੰ ਤੰਗ ਕਰ ਰਹੇ ਹੋ, ਜੇ ਇਸ ਤੋਂ ਬਾਅਦ ਮੈਨੂੰ ਕੰਪਲੇਂਟ ਆ ਗਈ ਤਾਂ ਹਿਸਾਬ ਲਾ ਲਿਓ, ਮੈਂ ਫੋਨ ਨਹੀਂ ਕਰਨਾ, ਮੈਂ ਸਿੱਧਾ ਤੁਹਾਡੇ ਘਰ ਦਾ ਐਡਰੈਸ ਲੈ ਕੇ ਘਰੇ ਆਉਣਾ ਮੈਂ ਤੁਹਾਡੇ। ਉਸ ਤੋਂ ਵੀਰੇ ਤਕਰੀਬਨ 6 ਮਹੀਨਿਆਂ ਬਾਅਦ ਉਹ ਸਾਡੇ 326 ਦਾ ਝੂਠਾ ਪਰਚਾ ਕਰਾਉਂਦਾ। ਅਸੀਂ 1 ਮਹੀਨਾ ਘਰੋਂ ਫਰਾਰ ਰਹੇ ਉਹ ਪਰਚੇ ਦੇ ਦੌਰਾਨ, ਅਤੇ ਉਸ ਤੋਂ ਬਾਅਦ ਸਾਡੀ ਇਨਕੁਆਇਰੀ ਲੱਗੀ, ਅਸੀਂ ਇਨਕੁਆਇਰੀ ਜੋ ਬਾਹਰ ਹੋ ਗਏ ਬਿਕੋਜ਼ ਅਸੀਂ ਕੁਛ ਕੀਤਾ ਹੀ ਨਹੀਂ ਸੀ। ਅੱਜ ਤੋਂ 1.5 ਮਹੀਨਾ ਪਹਿਲਾਂ ਅਸੀਂ ਜਾ ਰਹੇ ਸੀ ਅਮਰਨਾਥ ਦਰਸ਼ਨ ਕਰਨ, ਪਠਾਨਕੋਟ ਦੇ ਕੋਲੇ ਪਹੁੰਚੇ ਅਤੇ ਜੱਸੂ ਦਾ ਸਾਨੂੰ ਫੋਨ ਆਉਂਦਾ ਬਈ ਆਪਣੇ ਪੁਰਾਣੇ ਹਿਸਾਬ ਕਿਤਾਬ ਰਹਿੰਦੇ ਆ।
ਉਸ ਤੋਂ ਬਾਅਦ ਵੀਰੇ ਜਦੋਂ ਅਸੀਂ ਅਮਰਨਾਥ ਤੋਂ ਵਾਪਸ ਆਏ ਸਾਡੇ ਕੰਨ ਤੇ ਪਿਸਟਲ ਰੱਖ ਦਿੱਤੀ ਜਾਂਦੀ ਹੈ ਵੀ ਪੈਸੇ ਦਿਓ। ਕੀ ਕਹਿੰਦੇ ਨੇ ਜਦੋਂ ਜਾਂਦੇ ਹੋ ਤੁਸੀਂ ਥਾਣਿਆਂ ਦੇ ਵਿੱਚ ਜਾਂ ਕਚਹਿਰੀਆਂ ਦੇ ਵਿੱਚ ਜਾਂਦੇ ਮੈਂ ਹੋ? ਵੀਰੇ 4 ਦਿਨ ਹੋ ਗਏ ਮੈਂ ਸਾਰੇ ਪ੍ਰੂਫ ਦੇ ਆਇਆ ਥਾਣੇ, ਸਾਰਾ ਦਿਨ ਥਾਣੇ 'ਚ ਬਹਿ ਕੇ ਮੁੜਦੇ ਰਹੇ ਵੀ ਪਰਚਾ ਕੱਟ ਦਿਓ, ਪਰਚਾ ਕੱਟ ਦਿਓ। ਡਿਪਟੀ ਸਾਹਿਬ ਮੇਰੇ ਸਾਹਮਣੇ ਫੋਨ ਕਰਿਆ ਕਰਨ ਐਸਐਚਓ ਨੂੰ, ਫੋਨ ਪਰਚਾ ਕੱਟ ਦੇ। ਕੋਈ ਨਹੀਂ ਜਨਾਬ ਕੱਟ ਰਹੇ ਹਾਂ। ਪਤਾ ਨਹੀਂ ਕਿਹਦਾ ਪ੍ਰੈਸ਼ਰ ਸੀ, ਕਿਹਦਾ ਪ੍ਰੈਸ਼ਰ ਕਹਿ ਸਕਦੇ ਹਾਂ ਸਾਨੂੰ। ਕਿਉਂਕਿ ਪੰਜਾਬ ਸਰਕਾਰ ਕਹਿੰਦੀ ਆ ਅਸੀਂ ਭ੍ਰਿਸ਼ਟਾਚਾਰ ਮੁਕਤ ਕਰਤਾ ਪੰਜਾਬ ਦੇ ਵਿੱਚ ਕੋਈ ਫਰੋਤੀ ਨਹੀਂ ਮੰਗੂ, ਕੋਈ ਇੱਥੇ ਰੰਗਦਾਰੀ ਨਹੀਂ ਮੰਗੂ। ਵੀਰੇ ਜਦੋਂ ਤੁਹਾਡੇ ਤੇ 751 ਦਾ ਪਰਚਾ ਪੈ ਜਾਏ ਨਾ, ਮੇਰੇ ਖਿਆਲ 'ਚ ਬੰਦੇ ਦੀ ਇੰਨੀ ਕੁ ਹਿੰਮਤ ਨਹੀਂ ਹੁੰਦੀ ਬਈ ਬੰਦਾ ਘਰੋਂ ਨਿਕਲ ਜਾਏ। ਆਹ ਬੰਦੇ ਨੂੰ ਖੌਫ ਨਹੀਂ ਹੈਗਾ ਵੀਰੇ ਗੌਰਮੈਂਟ। ਲਾਈਵ ਹੋ ਕੇ ਨੱਚ ਰਿਹਾ ਵੀਰੇ, ਕੋਈ ਪੁਰਾਣੀ ਵੀਡੀਓ ਨਹੀਂ। ਸੋਹਨ ਲਾਲ ਵਾਸ ਲਾਈਵ 15 ਘੰਟੇ ਪਹਿਲਾਂ। ਇੰਡੋਜ਼ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਗੱਲਬਾਤ ਕਰਾਂਗੇ ਪੰਜਾਬ ਦੇ ਵਿੱਚ ਲਗਾਤਾਰ ਫਰੌਤੀਆਂ ਦੀ ਮੰਗ ਹੋ ਰਹੀ ਆ, ਤਾਂ ਇਸੇ ਹੀ ਫਰੌਤੀਆਂ ਦੀ ਭੇਟ ਚੜਿਆ ਸਿੱਧੂ ਮੂਸੇਵਾਲਾ। ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਸਰਕਾਰ ਦੇ ਵੱਲੋਂ ਜਗ੍ਹਾ ਤੇ ਪੋਸਟਰ ਲਗਾਏ ਗਏ ਕਿ ਪੰਜਾਬ ਆ ਜੋ ਉਹ ਭ੍ਰਿਸ਼ਟਾਚਾਰ ਤੋਂ ਮੁਕਤ ਕਰ ਦਿੱਤਾ ਗਿਆ, ਤੇ ਥੱਲੇ ਇਹ ਵੀ ਲਿਖਿਆ ਗਿਆ ਕਿ ਸਾਡਾ ਕੰਮ ਬੋਲਦਾ। ਪਰ ਦੂਸਰੇ ਪਾਸੇ ਇੱਕ ਵੀਡੀਓ ਬੜੀ ਧੜੱਲੇਦਾਰ ਦੇ ਨਾਲ ਵਾਇਰਲ ਹੋ ਰਹੀ ਆ ਕਿ ਇੱਕ ਨੌਜਵਾਨ ਤੋਂ ਫਰੌਤੀ ਮੰਗੀ ਗਈ ਆ। ਮਹਾਜਨ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਨੇ ਰਾਹੁਲ ਬਜਾਜ ਨੇ। ਤਾਂ ਅਸੀਂ ਮੌੜ ਮੰਡੀ ਦੇ ਵਿੱਚ ਬੈਠੇ ਹਾਂ, ਜਿੱਥੋਂ ਦੱਸ ਦਈਏ ਕਿ 2022 ਦੀ ਇਲੈਕਸ਼ਨ ਆਜ਼ਾਦ ਲੱਖਾ ਸਿੰਘ ਸਿਧਾਣਾ ਦੇ ਵੱਲੋਂ ਲੜੀ ਜਾਂਦੀ ਆ, ਤੇ ਆਮ ਆਦਮੀ ਪਾਰਟੀ ਦਾ ਜੋ MLA ਹੁੰਦਾ ਉਹ ਇੱਥੋਂ ਬਣ ਜਾਂਦਾ, ਜਿਹੜਾ ਵਿਧਾਇਕ ਆ ਸੁਖਬੀਰ ਸਿੰਘ ਮੈਸਰਖਾਨਾ। ਤਾਂ ਲਗਾਤਾਰ ਜਿਹੜੀ ਕਿ ਇਹ ਫਰੌਤੀਆਂ ਦੀ ਮੰਗ ਆ ਉਹ ਚੱਲਦੀ ਆ, ਜਾਰੀ ਆ। ਤਾਂ ਸਾਡੇ ਨਾਲ ਰਾਹੁਲ ਜੀ ਮੌਜੂਦ ਨੇ, ਤਾਂ ਅਸੀਂ ਗੱਲਬਾਤ ਪੁੱਛਾਂਗੇ ਕਿ ਆਖਰ ਹੋਇਆ ਕੀ ਆ, ਕੀ ਰੌਲਾ ਸੀ। ਬਈ ਬਹੁਤ ਸਵਾਗਤ ਆ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਈ ਕਾਫੀ ਵੀਡੀਓ ਵਾਇਰਲ ਹੋਈ ਤੁਹਾਡੀ। ਬਿਲਕੁਲ ਵੀਰੇ। ਚੱਕਰ ਕੀ ਸੀਗਾ ਅਸਲ ਦੇ ਵਿੱਚ? ਫਰੌਤੀ ਕਿਉਂ ਮੰਗਦੇ ਨੇ? ਕਾਰਨ ਕੀ ਆ? ਕੋਈ ਨਿੱਜੀ ਰੰਜਿਸ਼ ਆ ਜਾਂ ਫਿਰ ਕੋਈ ਹੋਰ ਮਸਲਾ ਗਾ? ਸਾਰੀਆਂ ਚੀਜ਼ਾਂ ਵੀਰੇ ਤੁਹਾਨੂੰ ਸਾਰੀ ਸਟਾਰਟਿੰਗ ਤੋਂ ਗੱਲ ਦੱਸ ਦਿੰਦੇ ਹਾਂ ਜੀ। ਆਪਾਂ ਚੰਡੀਗੜ੍ਹ ਹੋਟਲਾਂ ਦਾ ਕੰਮ ਕੀਤਾ ਸੀ ਵੀਰੇ। ਸੋਹਨ ਲਾਲ ਹੈ ਚੰਡੀਗੜ੍ਹ ਤੋਂ, ਬੈਕ ਹੈ ਜਿਹੜੀ ਉਹਨਾਂ ਦੀ ਬਜ਼ੁਰਗ ਉਹਨਾਂ ਦੇ ਦਾਦੇ ਪੜਦਾਦੇ ਮੋੜ ਤੋਂ ਹੀ ਸੀਗੇ ਵੀਰੇ। ਅਸੀਂ ਚੰਡੀਗੜ੍ਹ ਉਹਨਾਂ ਨਾਲ ਹੋਟਲ ਚਲਾਉਣ ਗਏ। ਹੋਟਲ ਦੇ ਵਿੱਚ 1.5 ਲੱਖ ਰੁਪਇਆ ਅਸੀਂ ਪੱਕੇ ਬਦੌਰ 'ਤੇ ਸਿਕਿਉਰਿਟੀ ਦਿੱਤੀ। 6 ਮਹੀਨਿਆਂ ਵਾਸਤੇ ਆਪਾਂ ਹੋਟਲ ਲੈਤਾ ਸੀ ਲੀਜ਼ 'ਤੇ ਜੀ, ਉਹਨਾਂ ਨਾਲ ਰਲ ਕੇ ਕਿਰਾਏ 'ਤੇ ਲੈਤਾ ਸੀਗਾ, ਜਿਹਦੀ ਅਸੀਂ 1.5 ਲੱਖ ਰੁਪਇਆ ਪੱਕੇ ਸਿਕਿਉਰਿਟੀ ਦਿੱਤੀ। ਕਰੋਨਾ ਦੇ ਦੌਰਾਨ ਸਾਡਾ ਟਾਈਮ ਹੋ ਗਿਆ ਪੂਰਾ। ਸਾਡਾ ਤਕਰੀਬਨ ਵੀਰੇ ਮੇਰੀ ਲੱਖ ਰੁਪਇਆ ਪਰ ਮਹੀਨੇ ਦੀ ਉੱਥੇ ਸੈਲਰੀ ਸੀ, ਤੇ ਬਾਕੀ ਮੇਰੀ ਪਾਰਟਨਰਸ਼ਿਪ ਟੋਟਲ ਕੁੱਲ ਮਿਲਾ ਕੇ ਵੀਰੇ 12 ਤੋਂ 15 ਲੱਖ ਰੁਪਇਆ ਸੀਗਾ ਸਾਡਾ, ਅਸੀਂ ਜਿਹੜਾ ਲੈਣਾ ਸੀ। ਜਦੋਂ ਉਸ ਬੰਦੇ ਤੋਂ ਪੈਸੇ ਮੰਗੇ ਵੀਰੇ, ਉਹ ਬੰਦੇ ਨੇ ਪੈਸਿਆਂ ਨੂੰ ਸਾਫ਼ ਜਵਾਬ ਦੇ ਦਿੱਤਾ ਜੀ। ਜਦੋਂ ਪੈਸਿਆਂ ਨੂੰ ਸਾਫ਼ ਜਵਾਬ ਦਿੱਤਾ ਵੀਰੇ, ਅਸੀਂ ਮੰਡੀ ਦੀਆਂ ਕਈ ਪੰਚਾਇਤਾਂ ਮਿਲਾਈਆਂ, ਪਰ ਉਹ ਬੰਦਾ ਕਿਸੇ ਦੇ ਵੀ ਹੱਥ ਨਹੀਂ ਆਇਆ। ਫਿਰ ਵੀਰੇ ਉਹਨੇ ਸਾਨੂੰ ਫੋਨ ਕਰਾਇਆ ਗੈਂਗਸਟਰਾਂ ਤੋਂ। ਮੈਂ ਤੁਹਾਨੂੰ ਉਹ ਰਿਕਾਰਡਿੰਗ ਵੀ ਸੁਣਾ ਦੂੰਗਾ, ਤੁਹਾਨੂੰ ਮੈਂ ਦੇ ਦੂੰਗਾ, ਤੁਸੀਂ ਉਹ ਚਲਾ ਦਿਓ ਚਾਹੇ। ਬਿਲਕੁਲ। ਉਸ 'ਚ ਉਹ ਸ਼ਰੇਆਮ ਕਹਿ ਰਹੇ ਆ ਵੀ ਜੇ ਤੁਸੀਂ ਪੈਸੇ ਲੈਣੇ ਆ ਤਾਂ ਤੁਸੀਂ ਉੱਥੇ ਆਓ ਦੁਬਾਰਾ, ਜੋ ਕਿ ਸਾਡਾ ਉਹ ਸੈਟਲਮੈਂਟ ਨਹੀਂ ਸੀ ਜਾਣ ਦਾ, ਸਾਡਾ ਨਹੀਂ ਮੰਨ ਸੀ। ਉਹ ਤਾਂ ਵੀ ਉੱਥੇ ਸਾਨੂੰ ਧੱਕੇ ਨਾਲ ਲੈ ਗਏ, ਪਰ ਉਸ ਦਿਨ ਰਾਤ ਨੂੰ ਮੈਨੂੰ ਉਹਨਾਂ ਨੇ ਹੋਟਲ 'ਚੋਂ ਧੱਕੇ ਮਾਰ ਕੇ ਬਾਹਰ ਕੱਢਤਾ ਉਹ ਬੰਦਿਆਂ ਕੰਨੀ। ਤੇ ਵੀਰੇ ਉਸ ਤੋਂ ਬਾਅਦ ਸਾਨੂੰ ਫੋਨ ਆਉਂਦਾ ਬਈ ਅਸੀਂ ਤੁਹਾਡਾ ਇਹ ਕਰ ਦਾਂਗੇ, ਉਹ ਕਰ ਦਾਂਗੇ। ਉਹ ਰਿਕਾਰਡਿੰਗ ਵੀ ਹੈ ਮੇਰੇ ਕੋਲੇ, ਮੈਂ ਸਾਰੇ ਦਿੱਤੀ ਹੈ ਨਿਊਜ਼ ਚੈਨਲਸ ਨੂੰ। ਉਸ 'ਚ ਉਹ ਸਾਫ਼ ਕਹਿ ਰਹੇ ਵੀ ਅਸੀਂ ਤੁਹਾਡਾ ਇਹ ਕਰ ਦਾਂਗੇ, ਉਹ ਕਰ ਦਾਂਗੇ। ਅਸੀਂ ਚੁੱਪ ਕਰ ਗਏ। ਉਸ ਤੋਂ ਵੀਰੇ ਤਕਰੀਬਨ 6 ਮਹੀਨਿਆਂ ਬਾਅਦ ਉਹ ਸਾਡੇ ਤੇ 326 ਦਾ ਝੂਠਾ ਪਰਚਾ ਕਰਾਉਂਦੇ ਆ ਜੀ। ਅਸੀਂ 1 ਮਹੀਨਾ ਘਰੋਂ ਫਰਾਰ ਰਹੇ ਉਹ ਪਰਚੇ ਦੇ ਦੌਰਾਨ। ਤੇ ਉਸ ਤੋਂ ਬਾਅਦ ਸਾਡੀ ਇਨਕੁਆਇਰੀ ਲੱਗੀ, ਅਸੀਂ ਇਨਕੁਆਇਰੀ 'ਚੋਂ ਬਾਹਰ ਹੋ ਗਏ, ਬਿਕੋਜ਼ ਅਸੀਂ ਕੁਛ ਕੀਤਾ ਹੀ ਨਹੀਂ ਸੀ। ਉਹੀ ਗੱਲ ਵੀ ਵੀਰੇ, ਆਮ ਬੰਦਾ ਫਸਦਾ ਹੀ ਹੈ ਹਰੇਕ ਗੱਲ 'ਚ, ਜੋ ਸਾਡੇ ਜ਼ੋਰ ਨਹੀਂ ਹੁੰਦੇ। ਉਹ ਬੰਦਾ ਇਹਨੇ ਪੈਸਾ ਵੀ ਲਾਇਆ, ਉਹ ਬੰਦੇ ਨੇ ਅਪਰੋਚ ਵੀ ਲਾਈ, ਅਸੀਂ ਬਾਹਰ ਹੋ ਗਏ। ਤਾਂ ਵੀ ਇਨਕੁਆਇਰੀ 'ਚੋਂ ਬਾਹਰ ਨਿਕਲੇ। ਜਦੋਂ ਅਸੀਂ ਅੱਜ ਤੋਂ ਵੀਰੇ ਸਾਲ ਪਹਿਲਾਂ ਉਹ ਬੰਦਾ ਮੈਨੂੰ ਮਿਲਦਾ, ਸਾਡਾ ਬਠਿੰਡੇ ਕੇਸ ਚੱਲੀ ਜਾਂਦਾ ਸੀ, ਸਾਡੀ ਪ੍ਰੋਪਰਟੀ ਦੱਬੀ ਹੋਈ ਸੀ ਕਿਸੇ ਬੰਦੇ ਨੇ। ਮੈਂ ਜਦੋਂ ਉੱਥੋਂ ਉਹਨੂੰ ਮਿਲਦਾ, ਉਹਦਾ ਕੰਮ ਹੈ ਵੀਰੇ ਰੋਜ਼ ਤਰੀਕਾਂ 'ਤੇ ਜਾਣਾ, ਜੱਸੂ ਕੋਟ ਸ਼ਮੀਰ। ਮੈਂ ਜਦੋਂ ਵੀਰੇ ਉਹ ਤਰੀਕ ਆਪਦੀ ਭੁਗਤਣ ਗਿਆ, ਉੱਥੇ ਮੈਨੂੰ ਮਿਲ ਕੇ ਕਹਿੰਦਾ ਜੀ ਮੈਨੂੰ ਲੱਖ ਰੁਪਈਆ ਪਰ ਮਹੀਨੇ ਦਾ ਦਿਆ ਕਰੋ, ਨਹੀਂ ਤੁਸੀਂ ਆਪਦੀਆਂ ਲੱਤਾਂ ਬਾਹਾਂ ਦੇ ਆਪ ਜ਼ਿੰਮੇਵਾਰ। ਮੈਂ ਕਿਹਾ ਚਲੋ ਕੋਈ ਗੱਲ ਨਹੀਂ। ਅਸੀਂ ਵੀਰੇ ਮੈਂ ਉਹਨੇ ਮੇਰਾ ਫ਼ੋਨ ਨੰਬਰ ਲੈ ਲਿਆ। ਉਦੋਂ ਪੰਨੀਓ ਮੈਨੂੰ ਫੋਨ ਆਉਂਦਾ ਵੀ ਜਲਦੀ ਉੱਥੇ ਆ ਜਾਓ, ਬਸ ਉੱਥੇ ਟਰੱਕ ਯੂਨੀਅਨ ਬਠਿੰਡਾ ਵਿਖੇ। ਮੈਂ ਟਰੱਕ ਯੂਨੀਅਨ ਬਠਿੰਡਾ ਗਿਆ। ਟਰੱਕ ਯੂਨੀਅਨ ਦਾ ਉਹ ਪ੍ਰਧਾਨ ਹੈ ਵੀਰੇ ਬਠਿੰਡੇ ਦਾ। ਅੱਛਾ। ਟਰੱਕ ਯੂਨੀਅਨ ਬਠਿੰਡੇ ਦਾ ਉਹ ਪ੍ਰਧਾਨ ਸੀ। ਉੱਥੇ ਗਿਆ, ਮੈਂ ਉਹਨੂੰ ਕਿਹਾ, ਮੈਂ ਕਿਹਾ ਯਾਰ
ਸਾਨੂੰ ਪਤਾ ਸੀ ਵੀਰੇ ਪੁਲਿਸ ਨੇ ਉਦੋਂ ਕੋਈ ਗੱਲਬਾਤ ਨਹੀਂ ਸੀ ਸੁਣਨੀ। ਅਸੀਂ ਉਹਨੂੰ 10,000 ਰੁਪਈਆ ਦਿੱਤਾ ਤੇ 50,000 ਰੁਪਏ ਮਹੀਨੇ 'ਚ ਗੱਲ ਕਰ ਗਿਆ ਬਈ ਮੈਂ ਹਰੇਕ ਮਹੀਨੇ ਤੈਨੂੰ 50,000 ਰੁਪਈਆ ਦੇ ਦਿਆ ਕਰੂੰ। ਤੇ ਵੀਰੇ ਮੈਂ ਉਹਨੂੰ ਕਿਹਾ ਵੀ 40,000 ਰੁਪਈਆ ਮੈਂ ਕੱਲ੍ਹ ਨੂੰ ਤੇਰੇ ਖਾਤੇ 'ਚ ਪਾ ਦੂੰ। ਉਹ ਕਹਿੰਦਾ ਕੋਈ ਗੱਲ ਨਹੀਂ। ਉਸ ਤੋਂ ਅਗਲੇ ਦਿਨ ਵੀਰੇ ਉਹਦਾ ਬਾਰਕੋਡ ਆਉਂਦਾ ਹੈ ਮੇਰੇ WhatsApp ਤੇ। ਬਿਲਕੁਲ ਬੇਖੌਫ ਹੋ ਕੇ ਉਹ ਬੰਦਾ ਮੈਨੂੰ ਬਾਰਕੋਡ ਭੇਜਦਾ। ਫੇਸਬੁੱਕ ਤੇ ਜਦੋਂ ਵੀਰੇ WhatsApp ਤੇ ਮੇਰੇ ਕੋਲ ਜਦੋਂ ਬਾਰਕੋਡ ਆਉਂਦਾ ਤਾਂ ਮੈਂ ਅਗਲੇ ਦਿਨ SSP ਸਾਹਿਬ ਨੂੰ ਦਰਖਾਸਤ ਦਿੰਦਾ ਬਠਿੰਡੇ। ਉਸ ਤੋਂ ਅਗਲੇ ਦਿਨ ਉਹਨਾਂ ਨੇ ਡਿਪਟੀ ਸਾਹਿਬ ਨੂੰ ਮਾਰਕ ਕਰਤੀ ਵੀਰੇ। ਡਿਪਟੀ ਸਾਹਿਬ ਨੇ ਸਾਨੂੰ ਇੱਕ ਵਾਰੀ ਫੋਨ ਵੀ ਨਹੀਂ ਕੀਤਾ ਵੀ ਤੁਸੀਂ ਕਿੱਥੇ ਤੁਰੇ ਫਿਰਦੇ। ਤੁਸੀਂ ਪਹੁੰਚ ਕਰੀ ਡਿਪਟੀ ਸਾਹਿਬ ਤੱਕ? ਵੀਰੇ ਐਡੀ ਵੱਡੀ ਮਸਲਾ ਹੋ ਗਿਆ। ਅਸੀਂ ਨਿਊਜ਼ ਚੈਨਲ ਉਦੋਂ ਵੀ ਆਏ ਸੀਗੇ। ਡਿਪਟੀ ਸਾਹਿਬ ਦਾ ਹੱਕ ਨਹੀਂ ਬਣਦਾ ਸੀ ਜਦੋਂ ਤੁਹਾਨੂੰ ਐਪਲੀਕੇਸ਼ਨ ਪਹੁੰਚ ਗਈ SSP ਸਾਹਿਬ ਕੋਲ ਨਹੀਂ ਤੁਸੀਂ ਸਾਡੇ ਕੋਲੇ ਆਓ। ਉਹਨਾਂ ਦਾ ਹੱਕ ਬਣਦਾ ਸੀ ਵੀਰੇ ਡਿਪਟੀ ਸਾਹਿਬ ਦਾ। ਨਹੀਂ ਆਏ, ਚਲੋ ਕੋਈ ਗੱਲ ਨਹੀਂ ਵੀਰੇ। ਅੱਜ ਤੋਂ 1.5 ਮਹੀਨਾ ਪਹਿਲਾਂ ਅਸੀਂ ਜਾ ਰਹੇ ਸੀ ਅਮਰਨਾਥ ਦਰਸ਼ਨ ਕਰਨ। ਪਠਾਨਕੋਟ ਦੇ ਕੋਲੇ ਪਹੁੰਚੇ ਤੇ ਜੱਸੂ ਦਾ ਸਾਨੂੰ ਫੋਨ ਆਉਂਦਾ ਬਈ ਆਪਣੇ ਪੁਰਾਣੇ ਹਿਸਾਬ ਕਿਤਾਬ ਰਹਿੰਦੇ ਆ, ਇਹ ਪੂਰੇ ਕਰੀਏ ਆਪਾਂ ਬੈਠ ਕੇ। ਕਿੰਨੇ ਰੁਪਏ ਦੇ ਚੁੱਕੇ ਹੁਣ ਤੱਕ? ਤਕਰੀਬਨ 10 ਤੋਂ 12 ਲੱਖ ਰੁਪਏ ਦੇ ਚੁੱਕੇ ਆ ਵੀਰੇ। 12-13 ਲੱਖ ਰੁਪਏ ਦੇ ਚੁੱਕੇ ਆ। 12-13 ਲੱਖ। ਪੁਰਾਣੇ ਹਿਸਾਬ ਕਿਤਾਬਾਂ ਦਾ ਫੋਨ ਆਉਂਦਾ? ਪੁਰਾਣੇ ਹਿਸਾਬ ਕਿਤਾਬਾਂ ਦਾ ਫੋਨ। ਅਸੀਂ ਕੋਈ ਗੱਲ ਨਹੀਂ ਕੀਤੀ ਵੀ ਪੁਰਾਣੇ ਹਿਸਾਬ। ਮੈਂ ਕਿਹਾ ਕੋਈ ਗੱਲ ਨਹੀਂ ਵੀਰੇ ਬਹਿ ਕੇ ਕਰ ਲਾਂਗੇ ਜਿਹੜੇ ਹੈਗੇ। ਉਸ ਤੋਂ ਬਾਅਦ ਵੀਰੇ ਜਦੋਂ ਅਸੀਂ ਅਮਰਨਾਥ ਤੋਂ ਵਾਪਸ ਆਏ ਸਾਡੇ ਕੰਨ ਤੇ ਪਿਸਟਲ ਰੱਖ ਦਿੱਤੀ ਜਾਂਦੀ ਹੈ ਵੀ ਪੈਸੇ ਦਿਓ। ਪਿਸਟਲ ਕਿਹੜੀ ਜਗ੍ਹਾ ਤੇ ਰੱਖਦੇ ਆ? ਸਾਡੀ ਵੀਰੇ ਇੱਥੇ ਹੀ ਹੈ ਜਗ੍ਹਾ ਗਲੀ। ਮੈਂ ਜਦੋਂ ਗੱਡੀ ਤੇ ਆਉਂਦਾ ਸੀ ਮੇਰੇ ਕੰਨੀ 10 ਵਾਰੀ ਅਸਲਾ ਦਿਖਾਇਆ ਉਹ ਬੰਦਿਆਂ ਨੇ। ਇਹ ਕਰਾ ਸਾਰਾ ਕੁਝ ਰਿਹਾ ਸੀ ਸੌਣ ਲਾ। ਹੁਣ ਸਾਡੇ 'ਚ ਬੋਲਣ ਦੀ ਵੀ ਹਿੰਮਤ ਨਹੀਂ ਬਈ ਅਸੀਂ ਕਿੱਥੇ ਜਾ ਕੇ ਬੋਲੀਏ। ਸਾਡੀ ਤਾਂ ਕਿਸੇ ਪਾਸੇ ਨਹੀਂ ਸੁਣੀ। ਬਿਲਕੁਲ। ਐਂਡ ਤੇ ਤਾਂ ਮੈਂ ਡਿਪਟੀ ਸਾਹਿਬ ਨੇ ਸਾਡੀ ਬਹੁਤ ਮਦਦ ਕੀਤੀ ਵੀਰੇ। ਮਾਨਯੋਗ ਡਿਪਟੀ ਸਾਹਿਬ ਇੱਥੇ ਰਾਹੁਲ ਭਾਰਦਵਾਜ ਜੀ ਨਵੇਂ ਬਹੁਤ ਸਪੋਰਟ ਕੀਤੀ ਉਹਨਾਂ ਨੇ ਸਾਡੀ। ਬਟ SHO ਸਾਹਿਬ ਕੋਲ ਨਹੀਂ ਸਾਨੂੰ ਸਪੋਰਟ ਨਹੀਂ। ਪਰਚਾ ਤਾਂ ਵੀਰੇ SHO ਸਾਹਿਬ ਨਹੀਂ ਕੱਟਣਾ ਹੁੰਦਾ ਨਾ। ਮੌੜ ਮੰਡੀ ਦੇ SHO ਸਾਹਿਬ ਵੱਲੋਂ ਕੋਈ ਸਪੋਰਟ ਨਹੀਂ? ਕੋਈ ਸਪੋਰਟ ਸਾਨੂੰ ਕੋਈ ਸਪੋਰਟ। ਕੀ ਕਹਿੰਦੇ ਨੇ ਜਦੋਂ ਜਾਂਦੇ ਹੋ ਤੁਸੀਂ ਥਾਣਿਆਂ ਦੇ ਵਿੱਚ ਜਾਂ ਕਚਹਿਰੀਆਂ ਦੇ ਵਿੱਚ ਜਾਂਦੇ? ਮੈਂ ਵੀਰੇ 4 ਦਿਨ ਹੋ ਗਏ ਮੈਂ ਸਾਰੇ ਪ੍ਰੂਫ ਦੇ ਆਇਆ ਥਾਣੇ। ਜਦੋਂ ਮੈਂ ਪ੍ਰੂਫ ਦੇ ਤੇ ਵੀਰੇ ਪਰਚਾ ਉਸੇ ਟਾਈਮ ਕੱਟਣ ਦਾ ਮਸਲਾ ਬਣਦਾ ਕਿ ਨਹੀਂ? ਤੁਸੀਂ ਮੈਨੂੰ ਆਹ ਗੱਲ ਦੱਸ ਦਿਓ। ਮੈਂ ਸਾਰੇ ਪ੍ਰੂਫ ਦਿੱਤੇ ਵੀਰੇ। ਅਸੀਂ 4 ਦਿਨ ਸਾਰਾ ਦਿਨ ਥਾਣੇ 'ਚ ਬਹਿ ਕੇ ਮੁੜਦੇ ਰਹੇ ਹਾਂ ਬਈ ਪਰਚਾ ਕੱਟ ਦਿਓ। ਡਿਪਟੀ ਸਾਹਿਬ ਮੇਰੇ ਸਾਹਮਣੇ ਫੋਨ ਕਰਿਆ ਕਰਨ SHO ਨੂੰ ਫੋਨ ਪਰਚਾ ਕੱਟ ਦੇ। ਕੋਈ ਨਹੀਂ ਜਨਾਬ ਕੱਟ ਰਹੇ ਹਾਂ। ਪਤਾ ਨਹੀਂ ਕਿਹਦਾ ਪ੍ਰੈਸ਼ਰ ਸੀ ਵੀਰੇ। ਕਿਹਦਾ ਪ੍ਰੈਸ਼ਰ ਕਹਿ ਸਕਦੇ ਹਾਂ ਸਾਨੂੰ ਨਹੀਂ ਪਤਾ। ਕਿਉਂਕਿ ਪੰਜਾਬ ਸਰਕਾਰ ਕਹਿੰਦੀ ਆ ਅਸੀਂ ਭ੍ਰਿਸ਼ਟਾਚਾਰ ਮੁਕਤ ਕਰਤਾ ਪੰਜਾਬ ਦੇ ਵਿੱਚ ਕੋਈ ਫਰੋਤੀ ਨਹੀਂ ਮੰਗੂ, ਕੋਈ ਇੱਥੇ ਰੰਗਦਾਰੀ ਨਹੀਂ ਮੰਗੂਗਾ। ਅਜਿਹਾ ਕੁਛ ਪੰਜਾਬ ਸਰਕਾਰ ਪੰਜਾਬ ਦੇ CM ਬਾਹਰ ਜਾ ਕੇ ਬੋਲਦੇ। ਬਹੁਤ ਗੱਲ ਤਾਂ ਵੀਰੇ ਜੁਦਾ ਹੈ। ਪਰਚਾ ਹੋਏ ਨੂੰ ਅੱਜ ਤਕਰੀਬਨ 2 ਦਿਨ ਹੋ ਗਏ ਜੀ। ਤੇ ਮੈਂ ਤੁਹਾਡੇ ਮੂਹਰੇ ਇੱਕ ਵੀਡੀਓ ਲੈ ਕੇ ਆਉਣਾ। ਤੁਸੀਂ ਇਹ ਦੇਖ ਕੇ ਤੁਸੀਂ ਆਪ ਹੈਰਾਨ ਰਹਿ ਜਾਓਗੇ ਵੀ ਆਹ ਹੋ ਕੀ ਰਿਹਾ ਵੀਰੇ। ਜਦੋਂ ਤੁਹਾਡੇ ਤੇ 751 ਦਾ ਪਰਚਾ ਪੈ ਜਾਏ ਨਾ ਮੇਰੇ ਖਿਆਲ 'ਚ ਬੰਦੇ ਦੀ ਇੰਨੀ ਹਿੰਮਤ ਨਹੀਂ ਹੁੰਦੀ ਬਈ ਬੰਦਾ ਘਰੋਂ ਨਿਕਲ ਜੇ। ਕੋਈ ਛੋਟਾ ਮੋਟਾ ਨਹੀਂ ਹੁੰਦਾ, ਹਰੇਕ ਪਰਚਾ ਵੱਡਾ ਹੁੰਦਾ। ਬਿਲਕੁਲ। ਉਹ ਬੰਦਾ ਵੀਰੇ ਕੱਲ ਸ਼ਾਮ ਨੂੰ ਲਾਈਵ ਹੋ ਕੇ ਨੱਚ ਰਿਹਾ। ਇਹ ਵੀਡੀਓ ਦਿਖਾ ਦੇ ਜੀ। ਆਹ ਵੀਡੀਓ ਦਿਖਾਓ। ਨੈਟ ਬੰਦ ਹੋ ਗਿਆ। ਕੌਣ ਹੈ ਇਹ? ਸੋਹਨ ਲਾਲ ਵੀਰੇ ਜਿਨ੍ਹਾਂ ਤੇ ਪਰਚਾ ਪਿਆ, ਜਿਹੜਾ ਸਾਰਾ ਕੁਝ ਕਰਾ ਰਿਹਾ ਹੈ। ਅੱਛਾ। ਆਹ ਬੰਦੇ ਨੂੰ ਖੌਫ ਨਹੀਂ ਹੈਗਾ ਵੀਰੇ ਗਵਰਨਮੈਂਟ ਦਾ। ਲਾਈਵ ਹੋ ਕੇ ਨੱਚ ਰਿਹਾ ਵੀਰੇ। ਕੋਈ ਪੁਰਾਣੀ ਵੀਡੀਓ ਨਹੀਂ। ਸੋਹਨ ਲਾਲ ਵਾਸ ਲਾਈਵ 15 ਘੰਟੇ ਪਹਿਲਾਂ। 15 ਘੰਟੇ ਪਹਿਲਾਂ। ਤੇ ਪੁਲਿਸ ਨੇ ਤੁਹਾਨੂੰ ਕੀ ਲੱਗਦਾ ਫੋਨ ਨਹੀਂ ਕੀਤਾ ਹੋਣਾ? ਇੱਕ ਵਾਰ ਦੀਪ ਇਹ ਵੀਡੀਓ ਦਿਖਾ ਦੇ ਕੈਮਰੇ ਦੇ ਵਿੱਚ। ਅੱਗੇ ਦੀ ਗੱਲਬਾਤ ਆਪਾਂ ਕਰਦੇ ਹਾਂ। ਦੋਨੇ ਹਰੀਸ਼ ਗਰਗ ਤੇ ਆਹ ਦੋਨੇ ਨੱਚ ਰਹੇ ਆ ਵੀਰੇ ਇਕੱਠੇ ਪਾਰਟੀਆਂ ਤੇ ਜਾ ਕੇ। ਬੰਦੇ ਦੇ ਵੀਰੇ ਪਰਚਾ ਹੋਵੇ ਬੰਦਾ ਆਏ ਨੱਚ ਲੂ ਵੀਰੇ ਬੰਦਾ ਆਏ। ਬਿਲਕੁਲ। ਤਾਂ ਬਈ ਜੱਸੂ ਕੋਟ ਸਮੀਰ ਦਾ ਮਸਲਾ ਕੀ ਹੁੰਦਾ ਫਿਰ ਜਦੋਂ ਰੌਲਾ ਤੁਹਾਡਾ ਸੋਹਣ ਲਾਲ ਗਰਗ ਨਾਲ ਆ? ਜੱਸੂ ਕੋਟ ਸਮੀਰ ਕਿੱਥੋਂ ਆ ਜਾਂਦਾ ਫਿਰ ਇਹਦੇ 'ਚ? ਸੋਹਣ ਲਾਲ ਨੇ ਵੀਰੇ ਜੱਸੂ ਦੇ ਮੋਢੇ ਤੇ ਰੱਖ ਕੇ ਚਲਾਈ ਹੈ। ਸੋਹਣ ਲਾਲ ਦਾ ਫੋਨ ਤਾਂ ਨਹੀਂ ਆਇਆ ਵੀ ਸਾਨੂੰ ਫਰੋਤੀ ਚਾਹੀਦੀ ਆ, ਪੈਸੇ ਚਾਹੀਦੇ ਆ? ਸੋਹਣ ਲਾਲ ਵੀਰੇ ਦੇ ਮੋਢੇ ਤੇ ਰੱਖ ਕੇ ਚਲਾ ਰਿਹਾ। ਸੋਹਣ ਲਾਲ ਨੂੰ ਫੋਨ ਕਰਨ ਦੀ ਕੀ ਲੋੜ ਹੈ? ਜੱਸੂ ਦਾ ਬੈਕਗ੍ਰਾਉਂਡ ਹੀ ਆ ਹੈ। ਜੱਸੂ ਦੇ ਘੱਟ ਤੋਂ ਘੱਟ 50+ ਪਰਚਾ ਹੋਊਗਾ ਇਸ ਟਾਈਮ। ਜੱਸੂ ਪੂਰਾ ਗੈਂਗਸਟਰ ਹੈ। ਉਸ ਤੇ ਬਹੁਤ ਪਰਚੇ ਹੋਣਗੇ। ਜਦੋਂ ਸੋਹਣ ਲਾਲ ਨੇ ਉਹ ਬੰਦਾ ਹਾਇਰ ਕਰ ਲਿਆ ਤਾਂ ਸੋਹਣ ਲਾਲ ਨੂੰ ਆਪ ਪੈਰ ਲਵੇੜਨ ਦੀ ਕੀ ਲੋੜ ਹੈ? ਉਹ ਤਾਂ ਬੈਕ ਫੁੱਟ ਤੇ ਸਾਰਾ ਕੰਮ ਕਰ ਰਿਹਾ ਵੀਰੇ। ਆਮ ਆਦਮੀ ਪਾਰਟੀ ਵਾਲੇ ਕਹਿੰਦੇ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਰਹੇ ਹਾਂ। ਲੱਗਦਾ ਕਿਤੋਂ? ਨਹੀਂ ਵੀਰੇ ਸਾਨੂੰ ਨਹੀਂ ਲੱਗਦਾ। ਅਸੀਂ ਤਾਂ ਵੀਰੇ ਪਹਿਲਾਂ ਕਾਂਗਰਸ ਨੂੰ ਵੋਟਾਂ ਪਾਈਆਂ ਸੀ। ਅਸੀਂ ਕੱਟੜ ਕਾਂਗਰਸੀ ਹਾਂ। ਅਸੀਂ ਅੱਜ ਤੱਕ ਕਦੇ ਇਹ ਜਿਹਾ ਰੰਗਲਾ ਪੰਜਾਬ ਨਹੀਂ ਦੇਖਿਆ ਜਿਹੜਾ ਹੁਣ ਦੇਖ ਲਿਆ। ਇਹ ਖੂਨ ਨਾਲ ਜ਼ਰੂਰ ਰੰਗਿਆ ਜਾਣਾ ਇੱਕ ਦਿਨ। ਵੈਸੇ ਨਹੀਂ ਡਰ ਲੱਗਦਾ ਜਦੋਂ ਜਾਂਦੇ ਹੋ ਕਰਨੇ ਹੋ ਦੁਕਾਨ ਤੇ ਬੈਠਦੇ ਹੋ ਸਾਰੀ ਦਿਹਾੜੀ ਤੇ ਰੌਣਕਾਂ ਮੁੱਕੀਆਂ ਪਈਆਂ ਵੀਰੇ। ਘਰੋਂ ਆਉਣ ਵੇਲੇ ਡਰ ਲੱਗਦਾ, ਸ਼ਾਮ ਨੂੰ ਜਾਣ ਵੇਲੇ ਲੱਗਦਾ ਵੀ ਰਸਤੇ 'ਚ 19 ਨਾ ਹੋ ਜਾਵੇ। ਆਹ ਦੇਖ ਲਓ ਸਿਕਿਉਰਿਟੀ ਹੈ ਇੱਥੇ ਕੋਈ?
ਐਡਾ ਵੱਡਾ ਸਾਡਾ ਮਸਲਾ ਬਣਿਆ ਪਿਆ। ਮੇਰੇ ਹਿਸਾਬ ਨਾਲ ਹਰੇਕ ਨਿਊਜ਼ ਚੈਨਲ 'ਤੇ ਸਾਡੀ ਖਬਰ ਲੱਗੀ ਪਈ ਹੈ। ਕੋਈ ਹੈ ਦੀਪ ਇੱਕ ਵਾਰ ਦਿਖਾ ਦੇ, ਸਾਰਾ ਦਿਖਾ ਦੇ, ਕੈਮਰਾ ਘੁਮਾ ਦੇ, ਟ੍ਰਾਈਪੋਡ ਤੇ ਲੱਗਿਆ ਕੈਮਰਾ ਘੁਮਾ ਦਿਓ, ਕਿਉਂਕਿ ਪਸੀਨੇ ਆ ਰਹੇ ਨੇ। ਬਾਈ ਹੋਰੇ ਕਹਿੰਦੇ ਕਿ ਮੂੰਹ ਤੋਂ ਰੌਣਕਾਂ ਜਿਹੜੀਆਂ ਉਹ ਖਤਮ ਹੋ ਗਈਆਂ ਨੇ ਤੇ ਮਸਲਾ ਬਹੁਤ ਵੱਡਾ ਬਣਿਆ ਹੋਇਆ, ਪਰ ਸਿਕਿਉਰਿਟੀ ਦਾ ਇੱਕ ਵੀ ਬੰਦਾ ਨਜ਼ਰ ਨਹੀਂ ਆਇਆ। ਬਾਕੀ ਬਈ ਅਸੀਂ ਵੀ ਬਾਹਰੋਂ ਆਏ ਚੱਲ ਕੇ, ਸਾਨੂੰ ਵੀ ਕਿਸੇ ਨੇ ਰੋਕਿਆ ਨਹੀਂ ਹੈਗਾ, ਪੁੱਛਿਆ ਨਹੀਂ ਹੈਗਾ, ਕਿਉਂਕਿ ਅਸੀਂ ਗੱਡੀ ਤੁਹਾਡੇ ਬਾਹਰ ਚਲਾਤੀ ਲਿਆ। ਬਿਲਕੁਲ ਬਾਹੀ ਮਸਲੇ ਆ ਵੀਰੇ, ਹੋਰ ਵਾਰੀ ਕੀ ਦੱਸੀਏ, ਹੁਣ ਤਾਂ ਪੱਕੇ ਪਏ ਆ। ਲੱਖਾ ਸਿੰਘ ਸਿਧਾਣਾ ਆਉਂਦੇ ਨੇ, ਉਹਨਾਂ ਦਾ ਕੋਈ ਵਿਸ਼ਵਾਸ ਹੈ ਲੱਖਾ ਸਿੰਘ ਸਿਧਾਣਾ ਤੇ? ਵੀਰੇ ਤਾਂ ਹੀ ਤਾਂ ਤੁਰ ਪਏ ਪੁਲਿਸ ਦੇ ਸਾਰੇ, ਅਸੀਂ ਕਿੱਥੇ ਤੁਰ ਪੈਂਦੇ? ਤੁਰੇ ਤਾਂ ਲੱਖੇ ਦੇ ਸਿਰ ਤੇ ਹੀ ਆ। ਜਿਹੜੇ ਪਰਚੇ ਹੋਏ ਆ ਪੁਲਿਸ ਦੇ ਸਾਰੇ ਹੋਏ। ਤੁਹਾਨੂੰ ਕੀ ਲੱਗਦਾ? ਲੱਗਦਾ ਨਹੀਂ ਹੈਗਾ ਵੀ ਫੇਕ ਖਬਰਾਂ ਵੀ ਚੱਲ ਜਾਂਦੀਆਂ ਹੁੰਦੇ ਨੇ ਕਈ ਵਾਰ? ਫੇਕ ਵੀਰੇ ਹੁਣ ਮੈਂ ਤੁਹਾਨੂੰ ਦੱਸਣਾ ਨਹੀਂ ਚਾਹੁੰਦਾ ਹਾਲੇ। ਤੁਹਾਨੂੰ ਨਿਊਜ਼ ਚੈਨਲ ਦੀ ਮੈਂ ਇਹੋ ਜਿਹੀ ਗੱਲ ਦੱਸ ਸਕਦਾ ਵੀ ਜਾਲੀ ਬੰਦੇ ਲਾ ਕੇ ਫੋਟੋਆਂ ਪਾਈਆਂ ਨੇ। ਕਮਾਲ ਦੀ ਗੱਲ। ਗੱਲਬਾਤ ਹੋਈ ਕਿਸੇ ਨਾਲ? ਹੋਈ ਹੈ ਵੀਰੇ, ਦੱਸਾਂਗੇ ਅਗਲੀਆਂ ਵੀਡੀਓ 'ਚ ਦੱਸਾਂਗੇ ਤੁਹਾਨੂੰ। ਦੱਸਾਂਗੇ ਅਲੱਗ ਹੀ ਹੋਰ ਕਿਸੇ ਬੰਦੇ ਦੀਆਂ ਫੋਟੋਆਂ ਲਾ ਕੇ ਯਾਰ ਤੁਸੀਂ ਵੀਡੀਓ ਪਾਈ ਜਾਂਦੇ ਹੋ। ਪਲੀਜ਼ ਰਿਕੁਐਸਟ ਹੈ ਨਿਊਜ਼ ਚੈਨਲਸ ਵਾਲਿਆਂ ਨੂੰ, ਐਂ ਨਾ ਕਰੋ ਯਾਰ। ਸਾਡੀ ਇੱਜ਼ਤ ਹੈ, ਤੁਸੀਂ ਬਾਕੀ ਲੋਕਾਂ ਦੀਆਂ ਇੱਜ਼ਤਾਂ ਉਛਾਲੀ ਜਾਂਦੇ ਹੋ, ਜਿਨ੍ਹਾਂ ਨਾਲ ਕੋਈ ਸਾਡਾ ਲੈਣਾ ਨਹੀਂ ਕੋਈ ਦੇਣਾ ਨਹੀਂ। ਆਹ ਮਸਲਾ। ਜਦੋਂ ਤੁਸੀਂ ਇੱਥੇ ਬੈਠਦੇ ਹੋ ਬਈ, ਚੰਡੀਗੜ੍ਹ ਛੱਡ ਕੇ ਆਉਣੇ ਹੋ, ਪੰਜਾਬ ਦੇ ਵੱਲ ਨੂੰ ਤੁਸੀਂ ਮੂੰਹ ਕਰਦੇ ਹੋ, ਆਪਦੀ ਜਨਮ ਭੂਮੀ ਵੱਲ ਨੂੰ ਮੂੰਹ ਕਰਦੇ ਹੋ, ਸੁਪਨੇ ਬੜੇ ਹੋਣੇ ਆ ਸੰਜੋਏ ਵੀ ਅਸੀਂ ਆਹ ਕੁਛ ਕਰਾਂਗੇ, ਪਰ ਇੱਥੇ ਆ ਕੇ ਪਤਾ ਨਹੀਂ ਸੀ ਕਿ 12-13 ਲੱਖ ਫਰੋਤ ਵੀ ਦੇ ਦਿਆਂਗੇ। ਵੀਰੇ 12-15 ਲੱਖ ਤਾਂ ਉਹਨੂੰ ਛੱਡੀ ਬੈਠੇ ਆ, 12-13 ਲੱਖ ਫਰੋਤੀ ਦੇਤੀ। ਅਸੀਂ ਤਾਂ ਆਹੀ ਚੀਜ਼ਾਂ ਦੇ ਥੱਲੇ ਆ ਗਏ। ਅਸੀਂ ਕੀ ਕਰਨੀ ਆ ਸਾਡੀਆਂ ਕਮਾਈਆਂ? ਅਸੀਂ ਕਮਾ ਕੇ ਕਿੱਥੇ ਲੈ ਜਾਵਾਂਗੇ? ਸਾਡੇ ਕੋਲੋਂ ਜੇ ਆਹੀ ਪੈਸੇ ਦਿੱਤੇ ਜਾਣਗੇ ਤਾਂ ਹੀ ਅਸੀਂ ਕੁਝ ਕਮਾਵਾਂਗੇ ਨਾ। ਕੋਈ ਕਮਾਈ ਤਾਂ ਰਹੀ ਨਹੀਂ, ਜਿੰਨੀ ਹੁੰਦੀ ਆ ਆਹੀ ਲੈ ਜਾਂਦੇ। ਹੋਰ ਪਾਉਣਾ ਘਰ ਦੇ ਵਿੱਚ, ਜਿਵੇਂ ਤੁਸੀਂ ਹੋ, ਤੁਹਾਡੇ ਫਾਦਰ ਸਾਹਿਬ ਇੱਥੇ? ਮੇਰੇ ਮਦਰ ਹੋ ਗਏ, ਮੇਰੀ ਸਿਸਟਰ ਹੋ ਗਈ ਵੀਰੇ, 4 ਮਦਰ ਸਿਸਟਰ। ਫਿਰ ਚਲੋ ਤੁਹਾਡਾ ਮਸਲਾ ਆ ਗਿਆ। ਸਿੱਧੂ ਮੂਸੇਵਾਲੇ ਦੇ ਬਾਪ ਵੀ ਕਹਿੰਦੇ ਰਹਿੰਦੇ ਨੇ ਕਿ ਸਾਡੇ ਪੁੱਤ ਤੋਂ ਫਰੋਤੀਆਂ ਮੰਗਦੇ ਸੀ, ਪਰ ਉਹਨਾਂ ਨੇ ਫਰੋਤੀਆਂ ਨਹੀਂ ਦਿੱਤੀਆਂ ਤੇ ਉਹਨਾਂ ਨੂੰ ਗੋਲੀਆਂ ਮਿਲ ਗਈਆਂ। ਬਿਲਕੁਲ ਆਹੀ ਅਸ਼ਰ ਹੈ ਵੀਰੇ। ਜਦੋਂ ਘਰ ਦੇ ਵਿੱਚ ਪਰਿਵਾਰ 'ਚ ਬੈਠਦੇ ਹੋ, ਗੱਲਬਾਤ ਹੁੰਦੀ ਆ, ਕਹਿੰਦੇ ਹੁੰਦੇ ਨੇ ਕਿ ਮਹਾਜਨ ਤਾਂ ਪਿੰਡੇ ਦੀ ਜੂੰ ਤੱਕ ਨਹੀਂ ਦਿੰਦੇ, ਪਰ ਤੁਸੀਂ ਤਾਂ 15 ਲੱਖ ਰੁਪਇਆ ਦੇ ਚੁੱਕੇ ਹੋ। ਡਰ ਹੀ ਇੰਨਾ ਕਰਾਂਗਾ ਵੀਰੇ, ਕੀ ਕਰੀਏ? ਡਰ? ਬਿਲਕੁਲ ਡਰ। ਹੋਰ ਕੋਈ ਆਉਂਦਾ ਬਾਂਹ ਫੜਨ ਨੂੰ? ਕੋਈ ਲੀਡਰ, ਕੋਈ ਵਿਰੋਧੀ ਧਿਰ ਦਾ ਨੇਤਾ, ਕੋਈ ਹੋਰ ਚੀਜ਼? ਕਿਸੇ ਵੀ ਬੰਦੇ ਨੇ ਬਾਂਹ ਨਹੀਂ ਫੜੀ ਵੀਰੇ ਲੱਖੇ ਸਿਧਾਣੇ ਤੋਂ ਬਿਨਾਂ। ਕਿਸੇ ਦਾ ਹਾਲ ਤੱਕ ਫੋਨ ਨਹੀਂ ਆਇਆ ਸਾਨੂੰ। ਕਿਸੇ ਦਾ ਫੋਨ ਵੀ ਨਹੀਂ ਆਇਆ। ਜਿਹੜੇ ਵੱਡੇ ਵੱਡੇ ਨਾਅਰੇ ਮਾਰਦੇ ਨੇ, ਲਿਖੇ ਹੁੰਦੇ ਨੇ ਕਿ ਅਸੀਂ ਪੰਜਾਬ ਦੇ ਨਾਲ ਆ, ਅਸੀਂ ਪੰਜਾਬ ਦੇ ਆ। ਫੇਕ ਹੈ ਵੀਰੇ, ਸਭ ਕੁਝ ਫੇਕ ਹੈ। ਜਦੋਂ ਬੀਤਦੀ ਹੈ ਉਦੋਂ ਪਤਾ ਲੱਗਦਾ। ਨਿਊਜ਼ ਚੈਨਲਾਂ 'ਤੇ ਸਭ ਕੁਝ ਸੁਣਨ ਨੂੰ ਵਧੀਆ ਲੱਗਦਾ। ਜਦੋਂ ਇੱਥੇ ਕਿਸੇ ਦੇ ਬੀਤਦੀ ਹੈ ਨਾ, ਉਦੋਂ ਪਤਾ ਲੱਗਦਾ। ਕਿੰਨੇ ਦਿਨਾਂ ਬਾਅਦ ਅੱਜ ਥੋੜ੍ਹੀ ਬਹੁਤੀ ਜਿਹੜੀ ਸਮੈਲ ਆ ਮੂੰਹ 'ਤੇ ਆਈ ਹੈਗੀ? ਹਾਲੇ ਨਹੀਂ ਹੈਗੀ ਵੀਰੇ, ਹਾਲੇ ਉੱਤੋਂ ਹੀ ਸਮਾਈਲ ਹੈ। ਹਾਲੇ ਜਦੋਂ ਉਹ ਬੰਦੇ ਜਿਹੜੇ ਨੱਚੀ ਜਾਂਦੇ ਆ, ਸਾਡੇ ਦਾ ਸਮਾਈਲ ਉਦੋਂ ਆਉਣੀ ਹੈ ਵੀਰੇ ਜਦੋਂ ਫੜ ਕੇ ਅੰਦਰ ਦਿੱਤੇ। ਹਾਲੇ ਤਾਂ ਉਹ ਨੱਚੀ ਜਾਂਦੇ ਆ। ਲੱਗਦਾ ਵੀ ਉਹਨਾਂ ਨੂੰ ਫੜਿਆ ਜਾਊਗਾ, ਕਿਉਂਕਿ ਤੁਸੀਂ ਕਿਹਾ ਵੀ ਉਹਨਾਂ ਦੀ ਕੋਈ ਗੱਲਬਾਤ ਨਹੀਂ ਹੋਈ। ਜੱਸੂ ਸਾਡੇ ਤੋਂ ਫਰੋਤੀਆਂ ਮੰਗ ਰਿਹਾ। ਵੀਰੇ ਸੋਹਣ ਲਾਲ ਅੱਜ ਤੋਂ 1.5 ਮਹੀਨਾ ਪਹਿਲਾਂ ਰਿਵਾਲਵਰ ਲਿਆਇਆ ਜਿਹਦੀ ਕੀਮਤ ਘੱਟ ਤੋਂ ਘੱਟ 7 ਤੋਂ 8 ਲੱਖ ਰੁਪਏ। ਉਹਨੂੰ ਲਾਇਸੈਂਸ ਮਿਲ ਜਾਂਦਾ, ਸਾਨੂੰ ਨਹੀਂ ਮਿਲਦਾ। ਤੁਸੀਂ ਅਪਲਾਈ ਕਰੇ? ਵੀਰੇ ਮਿਲਣਾ ਹੀ ਨਹੀਂ। ਮੰਗ ਕਰਦੇ ਹੋ ਵੀ ਤੁਸੀਂ ਅਪਲਾਈ ਕਰੋ? ਕਰਦੇ ਆ ਵੀਰੇ, ਅਸੀਂ ਮੰਗ ਕਰਦੇ ਹਾਂ ਰਿਵਾਲਵਰ ਦੀ। ਵੀਰੇ ਸਾਨੂੰ ਹੁਣ ਇੱਥੇ ਇੰਨੀ ਡਰ ਹੈ, ਸਾਨੂੰ ਕੋਈ ਚੀਜ਼ ਦਿੱਤੀ ਗਈ ਨਹੀਂ ਗੌਰਮੈਂਟ ਕੰਨੀ। ਕੋਈ ਸਾਨੂੰ ਵੀ ਇੱਥੇ ਗਨਮੈਨ ਦੇਣ, ਕੋਈ ਸਾਨੂੰ ਵੀ ਸਾਡੇ ਵੀ ਲਾਇਸੈਂਸ ਤਿਆਰ ਕਰਾਉਣ, ਕੋਈ ਸੁਣਵਾਈ ਨਹੀਂ। ਮਿਲੇ ਹੋ ਮੈਸਰਖਾਨੇ ਨੂੰ? ਤੁਹਾਡੇ ਹਲਕੇ ਤੋਂ ਜਿੱਤਿਆ ਸੁਖਵੀਰ ਸਿੰਘ ਮੈਸਰਖਾਨ। ਉਮੀਦ ਬਹੁਤ ਸੀ ਵੀਰੇ, ਪਰ ਕੁਛ ਹੈ ਨਹੀਂ। ਤੁਸੀਂ ਮਿਲ ਕੇ ਵੀ ਨਹੀਂ ਆਏ? ਇੱਕ ਵਾਰੀ ਮਿਲ ਕੇ ਕੀ ਕਹਿੰਦੇ? ਕੋਈ ਗੱਲ ਨਹੀਂ, ਕਰਵਾ ਦਿਆਂਗੇ। ਦੁਬਾਰਾ ਗਏ ਨਹੀਂ? ਇੱਕ ਪਾਰਟੀ ਨਾਲ ਹੀ ਤੁਰਿਆ ਜਾਊਗਾ ਮੇਰੇ, ਫਿਰ ਇੱਕ ਬੰਦੇ ਨਾਲ ਹੀ ਤੁਰਿਆ ਜਾਊ। ਹੁਣ ਜਦੋਂ ਲੱਖੇ ਸਿਧਾਣੇ ਨਾਲ ਤੁਰ ਪਏ ਤਾਂ ਤੁਰ ਪਏ, ਹੁਣ ਨਹੀਂ ਪਿੱਛੇ। ਬਿਲਕੁਲ। ਤਾਂ ਇਹ ਅਸੀਂ ਕਹਾਣੀ ਆ ਜਿਹੜੀ ਥੋੜ੍ਹੀ ਜਿਹੀ ਬਿਆਨ ਕਰੀ ਆ, ਤਾਂ ਕੋਸ਼ਿਸ਼ ਸਾਡੀ ਇਹ ਰਹੇਗੀ ਕਿ ਅਸੀਂ ਉਹਨਾਂ ਲੋਕਾਂ ਤੱਕ ਵੀ ਪਹੁੰਚੀਏ, ਜਾਂ ਉਹ ਲੋਕ ਸਾਡੇ ਨਾਲ ਕੰਟੈਕਟ ਕਰ ਸਕਦੇ ਨੇ ਇੰਡੋਜ਼ ਟੀਵੀ 'ਤੇ, ਜਿਨ੍ਹਾਂ ਲੋਕਾਂ ਦਾ ਇਸ ਇੰਟਰਵਿਊ ਦੇ ਵਿੱਚ ਜ਼ਿਕਰ ਹੋ ਰਿਹਾ। ਤਾਂ ਅਸੀਂ ਹਮੇਸ਼ਾ ਜਿਹੜੀ ਕਿ ਪੱਤਰਕਾਰੀ ਨੂੰ ਪੱਤਰਕਾਰੀ ਦੀ ਨਿਗਾਹ ਦੇ ਨਾਲ ਦੇਖਾਂਗੇ, ਅੱਖ ਦੇ ਨਾਲ ਦੇਖਾਂਗੇ ਕਿ ਜਿਹੜੇ ਲੋਕਾਂ ਦਾ ਬਾਈ ਨੇ ਜ਼ਿਕਰ ਕੀਤਾ, ਬੇਸ਼ੱਕ ਉਹ ਜੱਸੂ ਕੋਟ ਸ਼ਮੀਰ ਹੋਵੇ, ਬੇਸ਼ੱਕ ਉਹ ਸੋਹਣ ਲਾਲ ਗਰਗ ਹੋਵੇ, ਬੇਸ਼ੱਕ ਕੋਈ ਵੀ ਹੋਵੇ, ਤਾਂ ਉਹ ਸਾਡੇ ਨਾਲ ਕੰਟੈਕਟ ਕਰ ਸਕਦੇ ਨੇ ਇੰਡੋਜ਼ ਟੀਵੀ 'ਤੇ, ਤਾਂ ਕਿ ਅਸੀਂ ਉਹਨਾਂ ਦਾ ਵੀ ਜਿਹੜਾ ਪੱਖ ਆ ਉਹ ਲੋਕਾਂ ਦੇ ਸਾਹਮਣੇ ਰੱਖ ਸਕੀਏ। ਫਿਲਹਾਲ ਅਸੀਂ ਜਿਹੜੀ ਚਰਚਾ ਗਈ ਉਹ ਮੌੜ ਮੰਡੀ
ਬਜਾਜ ਜਿਹੜਾ ਕਿ ਇਹਨਾਂ ਦਾ ਸ਼ੋਰੂਮ ਆ ਉੱਥੋਂ ਕਰ ਰਹੇ ਆ ਤੇ ਬਾਈ ਹੋਰਾਂ ਦੇ ਨਾਲ ਜਿਹੜੀ ਮੁਲਾਕਾਤ ਆ ਉਹ ਚੱਲ ਰਹੀ ਆ। ਤਾਂ ਇਹਨਾਂ ਦਾ ਦੱਸਣਾ ਕਿ ਸਾਨੂੰ ਰੋਟੀ ਨਹੀਂ ਸਵਾਦ ਲੱਗਦੀ, ਸਾਡੇ ਚਿਹਰਿਆਂ ਦੇ ਜਿਹੜੇ ਹਾਸੇ ਨੇ ਉਹ ਉੱਡੇ ਪਏ ਨੇ ਤੇ ਸਰਕਾਰ ਆ ਜਿਹੜੀ ਉਹ ਕਿਤੇ ਨਾ ਕਿਤੇ ਜਾ ਕੇ ਇਹਨਾਂ ਮੁੱਦਿਆਂ ਵੱਲ ਜਾਂ ਇਹਨਾਂ ਗੱਲਾਂ ਵੱਲ ਧਿਆਨ ਨਹੀਂ ਦੇ ਰਹੀ। ਇਹ ਕਹਿ ਲਓ ਜਾਂ ਕਿ ਸਰਕਾਰ ਆ ਜਿਹੜੀ ਉਹ ਸੁੱਤੀ ਪਈ ਆ ਬਾਈ। ਬਿਲਕੁਲ ਵੀਰੇ, ਆਹੀ ਗੱਲ ਹੈ, ਸੁੱਤੀ ਪਈ ਹੈ। ਮੁੱਖ ਮੰਤਰੀ ਸਾਹਿਬ ਜਾ ਕੇ ਕਹਿੰਦੇ ਨੇ ਦੂਸਰੀਆਂ ਸਟੇਟਾਂ ਦੇ ਵਿੱਚ ਕਿ ਅਸੀਂ ਪੰਜਾਬ ਦੇ ਵਿੱਚ ਪੰਜਾਬ ਬਣਾਉਣ 'ਤੇ ਲੱਗੇ ਹੋਏ ਹਾਂ, ਅਸੀਂ ਭ੍ਰਿਸ਼ਟਾਚਾਰ ਮੁਕਤ ਕਰਤਾ ਪੰਜਾਬ, ਉੱਥੇ ਸਾਡਾ ਕੰਮ ਬੋਲਦਾ, ਅਸੀਂ ਬਹੁਤ ਸਾਰੇ ਕੰਮ ਕਰ ਰਹੇ ਹਾਂ। ਹੁਣ ਤਾਂ ਕਹਿਣ ਵੇਲੇ ਵੀ ਕੁਛ ਵੀਰੇ ਡਰ ਲੱਗਦਾ ਵੀ ਪਤਾ ਨਹੀਂ ਪੁੱਠੀ ਨਾ ਪਏ। ਪੁੱਠੀ ਨਾ ਪੈ ਜੇ, ਡਰਦੇ ਹੋ? ਬਹੁਤ ਡਰਦੇ ਆ ਵੀਰੇ, ਤਾਂ ਹੀ ਤਾਂ ਹੁਣ ਪਿੱਛੇ ਹਟ ਗਏ। ਬਿਲਕੁਲ। ਤਾਂ ਚਲੋ ਇਹੀ ਜਿਹੜੀ ਅਸੀਂ ਗੱਲਬਾਤ ਸੀ ਉਹ ਰੱਖਣੀ ਚਾਹੁੰਦੇ ਸੀ ਕਿ ਬਾਈ ਹੋਰਾਂ ਦੇ ਨਾਲ ਜਿਹੜੀ ਮੁਲਾਕਾਤ ਆ ਉਹ ਹੋ ਸਕੇ। ਪਹਿਲਾਂ ਤਾਂ ਇੰਟਰਵਿਊ ਦਿੰਦੇ ਨਹੀਂ ਸੀ ਡਰਦੇ ਮਾਰੇ, ਤੇ ਜਿਹੜੀ ਇੰਟਰਵਿਊ ਹੋਈ ਆ ਤਾਂ ਇਸ ਦੇ ਵਿੱਚ ਕਾਫੀ ਗੱਲਾਂ ਸਾਹਮਣੇ ਆਈਆਂ ਨੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਮੇਰੇ ਸਹਿਯੋਗੀ ਸਾਥੀ ਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ, ਧੰਨਵਾਦ। ਚੱਕਰ ਕੀ ਸੀਗਾ ਉਸ ਉਹਦੇ ਵਿੱਚ, ਫਰੌਤੀ ਕਿਉਂ ਮੰਗਦੇ ਨੇ, ਕਾਰਨ ਕੀ ਆ, ਕੋਈ ਨਿੱਜੀ ਰੰਜਿਸ਼ ਆ ਜਾਂ ਫਿਰ ਕੋਈ ਹੋਰ ਮਸਲਾ ਦਾ? ਆਪਾਂ ਚੰਡੀਗੜ੍ਹ ਹੋਟਲਾਂ ਦਾ ਕੰਮ ਕੀਤਾ ਸੀ ਵੀਰੇ, ਸੋਹਣ ਲਾਲ ਹੈ ਚੰਡੀਗੜ੍ਹ ਤੋਂ, ਬੈਕ ਹੈ ਜਿਹੜੀ ਉਹਨਾਂ ਦੀ ਬਜ਼ੁਰਗ ਉਹਨਾਂ ਦੇ ਦਾਦੇ ਪੜਦਾਦੇ ਮੋੜ ਤੋਂ ਹੀ ਸੀਗੇ। ਫਿਰ ਵੀਰੇ ਉਹਨੇ ਸਾਨੂੰ ਫੋਨ ਕਰਾਇਆ ਗੈਂਗਸਟਰਾਂ ਤੋਂ। ਨਾ ਜੀ ਆਪਾਂ ਡਰਦੇ ਆ ਮਹਾਰਾਜ, ਡਰਦੇ ਨਹੀਂ ਸਾਰੇ ਡਰਦੇ ਆਗੇ। ਮੈਂ ਤੁਹਾਨੂੰ ਇਹ ਗੱਲ ਦੱਸਤੀ ਵੀ ਇਸ ਤੋਂ ਬਾਅਦ ਮੈਨੂੰ ਕੋਈ ਵੀ ਕੰਪਲੇਂਟ ਆ ਗਈ, ਤੇਰਾ ਹਿਸਾਬ ਕਿਤਾਬ ਆ ਮੈਨੂੰ ਫੋਨ ਕਰ ਲਈ, ਮੈਂ ਤੈਨੂੰ ਸਾਰਾ ਹਿਸਾਬ ਕਿਤਾਬ ਦੱਸੂ, ਕੋਲੇ ਭਾਲਾਂਗੇ ਆਪਾਂ ਉਹਨਾਂ ਨੂੰ, ਠੀਕ ਹੈ। ਪਰਸੋਂ ਤੁਸੀਂ ਨਜਾਇਜ਼ ਬੰਦੇ ਨੂੰ ਤੰਗ ਕਰ ਰਹੇ ਹੋ, ਜੇ ਇਸ ਤੋਂ ਬਾਅਦ ਮੈਨੂੰ ਕੰਪਲੇਂਟ ਆ ਗਈ ਤਾਂ ਹਿਸਾਬ ਲਾ ਲਓ, ਮੈਂ ਫੋਨ ਨਹੀਂ ਕਰਨਾ, ਮੈਂ ਸਿੱਧਾ ਤੁਹਾਡੇ ਘਰ ਦਾ ਐਡਰੈਸ ਲੈ ਕੇ ਘਰੇ ਆਉਣਾ ਮੈਂ ਤੁਹਾਡੇ। ਉਸ ਤੋਂ ਵੀਰੇ ਤਕਰੀਬਨ 6 ਮਹੀਨਿਆਂ ਬਾਅਦ ਉਹ ਸਾਡੇ ਤੇ 326 ਦਾ ਝੂਠਾ ਪਰਚਾ ਕਰਾਉਂਦਾ। ਅਸੀਂ 1 ਮਹੀਨਾ ਘਰੋਂ ਫਰਾਰ ਹਾਂ ਉਹ ਪਰਚੇ ਦੇ ਦੌਰਾਨ, ਤੇ ਉਸ ਤੋਂ ਬਾਅਦ ਸਾਡੀ ਇਨਕੁਆਇਰੀ ਲੱਗੀ, ਅਸੀਂ ਇਨਕੁਆਇਰੀ ਜੋ ਬਾਹਰ ਹੋ ਗਏ ਬਿਕੋਜ਼ ਅਸੀਂ ਕੁਝ ਕੀਤਾ ਹੀ ਨਹੀਂ ਸੀ। ਅੱਜ ਤੋਂ 1.5 ਮਹੀਨਾ ਪਹਿਲਾਂ ਅਸੀਂ ਜਾ ਰਹੇ ਸੀ ਅਮਰਨਾਥ ਦਰਸ਼ਨ ਕਰਨ, ਪਠਾਨਕੋਟ ਦੇ ਕੋਲੇ ਪਹੁੰਚੇ ਤੇ ਜੱਸੂ ਦਾ ਸਾਨੂੰ ਫੋਨ ਆਉਂਦਾ ਬਈ ਆਪਣੇ ਪੁਰਾਣੇ ਹਿਸਾਬ ਕਿਤਾਬ ਰਹਿੰਦੇ ਆ। ਉਸ ਤੋਂ ਬਾਅਦ ਵੀਰੇ ਜਦੋਂ ਅਸੀਂ ਅਮਰਨਾਥ ਤੋਂ ਵਾਪਸ ਆਏ, ਸਾਡੇ ਕੰਨ ਤੇ ਪਿਸਟਲ ਰੱਖ ਦਿੱਤੀ ਜਾਂਦੀ ਹੈ ਵੀ ਪੈਸੇ ਦਿਓ। ਕੀ ਕਹਿੰਦੇ ਨੇ ਜਦੋਂ ਜਾਂਦੇ ਹੋ ਤੁਸੀਂ ਥਾਣਿਆਂ ਦੇ ਵਿੱਚ ਜਾਂ ਕਚਹਿਰੀਆਂ ਦੇ ਵਿੱਚ ਜਾਂਦੇ? ਮੈਂ ਵੀਰੇ 4 ਦਿਨ ਹੋ ਗਏ, ਮੈਂ ਸਾਰੇ ਪ੍ਰੂਫ ਦੇ ਆਇਆ ਥਾਣੇ, ਸਾਰਾ ਦਿਨ ਥਾਣੇ 'ਚ ਬਹਿ ਕੇ ਮੁੜਦੇ ਰਹੇ ਵੀ ਪਰਚਾ ਕੱਟ ਦੇ, ਪਰਚਾ ਕੱਟ। ਡਿਪਟੀ ਸਾਹਿਬ ਮੇਰੇ ਸਾਹਮਣੇ ਫੋਨ ਕਰਿਆ ਕਰਨਾ, ਐਸਐਚਓ ਨੂੰ ਫੋਨ, ਪਰਚਾ ਕੱਟ ਦੇ। ਕੋਈ ਨਹੀਂ ਜਨਾਬ ਕੱਟ ਰਹੇ, ਪਤਾ ਨਹੀਂ ਕਿਹਦਾ ਪ੍ਰੈਸ਼ਰ ਸੀ, ਕਿਹਦਾ ਪ੍ਰੈਸ਼ਰ ਕਹਿ ਸਕਦੇ ਹਾਂ ਸਾਨੂੰ, ਕਿਉਂਕਿ ਪੰਜਾਬ ਸਰਕਾਰ ਕਹਿੰਦੀ ਆ ਅਸੀਂ ਭ੍ਰਿਸ਼ਟਾਚਾਰ ਮੁਕਤ ਕਰਤਾ ਪੰਜਾਬ ਦੇ ਵਿੱਚ ਕੋਈ ਫਰੌਤੀ ਨਹੀਂ ਮੰਗੂ, ਕੋਈ ਇੱਥੇ ਰੰਗਦਾਰੀ ਨਹੀਂ ਮੰਗੂ। ਵੀਰੇ ਜਦੋਂ ਤੁਹਾਡੇ ਤੇ 751 ਦਾ ਪਰਚਾ ਪੈ ਜਾਏ ਨਾ, ਮੇਰੇ ਖਿਆਲ 'ਚ ਬੰਦੇ ਦੀ ਇੰਨੀ ਹਿੰਮਤ ਨਹੀਂ ਹੁੰਦੀ ਬਈ ਬੰਦਾ ਘਰੋਂ ਨਿਕਲ ਜਾਏ। ਆਹ ਬੰਦੇ ਨੂੰ ਖੌਫ ਨਹੀਂ ਹੈਗਾ ਵੀਰੇ ਗੌਰਮੈਂਟ। ਲਾਈਵ ਹੋ ਕੇ ਨੱਚ ਰਿਹਾ ਵੀਰੇ, ਕੋਈ ਪੁਰਾਣੀ ਵੀਡੀਓ ਨਹੀਂ, ਸੋਹਣ ਲਾਲ ਵਾਸ ਲਾਈਵ 15 ਘੰਟੇ ਪਹਿਲਾਂ। ਇੰਡੋਜ਼ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਗੱਲਬਾਤ ਕਰਾਂਗੇ ਪੰਜਾਬ ਦੇ ਵਿੱਚ ਲਗਾਤਾਰ ਫਰੌਤੀਆਂ ਦੀ ਮੰਗ ਹੋ ਰਹੀ ਆ, ਤਾਂ ਇਸੇ ਹੀ ਫਰੌਤੀਆਂ ਦੀ ਭੇਟ ਚੜਿਆ ਸਿੱਧੂ ਮੂਸੇਵਾਲਾ। ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਸਰਕਾਰ ਦੇ ਵੱਲੋਂ ਜਗ੍ਹਾ ਤੇ ਪੋਸਟਰ ਲਗਾਏ ਗਏ ਕਿ ਪੰਜਾਬ ਆ ਜੋ ਉਹ ਭ੍ਰਿਸ਼ਟਾਚਾਰ ਤੋਂ ਮੁਕਤ ਕਰ ਦਿੱਤਾ ਗਿਆ, ਤੇ ਥੱਲੇ ਇਹ ਵੀ ਲਿਖਿਆ ਗਿਆ ਕਿ ਸਾਡਾ ਕੰਮ ਬੋਲਦਾ। ਪਰ ਦੂਸਰੇ ਪਾਸੇ ਇੱਕ ਵੀਡੀਓ ਬੜੀ ਧੜੱਲੇਦਾਰ ਦੇ ਨਾਲ ਵਾਇਰਲ ਹੋ ਰਹੀ ਆ ਕਿ ਇੱਕ ਨੌਜਵਾਨ ਤੋਂ ਫਰੌਤੀ ਮੰਗੀ ਗਈ ਆ। ਮਹਾਜਨ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਨੇ ਰਾਹੁਲ ਬਜਾਜ ਨੇ। ਤਾਂ ਅਸੀਂ ਮੌੜ ਮੰਡੀ ਦੇ ਵਿੱਚ ਬੈਠੇ ਹਾਂ, ਜਿੱਥੋਂ ਦੱਸ ਦਈਏ ਕਿ 2022 ਦੀ ਇਲੈਕਸ਼ਨ ਆਜ਼ਾਦ ਲੱਖਾ ਸਿੰਘ ਸਿਧਾਣਾ ਦੇ ਵੱਲੋਂ ਲੜੀ ਜਾਂਦੀ ਆ, ਤੇ ਆਮ ਆਦਮੀ ਪਾਰਟੀ ਦਾ ਜੋ MLA ਹੁੰਦਾ ਉਹ ਇੱਥੋਂ ਬਣ ਜਾਂਦਾ, ਜਿਹੜਾ ਵਿਧਾਇਕ ਆ ਸੁਖਬੀਰ ਸਿੰਘ ਮੈਸਰਖਾਨਾ। ਤਾਂ ਲਗਾਤਾਰ ਜਿਹੜੀ ਕਿ ਇਹ ਫਰੌਤੀਆਂ ਦੀ ਮੰਗ ਆ ਉਹ ਚੱਲਦੀ ਆ, ਜਾਰੀ ਆ। ਤਾਂ ਸਾਡੇ ਨਾਲ ਰਾਹੁਲ ਜੀ ਮੌਜੂਦ ਨੇ, ਤਾਂ ਅਸੀਂ ਗੱਲਬਾਤ ਪੁੱਛਾਂਗੇ ਕਿ ਆਖਰ ਹੋਇਆ ਕੀ ਆ, ਕੀ ਰੌਲਾ ਸੀ। ਬਈ ਬਹੁਤ ਸਵਾਗਤ ਆ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਈ ਕਾਫੀ ਵੀਡੀਓ ਵਾਇਰਲ ਹੋਈ ਤੁਹਾਡੀ। ਬਿਲਕੁਲ ਵੀਰੇ। ਚੱਕਰ ਕੀ ਸੀਗਾ ਅਸਲ ਦੇ ਵਿੱਚ, ਫਰੌਤੀ ਕਿਉਂ ਮੰਗਦੇ ਨੇ, ਕਾਰਨ ਕੀ ਆ, ਕੋਈ ਨਿੱਜੀ ਰੰਜਿਸ਼ ਆ ਜਾਂ ਫਿਰ ਕੋਈ ਹੋਰ ਮਸਲਾ ਦਾ? ਸਾਰੀਆਂ ਚੀਜ਼ਾਂ ਵੀਰੇ ਤੁਹਾਨੂੰ ਸਾਰੀ ਸਟਾਰਟਿੰਗ ਤੋਂ ਗੱਲ ਦੱਸ ਦਿੰਦੇ ਹਾਂ ਜੀ। ਆਪਾਂ ਚੰਡੀਗੜ੍ਹ ਹੋਟਲਾਂ ਦਾ ਕੰਮ ਕੀਤਾ ਸੀ ਵੀਰੇ, ਸੋਹਣ ਲਾਲ ਹੈ ਚੰਡੀਗੜ੍ਹ ਤੋਂ, ਬੈਕ ਹੈ ਜਿਹੜੀ ਉਹਨਾਂ ਦੀ ਬਜ਼ੁਰਗ ਉਹਨਾਂ ਦੇ ਦਾਦੇ ਪੜਦਾਦੇ ਮੋੜ ਤੋਂ ਹੀ ਸੀਗੇ। ਵੀਰੇ ਅਸੀਂ ਚੰਡੀਗੜ੍ਹ ਉਹਨਾਂ ਨਾਲ ਹੋਟਲ ਚਲਾਉਣ ਗਏ, ਹੋਟਲ ਦੇ ਵਿੱਚ 1.5 ਲੱਖ ਰੁਪਇਆ ਅਸੀਂ ਪੱਕੇ ਬਦੌਰ ਤੇ ਸਿਕਿਉਰਿਟੀ ਦਿੱਤੀ। 6 ਮਹੀਨਿਆਂ ਵਾਸਤੇ ਆਪਾਂ ਹੋਟਲ ਲੈਤਾ ਸੀ ਲੀਜ਼ ਤੇ ਜੀ, ਉਹਨਾਂ ਨਾਲ ਰਲ ਕੇ ਕਿਰਾਏ ਤੇ ਲੈਤਾ ਸੀਗਾ।
ਜਿਹਦੀ ਅਸੀਂ 1.5 ਲੱਖ ਰੁਪਇਆ ਪੱਕੇ ਸਿਕਿਉਰਿਟੀ ਦਿੱਤੀ। ਕਰੋਨਾ ਦੇ ਦੌਰਾਨ ਸਾਡਾ ਟਾਈਮ ਹੋ ਗਿਆ ਪੂਰਾ। ਸਾਡਾ ਤਕਰੀਬਨ ਵੀਰੇ ਮੇਰੀ ਲੱਖ ਰੁਪਇਆ ਪਰ ਮਹੀਨੇ ਦੀ ਉੱਥੇ ਸੈਲਰੀ ਸੀ ਤੇ ਬਾਕੀ ਮੇਰੀ ਪਾਰਟਨਰਸ਼ਿਪ ਟੋਟਲ ਕੁੱਲ ਮਿਲਾ ਕੇ ਵੀਰੇ 12 ਤੋਂ 15 ਲੱਖ ਰੁਪਇਆ ਸੀਗਾ ਸਾਡਾ, ਅਸੀਂ ਜਿਹੜਾ ਲੈਣਾ ਸੀ। ਜਦੋਂ ਉਸ ਬੰਦੇ ਤੋਂ ਪੈਸੇ ਮੰਗੇ ਵੀਰੇ, ਉਹ ਬੰਦੇ ਨੇ ਪੈਸਿਆਂ ਨੂੰ ਸਾਫ਼ ਜਵਾਬ ਦੇ ਦਿੱਤਾ ਜੀ। ਜਦੋਂ ਪੈਸਿਆਂ ਨੂੰ ਸਾਫ਼ ਜਵਾਬ ਦਿੱਤਾ ਵੀਰੇ, ਅਸੀਂ ਮੰਡੀ ਦੀਆਂ ਕਈ ਪੰਚਾਇਤਾਂ ਮਿਲਾਈਆਂ ਪਰ ਉਹ ਬੰਦਾ ਕਿਸੇ ਦੇ ਵੀ ਹੱਥ ਨਹੀਂ ਆਇਆ। ਫਿਰ ਵੀਰੇ ਉਹਨੇ ਸਾਨੂੰ ਫੋਨ ਕਰਾਇਆ ਗੈਂਗਸਟਰਾਂ ਤੋਂ, ਮੈਂ ਤੁਹਾਨੂੰ ਉਹ ਰਿਕਾਰਡਿੰਗ ਵੀ ਸੁਣਾ ਦੂੰਗਾ, ਤੁਹਾਨੂੰ ਮੈਂ ਦੇ ਦੂੰਗਾ, ਤੁਸੀਂ ਉਹ ਚਲਾ ਦਿਓ ਚਾਹੇ। ਬਿਲਕੁਲ। ਉਸ 'ਚ ਉਹ ਸ਼ਰੇਆਮ ਕਹਿ ਰਿਹਾ ਵੀ ਜੇ ਤੁਸੀਂ ਪੈਸੇ ਲੈਣੇ ਆ ਤਾਂ ਤੁਸੀਂ ਉੱਥੇ ਆਓ ਦੁਬਾਰਾ, ਜੋ ਕਿ ਸਾਡਾ ਉਹ ਸੈਟਲਮੈਂਟ ਨਹੀਂ ਸੀ ਜਾਣ ਦਾ, ਸਾਡਾ ਨਹੀਂ ਮਨ ਸੀ। ਉਹ ਤਾਂ ਵੀ ਉੱਥੇ ਸਾਨੂੰ ਧੱਕੇ ਨਾਲ ਲੈ ਗਏ, ਪਰ ਉਸ ਦਿਨ ਰਾਤ ਨੂੰ ਮੈਨੂੰ ਉਹਨਾਂ ਨੇ ਹੋਟਲ 'ਚੋਂ ਧੱਕੇ ਮਾਰ ਕੇ ਬਾਹਰ ਕੱਢਤਾ ਉਹ ਬੰਦਿਆਂ ਕੰਨੋਂ। ਤੇ ਵੀਰੇ ਉਸ ਤੋਂ ਬਾਅਦ ਸਾਨੂੰ ਫੋਨ ਆਉਂਦਾ ਬਈ ਅਸੀਂ ਤੁਹਾਡਾ ਇਹ ਕਰ ਦਾਂਗੇ, ਉਹ ਕਰ ਦਾਂਗੇ। ਉਹ ਰਿਕਾਰਡਿੰਗ ਵੀ ਹੈ ਮੇਰੇ ਕੋਲੇ, ਮੈਂ ਸਾਰੇ ਦਿੱਤੀ ਹੈ ਨਿਊਜ਼ ਚੈਨਲਸ ਨੂੰ। ਉਸ 'ਚ ਉਹ ਸਾਫ਼ ਕਹਿ ਰਿਹਾ ਵੀ ਅਸੀਂ ਤੁਹਾਡਾ ਇਹ ਕਰ ਦਾਂਗੇ, ਉਹ ਕਰ ਦਾਂਗੇ। ਅਸੀਂ ਚੁੱਪ ਕਰ ਗਏ। ਉਸ ਤੋਂ ਵੀਰੇ ਤਕਰੀਬਨ 6 ਮਹੀਨਿਆਂ ਬਾਅਦ ਉਹ ਸਾਡੇ ਤੇ 326 ਦਾ ਝੂਠਾ ਪਰਚਾ ਕਰਾਉਂਦੇ ਆ ਜੀ। ਅਸੀਂ 1 ਮਹੀਨਾ ਘਰੋਂ ਫਰਾਰ ਰਹੇ ਉਹ ਪਰਚੇ ਦੇ ਦੌਰਾਨ। ਤੇ ਉਸ ਤੋਂ ਬਾਅਦ ਸਾਡੀ ਇਨਕੁਆਇਰੀ ਲੱਗੀ, ਅਸੀਂ ਇਨਕੁਆਇਰੀ 'ਚੋਂ ਬਾਹਰ ਹੋ ਗਏ ਬਿਕੋਜ਼ ਅਸੀਂ ਕੁਝ ਕੀਤਾ ਹੀ ਨਹੀਂ ਸੀ। ਉਹੀ ਗੱਲ ਵੀ ਵੀਰੇ ਆਮ ਬੰਦਾ ਫਸਦਾ ਹੀ ਹੈ ਹਰੇਕ ਗੱਲ 'ਚ, ਜੋ ਸਾਡੇ ਜ਼ੋਰ ਨਹੀਂ ਹੁੰਦੇ। ਉਹ ਬੰਦਾ ਇਹਨੇ ਪੈਸਾ ਵੀ ਲਾਇਆ, ਉਹ ਬੰਦੇ ਨੇ ਅਪਰੋਚ